ਪ੍ਰੋਗਰਾਮ ਸਾਂਝੀ ਸਾਥ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੇ ਮਸਲੇ ਦੇ ਬਾਰੇ ਜਿਹੜਾ ਅੱਜ ਕੱਲ੍ਹ ਬੜੀ ਚਰਚਾ ਦੇ ਵਿੱਚ ਹੈ। ਗੱਲਬਾਤ ਕਰਾਂਗੇ SB 403 ਦੇ ਬਾਰੇ। SB ਜਿਹੜਾ ਬਿੱਲ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਜਿਸ ਬਿੱਲ ਤੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਇਸੇ ਪ੍ਰੋਗਰਾਮ ਦੇ ਵਿੱਚ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਰਾਏ ਦਿੱਤੀ ਸੀ। ਅੱਜ ਵੀ ਤੁਹਾਨੂੰ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਸਟੂਡੀਓ ਦਾ ਨੰਬਰ 408 272 5200 ਡਾਇਲ ਕਰਕੇ ਇਸ ਬਿੱਲ ਉੱਤੇ ਆਪਣੀ ਰਾਏ ਰੱਖ ਸਕਦੇ ਹੋ। ਇਸ ਬਿੱਲ ਦੇ ਤੁਸੀਂ ਸਮਰਥਨ ਦੇ ਵਿੱਚੋਂ ਵਿਰੋਧ ਦੇ ਵਿੱਚੋਂ ਆਪਣੀ ਰਾਏ ਰੱਖ ਸਕਦੇ ਹੋ। ਪੰਜਾਬੀ ਰੇਡੀਓ USA ਨੇ ਅੱਜ ਤੱਕ 13 ਸਾਲਾਂ ਦੇ ਵਿੱਚ ਕਦੇ ਵੀ ਕਿਸੇ ਉੱਤੇ ਆਪਣੀ ਰਾਏ ਨਹੀਂ ਥੋਪੀ। ਨਾ ਹੀ ਪੰਜਾਬੀ ਰੇਡੀਓ USA ਕਦੇ ਵੀ ਕਿਸੇ ਪ੍ਰੋਪੇਗੰਡਾ ਦਾ ਹਿੱਸਾ ਬਣਿਆ, ਕਦੇ ਵੀ ਕਿਸੇ ਲਹਿਰ ਦਾ ਜਾਂ ਕਿਸੇ ਚੀਜ਼ ਦਾ ਹਿੱਸਾ ਨਹੀਂ ਬਣਿਆ। ਹਾਂ, ਲੋਕਾਂ ਦੇ ਹੱਕ ਹਕੂਕ, ਲੋਕਾਂ ਦੇ ਮੋਰਚੇ, ਲੋਕਾਂ ਦੇ ਸੰਘਰਸ਼, ਪੰਥਕ ਸਫਾਂ ਦੇ ਵਿੱਚ ਜੋ ਵੀ ਵਿਚਰਦਾ ਉਹਦੇ ਵਿੱਚ ਜੋ ਵੀ ਬਣਦਾ ਸਰਦਾ ਯੋਗਦਾਨ ਆ, ਚਾਹੇ ਮੀਡੀਆ ਦੇ ਤੌਰ ਤੇ, ਚਾਹੇ ਆਪਣੀ ਰਾਏ ਰੱਖਣ ਦੇ ਤੌਰ ਤੇ, ਚਾਹੇ ਬੇਬਾਕੀ ਦੇ ਤੌਰ ਤੇ, ਅਸੀਂ ਪੰਜਾਬੀ ਰੇਡੀਓ USA ਉਹਨਾਂ ਗੱਲਾਂ ਦੇ ਵਿੱਚ ਜ਼ਰੂਰ ਐਕਟੀਵੇਟ ਰਹਿੰਦਾ ਤੇ ਹਮੇਸ਼ਾ ਇਹਨਾਂ ਚੀਜ਼ਾਂ ਦੇ ਉੱਤੇ ਪੰਜਾਬੀ ਰੇਡੀਓ USA ਨੇ ਹਿੱਕ ਢਾਹ ਕੇ ਆਪਦਾ ਬੇਸ਼ੱਕ ਨੁਕਸਾਨ ਵੀ ਕਰਾਇਆ ਫਾਈਨੈਂਸ਼ੀਅਲ ਤੌਰ ਤੇ, ਪਰ ਕਦੇ ਵੀ ਪੰਜਾਬ ਪ੍ਰਸਤ ਮਸਲਿਆਂ ਤੋਂ ਕਦੇ ਟਾਲ ਨਹੀਂ ਵੱਟੀ। ਅੱਜ ਵੀ ਇਸ ਬਿੱਲ ਉੱਤੇ ਚਰਚਾ ਕਰਾਂਗੇ। ਤੁਹਾਡੀਆਂ ਕਾਲਸ ਦੀ ਉਡੀਕ ਹੈ, ਤੁਹਾਡੀ ਰਾਏ ਸ਼ੁਮਾਰੀ ਦੀ ਉਡੀਕ ਹੈ। ਇਸ ਬਿੱਲ ਦਾ ਵਿਰੋਧ ਕਿਸ ਬਣਾ ਤੇ ਹੋ ਰਿਹਾ, ਇਸ ਬਿੱਲ ਨੂੰ ਲੋਕ ਦੇਖ ਕਿਹੜੇ ਐਂਗਲ ਤੋਂ ਰਹੇ ਨੇ ਤੇ ਇਹ ਬਿੱਲ ਦੇ ਸਮਰਥਨ ਦੇ ਵਿੱਚ ਲੋਕ ਕਿਉਂ ਨੇ। ਕਾਲਾਂ ਦੇ ਦਰਮਿਆਨ ਆਪਾਂ ਇਹਨਾਂ ਗੱਲਾਂ ਤੇ ਵੀ ਚਰਚਾ ਜ਼ਰੂਰ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਸਰੋਤਿਓ ਦੱਸੇ ਦਿੱਤਾ ਪ੍ਰਵੀਨ ਜੀ ਨੇ ਜੀ ਇਹ ਸਾਡਾ ਮਕਸਦ ਅਸੀਂ ਇੱਕ ਵਿੱਚ ਜਰੀਆ ਆ। ਤੁਸੀਂ ਆਪਣੇ ਵਿਚਾਰ ਜਿਹੜੇ ਆ ਆਦਾਨ ਪ੍ਰਦਾਨ ਕਰ ਸਕਦੇ ਆ, ਆਪਣੀ ਰਾਏ ਦੱਸ ਸਕਦੇ ਆ। ਪੰਜਾਬੀ ਰੇਡੀਓ ਵੈਸੇ ਤਾਂ ਯੂਨਾਈਟਿੰਗ ਪੰਜਾਬੀ ਆਲ ਓਵਰ ਆ। ਸਾਡਾ ਕੋਈ ਕਿਸੇ ਧਰਮ ਦੇ ਨਾਲ, ਕਿਸੇ ਜਾਤ ਪਾਤ ਨਾਲ, ਉੱਚ ਨੀਚ ਨਾਲ ਕੋਈ ਦੇਣ ਲੈਣ ਨਹੀਂ ਹੈਗਾ। ਅਸੀਂ ਸਾਰੇ ਵੱਖ-ਵੱਖ ਦੇਸ਼ਾਂ ਤੋਂ ਆਏ ਆ, ਵੱਖ-ਵੱਖ ਤਰ੍ਹਾਂ ਦੇ ਅਸੀਂ ਲੋਕ ਆ, ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਆ। ਅਸੀਂ ਇਕੱਠੇ ਹੀ ਰੋਟੀ ਖਾਂਦੇ ਆ, ਇਕੱਠੇ ਹੀ ਬਹਿੰਦੇ ਉੱਠਦੇ ਆ, ਇਕੱਠੇ ਹੀ ਅਸੀਂ ਗੱਲਾਂ ਬਾਤਾਂ ਕਰਦੇ ਆ, ਹਾਸਾ ਮਜ਼ਾਕ ਵੀ ਕਰਦੇ ਆ। ਅਸੀਂ ਸਾਰੇ ਬੜੇ ਇਕੱਠੇ ਹੋ ਕੇ ਇਸ ਰੇਡੀਓ ਸਟੇਸ਼ਨ ਦੇ ਉੱਤੇ ਕੰਮ ਕਰ ਰਹੇ ਆ। ਪਰ ਜਿਹੜਾ 403 ਆ, ਕੱਲ ਵੈਸੇ ਤਾਂ ਅਸੀਂ ਸਰਵੇ ਕਰਨ ਲੱਗੇ ਸੀਗੇ ਕਿ ਕਿੰਨੇ ਕੁ ਲੋਕਾਂ ਨਾਲ ਕਿਸ ਤਰ੍ਹਾਂ ਦਾ ਧੱਕਾ ਹੁੰਦਾ ਆ। ਕਿਉਂਕਿ ਜਦੋਂ ਅਸੀਂ ਇੱਥੇ ਰੇਡੀਓ ਤੇ ਹੁਣ ਇੰਨੇ ਸਾਲਾਂ ਤੋਂ ਹੈਗੇ ਆ ਤਾਂ ਬਹੁਤ ਤਰ੍ਹਾਂ ਦੀਆਂ ਸਾਨੂੰ ਕਾਲਸ ਆਉਂਦੀਆਂ, ਲੋਕਾਂ ਦੀ ਆਪਸੀ ਲੜਾਈ ਦੀਆਂ ਆ ਜਾਂਦੀਆਂ ਆ, ਕਿਸੇ ਦਾ ਦੇਣ ਲੈਣ ਹੁੰਦਾ ਆ ਉਹਦੀ ਆ ਜਾਂਦੀ ਆ। ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਕਾਲਸ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ। ਪਰ ਅਸੀਂ ਜਿੱਦਾਂ ਹੁਣ ਪੰਜਾਬ ਤੋਂ ਆਏ, ਇੰਡੀਆ ਤੋਂ ਆਏ ਆ, ਉੱਥੇ ਬਹੁਤ ਕੁਛ ਇਸ ਤਰ੍ਹਾਂ ਦਾ ਜਿਹੜਾ ਊਚ ਨੀਚ ਵਾਲਾ ਕੰਮ ਬਹੁਤ ਆ, ਜਾਤ ਪਾਤ ਵਾਲਾ ਕੰਮ ਬਹੁਤ ਆ। ਪਰ ਅਸੀਂ ਉਹਨਾਂ ਕੰਮਾਂ ਤੋਂ ਦੂਰ ਬਾਹਰਲੇ ਦੇਸ਼ਾਂ ਦੇ ਵਿੱਚ ਆ ਗਏ ਆ। ਤੇ ਪਰ ਇੱਥੇ ਆਣ ਕੇ ਵੀ ਕਈ ਵਾਰੀ ਆ ਕਈਆਂ ਦੇ ਨਾਲ ਧੱਕਾ ਵੀ ਹੁੰਦਾ ਤੇ ਕਈ ਵਾਰੀ ਆ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਚੱਕਿਆ ਵੀ ਜਾਂਦਾ ਆ। ਸੋ ਪਰ ਉਹ ਜਿਹੜਾ ਇੱਕ ਬਿੱਲ ਆ ਉਹਦੇ ਬਾਰੇ ਕੋਈ ਵੀ ਦੱਸਣਾ ਚਾਹੇ, ਐਕਸਪਲੇਨ ਕਰਨਾ ਚਾਹੇ, ਇਹ ਹੈ ਕੀ ਆ, ਇਹਦਾ ਨੁਕਸਾਨ ਕੀ ਆ, ਇਹਦਾ ਫਾਇਦਾ ਕੀ ਆ, ਉਹ ਦੱਸ ਸਕਦਾ ਆ। ਪਰ ਜੇ ਅਸੀਂ ਉਹੀ ਚੀਜ਼ਾਂ ਇੱਥੇ ਲਿਆਉਣੀਆਂ ਆ, ਉੱਦਾਂ ਦੇ ਕੰਮ ਕਰਨੇ ਆ, ਫਿਰ ਤਾਂ ਸਾਡੇ ਸਾਰਿਆਂ ਦਾ ਨੁਕਸਾਨ ਆ ਉਹਦੇ ਵਿੱਚ। ਕਿਉਂਕਿ ਆਪਾਂ ਨੁਕਸਾਨ ਝੱਲਿਆ ਵੀ, ਆਪਾਂ ਤਰੱਕੀਆਂ ਨਹੀਂ ਕੀਤੀਆਂ ਉਹਨਾਂ ਚੀਜ਼ਾਂ ਦੇ ਵਿੱਚ। ਤਰੱਕੀ ਬੰਦਾ ਉਦੋਂ ਹੀ ਕਰਦਾ ਜਦੋਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਫਿਰ ਆਪਣੇ ਕੰਮ ਕਾਜ ਕਰਦਾ ਆ, ਜਾਂ ਕਿਸੇ ਨਾਲ ਧੱਕਾ ਹੁੰਦਾ ਆ ਉਹ ਆਪਣੀ ਗੱਲ ਕਰ ਸਕਦਾ ਆ। ਜਦੋਂ ਪਹਿਲਾਂ ਵੀ ਬਹੁਤ ਵੱਖ-ਵੱਖ ਖੇਤਰਾਂ ਦੇ ਵਿੱਚ ਲੋਕਾਂ ਨੇ ਆਪਣੀ ਗੱਲ ਉਠਾਈ ਆ। ਕੋਈ ਰੇਡੀਓ ਦਾ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਹੱਕ 'ਚ ਆ ਜਾਂ ਵਿਰੋਧ ਵਿੱਚ ਆ, ਉਹਦੀ ਆਪਣੀ ਰਾਏ ਕੋਈ ਨਹੀਂ ਹੁੰਦੀ। ਇਹ ਸਿਰਫ ਜਿਹੜੀ ਰਾਏ ਆ ਉਹ ਤੁਹਾਡੀ ਹੁੰਦੀ ਆ। ਪ੍ਰਵੀਨ ਜੀ, ਸਾਡੇ ਨਾਲ ਕੁਝ ਕਾਲਰ ਵੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਗੱਲ ਕਰ ਲੈਂਦੇ ਆ। ਜੀ, ਮਨਦੀਪ ਸਿੰਘ ਜੀ। ਮਨਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੀ, ਤੁਸੀਂ ਜਿਹੜਾ SB 403 ਬਿੱਲ ਤੇ ਗੱਲ ਕਰ ਰਹੇ। ਇਹ ਚੀਜ਼ ਜਿਹੜਾ ਹੈਗਾ ਮੈਨੂੰ ਤਕਰੀਬਨ 1 ਮਹੀਨਾ ਪਹਿਲੋਂ ਪਤਾ ਲੱਗੀ ਸੀ। ਤੇ ਜਦੋਂ ਮੈਨੂੰ ਪਤਾ ਲੱਗਾ ਕਿ SB 403 ਬਿੱਲ ਆਇਆ ਹੈ ਜਿਹਦੇ 'ਚ ਜਾਤੀ ਦੇ ਆਧਾਰ ਤੇ ਕੁਛ ਕਰ ਰਹੇ, ਪਹਿਲੋਂ ਮੈਂ ਇਗਨੋਰ ਕੀਤਾ ਕਿ ਨਹੀਂ ਚਲੋ ਕੋਈ ਗੱਲ ਨਹੀਂ, ਕਈ ਚੀਜ਼ਾਂ ਆ ਗਈਆਂ। ਪਰ ਜਿਹੜੀ ਅਨਫੋਰਚੂਨੇਟਲੀ ਬਾਅਦ 'ਚ ਮੈਨੂੰ ਮੇਰੇ ਫਰੈਂਡਸ ਨੇ ਯੂਬਾ ਸਿਟੀ ਤੋਂ, ਆਸੇ ਪਾਸੇ ਰੀਓ ਲਿੰਡਾ ਤੋਂ ਕੰਟੈਕਟ ਕੀਤਾ ਕਿ ਇੱਕ ਬਿੱਲ ਆ ਰਿਹਾ ਜਿਹੜਾ ਸ਼ਰਾਰਤ ਦੇ ਤਹਿਤ ਹੈ। ਔਰ ਮੈਂ ਪੜ੍ਹਿਆ ਨਹੀਂ ਸੀ, ਮੈਂ ਉਹਨਾਂ ਦੇ ਸਲਾਹ ਦੇ ਕਰਕੇ ਪੜ੍ਹਿਆ ਬਿੱਲ ਪੜ੍ਹਨ 'ਚ ਜਿਹੜਾ ਹੈਗਾ ਮੈਨੂੰ ਬੜੀ ਸ਼ਰਮ ਆਈ ਕਿ ਜਿਹੜੀਆਂ ਚੀਜ਼ਾਂ ਇੰਡੀਆ 'ਚ ਵਾਪਰਦੀਆਂ ਪੰਜਾਬ 'ਚ ਕੁਝ ਹੱਦ ਤੱਕ ਵਾਪਰਦੀਆਂ, ਪੰਜਾਬ 'ਚ ਜ਼ਿਆਦਾ ਨਹੀਂ, ਜਾਤ ਪਾਤ ਦਾ ਕੰਮ, ਤੇ ਪਰ ਇੰਡੀਆ 'ਚ ਤਾਂ ਬਹੁਤ ਜ਼ਿਆਦਾ। ਇੱਥੇ ਜਿਹੜਾ ਹੈਗਾ ਉਹਦੇ ਬਿੱਲ ਨੂੰ ਲਿਆਉਣ ਵਾਸਤੇ ਇਹਨਾਂ ਨੇ ਗੁਰੂ ਰਵਿਦਾਸ ਸਾਹਿਬ ਦੇ ਬਾਰੇ ਵੀ ਜਿਹੜੇ ਗਏ ਜਿੱਦਾਂ ਦੇ ਸ਼ਬਦ ਵਰਤੇ ਨੇ ਚਾਹੀਦੇ ਨੇ।
ਉਹ ਚੀਜ਼ਾਂ ਜਿਹੜੀਆਂ ਗਈਆਂ ਇੱਥੇ ਜਿਹੜੀ ਗਈਆਂ ਵਿਕਸਦੀਆਂ ਨਹੀਂ ਪਈਆਂ ਜਿਹੜੀਆਂ ਲਿਖ ਦਿੱਤੀਆਂ। ਤੇ ਇਹ ਬਿੱਲ ਜਿਹੜਾ SB 403 ਇਹ ਵਿਖਾਇਆ ਜਾ ਰਿਹਾ ਕਿ ਜਿਹੜਾ ਹੈਗਾ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਲਈ, ਪਰ ਇੱਥੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹੈ ਹੀ ਨਹੀਂ। ਅਮਰੀਕਾ ਦੇ ਵਿੱਚ ਤੁਸੀਂ ਆਪਾਂ ਕੱਲ ਵੀ ਗੱਲ ਕੀਤੀ, ਬੜੇ ਫਰੈਂਡਸ ਨੇ, ਅਸੀਂ 100 ਸਾਲਾਂ ਤੋਂ ਜਿਹੜਾ ਹੈਗਾ ਵੱਧ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ, ਮਿਹਨਤ ਕਰ ਰਹੇ ਆ। ਅੱਜ ਤੱਕ ਇੱਥੇ ਹਾਂ ਠੀਕ ਹੈ ਦੂਜੀਆਂ ਬੁਰਾਈਆਂ ਨੇ, ਪਰ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ, ਜਾਤ ਪਾਤ ਦੇ ਆਧਾਰ ਤੇ ਲੋਕਾਂ ਨੂੰ ਪਤਾ ਹੀ ਨਹੀਂ ਜਾਤ ਕੀ ਹੁੰਦੀ ਹੈ। ਮੇਰੇ ਦੋਸਤ ਨੇ, ਉਹਨਾਂ ਦੇ ਜਿਹੜੇ ਜਿੱਦਾਂ ਫਾਦਰ, ਉਹਨੂੰ ਇੱਕ ਸ਼ੌਂਕ ਹੈ ਜਿਹੜਾ ਹੈਗਾ ਆਪਣਾ ਲੈਦਰ ਦਾ ਜਿਹੜਾ ਹੈਗਾ ਕੰਮ ਕਰਨਾ, ਜਿੱਦਾਂ ਕੋਈ ਜੈਕਟਾਂ ਬਣਾਉਣੀਆਂ। ਹੁਣ ਆਪਾਂ ਉਹਨਾਂ ਨੂੰ ਚਮਿਆ ਥੋੜਾ ਕਹਿੰਦੇ, ਇਹ ਚੀਜ਼ ਉਹਨਾਂ ਨਾਲ ਹੱਸ ਖੇਡ ਕੇ ਗੱਲ ਕਰੀ ਤੇ ਉਹ ਕਹਿੰਦੇ ਯਾਰ ਇਟਸ ਸਰਪ੍ਰਾਈਜ਼ਿੰਗ ਕਿ ਆਹ ਕੀ ਚੀਜ਼ ਹੋ ਰਹੀ ਹੈ। ਇਹ ਜਾਤ ਪਾਤ ਇੱਥੇ ਨਹੀਂ ਹੈਗੀ, ਅੱਜ ਤੱਕ ਮਹਾਰਾਜ ਦੀ ਕਿਰਪਾ ਨਾਲ ਇੱਥੇ ਨਹੀਂ ਹੈਗੀ। ਲੋਕਾਂ ਨੂੰ ਇਕੁਐਲਿਟੀ ਦਾ ਜਿਹੜਾ ਫੰਡਾਮੈਂਟਲ ਰਾਈਟਸ ਨੇ ਅਸੀਂ ਸਾਰੇ ਇੰਜੋਏ ਕਰਦੇ ਹਾਂ। ਹਾਂ ਇੱਥੇ ਰੇਸਿਜ਼ਮ ਹੈ ਜਿਹੜਾ ਹੈਗਾ, ਕੁਛ ਹੇਟ ਕ੍ਰਾਈਮਸ ਨੇ, ਔਰ ਉਹਨਾਂ ਨੂੰ ਟੈਕਲ ਕਰਨ ਵਾਸਤੇ ਸਾਡੇ ਕੋਲ ਇੱਥੇ ਲਾ ਇਨਫੋਰਸਮੈਂਟ ਤੇ ਹੋਰ ਏਜੰਸੀਆਂ ਨੇ, ਤੇ ਇੱਥੋਂ ਦੇ ਲੋਕ ਵੀ ਸਾਡਾ ਸਾਥ ਦਿੰਦੇ। ਆਪਾਂ ਲੋਕੀ ਕਿਤੇ ਹੇਟ ਕ੍ਰਾਈਮ ਦੇ ਵਿਕਟਮ ਹੋ ਜਾਈਏ ਤੇ ਲੋਕੀ ਸਾਡੇ ਨਾਲ ਖੜਦੇ, ਪਰ ਜਾਤ ਪਾਤ ਦਾ ਜਿਹੜਾ ਹੈਗਾ ਨਾ ਤੇ ਇੱਥੇ ਲੋਕਾਂ ਨੂੰ ਪਤਾ ਹੈ ਤੇ ਨਾ ਹੀ ਇੱਥੇ ਇਹ ਲਿਆਉਣੀ ਚਾਹੀਦੀ। ਤੇ ਇਹ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਜਾ ਰਿਹਾ ਹੈ, ਇਹ ਅਸਲ 'ਚ ਜਾਤ ਪਾਤ ਦਾ ਜਿਹੜਾ ਹੈਗਾ ਭੇਦਭਾਵ ਲੋਕਾਂ ਨੂੰ ਐਜੂਕੇਟ ਕਰਕੇ ਲਿਆਉਣ ਦੇ ਲਈ ਜਿਹੜਾ ਹੈਗਾ ਲਿਆਂਦਾ ਜਾ ਰਿਹਾ। ਇਹ ਬਹੁਤ ਤਗੜੀ ਸ਼ਰਾਰਤ ਹੈ, ਇਹ ਨਹੀਂ ਆਉਣਾ ਚਾਹੀਦਾ। ਤੁਹਾਡਾ ਮਤਲਬ ਇਹ ਨੁਕਸਾਨਦਾਇਕ ਹੈ? ਬਹੁਤ ਜ਼ਿਆਦਾ ਨੁਕਸਾਨਦਾਇਕ ਹੈ। ਵੇਖੋ ਇੱਥੇ ਮੈਂ ਕੈਲੀਫੋਰਨੀਆ ਦੇ ਵਿੱਚ ਤਕਰੀਬਨ 15-20 ਸਾਲ ਪਹਿਲਾਂ ਇੱਧਰ ਇਹ ਮੂਵ ਹੋਇਆ ਸੀ। ਪਹਿਲਾਂ ਮੈਂ ਜਰਸੀ ਰਹਿੰਦਾ ਹੁੰਦਾ ਸੀ, ਉੱਥੇ ਵੀ ਮੇਰੇ ਫਰੈਂਡ ਸੀ ਸਾਰੇ, ਹਰ ਇੱਕ ਤਰ੍ਹਾਂ ਦਾ ਬੰਦਾ, ਜਿਹਨੂੰ ਲੋਕੀ ਇੰਡੀਆ 'ਚ ਜਾਤੀ ਸੂਚਕ ਸ਼ਬਦ ਕਹਿ ਦਿੰਦੇ ਹੈ ਕਿ ਨਹੀਂ ਜੀ ਆਹ ਫਲਾਣਾ ਪਿੰਡ ਦਾ ਢੀਂਗੜਾ ਭਰ। ਨਹੀਂ, ਮੈਂ ਪਿਛਲੇ ਕਈ ਦਹਾਕਿਆਂ ਤੋਂ ਵੇਖ ਰਿਹਾ ਕਿ ਲੋਕ ਜਿਹੜੇ ਹੈਗੇ ਆ ਆਪਸ 'ਚ ਬੜੇ ਪਿਆਰ ਨਾਲ ਰਹਿੰਦੇ, ਭਾਵੇਂ ਕੋਈ ਕਿਸੇ ਵੀ ਮਜ਼ਹਬ ਤੋਂ ਹੈ, ਈਵਨ ਮੁਸਲਮਾਨ, ਸਿੱਖ, ਈਸਾਈ, ਹਿੰਦੂ, ਲੋਕੀ ਜਿਹੜਾ ਹੈਗਾ ਇੱਕ ਛੱਤ ਦੇ ਥੱਲੇ ਰਹਿ ਰਹੇ। ਤੇ ਪੰਜਾਬੀਆਂ ਦੇ ਵਿੱਚ ਜੇ ਡਿਵੀਜ਼ਨ ਵਾਸਤੇ ਉਹ ਜਿਹੜਾ ਬਿੱਲ ਜਿਹੜਾ ਹੈਗਾ ਲਿਆਣਾ, ਉਹ ਗਲਤ ਗੱਲ ਹੈਗੀ। ਇੱਥੇ ਸਾਰੇ ਚਾਹੇ ਕੋਈ ਜਿਹੜਾ ਹੈਗਾ ਆਪਣਾ ਕਿੱਤੇ ਦਾ ਕੁਛ ਵੀ ਹੈ ਬੰਦਾ ਜਿਹੜਾ ਹੈਗਾ, ਜੇ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਕੋਈ ਲੱਕੜ ਦਾ ਕੰਮ ਕਰਦਾ ਸੀ ਜਾਂ ਲੋਹੇ ਦਾ ਕੰਮ ਕਰਦਾ ਸੀ, ਇੰਜੀਨੀਅਰ ਹੈ, ਡਾਕਟਰ ਹੈ, ਕੋਈ ਹੈ, ਲੋਕੀ ਪਿਆਰ ਨਾਲ ਰਹਿ ਰਹੇ। ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ, ਇਕੱਠੇ ਹੁੰਦੇ ਆ, ਅਸੀਂ ਬੜਾ ਵਧੀਆ ਇੱਥੇ ਇੱਕ ਜਿਹੜਾ ਸਾਨੂੰ ਐਟਮੋਸਫੇਅਰ ਮਿਲਿਆ, ਉਹਦੇ ਮੁਤਾਬਕ ਅਸੀਂ ਬੜੇ ਵਧੀਆ ਰਹੇ। ਸਾਰੇ ਇਕੁਐਲਿਟੀ ਦੇ ਵਿੱਚ ਬਿਲੀਵ ਕਰਦੇ ਹੈ, ਔਰ ਇਕੱਲੇ ਬਿਲੀਵ ਨਹੀਂ ਕਰਦੇ, ਉਹਨੂੰ ਮੰਨਦੇ ਵੀ ਹੈ। ਤੇ ਬਹੁਤ ਸਾਰੇ ਏਦਾਂ ਦੇ ਬੱਚੇ ਜਿਨ੍ਹਾਂ ਨੂੰ ਜਾਤ ਪਾਤ ਦਾ ਪਤਾ ਹੀ ਨਹੀਂ ਹੈਗਾ। ਨਹੀਂ ਪਤਾ। ਥੈਂਕ ਯੂ ਮਨਦੀਪ ਜੀ, ਥੈਂਕ ਯੂ। ਆਪਣੀਆਂ ਲਾਈਨਾਂ ਸਾਰੀਆਂ ਫੁੱਲ ਹੋ ਚੁੱਕੀਆਂ ਆ ਹੁਣ। ਥੈਂਕ ਯੂ ਤੁਹਾਡਾ। ਇੱਕ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨਾ ਚਾਹੁੰਦਾ ਲਾਸਟ ਤੇ ਜੀ, ਇਹ ਬਿੱਲ ਜੇ ਆ ਗਿਆ ਤੇ ਇੱਥੇ ਆਪਾਂ ਲੋਕਾਂ ਨੂੰ ਐਜੂਕੇਸ਼ਨ ਦੇਣੀ ਸ਼ੁਰੂ ਕਰਾਂਗੇ ਕਿ ਇਹ ਜਿਹੜਾ ਹੈਗਾ ਬਿੱਲ ਆਇਆ ਹੈ ਤੇ ਕਾਸਟ ਸਿਸਟਮ ਹੁੰਦਾ ਕੀ ਹੈ, ਇਹ ਸ਼ਰਾਰਤ ਹੈ। ਤੇ ਜੇ ਆਪਾਂ ਅਮਰੀਕਨ ਕਮਿਊਨਿਟੀ ਦੇ ਵਿੱਚ ਆਪਣੇ ਆਪ ਨੂੰ ਵੇਖੀਏ, ਹਾਰਡਲੀ 1% ਹੋਵਾਂਗੇ, ਉਹਨਾਂ ਵੀ ਨਹੀਂ ਹੈਗੇ ਸਾਰੇ ਥਰੂ ਆਊਟ ਅਮਰੀਕਾ 'ਚ। ਆਟੇ 'ਚ ਲੂਣ ਬਰਾਬਰ ਨਹੀਂ ਹੈਗੇ। ਤੇ ਇਹ ਬਿੱਲ ਲਿਆ ਕੇ ਤੁਸੀਂ ਵੇਖੋ ਕਿ ਇਹ ਜਿਹੜਾ ਹੈਗਾ ਸਾਡੀ ਜਿੰਨੀ ਕੁ ਪਾਪੂਲੇਸ਼ਨ ਹੈ ਉਹਨੂੰ ਜਿਹੜਾ ਹੈਗਾ ਉਹਦੀ ਪ੍ਰੋਸਪੈਰਿਟੀ ਡਿਸਟਰੋਏ ਕਰਨ ਲਈ ਜਿਹੜਾ ਹੈਗਾ ਸ਼ਰਾਰਤ ਹੈ। ਪਲੀਜ਼ ਇਹ ਸਾਰੇ ਜਾਣੇ ਜਿਹੜਾ ਹੈਗਾ ਇਹ ਬਿੱਲ ਨੂੰ ਪੜ੍ਹੋ ਔਰ ਸਮਝੋਗੇ ਕਿ ਇਹ ਬਿੱਲ ਗਲਤ ਹੈ ਤੇ ਇਹਦੇ ਅਗੇਂਸਟ ਲੋ। ਇਹ ਸ਼ਰਾਰਤ ਹੈ ਸਾਡੇ ਭਾਈਚਾਰੇ ਦੇ ਖਿਲਾਫ, ਸਾਡੇ ਪੰਜਾਬੀਆਂ ਦੇ ਖਾਸ ਕਰਕੇ। ਆਪਾਂ ਠੀਕ ਹੈ ਟਾਰਗੇਟ ਹੋ। ਥੈਂਕ ਯੂ ਮਨਦੀਪ ਜੀ, ਥੈਂਕ ਯੂ। ਤੁਸੀਂ ਹੈਡਸ ਅਪ ਦਿੱਤੇ ਆ, ਸਾਰਿਆਂ ਨੂੰ ਰਿਕੁਐਸਟ ਕਰਦੇ ਵੀ ਤੁਸੀਂ ਪੜ੍ਹ ਜ਼ਰੂਰ ਲਵੋ। ਹੈ ਕੀ ਚੀਜ਼ ਹੈਗਾ ਆ, ਇਹ ਕਿਉਂ ਲਿਆਂਦਾ, ਇਹਦਾ ਨਫਾ ਕੀ ਆ, ਨੁਕਸਾਨ ਕੀ ਆ। ਪ੍ਰਵੀਨ ਜੀ ਅਗਲੇ ਕਾਲਰ ਨੇ ਸਾਡੇ ਨਾਲ, ਰਾਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੇਰਾ ਜੀ ਇਸ ਬਿੱਲ ਬਾਰੇ ਇਹੀ ਹੈਗਾ ਪੱਖ, ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਪਹਿਲਾਂ ਦੱਸ ਰਿਹਾ। ਰਾਈਟ, ਜਿਹੜਾ SB 403 ਹੈਗਾ ਜੀ, ਇਹਦੀ ਆਥਰ ਹੈਗੀ ਆਇਸ਼ਾ ਵਹਾਬ, ਸ਼ੀ ਇਜ਼ ਅ ਸੈਨੇਟਰ ਇਨ ਕੈਲੀਫੋਰਨੀਆ। ਤੇ ਇਹਦੇ ਕੋ-ਆਥਰ ਹੈਗੇ ਡਾਕਟਰ ਜਸਮੀਤ ਬੈਂਸ, ਜਿਹੜੇ ਸਾਡੇ ਅਸੈਂਬਲੀ ਮੈਂਬਰ ਹੈਗੇ। ਤੇ ਇਸ ਬਿੱਲ ਵਿੱਚ ਬੇਸਿਕਲੀ ਇਹ ਕੀ ਕਰਦੇ ਪਏ ਨੇ, ਦੇ ਆਰ ਟ੍ਰਾਈਂਗ ਟੂ ਐਡ ਕਾਸਟ ਟੂ ਅ ਪ੍ਰੋਟੈਕਟਡ ਕੈਟੇਗਰੀ, ਸੁਰੱਖਿਅਤ ਕੈਟੇਗਰੀ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਇਹ ਜਾਤ ਨੂੰ ਪਾਉਣ ਲੱਗੇ ਨੇ।
ਜਿੱਦਾਂ ਤੁਹਾਡੀ ਰੇਸ ਹੋ ਗਈ, ਕਲਰ ਹੋ ਗਈ, ਰਿਲੀਜਨ ਹੋ ਗਿਆ, ਸਾਰੇ ਪ੍ਰੋਟੈਕਟਡ ਕੈਟੇਗਰੀ ਹੁੰਦੇ ਨੇ, ਰਾਈਟ? ਤੇ ਦੇ ਆਰ ਟ੍ਰਾਈਂਗ ਟੂ ਐਡ ਕਾਸਟ ਟੂ ਇਟ, ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈਗਾ ਇੱਥੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹੁੰਦਾ ਹੈਗਾ, ਤੇ ਉਹਨੂੰ ਪ੍ਰੋਟੈਕਟਡ ਕੈਟੇਗਰੀ ਚ ਪਾ ਕੇ ਤੁਸੀਂ ਉਹਨੂੰ ਰੋਕੋਗੇ। ਇਹਦਾ ਬੇਸਿਕ ਪ੍ਰੈਮਿਸ ਹੈਗਾ ਇਸ ਬਿੱਲ ਦਾ, ਠੀਕ ਹੈ ਜੀ। ਤੇ ਹੁਣ ਸਾਨੂੰ ਜਿਹੜੀ ਪੰਜਾਬੀ ਕਮਿਊਨਿਟੀ, ਸਾਡਾ ਭਾਈਚਾਰਾ ਇੱਥੇ, ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈਗੀ ਕਿ ਜੇ ਅਸੀਂ ਇਹਨੂੰ ਸੁਰੱਖਿਅਤ ਕੈਟੇਗਰੀ ਚ ਪਾਉਂਦੇ ਹਾਂ, ਇਹਦਾ ਸਮਰਥਨ ਕਰਨੇ ਹਾਂ, ਉਹਦੇ ਨਾਲ ਜਾਤ ਪਾਤ ਖਤਮ ਹੋਏਗੀ ਇੱਥੇ ਜਾਂ ਉਹਦੇ ਚ ਵਾਧਾ ਹੋਏਗਾ ਜੀ। ਕਿਉਂਕਿ ਇੱਕ ਵਾਰੀ ਤੁਸੀਂ ਇੰਝ ਸੋਚੋ, ਇੱਕ ਵਾਰੀ ਇਹ ਆ ਗਿਆ ਸੁਰੱਖਿਅਤ ਕੈਟੇਗਰੀ ਚ, ਤੇ ਫਿਰ ਇਹਦਾ ਇਸਤੇਮਾਲ ਕਿਸ ਤਰੀਕੇ ਨਾਲ ਹੋਣਾ, ਰਾਈਟ? ਲੋਕਾਂ ਨੇ ਲਾਅ ਸੂਟ ਫਾਈਲ ਕਰਨੇ, ਲੋਕਾਂ ਨੇ ਆਲਰੇਡੀ ਇੱਥੇ ਸਿਸਕੋ ਕੇਸ ਹੋਇਆ ਜਿੱਥੇ ਕਿਸੇ ਨੂੰ ਕਿਹਾ ਤੂੰ ਬਾਹਮਣ ਹੈਗਾ, ਦੂਜੇ ਨੇ ਕਿਹਾ ਤੂੰ ਦਲਿਤ ਹੈਗਾ। ਇਹ ਸਾਰਾ ਜਦ ਮੀਡੀਆ ਚ ਡਿਸਕਸ਼ਨ ਹੁੰਦਾ ਹੈ ਤੇ ਸਾਡੇ ਬੱਚੇ, ਸਾਡੇ ਹੋਰ ਨਾਲ ਦੇ ਲੋਕੀ, ਉਹ ਸਾਨੂੰ ਪੁੱਛਦੇ ਨੇ ਕਿ ਇਹ ਸਭ ਕੀ ਹੈਗਾ। ਅੱਜ ਤੱਕ 15 ਸਾਲ ਤੋਂ ਵੱਧ ਹੋ ਗਏ ਮੈਨੂੰ ਇੱਥੇ ਆਏ ਦੇ, ਮੈਂ ਕਦੇ ਵੀ ਇਸ ਚੀਜ਼ ਤੇ ਸਾਡਾ ਡਿਸਕਸ਼ਨ ਨਹੀਂ ਹੋਇਆ, ਕੁਛ ਨਹੀਂ ਹੋਇਆ, ਰਾਈਟ? ਤੇ ਹੁਣ ਇਹਦੇ ਬਾਰੇ ਇਹ ਸਾਰਾ ਡਿਸਕਸ਼ਨ ਸ਼ੁਰੂ ਹੋਊਗਾ ਤੇ ਫਿਰ ਜਿਹੜੇ ਜਾਤ ਦੇ ਲੇਬਲ ਨੂੰ ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਗੋਬਿੰਦ ਸਿੰਘ ਜੀ ਸਿੰਘ ਤੇ ਕੌਰ ਸਾਨੂੰ ਨਾ ਦੇ ਕੇ ਜਿਹੜਾ ਖਤਮ ਕੀਤਾ ਸੀ ਲੇਬਲ, ਉਹ ਫਿਰ ਸਾਡੇ ਤੇ ਲੇਬਲ ਲੱਗੂਗਾ ਇਹਦੇ ਨਾਲ। ਤੇ ਇਸ ਬਾਰੇ ਸਾਡੇ ਸਾਰੇ ਜਿਹੜੇ ਤੁਹਾਡੇ ਸਰੋਤੇ ਨੇ ਤੇ ਸਭ ਨੂੰ, ਸਾਰੇ ਭਾਈਚਾਰੇ ਨੂੰ ਵਿਚਾਰ ਕਰਨ ਦੀ ਲੋੜ ਹੈਗੀ। ਤੇ ਇੱਕ ਵਾਰੀ ਸੋਚ ਵਿਚਾਰ ਕੇ ਤੁਹਾਨੂੰ ਸੋਚਣਾ ਚਾਹੀਦਾ ਕਿ ਤੁਸੀਂ ਇਹਨੂੰ ਸਮਰਥਨ ਇਹਦਾ ਕਰਨਾ ਚਾਹੁੰਦੇ ਹੋ ਜਾਂ ਇਹਦੇ ਵਿਰੁੱਧ ਹੈਗੇ ਹੋ। ਤੇ ਇਹ ਮੇਰੀ ਬੇਨਤੀ ਹੋਏਗੀ, ਇੱਕ ਵਾਰੀ ਤੁਸੀਂ ਇਹਦੇ ਉੱਤੇ ਜ਼ਰੂਰ ਸੋਚੋ। ਥੈਂਕ ਯੂ ਜੀ, ਥੈਂਕ ਯੂ। ਬਹੁਤ ਧੰਨਵਾਦ ਜੀ। ਤੇ ਇਹ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਕਿ ਉਹਨੂੰ ਪੜ੍ਹ ਲਓ, ਉਹਨੂੰ ਸੋਚ ਲਓ, ਵਿਚਾਰ ਲਓ। ਆਪਸ ਵਿੱਚ ਵੈਸੇ ਲੜਨੇ ਦੀ ਲੋੜ ਨਹੀਂਗੀ, ਪਰ ਸਾਰੇ ਜਾਣੇ ਫਿਰ ਵੀ ਉਹਦੇ ਤੇ ਸੋਚ ਵਿਚਾਰ ਜ਼ਰੂਰ ਕਰ ਲਓ। ਬਾਕੀ ਉਹ ਤਾਂ ਤੁਹਾਡੇ ਨਾਲ ਚੱਲਣਗੇ ਹੀ, ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਣੇ ਆ ਉਹਨਾਂ ਨੂੰ ਜੇ ਠੀਕ ਲੱਗਾ ਤਾਂ ਚੱਲਣਗੇ, ਜੇ ਨਹੀਂ ਠੀਕ ਲੱਗਾ ਤੇ ਉਹ ਠੀਕ ਕਹਿ ਕੇ ਵੀ ਫਿਰ ਉਲਟਾ ਕਰ ਲੈਂਦੇ ਆ। ਪਰ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਇਹ ਜੇ ਹੁੰਦਾ ਆ ਕੰਮਾਂ ਤੇ, ਵੈਸੇ ਕਾਰਪੋਰੇਟ ਲਾ ਹੈਗੇ ਆ, ਜੇ ਉੱਥੇ ਹੁੰਦਾ ਆ ਤੇ ਫਿਰ ਉੱਥੇ ਕਾਰਪੋਰੇਟ ਲਾ ਦੇ ਹਿਸਾਬ ਨਾਲ ਹੋਣਾ ਚਾਹੀਦਾ। ਜੇ ਤੁਸੀਂ ਉਹ ਕਹਿੰਦੇ ਇੱਕ ਖਾਨਾ ਪਾ ਦੇਣਾ, ਜਿੱਦਾਂ ਇੰਡੀਆ ਦੇ ਵਿੱਚ ਹੈਗਾ ਆ ਨਾ, ਇੰਡੀਆ ਦੇ ਵਿੱਚ ਖਾਨਾ ਪਾਇਆ ਹੁੰਦਾ, ਕਈਆਂ ਨਾਲ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਹੋਊਗੀ, ਕਈਆਂ ਨਾਲ ਹੋਰਨਾਂ ਨਾਲ ਵੀ ਹੋ ਜਾਂਦੀ ਆ ਕਈ ਵਾਰੀ। ਫਿਰ ਬਹੁਤ ਜਦੋਂ ਅਸੀਂ ਆਏ ਆ ਉਦੋਂ ਉਹ ਦਾਖਲਿਆਂ ਦੁਖਲਿਆਂ ਦਾ ਹੁੰਦਾ ਸੀ ਕਿ ਸਕੂਲ 'ਚ ਦਾਖਲਾ ਨਹੀਂ ਮਿਲਦਾ ਜਾਂ ਜੋਬ ਨਹੀਂ ਮਿਲਦੀ, ਇਸ ਤਰ੍ਹਾਂ ਦੀਆਂ ਉਦੋਂ ਚੀਜ਼ਾਂ ਹੁੰਦੀਆਂ ਸੀ। ਪਰ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਆਏ ਆ। ਸਾਡੇ ਗੁਰੂ ਸਾਹਿਬ ਦੇ ਸਿਧਾਂਤ ਦੇ ਨਾਲ ਕੋਈ ਜਾਤ ਪਾਤ ਨਹੀਂ ਹੈਗੀ ਤੇ ਨਾ ਕਿਸੇ ਨਾਲ ਕਰਨਾ ਚਾਹੀਦਾ। ਜੇ ਕੰਮਾਂ ਤੇ ਹੁੰਦਾ ਆ ਤੇ ਉੱਥੇ ਕਾਰਪੋਰੇਟ ਲਾ ਹੈਗੇ, ਉੱਥੇ ਜ਼ਰੂਰ ਕਰ ਲੈਣਾ ਚਾਹੀਦਾ ਆ ਕਿ ਉਹ ਤੁਸੀਂ ਪ੍ਰੋਟੈਕਟ ਹੋਵੋ। ਸਹੋਤਾ ਜੀ, ਸਹੋਤਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨਵੇਤਾ ਸਹੋਤਾ ਹੈ ਜੀ ਜੀ। ਤੇ ਮੈਂ ਵੀ ਇੱਥੋਂ ਬਹੁਤ ਸਾਲਾਂ ਤੋਂ ਰਹਿ ਰਹੀ ਹਾਂ। ਤੇ ਅਸੀਂ ਤਾਂ ਕਦੀ ਵੀ ਕਿਤੇ ਕੰਮਾਂ ਕਾਰਾਂ ਤੇ ਜਦੋਂ ਵੀ ਥਾਂ ਥਾਂ ਤੇ ਡਿਫਰੈਂਟ ਥਾਵਾਂ ਤੇ ਕੰਮ ਕੀਤੇ ਆ ਤੇ ਕਦੇ ਕਿਸੇ ਨੇ ਕਿਤੇ ਵੀ ਕਿਸੇ ਨੇ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ। ਤੇ ਫਿਰ ਇਸ ਚੀਜ਼ ਨੂੰ ਲਿਆਉਣ ਦੀ ਕਿਹੜੀ ਲੋੜ ਆ? ਅਸੀਂ ਆਪਣਾ ਕੱਲ ਹੀ ਵਿਗਾੜਨ ਦੀ ਕੋਸ਼ਿਸ਼ ਕਰਾਂਗੇ ਜੇ ਅਸੀਂ ਇਸ ਨੂੰ ਪਾਸ ਹੋਣ ਦੇਵਾਂਗੇ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਰਲ ਕੇ ਇਹਦੀ ਸਖਤ ਵਿਰੋਧ ਕਰੀਏ ਤਾਂ ਕਿ ਇਹ ਪਾਸ ਨਾ ਹੋਵੇ ਤੇ ਸਾਡੇ ਆਉਣ ਵਾਲੇ ਕੱਲ ਨੂੰ ਨਾ ਵਿਗਾੜੇ, ਸਾਡੇ ਬੱਚਿਆਂ ਤੇ ਇਹ ਲੇਬਲ ਨਾ ਲੱਗੇ ਕਿ ਕੌਣ ਕੌਣ ਆ ਤੇ ਉਹਨਾਂ ਦੀ ਆਪਸ ਦੇ ਵਿੱਚ ਜਿਸ ਤਰ੍ਹਾਂ ਹੁਣ ਏਕਤਾ ਉਹਨਾਂ ਦੀ ਬਣੀ ਹੋਈ ਆ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਸਾਰੇ ਇਕੱਠੇ ਬਹਿੰਦੇ ਉੱਠਦੇ ਆ, ਉਹ ਚੀਜ਼ ਨੂੰ ਅਸੀਂ ਖਤਮ ਨਾ ਹੋਣ ਦਈਏ ਕਿਉਂਕਿ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਨੌਲੇਜ ਨਹੀਂ ਇਹਨਾਂ ਚੀਜ਼ਾਂ ਦੀ ਹੈਗੀ। ਜਾਤ ਪਾਤ ਕੀ ਹੁੰਦੀ ਆ, ਕੌਣ ਆ, ਸਾਰੇ ਇਕੱਠੇ ਬੈਠਦੇ ਉੱਠਦੇ ਆ, ਰਾਈਟ ਜੀ ਜੀ। ਸੋ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਇਹਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇ। ਥੈਂਕ ਯੂ ਜੀ, ਥੈਂਕ ਯੂ ਸੋਤਾ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤਾਂ ਬਿਲਕੁਲ ਜੀ, ਸਾਰਿਆਂ ਦੇ ਤੁਹਾਡੇ ਆਪਣੇ ਵਿਚਾਰ ਹੈਗੇ ਆ। ਅਸੀਂ ਮੈਂ ਗੱਲ ਕਰਾਂ ਤੇ ਸਾਡੇ ਨਾਲ ਤਾਂ ਉੱਥੇ ਬਹੁਤ ਕੁਛ ਹੋਇਆ, ਸਾਨੂੰ ਵੱਢ ਟੁੱਕ ਵੀ ਦਿੱਤਾ ਤੇ ਸਾਨੂੰ ਤੇ ਅਜੇ ਤੱਕ ਉੱਥੇ ਇਨਸਾਫ ਨਹੀਂ ਮਿਲਿਆ ਤੇ ਇੱਥੇ ਆਣ ਕੇ ਅਸੀਂ ਬਹੁਤਾ ਕੁਛ ਕਰ ਵੀ ਨਹੀਂ ਸਕਦੇ ਹੈਗੇ। ਅਗਲੇ ਕਾਲਰ ਨੇ ਸਾਡੇ लक्ष्मी जी। हाँ जी, सत श्री अकाल। हाँ, सत श्री अकाल। मैं हिंदी में बात करूंगी, इज इट ओके? हाँ जी, हाँ जी। हाँ, नमस्ते। तो मैं यूएस में 25 ईयर्स से रह रही हूँ। यहीं पे मैंने यूनिवर्सिटी ज्वाइन किया
फिर IT इंडस्ट्री में 10 इयर्स काम किया, बाद में एजुकेशन इंडस्ट्री में भी काम किया, और मेरे 2 बच्चे हैं, उनके साथ मैं कल्चरल और रिलीजियस ऑर्गेनाइजेशन भी जाती हूँ, पार्टिसिपेट करती हूँ, सभी जगह लेके जाती हूँ। मैंने कभी भी एक कैस्ट का वो नाम भी नहीं सुना, और कुछ डिस्क्रिमिनेशन भी नहीं हुआ मुझे, या किसी को होते हुए भी मैंने नहीं देखा। तो मुझे लगता है कि ये हम लोगों को SB 403 अपोज करना चाहिए, क्योंकि ये कुछ फिशी लगता है, जो कुछ इंडियन कम्युनिटी जो है उसका डिवाइड करने का कुछ मकसद लगता है मुझे तो हम सभी इंडियंस को अभी एक होना चाहिए और इसको अपोज करना चाहिए। तो ये कास्ट इररेलेवेंट हो गया है, इंडिया में भी इररेलेवेंट हो गया है अभी। तो हमको आगे बढ़ना चाहिए, प्रोग्रेसिव होना चाहिए, रिग्रेस नहीं होना चाहिए। दिस इज माय ਥੈਂਕ ਯੂ ਲక్ష్ਮੀ ਜੀ। ਹਰ ਕਿਤੇ ਆਪੋ ਆਪਣੇ ਵਿਚਾਰ ਹੈਗੇ ਆ, ਜਿਸ ਤਰ੍ਹਾਂ ਵੀ ਤੁਸੀਂ ਸੋਚਦੇ ਆ। ਪ੍ਰਵੀਨ ਜੀ, ਮੈਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਇੰਨੀ ਦੇਰ ਬਾਅਦ ਕਿਉਂ ਪਤਾ ਲੱਗਾ ਸਾਰਿਆਂ ਨੂੰ, ਇਹ ਪਹਿਲਾਂ ਕਿਉਂ ਨਹੀਂ ਕਿਸੇ ਨੇ ਡਿਸਕਸ ਕੀਤੀ? ਜਦੋਂ ਆ ਵੋਟਾਂ ਪੈਣੀਆਂ ਸੀਗੀਆਂ ਅੱਗੇ ਵੀ ਸਿੱਖਾਂ ਦੀ ਗਿਣਤੀ ਹੋਣੀ ਸੀਗੀ, ਉਹਦੇ ਵਿੱਚ ਪੰਜਾਬੀ ਦੀ ਹੋਣੀ ਸੀਗੀ ਕਿ ਪੰਜਾਬੀ ਕਿੰਨੇ ਆ, ਤੇ ਉਹਦੇ ਵਿੱਚ ਸਿੱਖ ਸ਼ਬਦ ਪਾ ਦਿੱਤਾ ਗਿਆ। ਜੇ ਪੰਜਾਬੀ ਦੀ ਹੁੰਦੀ ਤੇ ਉਦੋਂ ਕਈਆਂ ਨੇ ਸਵਾਲ ਉਠਾਇਆ, ਤੇ ਕੁਝ ਕੁ ਲੋਕਾਂ ਨੇ ਮੋਹਤਬਾਰਾਂ ਨੇ ਕਿਹਾ, ਕਹਿੰਦੇ ਅਸੀਂ ਡਿਸਕਸ਼ਨ ਕਰ ਲਈ। ਕਿੱਥੇ ਡਿਸਕਸ਼ਨ ਕੀਤੀ ਸੀਗੀ? ਅੰਦਰ ਵੜ ਕੇ ਤਾਂ ਅਸੀਂ ਘਰ ਦੀ ਡਿਸਕਸ਼ਨ ਕਰਦੇ ਆ, ਕਿੱਥੇ ਨਿਆਣਾ ਮੰਗਣਾ ਪਿਆਉਣਾ ਆ। ਜਿਹੜੀਆਂ ਕਮਿਊਨਿਟੀ ਦੀਆਂ ਗੱਲਾਂ ਹੁੰਦੀਆਂ ਆ, ਉਹ ਤੁਹਾਨੂੰ ਕਿਤੇ ਨਾ ਕਿਤੇ, ਜ਼ਰੂਰੀ ਨਹੀਂ ਤੁਸੀਂ ਰੇਡੀਓ ਤੇ ਕਰਨੀ ਆ, ਕਿਤੇ ਵੱਡੇ ਇਕੱਠਾਂ ਦੇ ਵਿੱਚ, 2 ਚੌਂ ਦੇ ਵਿੱਚ, ਕਿਤੇ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਿਤੇ ਵੀ ਆਪਣੀਆਂ ਨਾ ਡਿਸਕਸ਼ਨਾਂ ਇਹ ਕਰ ਲੈਣੀਆਂ ਚਾਹੀਦੀਆਂ। ਇੱਕ ਦੂਜੇ ਨਾਲ ਕਰਕੇ ਉਹ ਫਿਰ ਕਮਿਊਨਿਟੀ ਦੀਆਂ ਗੱਲਾਂ ਜਿਹੜੀਆਂ ਨਾ ਉਹ ਬਣਦੀਆਂ ਨਹੀਂ ਹੁੰਦੀਆਂ, ਫਿਰ ਉੱਥੇ ਪੁਆੜੇ ਹੀ ਪੈਂਦੇ ਹੁੰਦੇ ਆ। ਸਾਡੇ ਅਗਲੇ ਕਾਲਰ ਨੇ ਗੁਰਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਕੌਰ, ਇਹ ਗੱਲ ਜਿਹੜੀ ਹੈਗੀ ਆ, ਇੱਥੇ ਤਾਂ ਹੈ ਨਹੀਂਗੀ ਕਿਤੇ ਵੀ। ਇੱਥੇ ਵੀ ਜਿਹੜੀਆਂ ਫਰਮਾਂ ਕੰਮ ਕਰਦੀਆਂ ਪ੍ਰਾਈਵੇਟ ਆ, ਉੱਥੇ ਇਸ ਗੱਲ ਦੀ ਲੋੜ ਹੀ ਕੋਈ ਨਹੀਂ। ਜੇ ਇੰਡੀਆ ਵਿੱਚ ਹੈਗੀ, ਮੈਂ ਕੱਲ ਵੀ ਕਿਹਾ ਸੀ, ਇੰਡੀਆ ਕਰਨ ਜਾ ਕੇ ਉਧਰੋਂ ਉਹਨੂੰ ਕਰ ਨਹੀਂ ਦਿੱਤਾ ਉਦਘਾਟਨ, ਰਾਸ਼ਟਰਪਤੀ ਨੇ ਉਹਨੂੰ ਪੁੱਛਣਾ। ਉੱਥੇ ਤਾਂ ਕੋਈ ਨਹੀਂ ਬੋਲਦਾ ਹੈਗਾ ਵੀ ਭਾਈ ਆਪਣੀ ਰਾਸ਼ਟਰਪਤੀ ਨੂੰ ਪਿੱਛੇ ਕਰ ਦਿੱਤਾ। ਹੁਣ ਇੱਥੇ ਆਉਣਾ ਉਹਨੇ, ਇੱਥੇ ਪੁੱਛਣਾ, ਇੱਥੇ ਨਹੀਂ ਉਹਦੇ ਮੂਹਰੇ ਝੋਲੀ ਚੁੱਕ ਕੇ ਤੁਰੇ ਫਿਰਦੇ ਹੋਣਾ ਜਿਹੜੇ ਬਿੱਲ ਲਿਆਉਣ ਵਾਲੇ ਆ। ਅਸਲ ਵਿੱਚ ਇੱਥੇ ਤਾਂ ਕਿਤੇ ਵੀ ਨਹੀਂ ਹੈ, ਨਾ ਕੋਈ ਕਿਸੇ ਨੂੰ ਪੁੱਛਦਾ। ਮੈਨੂੰ 25 ਸਾਲ ਹੋ ਗਿਆ ਅਮਰੀਕਾ 'ਚ ਫਿਰਦੇ ਨੂੰ, ਤਕਰੀਬਨ ਸਾਰੀ ਅਮਰੀਕਾ ਘੁੰਮ ਕੇ ਦੇਖੀ, ਅੱਧਾ ਕੈਨੇਡਾ ਦੇਖਿਆ, ਕੋਈ ਨਹੀਂ ਪੁੱਛਦਾ। ਇਹ ਤਾਂ 1000 ਸਾਲ ਪਿੱਛੇ ਨੂੰ ਜਾਂਦੇ ਆ। ਥੈਂਕ ਯੂ ਗੁਰਨਾਮ ਜੀ। ਹਾਂਜੀ। ਦੇਖੋ, ਹੁੰਦਾ ਵੀ ਹੋਊਗਾ, ਅਸੀਂ ਨਹੀਂ ਕਹਿੰਦੇ ਹੈਗੇ, ਕਿਉਂਕਿ ਹੁਣ ਨਾ ਤੇ ਪ੍ਰਵੀਨ ਨਾਲ ਹੋਇਆ, ਨਾ ਮੇਰੇ ਨਾਲ ਹੋਇਆ, ਪਰ ਹੁੰਦਾ ਵੀ ਹੋਊਗਾ ਕਿਸੇ ਦੇ ਨਾਲ। ਉਹ ਤੁਸੀਂ ਉਹਨੂੰ ਸੋਲਵ ਕਿਵੇਂ ਕਰਨਾ, ਉਹਦੇ ਬੜੇ ਢੰਗ ਤਰੀਕੇ। ਅਮਰੀਕਾ ਕੈਨੇਡਾ ਦੇ ਵਿੱਚ, ਇਹਨਾਂ ਕੰਟਰੀਆਂ ਦੇ ਵਿੱਚ ਬੜੇ ਤਰੀਕੇ ਹੈਗੇ ਆ। ਕੇਵਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, SB 4 ਬਾਰੇ ਬੋਲਣਾ ਸੀਗਾ। ਹਾਂਜੀ ਭਾਜੀ, ਇਹ ਗਲਤ ਜਿਹੜਾ ਹੈਗਾ ਲਿਆ ਰਹੇ ਆਪਾਂ। ਮੈਨੂੰ 1992 ਦਾ ਮੈਂ ਅਮਰੀਕਾ ਦੇ ਵਿੱਚ ਆਇਆ ਇੱਥੇ। ਹਾਂਜੀ, ਸਾਡੇ ਨਾਲ ਤਾਂ ਕੋਈ ਅੱਜ ਤੱਕ ਕਿਸੇ ਦੇ ਨਾਲ ਨਹੀਂ ਹੋਇਆ। ਸਾਰੇ ਅਸੀਂ ਇਕੱਠੇ, ਜਿੱਦਾਂ ਸਾਰੇ ਭਰਾਵਾਂ ਵਾਂਗੂ ਰਹਿੰਦੇ ਆ ਜੀ। ਹਾਂਜੀ, ਤੇ ਇਹਦੇ ਬਾਰੇ ਇਹੀ ਹੈ ਵੀ ਨੋ ਹੋਣਾ ਚਾਹੀਦਾ ਹੈ। ਕੀ ਉਸ ਬਿੱਲ ਦੇ ਉੱਤੇ ਹੁਣ ਯੈਸ ਨੋ ਹੋ ਰਹੀ ਆ? ਕਿਸੇ ਦੀ ਰਾਏ ਪੁੱਛੀ ਜਾ ਰਹੀ ਆ? ਹਾਂਜੀ, ਇਹ ਪੁੱਛ ਰਿਹਾ ਜਿੱਦਾਂ ਨਾ ਕਈ ਜੈਸ ਨੋ ਚੱਲ ਰਹੀ ਹੈ, ਜਿੱਦਾਂ ਜੈਸ ਨੋ ਦੇ ਵਿੱਚ। ਅੱਛਾ, ਠੀਕ ਹੈ। ਹਾਂਜੀ, ਠੀਕ ਹੈ। ਕੇਵਲ ਸਿੰਘ ਜੀ, ਹੋਰ ਕੁਝ ਕਹਿਣਾ ਚਾਹੋਗੇ? ਠੀਕ ਹੈ, ਥੈਂਕ ਯੂ ਜੀ। ਹਾਂਜੀ, ਮੈਨੂੰ ਲੱਗਦਾ ਕਿ ਇਹਦੀ ਡਿਸਕਸ਼ਨ ਲੇਟ ਹੋਣੀ ਸ਼ੁਰੂ ਹੋਈ ਲੋਕਾਂ ਦੇ ਵਿੱਚ ਵੀ। ਲੋਕਾਂ ਨੇ ਵੀ ਹੁਣ ਗੱਲ ਕਰਨੀ ਸ਼ੁਰੂ ਕੀਤੀ ਆ ਵੀ ਇਹ ਕੀ ਚੀਜ਼ ਹੈਗੀ ਆ, ਤੇ ਕਿਸੇ ਨੂੰ ਨਫਾ ਲੱਗਦਾ, ਕਿਸੇ ਨੂੰ ਇਹਦੇ ਵਿੱਚ ਨੁਕਸਾਨ ਲੱਗਦਾ ਆ। ਅਗਲੇ ਕਾਲਰ ਨੇ ਪਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਪ੍ਰਵੀਨ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਜਿਹੜੇ ਕਾਲਰ ਪਹਿਲਾਂ ਕਾਫੀ ਜਿਹੜੇ ਆ ਉਹ ਦੱਸ ਗਏ, ਸਭ ਤੋਂ ਪਹਿਲਾਂ ਇੱਕ
ਤੇ ਇਹ ਜਿਹੜੀ ਤੁਸੀਂ ਨਾ ਪਹਿਲਾਂ ਆਹ ਕੇਵਲ ਸਿੰਘ ਜੀ ਨੂੰ ਕੁਐਸਚਨ ਕੀਤਾ ਕਿ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਇਹਦੇ ਤੇ ਲੇਟ ਡਿਸਕਸ਼ਨ ਜਿਹੜੀ ਉਹ ਸ਼ੁਰੂ ਹੋਈ ਕਾਫੀ। ਜੀ ਇਹ ਜਿਹੜਾ ਬਿੱਲ ਸੀ ਜਦੋਂ ਪੇਸ਼ ਹੋਇਆ ਤੇ ਇਹ ਸੈਨੇਟ ਦੇ ਵਿੱਚ ਪਾਸ ਹੋ ਚੁੱਕਾ ਆਲਰੇਡੀ ਜੀ। ਜੀ ਜਿਹੜੀ ਕੈਲੀਫੋਰਨੀਆ ਸਟੇਟ ਸੈਨੇਟ ਆ, ਹੁਣ ਇਹ ਬਿੱਲ ਗਿਆ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਵਿੱਚ ਜੀ। ਜੀ ਜੀ ਅੱਛਾ ਤੇ ਅਸੈਂਬਲੀ ਦੇ ਵਿੱਚੋਂ ਪਾਸ ਹੋ ਕੇ ਫਿਰ ਇਹ ਗਵਰਨਰ ਕੋਲ ਜਾਣਾ ਆ ਜਿੱਥੋਂ ਇਹ ਫਾਈਨਲ ਹੋਣਾ ਆ ਜੀ, ਠੀਕ ਹੈ। ਹਨਾ ਜੀ। ਤੇ ਉਹਦੇ ਵਿੱਚ ਸਾਨੂੰ ਵੀ ਲੇਟ ਇਸ ਗੱਲ ਦਾ ਪਤਾ ਲੱਗਾ ਥੋੜਾ ਜਿਹਾ, ਤਾਂ ਅਸੀਂ ਵੀ ਲੇਟ ਹੀ ਸ਼ੁਰੂ ਹੋਇਆ ਸਾਤੋਂ ਵੀ ਕੰਮ। ਤੇ ਇਹ ਜਿਹੜਾ ਬਿੱਲ ਆ, ਜਿਹੜੇ ਬੰਦੇ ਜਿੰਨੇ ਵੀ ਲਿਆ ਰਹੇ ਆ, ਜਿੱਦਾਂ ਤੁਸੀਂ ਕਿਹਾ ਵੀ ਕਾਸਟ ਬੇਸ ਜਿਹੜਾ ਡਿਸਕ੍ਰਿਮੀਨੇਸ਼ਨ ਦਾ ਲਿਆ ਰਹੇ ਆ, ਜਿਹੜਾ ਕਿ ਇੱਥੇ ਹੈ ਨਹੀਂ। ਇੱਕ ਮੈਂ ਥੋੜਾ ਜਿਹਾ ਇਹ ਜਿਹੜੀ ਜ਼ਿਆਦਾ ਲੋਕ ਜਿਸ ਗੱਲ ਦੀ ਜਿਹੜੀ ਇਹ ਪਲੀ ਦਿੰਦੇ, ਇੱਕ ਤਾਂ ਕਹਿੰਦੇ ਕਿ ਸਿਆਟਲ ਪਾਸ ਹੋ ਗਿਆ ਸਿਟੀ ਕੌਂਸਲ ਦੇ ਵਿੱਚ, ਹਨਾ ਜੀ। ਹਾਂਜੀ ਹਾਂਜੀ ਤੇ ਸਿਆਟਲ ਸਿਟੀ ਕੌਂਸਲ ਉਹਦੇ ਅਗੇਂਸਟ ਲਾ ਸੂਟ ਆਲਰੇਡੀ ਫਾਈਲ ਹੋ ਚੁੱਕਾ ਜੀ, ਜੀ ਅੱਛਾ ਹੈ ਜੀ। ਖੜ ਗਏ ਉੱਥੇ ਬੰਦੇ। ਉਸ ਤੋਂ ਬਾਅਦ ਜਿਹੜਾ ਇਹ ਦੂਜਾ ਇੱਥੇ ਬਹੁਤ ਜ਼ਿਆਦਾ ਉਹਦੀ ਪਲੀ ਦਿੰਦੇ ਬੜੀ ਸਟਰੋਂਗਲੀ ਕਿ ਸਿਸਕੋ ਦੇ ਕੇਸ ਦੀ ਪਲੀ ਜਿਹੜੀ ਇਹ ਦੇ ਰਹੇ ਆ। ਸਿਸਕੋ ਦਾ ਕੇਸ ਜਿਹੜਾ ਆ ਉਹ ਭੈਣ ਜੀ ਅੱਜ ਅਪ੍ਰੈਲ ਦੇ ਵਿੱਚ ਸੈਂਟਾ ਕਲੈਰਾ ਕੋਰਟ ਵੱਲੋਂ ਡਿਸਮਿਸ ਹੋ ਗਿਆ ਆਲਰੇਡੀ 2 ਮਹੀਨੇ ਪਹਿਲਾਂ। ਜਿਹੜਾ ਉਹ ਕਿਸੇ ਨੂੰ ਨਹੀਂ ਰੱਖਿਆ ਨਹੀਂ ਜਿਹੜਾ ਸੀ। ਸਿਸਕੋ ਦਾ ਜਿਹੜਾ ਉਹਨੇ ਨਹੀਂ ਰੱਖਿਆ ਨਹੀਂ ਸੀ, ਉਹ 2 ਹੀ ਕਲਾਸ ਫੈਲੋ ਸੀ, ਇੰਡੀਆ ਤੋਂ ਹੀ ਪੜ੍ਹੇ ਹੋ ਸੀ 2 ਹੀ ਜਣੇ ਕਿਤੇ। ਜੀ ਅੱਛਾ ਜੀ ਹਾਂਜੀ, ਉਹ ਸੀਗੇ ਸਾਊਥ ਦੇ ਬੰਦੇ ਸੀਗੇ ਤੇ 2 ਹੀ ਆਪਸ ਵਿੱਚ ਹੀ ਕਲਾਸ ਫੈਲੋ ਸੀ। ਇੱਕ ਨੇ ਦੂਜੇ ਨੂੰ ਕਿਤੇ ਕਹਿ ਦਿੱਤਾ ਵੀ ਤੂੰ ਰਿਜ਼ਰਵ ਕੋਟੇ 'ਚ ਪੜ੍ਹਿਆ ਆ, ਜੀ ਅੱਛਾ ਹੈਨੀ। ਤੇ ਹਾਂਜੀ, ਉਹ ਜੇ ਤਾਂ ਹੁਣ ਮੋਹਰੇ ਉਦਾਂ ਦਾ ਹੁੰਦਾ ਉਹਨੂੰ ਕਹਿੰਦਾ ਹਿੱਕ ਤਾਣ ਕੇ ਠੀਕ ਹੈ ਭਾਵੇਂ ਮੈਂ ਰਿਜ਼ਰਵ 'ਚ ਪੜ੍ਹਿਆ, ਮੈਂ ਤੇਰੇ ਇਸ ਵੇਲੇ ਬਰਾਬਰ ਬੈਠਾ, ਹੂੰ ਰਾਈਟ। ਲੇਕਿਨ ਉਹਦੇ ਵਿੱਚ ਮੈਨੂੰ ਨਹੀਂ ਪਤਾ ਕਿੱਦਾਂ ਉਹਨਾਂ ਦੀ ਕੋਈ ਹੋਰ ਗੱਲ ਵੀ ਚੱਲੀ। ਉਹਦੇ ਵਿੱਚ ਕੋਈ ਇਦਾਂ ਦਾ ਬਹੁਤਾ ਜ਼ਿਆਦਾ ਵੱਡਾ ਹੈ ਨਹੀਂ ਸੀ, ਨਹੀਂ ਤਾਂ ਸੈਂਟਾ ਕਲੈਰਾ ਕੋਰਟ ਨੇ ਡਿਸਮਿਸ ਨਹੀਂ ਸੀ ਕਰਨਾ ਭੈਣ ਜੀ ਉਹ ਕੇਸ, ਨਹੀਂ ਤਾਂ। ਅੱਛਾ ਉਹ ਕੇਸ ਡਿਸਮਿਸ ਹੋ ਗਿਆ ਜਿਹੜੀਆਂ ਅਖਬਾਰਾਂ 'ਚ ਵੀ ਉਹ ਡਿਸਮਿਸ ਹੋ ਗਿਆ ਠੀਕ ਜੀ 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 ਜੀ, ਅਪ੍ਰੈਲ ਮਹੀਨੇ 'ਚ ਡਿਸਮਿਸ ਹੋ ਗਿਆ ਉਹ ਭੈਣ ਜੀ। ਠੀਕ ਨਹੀਂ ਤਾਂ ਜੇ ਤੁਸੀਂ ਕਹੋਗੇ ਤਾਂ ਉਹਦੀ ਆਪਣੇ ਕੋਲ ਡਿਟੇਲ ਉਹਦੀ ਸਾਰੀ ਹੈਗੀ ਆ ਭੈਣ ਜੀ, ਹਨਾ। ਜੀ ਜੀ ਅੱਛਾ, ਉਸ ਤੋਂ ਬਾਅਦ ਜਿਹੜਾ ਇਹ ਜ਼ਿਆਦਾ ਰੌਲੀ ਹੁਣ ਇਹਨੇ ਪਾਈ ਆ, ਇਹ ਭੈਣ ਜੀ ਇੱਕ ਨਾ ਤਾਮਿਲਨਾਡੂ ਤੋਂ ਆ, ਕਨੀ ਮੋਜੀ ਕੁੜੀ ਆ, ਉਹਨੇ ਇਕੁਐਲਿਟੀ ਲੈਬਸ ਵਾਲੇ ਕਹਿੰਦੇ ਉਹਨਾਂ ਨੂੰ, ਇੱਥੇ ਓਕਲੈਂਡ ਦੇ ਵਿੱਚ ਉਹਨਾਂ ਦਾ ਆਫਿਸ ਆ। ਅੱਛਾ ਮੈਂ ਕੱਲ ਵੀ ਉਹਦੇ ਬਾਰੇ ਤੁਹਾਡੇ ਨਾਲ ਥੋੜਾ ਜਿਹਾ ਉਹਦੇ ਬਾਰੇ ਡਿਸਕਸ ਕੀਤਾ ਸੀ ਕਿ ਉਹ ਇੱਕ ਤਾਂ ਡਾਟਾ ਬਹੁਤ ਗਲਤ ਪੇਸ਼ ਕਰ ਰਿਹਾ ਅਮਰੀਕਾ 'ਚ, ਜਿੱਦਾਂ ਇੰਡੀਆ ਵਾਲਾ ਸਿਸਟਮ ਬਣਾਉਣ ਨੂੰ ਫਿਰਦੇ ਵੀ, ਜਿੱਦਾਂ ਇੰਡੀਆ ਨਹੀਂ ਵੀ ਝੂਠ ਬੋਲ ਕੇ ਜਿੱਦਾਂ ਉੱਥੇ ਆਪਾਂ ਸਾਰਾ ਕੁਝ ਕਰਦੇ ਹਾਂ ਕਿ 67% ਸਾਊਥ ਏਸ਼ੀਅਨ ਜਿਹੜੀ ਇਹ ਸਾਊਥ ਏਸ਼ੀਅਨ ਕਮਿਊਨਿਟੀ ਆ, ਉਹਨੇ ਮੰਨਿਆ ਕਿ ਸਾਡੇ ਨਾਲ ਕਾਸਟ ਬੇਸ ਡਿਸਕ੍ਰਿਮੀਨੇਸ਼ਨ ਹੁੰਦਾ, ਔਰ ਚੋਂ ਇੱਕ ਨਿਆਣੇ ਨਾਲ ਹਾਇਰ ਐਜੂਕੇਸ਼ਨ ਦੇ ਵਿੱਚ ਹੁੰਦਾ, ਜਿਹੜਾ ਕਿ ਟੋਟਲੀ ਗਲਤ ਆ। ਤੁਹਾਡੇ ਸਾਡੇ ਸਾਰਿਆਂ ਦੇ ਨਿਆਣੇ ਕਿਸੇ ਦੇ ਪੜ੍ਹ ਕੇ ਆਏ ਆ, ਕਿਸੇ ਨੇ ਜਾਣਾ, ਆਪੋ ਆਪਣੇ ਨਿਆਣਿਆਂ ਨੂੰ ਪੁੱਛ ਲਓ ਯੂਨੀਵਰਸਿਟੀਆਂ ਦੇ ਵਿੱਚ ਕਿੰਨਾ ਕੁ ਹੁੰਦਾ। ਔਰ ਇੱਕ ਭੈਣ ਜੀ ਉਹਦੇ ਵਿੱਚ ਜਿਹੜਾ ਸਭ ਤੋਂ ਵਰਸਟ ਕੰਮ ਇਹਨੇ ਕੀਤਾ, ਜਦੋਂ ਇਹਨੇ ਨਾ ਸੈਨੇਟ ਦੇ ਵਿੱਚ ਈਮੇਲਾਂ ਮੰਗਵਾਈਆਂ ਨਾ ਆਪਣੇ ਹੱਕ 'ਚ ਭੈਣ ਜੀ, ਇਹ ਲੋਕਾਂ ਨੂੰ ਇੰਡੀਆ ਕਾਲਾਂ ਕਰ ਰਿਹਾ, ਕੈਨੇਡਾ ਕਾਲਾਂ ਕਰ ਰਿਹਾ ਵੀ ਤੁਸੀਂ ਈਮੇਲਾਂ ਕਰੋ। ਉਹ ਬੰਦੇ ਇਹਨਾਂ ਨੂੰ ਪੁੱਛ ਰਹੇ ਵੀ ਤੁਸੀਂ ਭੇਜ ਦਈਏ ਈਮੇਲਾਂ, ਕਹਿੰਦੇ ਨਹੀਂ ਇੱਦਾਂ ਨਹੀਂ, ਤੁਹਾਨੂੰ ਅਸੀਂ ਜਿਪ ਕੋਡ ਭੇਜਦੇ ਆ ਇੱਥੇ ਦਾ, ਤੁਹਾਨੂੰ ਐਡਰੈਸ ਭੇਜਦੇ ਆ ਇੱਥੇ ਦਾ ਅਮਰੀਕਾ ਦਾ, ਉਹ ਐਡਰੈਸ ਸ਼ੋ ਕਰਕੇ ਫਿਰ ਤੁਸੀਂ ਈਮੇਲਾਂ ਕਰੋ। ਔਰ ਜਿਹੜੀਆਂ ਇਕੁਐਲਿਟੀ ਲੈਬਸ ਵਾਲੀਆਂ, ਇਹ ਲੋਕਾਂ ਨੂੰ ਜਿਪ ਕੋਡ ਦੇ ਰਹੀਆਂ ਸੈਨ ਹੋਜ਼ੇ ਏਰੀਏ ਦੇ ਜਾਂ ਕਿਸੇ ਦੇ, ਤੇ ਤੁਸੀਂ ਆਹ ਜ਼ਿਪ ਕੋਡ ਪਾ ਕੇ ਆਪਣੀ ਈਮੇਲ ਜਾਂ ਆਪਣਾ ਫੋਨ ਕਰੋ ਇੱਥੋਂ। ਅੱਛਾ ਬਿਲਕੁਲ ਉਹਦਾ ਫਰਾਡ ਡਾਟਾ ਜਿਹੜਾ ਹੈ ਉਹ ਭੈਣ ਜੀ ਦੇ ਰਹੀਆਂ ਆ, ਜਿਹੜਾ ਕਿ ਬਹੁਤ ਅੱਛਾ। ਉਹਦੇ ਵਿੱਚ ਮਗਰ ਅਸਲ 'ਚ ਜਿਹੜਾ ਨਾ ਸਾਨੂੰ ਹੁਣ ਪਤਾ ਲੱਗਾ ਜੀ, ਉਹਨਾਂ ਦਾ ਮਕਸਦ ਭੈਣ ਜੀ ਇਹ ਆ ਵੀ ਜੇ ਮੰਨ ਲਓ ਕੱਲ ਨੂੰ ਇਹ ਬਿੱਲ ਪਾਸ ਹੋ ਜਾਂਦਾ ਆ, ਤਾਂ ਜਿੰਨੀਆਂ ਵੱਡੀਆਂ ਕੰਪਨੀਆਂ ਆ, ਗੂਗਲ ਆ, ਡੈਲ ਆ, ਜਿਹੜੀਆਂ ਕੰਪਨੀਆਂ ਦੇ ਕਿਸੇ ਦਾ 5000 EMPLOYE, ਕਿਸੇ ਦਾ 10,000 EMPLOYE, ਕਿਸੇ ਦਾ 20,000, ਉਹਨਾਂ ਦੇ ਵਿੱਚ HR ਡਿਪਾਰਟਮੈਂਟ ਦੇ ਵਿੱਚ ਇਹ ਟ੍ਰੇਨਿੰਗ ਦੇਣੀ ਪੈਣੀ ਜਾ ਕੇ ਤੁਹਾਨੂੰ ਕੱਲੇ ਨੂੰ ਵੀ ਕਾਸਟ ਸਿਸਟਮ ਕੀ ਆ। ਉਹ ਟ੍ਰੇਨਿੰਗ ਦੇਣ ਵਾਲਾ ਜਿਹੜਾ ਬਿਜ਼ਨਸ ਆ ਉਹ ਭੈਣ ਜੀ $200 ਮਿਲੀਅਨ ਦਾ ਬਿਜ਼ਨਸ ਹੈ ਜੀ ਉਹ। ਅੱਛਾ ਹਾਂਜੀ, ਜਿਹੜੀ ਇਕੁਐਲਿਟੀ ਲੈਬਸ ਵਾਲੇ ਫਿਰ ਕੱਲ ਨੂੰ ਕਹਿਣਗੇ ਵੀ ਇਕੁਐਲਿਟੀ ਲੈਬ ਵਾਲੀਆਂ ਸਪੈਸ਼ਲ ਆ, ਇਹਨਾਂ ਤੋਂ ਟ੍ਰੇਨਿੰਗ ਦਵਾਓ ਜੀ ਇਸ ਕੰਮ ਦੀ। ਜਿਹੜਾ ਸਾਨੂੰ ਦੁੱਖ ਭੈਣ ਜੀ ਸਭ ਤੋਂ ਵੱਡਾ ਇਹ ਆ, ਜਿਹੜੇ ਲੋਕਾਂ ਨੂੰ ਇੰਡੀਆ ਵਾਲੇ ਸਿਸਟਮ 'ਚ ਫਸਾ ਕੇ ਸਾਨੂੰ ਲੋ ਕਾਸਟ ਡਿਕਲੇਅਰ ਕਰਕੇ ਸਾਡੀ ਪਿੱਠ ਤੇ ਪੈਰ ਰੱਖ ਕੇ $200 ਕਮਾਉਣ ਦੀ ਪਲੈਨਿੰਗ ਆ ਸਾਰੀ। ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਆਪਣਾ
ਬਿਜ਼ਨਸ ਹਾਂ, ਕਿਸੇ ਦਾ ਬਿਜ਼ਨਸ ਨਾ ਕਰੋ, ਚੱਲੇ, ਜਿੱਦਾਂ ਵੀ ਕਰਨਾ ਆ, ਬਿਜ਼ਨਸ ਤੇ ਬਿਜ਼ਨਸ ਕਰੋ। ਚੱਲੇ ਕਿਸੇ ਦਾ, ਹਾਂਜੀ। ਹੂੰ। ਹੋਰ ਤਰੀਕੇ ਹੈਗੇ, ਪਰ ਜਿੱਦਾਂ ਤੁਸੀਂ ਕਿਸੇ ਦੀ ਪਿੱਠ ਤੇ ਕਿਸੇ ਨੂੰ ਦੱਬ ਕੁਚਲ ਕੇ ਥੱਲੇ ਸਿੱਟ ਕੇ ਉਹਦੇ ਮੋਢਿਆਂ ਤੇ ਉਹਦੀ ਪਿੱਠ ਤੇ ਪੈਰ ਰੱਖ ਕੇ ਨਾ ਪੈਸਾ ਬਣਾਉਣ ਦਾ ਤੁਸੀਂ ਸੋਚੋ, ਜਿਹੜਾ ਸਾਰਾ ਹੀ ਹੈ, ਹਨਾ। ਸੋ ਇਹ ਜਿਹੜਾ ਕੰਮ ਆ ਸਾਡੇ ਹੁਣ ਯੂਬਾ ਸਿਟੀ ਤੋਂ ਸਾਡੇ ਹੁਣ ਹਜੇ 2 ਮਹੀਨੇ ਪਹਿਲਾਂ ਹੀ ਆਪਣੇ ਨਗਰ ਕੀਰਤਨ ਹੋ ਕੇ ਹਟਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੁਰਬ ਦੇ ਵਿੱਚ। ਤੁਸੀਂ ਬਲੀਵ ਨਹੀਂ ਕਰਨਾ, ਸਾਡੇ ਚ 65-70% ਅਦਰ ਕਮਿਊਨਿਟੀ ਆਈ ਸਾਰੀ ਜੀ। ਕੋਈ ਫਰਕ ਨਹੀਂ, ਲੋਕ ਪਿਆਰ ਨਾਲ ਭੈਣ ਜੀ ਰਹਿੰਦੇ। 24 ਸਾਲ ਮੈਨੂੰ ਇੱਥੇ ਆਏ ਨੂੰ ਹੋ ਗਏ ਆ, ਹੈ ਜੀ। ਕਦੀ ਨਹੀਂ ਕਿਸੇ ਨੇ ਕੀਤਾ। ਮੇਰਾ ਦੋਸਤ ਆ ਬਹੁਤ ਜ਼ਿਆਦਾ, ਜਿਹੜਾ ਉਹ ਇਸ ਬਿੱਲ ਦੀ ਸਪੋਰਟ ਬਹੁਤ ਕਰ ਰਿਹਾ। ਉਹ ਮੈਨੂੰ ਗੱਲਾਂ ਲੱਗ ਪਿਆ ਦੱਸਾਂ, ਮੈਨੂੰ ਕਹਿੰਦਾ ਯਾਰ ਮੈਂ ਇੰਡੀਆ ਜਿੱਥੋਂ ਪੜ੍ਹਿਆ, ਜਿਹੜੇ ਮੈਂ ਕਾਲਜ ਦੇ ਵਿੱਚੋਂ ਨਾ, ਸਾਨੂੰ ਵੱਖਰੇ ਡੈਸਕਾਂ ਤੇ ਬਹਾਲਦੇ ਹੁੰਦੇ ਸੀ। ਸਾਡੀਆਂ 2 ਲਾਈਨਾਂ ਰਿਜ਼ਰਵ ਕੈਟਾਗਰੀ ਦੀਆਂ ਵੱਖਰੀਆਂ ਸੀ। ਤਾਂ ਮੈਂ ਉਹਨੂੰ ਹੱਸਣ ਲੱਗ ਪਿਆ। ਮੈਂ ਕਿਹਾ ਤੂੰ ਤਾਂ ਹੀ ਸਪੋਰਟ ਕਰਦਾ, ਤੂੰ ਆਪ ਤਾਂ ਵੱਖਰੀਆਂ ਲਾਈਨਾਂ 'ਚ ਬਹਿ ਕੇ ਪੜ੍ਹ ਕੇ ਆ ਗਿਆ, ਤੂੰ ਹੁਣ ਕਿੱਦਾਂ ਚਾਹੁੰਦਾ ਵੀ ਇੱਥੇ ਵੀ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਵੱਖਰੀਆਂ ਲਾਈਨਾਂ 'ਚ ਬਹਿ ਕੇ ਪੜ੍ਹਨ। ਸੋ ਇਹ ਜਿਹੜਾ ਕੰਮ ਆ, ਅਸੀਂ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ, ਇਹ ਬਿੱਲ ਹੁਣ ਪਾਸ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ, ਲੇਕਿਨ ਇਹ ਬਿੱਲ ਕਰਕੇ ਅੱਜ ਸਾਡੀ ਕੌਮ ਦੇ ਵਿੱਚ, ਸਾਡੀ ਸਾਰੀ ਕਮਿਊਨਿਟੀ 'ਚ ਕਾਸਟ ਦਾ ਇੰਨਾ ਜ਼ਿਆਦਾ ਰੌਲਾ ਪੈ ਗਿਆ, ਜਿਹਨੂੰ ਨਹੀਂ ਵੀ ਪਤਾ ਨਾ ਉਹਨੂੰ ਵੀ ਪਤਾ ਲੱਗ ਰਿਹਾ। ਅਸੀਂ ਮੰਡੇ ਭੈਣ ਜੀ ਉੱਥੇ ਸੈਕਰਾਮੈਂਟੋ ਅਸੈਂਬਲੀ ਹਾਊਸ ਦੇ ਵਿੱਚ ਸੀ, ਤਾਂ ਇੱਕ ਅਸੈਂਬਲੀਮੈਨ ਨੂੰ ਅਸੀਂ ਮਿਲੇ। ਇਹ ਜਿੱਦਾਂ ਇਸ ਗੱਲ ਦੀ ਪਲੀ ਦੇ ਰਹੇ ਆ ਵੀ ਤੁਹਾਨੂੰ ਨਾ ਕਿਸੇ ਨੇ ਕਾਸਟ ਨਹੀਂ ਪੁੱਛਣੀ। ਅਸੀਂ ਕਿਹਾ ਜੀ ਕਿੱਦਾਂ? ਇੱਥੇ ਦੇ 1-2 ਵਕੀਲਾਂ ਨਾਲ ਵੀ ਗੱਲ ਹੋਈ, ਉਹ ਕਹਿੰਦੇ ਵੀ ਜਿੱਦਾਂ ਗੋਰੇ ਨਾਲ ਜਾਂ ਸਾਊਥ ਅਫਰੀਕਨ ਜਿਹੜੀ ਹੈ, ਜਿੱਦਾਂ ਜਾਣੀ ਕਿ ਕਮਿਊਨਿਟੀ ਆ, ਜਿਹੜੇ ਕਾਲੇ ਰੰਗ ਦੇ ਲੋਕ ਆ, ਸੌਰੀ ਟੂ ਸੇ, ਕਹਿਣਾ ਨਹੀਂ ਚਾਹੀਦਾ ਸਾਨੂੰ, ਤੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਮੈਂ ਕਿਹਾ ਭਾਈ ਉਹ ਜਿਹੜੇ 2 ਬੰਦੇ ਆ, ਰੰਗ ਡਿਫਰੈਂਸ ਜਿਹੜਾ ਆ ਦੀਦਾ ਆ ਤੁਹਾਨੂੰ ਸਾਫ਼, ਤੇ ਆਹ ਬੰਦੇ ਦਾ ਆਹ ਰੰਗ ਆ, ਆਹ ਬੰਦੇ ਦਾ ਆਹ ਰੰਗ ਆ। ਉੱਥੇ ਫੈਸਲਾ ਕਰਨਾ ਸੌਖਾ। ਜਿਹੜਾ ਸਾਡਾ ਕਾਸਟ ਸਿਸਟਮ ਆ, ਕਾਸਟ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਵੀ ਤੁਸੀਂ ਉਦਾਂ ਹੀ ਪਛਾਣ ਜਾਓਗੇ। ਉਹ ਸਾਨੂੰ ਅਸੈਂਬਲੀਮੈਨ ਕਹਿੰਦਾ ਵੀ ਤੁਹਾਨੂੰ ਕਾਸਟ ਆਪਣੀ ਪ੍ਰੂਵ ਕਰਨੀ ਪੈਣੀ ਆ। ਬੰਦੇ ਕਹਿ ਰਹੇ ਵੀ ਨਹੀਂ ਜੀ ਤੁਹਾਨੂੰ ਕਾਸਟ ਨਹੀਂ ਦੱਸਣੀ ਪੈਣੀ। ਦੇਖੋ ਕਿੰਨਾ ਲੋਕਾਂ ਨੂੰ ਸਦਾਈ ਬਣਾ ਰਿਹਾ ਵੀ ਤੁਸੀਂ ਕਾਸਟ ਬੇਸ ਤੇ ਤਾਂ ਬਿੱਲ ਲਿਆ ਰਹੇ ਆ। ਕੁਲਵਿੰਦਰ ਜੀ, ਮੈਂ ਰੋਕਦੀ ਆ, ਕਾਸਟ ਫੇ ਪ੍ਰੂਵ ਕਿਵੇਂ ਕਰਨਗੇ? ਤੇ ਇਹੀ ਸਵਾਲ ਇੱਥੇ ਬਣਦਾ ਵੀ ਇੱਥੇ ਕਿੱਦਾਂ ਪ੍ਰੂਫ ਕਰੋਗੇ? ਫਿਰ ਇੰਡੀਆ ਨੂੰ ਜਾਂ ਸਰਟੀਫਿਕੇਟ ਲੈਣਾ ਪਊ ਜਾਂ ਕੋਈ ਐਫੀਡੇਵਿਟ ਬਣਾ। ਉਹੀ ਤਾਂ ਗੱਲ ਆ ਭੈਣ ਜੀ, ਉਸੇ ਚੱਕਰ ਦੇ ਵਿੱਚ ਆਪਾਂ 200-500 ਸਾਲ ਜਾ ਕੇ ਪਿੱਛੇ ਡਿੱਗਣ ਲੱਗੇ ਆ ਇਹ ਕੰਮ 'ਚ। ਨਹੀਂ ਪਲਵਿੰਦਰ ਜੀ, ਜਿਹੜਾ ਤੁਹਾਡਾ ਦੋਸਤ ਕਹਿੰਦਾ ਵੀ ਰਿਜ਼ਰਵ ਕੈਟਾਗਰੀ 'ਚ ਮੈਂ ਪੜ੍ਹ ਕੇ ਆਇਆ, ਉਹ ਕਿੱਥੋਂ ਪੜ੍ਹਿਆ? ਉਹਨੇ ਇੰਜੀਨੀਅਰਿੰਗ ਕੀਤੀ। ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਕਿਹੜੇ ਉਹ ਕਾਲਜ 'ਚੋਂ ਪੜ੍ਹਿਆ, ਮੈਨੂੰ ਕਿਹੜਾ ਸ਼ਾਇਦ ਨਹੀਂ ਕਿਹੜੀ ਸਟੇਟ ਦਾ ਬੰਦਾ ਉਹ ਕਾਲਜ? ਉਹ ਇੱਥੇ ਪੰਜਾਬ ਤੋਂ ਹੀ ਆ। ਏਰੀਆ 'ਚ ਕੰਪਨੀ ਹੈ ਜਿੱਥੇ ਨਹੀਂ ਕੰਪਨੀ ਨਹੀਂ, ਜਿਹੜੇ ਕਾਲਜ 'ਚ ਪੜ੍ਹਿਆ ਉਹ ਕਾਲਜ ਦਾ ਕੀ ਨਾਮ? ਸਿਲੀਕਨ ਵੈਲੀ ਦਾ। ਹਾਂਜੀ, ਇਹ ਜਿਹੜੀ ਭੈਣ ਜੀ ਸਿਲੀਕਨ ਵੈਲੀ ਦਾ ਜ਼ਿਆਦਾ ਜਿਹੜਾ ਰੌਲਾ ਪਾ ਰਿਹਾ ਵੀ ਭੈਣ ਜੀ ਵੀ ਉੱਥੇ ਆਈਟੀ ਸੈਕਟਰ। ਮੈਂ ਪੁੱਛ ਰਿਹਾ ਵਾਂ, ਜਿਹੜਾ ਤੁਹਾਡਾ ਦੋਸਤ ਕਹਿੰਦਾ ਵਾ ਕਿ ਪੰਜਾਬ ਦੇ ਵਿੱਚ ਏਦਾਂ ਰਿਜ਼ਰਵ ਬਿਠਾਇਆ ਜਾਂਦਾ ਜਵਾਕਾਂ ਨੂੰ ਟਾਟਾਂ ਤੇ ਤੱਪੜਾਂ ਤੇ ਬੈਂਚਾਂ ਤੇ, ਉਹ ਕਿਹੜੇ ਕਾਲਜ ਦੇ ਵਿੱਚੋਂ ਪੜ੍ਹਿਆ ਵਾ? ਮੈਂ ਉਹੀ ਤੁਹਾਨੂੰ ਮੇਕ ਸ਼ੋਰ ਕਰਕੇ ਮੈਂ ਦੱਸ ਵੀ ਦਊਂਗਾ, ਕੋਈ ਗੱਲ ਨਹੀਂ, ਹਨਾ? ਠੀਕ ਹੈ। ਹਾਂਜੀ, ਕਿਉਂਕਿ ਮੈਂ ਓਪਨਲੀ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਹੈ ਜਾਂ ਕਿਤੇ ਵੀ ਕੁਛ ਨਹੀਂ, ਦੂਜੇ ਰਾਜਾਂ 'ਚ ਤਾਂ ਪੰਜਾਬ ਤੋਂ ਬਾਹਰ ਤਾਂ ਹੈ। ਹਾਂਜੀ, ਦੂਜੇ ਭਾਜੀ ਮਾਫ ਕਰਨਾ, ਨਹੀਂ ਸੁਣੋ, ਮਾਫ ਕਰਨਾ, ਮੈਂ ਤੁਹਾਡੀ ਗੱਲ ਰੋਕ ਦਿੱਤੀ ਹੈ। ਸੁਣੋ, ਰਾਜਸਥਾਨ ਦੀਆਂ ਖਬਰਾਂ ਬਥੇਰੀ ਵਾਰੀ ਇਸੇ ਮੰਚ ਤੇ ਸ਼ੇਅਰ ਕੀਤੀਆਂ ਵਾ ਕਿ ਦਲਿਤ ਭਾਈਚਾਰੇ ਦਾ ਜਵਾਕ ਸੀਗਾ, ਉਹਨੇ ਮਾਸਟਰ ਦੇ ਤੋੜੇ ਨੂੰ ਹੱਥ ਲਾਤਾ, ਉਹਨੇ ਕੁੱਟ ਮੁੰਡਾ ਮਾਰਤਾ। ਗੂਗਲ ਤੇ ਖਬਰਾਂ ਪਈਆਂ, ਕੋਈ ਆਪਾਂ ਮਨ ਘੜਤ ਨਹੀਂ। ਮੱਧ ਪ੍ਰਦੇਸ਼ ਦੇ ਵਿੱਚ ਖਬਰਾਂ ਸੁਣੀਆਂ ਕਿ ਮੁੰਡੇ ਨੇ ਚੱਕੀ ਦੇ ਪੁੜ ਨੂੰ ਹੱਥ ਲਾਤਾ, ਦਲਿਤ ਭਾਈਚਾਰੇ ਤੋਂ ਸੀ, ਮੁੰਡਾ ਕੁੱਟ ਮਾਰਤਾ। ਇਹ ਜਿਹੀਆਂ ਖਬਰਾਂ ਸੁਣੀਆਂ। ਪਰ ਮਾਫ ਕਰਨਾ, ਪੰਜਾਬ ਦੇ ਵਿੱਚ ਇੱਕ ਵੀ ਕਾਲਜ, ਇੱਕ ਵੀ ਸਕੂਲ ਐਸਾ ਨਹੀਂ ਹੈ ਜਿੱਥੇ ਜਾਤ ਦੇ ਆਧਾਰ ਤੇ ਲੋਕਾਂ ਦੇ ਬੱਚਿਆਂ ਨੂੰ ਵੱਖਰੇ ਬੈਂਚਾਂ ਤੇ ਲਾਈਨਾਂ ਬਣਾ ਕੇ ਬਿਠਾਇਆ ਜਾਂਦਾ ਹੋਵੇ। ਪ੍ਰਵੀਨ ਜੀ, ਜਿਹੜੀ ਕੰਪਨੀ 'ਚ ਉਹ ਕੰਮ ਕਰਦੇ ਆ ਨਾ, ਮੈਨੂੰ ਲੱਗਦਾ ਉਹ ਪੰਜਾਬ ਵਾਲੇ ਨਹੀਂ ਹੈਗੇ। ਸ਼ਾਇਦ ਉਹ ਕਿਤੇ ਹੋਰ ਰਾਜ ਤੋਂ ਹੋਣ, ਮੈਂ ਕਹਿ ਨਹੀਂ ਸਕਦਾ, ਪਰ ਭਾਜੀ ਪੰਜਾਬ ਦੇ ਵਿੱਚ ਹੈ ਨਹੀਂਗਾ। ਖੁਦ ਅਸੀਂ 30 ਸਾਲਾਂ ਦੇ ਪੰਜਾਬ ਦੇ ਵਿੱਚ ਹੋਏ ਆ। ਪੰਜਾਬ 'ਚ ਤਾਂ ਈਵਨ ਕਿ ਟਾਟਾਂ ਤੇ ਅਸੀਂ ਖੁਦ ਸਰਕਾਰੀ ਸਕੂਲਾਂ 'ਚ ਪੜ੍ਹੇ ਆ। ਬਿਲਕੁਲ ਭਾਈ, ਅਸੀਂ ਤੱਪੜਾਂ ਦੇ ਬਹਿ ਕੇ ਪੜ੍ਹੇ ਆ। ਅਸੀਂ ਦਲੀਆ ਇਕੱਠਿਆਂ ਨੇ ਖਾਧਾ, ਸਾਰੇ ਕੋਈ ਪਤਾ ਹੀ ਨਹੀਂ ਸੀ। ਦਲੀਆ ਇਕੱਠਿਆਂ ਨੇ, ਬਿਲਕੁਲ ਨਹੀਂ ਸੀ ਉੱਥੇ ਭਾਜੀ। ਅਸੀਂ ਬਿਲਕੁਲ ਨਹੀਂ ਪੰਜਾਬ ਰਹਿੰਦੇ ਆ, ਅਸੀਂ ਫੇਸ ਨਹੀਂ ਕੀਤਾ। ਬਜ਼ੁਰਗਾਂ ਸਾਡਿਆਂ ਨੇ ਜੇ ਕਿਤੇ ਪ੍ਰੋਬਲਮ ਆਈ ਤਾਂ ਬਜ਼ੁਰਗਾਂ ਨੇ ਇੱਕ
ਤਾਣ ਕੇ ਉਸ ਗੱਲ ਦੀਆਂ ਲੜਾਈਆਂ ਲੜੀਆਂ ਨੇ ਬਿਲकुल ਆਪਾਂ ਹੋਏ ਅਸੀਂ ਵਿਰੋਧ ਇੱਥੇ ਤੱਕ ਕੀਤਾ ਇਸ ਪਹੁੰਚੇ। ਚੀਜ਼ ਦਾ ਔਰ ਇੱਕ ਜਿਹੜੀ ਇਹ ਭੈਣ ਜੀ ਪਲੀਜ਼ ਜ਼ਿਆਦਾ ਨਾ ਇੰਡੀਆ ਦੀ ਦਿੰਦੇ। ਮੈਂ ਕਿਹਾ ਚਲੋ ਯਾਰ ਇੰਡੀਆ ਪਛੜਾਪਨ ਸੀਗਾ, ਇੱਕ ਕਮਿਊਨਿਟੀ ਦੇ ਕੋ ਹੱਕ ਮਾਰੇ ਗਏ ਜਾਂ ਕਿੱਦਾਂ, ਲੇਕਿਨ ਜਦੋਂ ਇੱਥੇ ਆਪਾਂ ਆਏ ਆ ਭੈਣ ਜੀ, ਇੱਥੇ ਕੋਈ ਕਿਸੇ ਵੀ ਕਾਸਟ ਦਾ ਬੰਦਾ ਆਇਆ, ਸਾਰੇ ਬਲਵਿੰਦਰ ਜੀ ਇੰਡੀਆ ਦੀ $5 ਕੋ $20 ਇੰਡੀਆ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਜਿਨ੍ਹਾਂ ਲੋਕਾਂ ਨੇ ਇਸ ਚੀਜ਼ ਨੂੰ ਵਧਾਇਆ ਉਹਨਾਂ ਦੇ ਮੂਹਰੇ ਤਾਂ ਅਸੀਂ ਪੂਛ ਮਾਰਦੇ ਫਿਰਦੇ ਹਾਂ ਕਿਉਂ? ਬਿਲਕੁਲ ਅੱਜ ਉਹਨਾਂ ਮੋਰੇ ਪੂਛ ਮਾਰਦੇ ਫਿਰਦੇ। ਔਰ ਇੱਥੇ ਮੇਰੇ ਬਰਾਬਰ ਆਏ ਆ, ਜ਼ੀਰੋ ਤੋਂ ਸਟਾਰਟ ਹੋਏ ਸਾਰੇ। ਇੱਥੇ ਸਾਨੂੰ ਸਗੋਂ ਕੰਮ ਕਰਕੇ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੀਦਾ, ਇਸ ਚੀਜ਼ ਤੋਂ ਓਵਰਕਮ ਹੋ ਕੇ ਨਿਕਲਣਾ ਚਾਹੀਦਾ ਸਾਨੂੰ। ਜੀ ਥੈਂਕ ਯੂ ਬਲਵਿੰਦਰ ਜੀ, ਬਹੁਤ ਇਨਫੋਰਮੇਸ਼ਨ ਦਿੱਤੀ ਜੀ ਤੁਸੀਂ। ਥੈਂਕ ਯੂ ਭੈਣ ਜੀ, ਥੈਂਕ ਯੂ। ਇਹਨਾਂ ਪ੍ਰਵੀਨ ਜੀ ਇਹਨਾਂ ਚੀਜ਼ਾਂ ਤੋਂ ਅਸੀਂ ਨਿਕਲੇ ਕਰਕੇ ਤਰੱਕੀਆਂ ਕਰ ਲਈਆਂ ਬਾਹਰ। ਹਾਂ ਬਿਲਕੁਲ ਜੀ ਬਿਲਕੁਲ। ਹਾਂ ਕਿ ਜੇ ਉਹਨਾਂ 'ਚ ਫਸੇ ਰਹਿੰਦੇ। ਸੁਲੱਖਣ ਸਿੰਘ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਪਹਿਲਾਂ ਮੈਂ ਦੱਸਦਾ ਵੀ ਮੈਂ ਬਿੱਲ ਦੀ ਜਿਹੜੀ ਆ ਸਟਰੋਂਗਲੀ ਸਪੋਰਟ ਕਰਦਾ ਇਸ ਦੀ। ਠੀਕ ਹੈ ਤੇ ਬਾਕੀ ਜਿਹੜੇ ਭਾਈ ਸਾਹਿਬ ਕਹਿੰਦੇ ਆ ਵੀ ਸਾਨੂੰ ਲੇਟ ਪਤਾ ਲੱਗਾ, ਨਹੀਂ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਆ ਕਿ ਬਿੱਲ ਜਿਹੜਾ ਵੀ SV4 ਜਿਹੜਾ ਆ ਰਿਹਾ, ਤੇ ਉਹਨਾਂ ਨੂੰ ਇਹ ਵੀ ਪਤਾ ਆ ਵੀ ਇਸ ਬਿੱਲ ਦੇ ਆਧਾਰ ਦੇ ਉੱਤੇ ਕਿਸੇ ਦਾ ਕੋਈ ਵੀ ਜਿਹੜਾ ਜਨਮ ਦਾ ਸਰਟੀਫਿਕੇਟ ਨਹੀਂ ਬਣਨਾ। ਉਹਨਾਂ ਭਾਜੀ ਉਹਨਾਂ ਦੇ ਨਾਲ ਸਾਰੀਆਂ ਗੱਲਾਂ ਵਕੀਲਾਂ ਨੇ ਕਲੀਅਰ ਕੀਤੀਆਂ ਹੋਈਆਂ। ਆਪਾਂ ਤਾਂ ਚਲੋ ਕਾਮਨ ਮੈਨ ਆ, ਜਿਹੜੇ ਡਿਸਟ੍ਰਿਕਟ ਦੇ ਵਕੀਲ ਆ ਉਹਨਾਂ ਨੇ ਐਕਸਪਲੇਨ ਕੀਤਾ ਹੋਇਆ ਭਾਜੀ ਉਹਨਾਂ ਨੂੰ ਜਿਹੜਾ ਆ ਤਾਂ ਇਹ ਕੋਈ ਵੀ ਲਾਜ ਤੁਹਾਨੂੰ ਪ੍ਰੂਫ ਪੁੱਛ ਨਹੀਂ ਸਕਦਾ। ਸਰਟੀਫਿਕੇਟ ਜਿਹੜਾ ਆ ਸਿਰਫ ਤੁਸੀਂ ਆਪਣੀ ਕਮਿਊਨਿਟੀ ਦੇ ਆਧਾਰ ਦੇ ਉੱਤੇ, ਆਪਣੇ ਲਾਸਟ ਨੇਮ ਦੇ ਆਧਾਰ ਦੇ ਉੱਤੇ ਆਪਣਾ ਕੇਸ ਕਰਨਾ ਹੁੰਦਾ ਆ, ਤੇ ਉਹ ਤੁਸੀਂ ਵਜ੍ਹਾ ਇੱਕ ਸੋਲਿਡ ਵਜ੍ਹਾ ਦੇਣੀ ਹੁੰਦੀ ਆ, ਉਹਦਾ ਪ੍ਰੂਫ ਉਸ ਵਜ੍ਹਾ ਦਾ ਦੇਣਾ ਆ। ਮੰਨ ਲਓ ਜੇ ਤੁਹਾਨੂੰ ਕੋਈ ਤਰੱਕੀ ਨਹੀਂ ਦੇ ਰਿਹਾ, ਤੁਹਾਡੇ ਤੋਂ ਜੂਨੀਅਰ ਜਿਹੜਾ ਤੁਹਾਨੂੰ 10 ਸਾਲ ਹੋ ਗਿਆ ਕੰਮ ਕਰਦੇ ਨੂੰ, ਤੁਹਾਡਾ ਵਧੀਆ ਪੋਜੀਸ਼ਨ ਹੈਗੀ ਆ, ਕੰਮ ਤੁਹਾਡਾ ਵਧੀਆ ਆ, ਪਰ ਦੂਸਰਾ ਬੰਦਾ ਉਹ ਸਾਲ 2 ਸਾਲ ਦੇ ਵਿੱਚ ਆ ਕੇ ਤੁਹਾਡੇ ਤੋਂ ਤਰੱਕੀ ਅੱਗੇ ਕਰ ਜਾਂਦਾ ਆ, ਉਹ ਤੁਹਾਡਾ ਕਾਸਟ ਬੇਸ ਅਗਰ ਇਹ ਗੱਲ ਹੈਗੀ ਆ, ਤੁਹਾਨੂੰ ਉਹ ਗੱਲ ਪ੍ਰੂਵ ਕਰਨੀ ਪੈਣੀ ਆਪਣੀ ਵੀ ਆਹ ਦੇਖੋ ਵੀ ਸਾਰਾ ਕੁਝ ਮੇਰਾ ਵਧੀਆ ਆ, ਮੇਰਾ ਕੰਮ ਵਧੀਆ ਆ, ਮੈਂ ਇਹਦੇ ਨਾਲੋਂ ਸੀਨੀਅਰ ਆ, ਪਰ ਇਸ ਬੰਦੇ ਨੂੰ ਪ੍ਰਮੋਸ਼ਨ ਕਿਉਂ ਮਿਲੀ ਆ? ਕਿਉਂਕਿ ਜਿਹੜਾ IT ਜਿਹੜੀਆਂ ਕੰਪਨੀਆਂ ਬੜੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਇਹ ਕੰਮ ਹੋ ਰਿਹਾ, ਉਹਨੂੰ ਆਪਣੀ ਜਿਹੜੀ ਆ ਵਜ੍ਹਾ ਪ੍ਰੂਵ ਕਰਨੀ ਪੈਣੀ ਆ, ਨਾ ਕਿ ਸਰਟੀਫਿਕੇਟ ਕਦੇ ਬਣਨਾ ਪੈਣਾ, ਨਾ ਇਸ ਨੂੰ ਕਦੇ ਕਾਲਜ ਪੜ੍ਹਾਇਆ ਜਾਣਾ, ਨਾ ਇਸ ਨੂੰ ਸਕੂਲ 'ਚ ਪੜ੍ਹਾਇਆ ਜਾਣਾ। ਇਹ ਸਿਰਫ ਉਸੇ ਜਗ੍ਹਾ ਤੇ ਇੰਪਲੀਮੈਂਟ ਹੋਣੀ ਆ ਜਿੱਥੇ ਤੁਹਾਡਾ ਕੰਮਕਾਰ ਚੱਲ ਰਿਹਾ ਆ। ਜਿਵੇਂ ਕਿ ਜੇ ਹੁਣ ਸ਼ਰਾਬ ਦੇ ਉੱਤੇ ਅਗਰ ਡਰਿੰਕ ਡਰਾਈਵ ਤੇ ਕਾਨੂੰਨ ਬਣਦਾ, ਉਹਦੇ ਨਾਲ ਕੋਈ ਸ਼ਰਾਬੀ ਵੱਧਦੇ ਨਹੀਂ ਹੈਗੇ, ਉਹਦੇ ਨਾਲ ਉਹਦੇ ਉੱਤੇ ਠੱਲ ਪੈਂਦੀ ਆ। ਜੇ ਤੁਸੀਂ ਇੰਡੀਆ 'ਚ ਦਾਜ ਦਹੇਜ ਦਾ ਅਗਰ ਕਾਨੂੰਨ ਬਣਦਾ, ਉਹਦੇ ਉੱਤੇ ਦਾਜ ਦਹੇਜ ਤੇ ਠੱਲ ਲੱਗਦੀ, ਨਾ ਕਿ ਵੱਧਦੀ। ਕੋਈ ਵੀ ਕਾਨੂੰਨ ਜਿਹੜਾ ਬਣਦਾ ਆ ਉਸਦੇ ਨਾਲ ਉਹ ਕ੍ਰਾਈਮ ਜਾਂ ਉਹ ਵਜ੍ਹਾ ਵੱਧਦੀ ਨਹੀਂ ਹੁੰਦੀ, ਆਲਵੇਜ਼ ਹੀ ਉੱਤੇ ਠੱਲ ਪੈਂਦੀ ਆ। ਕਿਉਂਕਿ ਮੈਂ ਹੁਣ ਇਸ ਬਿੱਲ ਦਾ ਇੱਕ ਛੋਟਾ ਜਿਹਾ ਹਿੱਸਾ ਆ, ਕਾਫੀ ਕੰਮ ਕੀਤਾ ਆ ਇਸ ਬਿੱਲ ਦੇ ਵਿੱਚ ਮੈਂ, ਤੇ ਜਿਹੜਾ ਆਇਸ਼ਾ ਵਹਾਬ ਨੇ ਲਿਆਂਦਾ ਹੋਇਆ ਪਹਿਲੇ ਦਿਨ ਤੋਂ ਮੈਂ ਇਸ ਦੇ ਨਾਲ ਜੁੜਿਆ। ਜਿਹੜੇ ਭਾਜੀ ਕਹਿੰਦੇ ਲੇਟ ਪਤਾ ਲੱਗੇ ਆ, ਇਹਨਾਂ ਨੇ ਸਾਡੇ ਘਰ ਗੁਰੂ ਘਰ ਦੇ ਵਿੱਚ ਬਹੁਤ ਬੰਦਿਆਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਸਾਡੀ ਲੜਾਈ ਵੀ ਪਾਈ ਆ ਤੇ ਉਹ ਸਾਡੀ ਮੀਟਿੰਗ ਵੀ ਹੋਈ ਆ 4-5 ਘੰਟੇ ਇਹਨਾਂ ਦੇ ਨਾਲ, 2-3 ਘੰਟੇ, ਤੇ ਹੁਣ ਕਹਿੰਦੇ ਸਾਨੂੰ ਲੇਟ ਪਤਾ ਲੱਗਿਆ। ਤੇ ਇਸ ਬਿੱਲ ਦਾ ਨੁਕਸਾਨ ਕਿਸੇ ਨੂੰ ਕੋਈ ਨਹੀਂ ਹੋਣਾ, ਕਿਉਂਕਿ ਹਿਊਮਨ ਰਾਈਟਸ ਦੀ ਗੱਲ ਆ। ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਜਦੋਂ ਉਹਨਾਂ ਨੂੰ ਸਾਰੀ ਅਸੀਂ ਜਿਹੜੀ ਆ ਟੈਸਟਾਮੋਨੀਜ਼ ਲੋਕਾਂ ਦੀ ਹੈਗੀਆਂ ਦਿੱਤੀਆਂ ਹੋਈਆਂ ਆ, ਜਦੋਂ ਸਾਰੀ ਗੱਲ ਐਕਸਪਲੇਨ ਕਰਦੇ ਆ, ਉਹ ਪ੍ਰੋਪਰ ਵਜ੍ਹਾ ਦੇ ਨਾਲ ਸਮਝਦੇ ਆ ਹਰ ਗੱਲ। ਵੀ ਜਿਵੇਂ ਕਿ ਕਾਲਿਆਂ ਗੋਰਿਆਂ ਦਾ ਰੇਸ ਦਾ ਕਾਨੂੰਨ ਆਇਆ, ਇਸੇ ਤਰ੍ਹਾਂ ਜਿਹੜਾ ਆ ਇਹ ਕਾਨੂੰਨ ਵੀ ਆਉਣਾ ਜ਼ਰੂਰੀ ਆ। ਇਹ ਗੱਲ ਉਦੋਂ ਸਮਝਦੇ ਆ ਜਦੋਂ ਉਹਨਾਂ ਨੂੰ ਅਸੀਂ ਸਾਰੀ ਗੱਲ ਐਕਸਪਲੇਨ ਕਰਦੇ ਆ। ਇਹ ਨਹੀਂ ਹੈਗਾ ਵੀ ਜੇ ਸਾਡੇ ਨਾਲ ਕਹਿੰਦੇ ਹੁੰਦੇ ਨਾ ਕਿ ਬੱਜੀ ਤੇਰੇ ਕਾਲਜ ਦੀ ਹਾਲੇ ਛੁਰੀ ਨਹੀਂ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਜੇ ਸਾਡੇ ਕਾਲਜ ਦੀ ਛੁਰੀ ਨਹੀਂ ਵੱਜੀ, ਇਹਦਾ ਮਤਲਬ ਇਹ ਨਹੀਂ ਕਿਸੇ ਦੇ ਵੀ ਨਹੀਂ ਵੱਜ ਰਹੀ ਹੈ। ਕਿਉਂਕਿ ਜਿਹੜਾ ਸਮਾਜਿਕ ਮੁੱਦੇ ਹੁੰਦੇ ਆ, ਜਿਹੜੇ ਕਾਨੂੰਨ ਬਣਦੇ ਹੁੰਦੇ ਆ, ਉਹ ਕਦੀ ਸਾਡੇ ਆਪਣੇ ਆਧਾਰ ਤੇ ਨਹੀਂ ਬਣਦੇ ਹੁੰਦੇ, ਸਮਾਜਿਕ ਆਧਾਰ ਤੇ ਬਣਦੇ। ਕਿਸੇ ਨਾਲ ਹੁੰਦਾ ਆ, ਕਿਸੇ ਨਾਲ ਨਹੀਂ ਹੁੰਦਾ। ਜਿਹਦੇ ਨਾਲ ਹੁੰਦਾ ਆ ਉਹਨੇ ਰੌਲਾ ਪਾਉਣਾ ਆ, ਜਿਹਦੇ ਨਾਲ ਨਹੀਂ ਹੁੰਦਾ ਉਹ ਠੀਕ ਆ, ਉਹਨੂੰ ਗੱਲ ਕਰਨ ਦੀ ਲੋੜ ਨਹੀਂ ਹੈਗੀ। ਕਰਕੇ ਇਹ ਜਿਹੜਾ ਬਿੱਲ ਆ, ਇਹਦੇ ਨਾਲ ਨਾ ਕੋਈ ਸਰਟੀਫਿਕੇਟ ਬਣਨਾ। ਇੱਕ ਜਿਹੜੇ ਆ ਭਾਜੀ ਹੁਣੀ ਗਲਤ ਇਨਫੋਰਮੇਸ਼ਨ ਦੇ ਗਏ ਆ ਕਿਸੇ ਸਕੂਲ ਕਾਲਜ ਦੇ ਵਿੱਚ ਪੜ੍ਹਾਇਆ ਜਾਣਾ, ਜਿਹੜਾ ਤੁਹਾਡਾ ਇਹ ਉਸ ਨੂੰ ਹੀ ਜ਼ਰੂਰਤ ਆ ਜਿਹਦੇ ਉੱਤੇ ਇਹ ਕੋਈ ਧੱਕਾ ਹੋ ਰਿਹਾ ਆ, ਉਹ ਵੀ ਉਸ ਦੀ ਮਰਜ਼ੀ ਆ। ਅਗਰ ਉਸ ਨੂੰ ਲੱਗਦਾ ਕਿ ਮੇਰੇ ਨਾਲ ਹੋ ਰਿਹਾ ਆ, ਕਿਉਂਕਿ ਜਿਹੜੇ ਪਹਿਲੇ ਐਕਟ ਬਣੇ ਹੋਏ ਆ, ਮੇਰੇ ਕੋਲ ਸੌਰੀ ਪੇਪਰ ਸੀਗੇ, ਹੁਣੇ ਮੇਰੇ ਕੋਲ ਪੇਪਰ ਪਿੱਛੇ ਰੱਖੇ ਗਏ ਆ, ਦੱਸ ਸਕਦਾ ਵੀ ਕਿਹੜੇ ਐਕਟ ਦੇ ਵਿੱਚ ਇਹ ਜਿਹੜਾ ਆ ਗਾਂ ਇੱਕ ਹਿੱਸਾ ਐਡ ਹੋਣਾ ਆ। ਨਵਾਂ ਕੁਛ ਨਹੀਂ ਹੈਗਾ, ਕਿਉਂਕਿ ਜਿਹੜੀ ਜੋ ਸਿਸਕੋ ਦੇ ਕੇਸ ਦੀ ਵੀ ਗੱਲ ਕਰ ਰਹੇ ਨਾ ਭਾਜੀ ਹੁਣੀ, ਉਸ ਕੇਸ ਦੇ ਵਿੱਚ ਵੀ ਇਹੀ ਪ੍ਰੋਬਲਮ ਪਈ ਸੀਗੀ।
ਉਹ ਕਹਿੰਦੇ ਤੁਸੀਂ ਇੱਕ ਕੰਟਰੀ ਤੋਂ ਆ, ਤੁਹਾਡਾ ਪਿੱਛੋਂ ਇੱਕ ਕਾਰ ਵਿਹਾਰ ਆ, ਤੁਹਾਡੇ ਇੱਕੋ ਜਿਹੇ ਜਿਹੜੇ ਫੈਸਟੀਵਲ ਆ, ਵੀ ਤੁਹਾਡਾ ਫਰਕ ਕਿਵੇਂ ਹੋਇਆ? ਕਿਉਂਕਿ ਕੰਪਨੀ ਦੇ ਰੂਲਸ ਦੇ ਵਿੱਚ ਕਾਸਟ ਜਿਹੜਾ ਸ਼ਬਦ ਆ ਉਹ ਐਡ ਨਹੀਂ ਸੀਗਾ। ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦਾ, ਕਿਉਂਕਿ ਸਾਨੂੰ ਸਭ ਨੂੰ ਸਮਝ ਆਉਂਦਾ ਆ ਵੀ ਕਿਹੜੀ ਜਾਤ ਕਿੱਦਾਂ ਸਾਡੇ ਜਾਤ ਆ, ਕਿੱਦਾਂ ਗੋਤ ਆ। ਅਗਰ ਸਾਡੇ ਇੰਡੀਆ ਦੇ ਵਿੱਚ ਜਾਂ ਸਾਡੇ ਇੰਡੀਅਨ ਕਮਿਊਨਿਟੀ 'ਚ ਮੰਨ ਲਓ ਆਫਿਸ ਦੇ ਵਿੱਚ ਆਪਣੇ ਹੈਗੇ ਆ, ਕਿਤੇ ਆਪਾਂ ਇਕੱਠੇ ਕੰਮ ਕਰਦੇ ਆ, ਸਾਨੂੰ ਕੋਈ ਜਾਤੀ ਆਧਾਰ ਤੇ ਡਿਸਕ੍ਰਿਮੀਨੇਸ਼ਨ ਕਰਦਾ, ਸਾਨੂੰ ਝਟ ਸਮਝ ਆ ਜਾਂਦੀ ਆ। ਜਦੋਂ ਇਹਨਾਂ ਨੂੰ ਸਮਝਾਉਂਦੇ ਆ, ਇਹਨਾਂ ਨੂੰ ਸਮਝ ਨਹੀਂ ਆਉਂਦੀ। ਇਸੇ ਕਰਕੇ ਉਸ ਬੰਦੇ ਨੂੰ ਜਿਹੜਾ ਆ ਇਨਸਾਫ ਨਹੀਂ ਮਿਲਿਆ, ਕਿਉਂਕਿ ਉਹਨਾਂ ਦੇ ਜਿਹੜੇ ਸੰਵਿਧਾਨ ਦੇ ਵਿੱਚ ਕਾਨੂੰਨਾਂ 'ਚ ਕਾਸਟ ਸ਼ਬਦ ਨਹੀਂ ਸੀਗਾ। ਤੇ ਜਦੋਂ ਹੁਣ ਅਸੀਂ ਇਹਦੇ ਉੱਤੇ ਕੰਮ ਕਰਦੇ ਆ, ਹਜ਼ਾਰਾਂ ਹੀ ਕੇਸ ਸਿਸਕੋ ਤੋਂ ਬਾਅਦ ਕਿੰਨਾ ਹਫ਼ਤਿਆਂ ਦੇ ਵਿੱਚ 260 ਕੇਸ ਸਾਹਮਣੇ ਆਏ ਸੀ, ਰਜਿਸਟਰ ਹੋਏ ਸੀਗੇ ਸਿਸਕੋ ਦੇ ਕੇਸ ਦੇ ਸਿਰਫ 3 ਹਫ਼ਤਿਆਂ ਦੇ ਵਿੱਚ। ਤੇ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਅੱਜ ਰੋਡ ਦੇ ਉੱਤੇ 65 ਦੀ 70 ਦੀ ਸਪੀਡ ਲਿਮਟ ਆ, ਫਿਰ ਉਹਦੇ ਉੱਤੇ ਸਪੀਡ ਲਿਮਟ ਚੱਕ ਦਿੱਤੀ ਜਾਵੇ ਵੀ ਤੁਹਾਨੂੰ ਕੋਈ ਫਾਈਨ ਨਹੀਂ ਹੋਣਾ। ਲੋਕ 100 ਤੇ ਜਾਣ, ਲੋਕੀ 100 ਤੇ ਜਾਣ, ਇੱਕ ਨੂੰ ਵੀ ਟਿਕਟ ਨਹੀਂ ਮਿਲਣੀ, ਕਿਉਂਕਿ ਤੁਹਾਡੀ ਲਿਮਟ ਹੀ ਕੋਈ ਨਹੀਂ, ਕਾਨੂੰਨ ਖਤਮ ਹੋ ਗਿਆ, ਕਿਉਂਕਿ ਤੁਹਾਨੂੰ ਕੋਈ ਪਰਵਾਹ ਨਹੀਂ ਸਪੀਡ ਦੀ ਹੈਗੀ। ਜਿੱਦਾਂ ਕਾਨੂੰਨ ਬਣਦਾ ਟਿਕਟਾਂ ਤਾਂ ਉਧਰ ਬਣਨੀਆਂ ਸਟਾਰਟ ਹੋਣੀਆਂ ਨਾ। ਉਹ ਹੁਣ ਜਿਹੜੇ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਲੋਕ ਸਾਹਮਣੇ ਨਹੀਂ ਆ ਰਹੇ, ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਆਵਾਜ਼, ਇੱਕ ਗੂਗਲ ਦੇ ਵਿੱਚ ਇੱਕ ਲੇਡੀ ਹੈਗੀ ਆ, ਉਹ ਆਪਣੇ ਮੁਸਲਮਾਨ ਲੇਡੀ ਆ, ਉਹਨੇ SV 403 ਦੇ ਵਾਸਤੇ ਆਵਾਜ਼ ਉਠਾਈ ਤੇ ਇਹਦੇ ਵਿੱਚ ਸਾਡੇ ਵੀ ਹੁੰਦਾ ਤੇ ਉਹਨੂੰ ਗੂਗਲ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਆ। ਹਾਲੇ ਛੋਟਾ ਮਹੀਨੇ ਦੀ ਗੱਲ ਆ, ਇਹ ਗੱਲ ਇੱਥੇ ਨਹੀਂ ਕਰ ਸਕਦੀ। ਉਹਨੇ ਸਿਰਫ ਆਵਾਜ਼ ਦਿੱਤੀ ਆ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ। ਸਾਡੇ ਬੰਦੇ ਕਹਿੰਦੇ ਆ ਵੀ ਜਿਹੜੇ ਬੰਦੇ ਉਹਨਾਂ ਭਾਜੀ ਗੱਲ ਕਰਦੇ ਆ ਵੀ ਨਹੀਂ ਹੁੰਦਾ ਸਾਡੇ ਨਾਲ 25 ਸਾਲ ਦਾ ਨਹੀਂ ਹੋਇਆ, ਉਹ ਅਸਲ ਦੇ ਵਿੱਚ ਉਹ ਪਹਿਲਾਂ ਹਮੇਸ਼ਾ ਰੌਲਾ ਪਾਉਂਦੇ ਰਹੇ ਆ। ਸਾਡਾ ਆਪਸੀ ਥੋੜਾ ਜਿਹਾ ਝਗੜੇ ਹੋਣ ਕਰਕੇ ਅੱਜ ਉਹ ਸਾਡੇ ਵਿਰੋਧ ਦੇ ਵਿੱਚ ਖੜੇ ਆ। ਪਿਛਲੇ 20-25 ਸਾਲ ਤੋਂ ਇਹੀ ਵਿਚਾਰ ਕਰ ਰਹੇ ਆ ਸਾਡੇ ਨਾਲ ਜਾਤ ਪਾਤ ਹੋ ਰਿਹਾ। ਜਦੋਂ SV 403 ਆ ਗਿਆ ਉਹ ਕਹਿੰਦੇ ਸਾਡੇ ਨਾਲ ਕਦੀ ਹੋਇਆ ਹੀ ਨਹੀਂ। ਸਾਡੇ ਰਿਕਾਰਡਾਂ ਪਈਆਂ ਉਹਨਾਂ ਬੰਦਿਆਂ ਦੀ, ਸਾਡੇ ਕੋਲ ਪ੍ਰੂਫ ਹੈ ਉਹਨਾਂ ਬੰਦਿਆਂ ਦੀ ਗੱਲਾਂ ਕਰਦਿਆਂ ਦੇ, ਵੀਡੀਓ ਪਈਆਂ ਉਹਨਾਂ ਬੰਦਿਆਂ ਦੀਆਂ। ਤੇ ਹੁਣ ਕਹਿੰਦੇ ਸਾਡੇ, ਕਿਉਂਕਿ ਇਹਦੇ ਵਿੱਚ ਭਾਜੀ ਨੁਕਸਾਨ ਕਿਸੇ ਦਾ ਨਹੀਂ, ਨੁਕਸਾਨ ਉਸ ਬੰਦੇ ਦਾ ਆ ਜਿਹੜਾ ਬੰਦਾ ਕਿਸੇ ਦੇ ਨਾਲ ਕੋਈ ਉਹ ਡਿਸਕ੍ਰਿਮੀਨੇਸ਼ਨ ਕਰਦਾ ਆ, ਕਿਉਂਕਿ ਉਹਨੂੰ ਪ੍ਰੂਵ ਕਰਨੀ ਪੈਣੀ ਹੈ। ਇੰਡੀਆ ਤਾਂ ਇਹ ਨਹੀਂ ਵੀ ਪੁਲਿਸ ਵਾਲੇ ਨੂੰ 100 ਰੁਪਇਆ ਦੇਤਾ, 500 ਦੇਤਾ ਤੇ ਉਹ ਤੁਹਾਡੇ ਵੱਲ ਦੀ ਗੱਲ ਕਰਨਾ ਪਊਗਾ। ਤੁਹਾਨੂੰ ਪ੍ਰੋਪਰ ਉਹਦੀ ਆਡੀਓ, ਵੀਡੀਓ, ਪੇਪਰ ਵਰਕ ਤੁਹਾਨੂੰ ਪ੍ਰੂਵ ਕਰਨਾ ਪੈਣਾ ਕਿ ਆਹ ਮੇਰਾ ਧੱਕਾ ਹੋਇਆ, ਵੀ ਮੈਨੂੰ ਪ੍ਰਮੋਸ਼ਨ ਨਹੀਂ ਮਿਲ ਰਹੀ ਜਾਂ ਮੈਨੂੰ ਆਹ ਕੰਮ ਦੇ ਵਿੱਚ ਨੁਕਸਾਨ ਹੋ ਰਿਹਾ ਆ। ਨਹੀਂ ਹੈਗਾ ਵੀ ਸਰਟੀਫਿਕੇਟ ਬਣਨਾ, ਨਹੀਂ ਕੋਈ ਸਰਟੀਫਿਕੇਟ ਨਹੀਂ ਬਣਨਾ। ਬੰਦਿਆਂ ਨੂੰ ਹਰ ਇੱਕ ਨੂੰ ਪਤਾ ਹੈ ਨਹੀਂ ਸਰਟੀਫਿਕੇਟ ਬਣਨਾ, ਕਿਸੇ ਸਕੂਲ ਕਾਲਜ ਵਿੱਚ ਨਹੀਂ ਪੜ੍ਹਾਇਆ ਜਾਣਾ। ਜਿਵੇਂ ਕਿ ਕਾਲੇ ਗੋਰੇ ਬਾਕੀ ਇਤਿਹਾਸ ਪੜ੍ਹਾਇਆ ਜਾਂਦਾ ਆ, ਇਹ ਸਾਡੇ ਅਗਰ ਉਹ ਕੱਲ ਨੂੰ ਲੱਗ ਵੀ ਜਾਂਦਾ ਸਿਲੇਬਸ ਵਿੱਚ, ਸਾਨੂੰ ਪਤਾ ਲੱਗਣਾ ਚਾਹੀਦਾ ਆ। ਜਿਹੜੇ ਬੱਚਿਆਂ ਨੂੰ ਭਾਜੀ ਸਾਡੇ ਇੱਥੇ ਕਮਿਊਨਿਟੀ ਦੇ ਇਹੋ ਜਿਹੇ ਬੱਚੇ ਆ। ਅਸਲਖਨ ਸਿੰਘ ਜੀ, ਮੈਂ ਤੁਹਾਨੂੰ ਰੋਕਦੀ ਆ ਕਿ ਇਹ ਸਕੂਲਾਂ ਦੇ ਵਿੱਚ ਸਿਲੇਬਸ ਦੇ ਵਿੱਚ ਲੱਗਣੀ ਚਾਹੀਦੀ ਨਹੀਂ। ਐਗਜ਼ੈਕਟਲੀ, ਬਿਲਕੁਲ ਨਹੀਂ। ਜਿਹੜਾ ਸੰਵਿਧਾਨ ਹੈ, ਹੁਣ ਸੰਵਿਧਾਨ ਜਿਹੜਾ ਉਹ ਤਾਂ ਜਿਹੜੇ ਭਾਈ ਸਾਹਿਬ ਗੱਲ ਕਰਦੇ ਨੇ ਉਹਦੇ ਬੇਸ ਦੇ ਉੱਤੇ ਗੱਲ ਕਰਦਾ, ਪਰ ਸਕੂਲਾਂ ਵਿੱਚ ਕਿਤੇ ਨਹੀਂ ਲੱਗਣੀ ਹੈਗੀ ਇਹ ਕਾਨੂੰਨ। ਸੰਵਿਧਾਨ ਦੇ ਜਿਹੜੇ ਕੁਝ ਐਕਟ ਹੁੰਦੇ ਆ ਉਹ ਪੜ੍ਹਾਏ ਜਾਂਦੇ, ਥੋੜੀ ਆ ਵੀ ਤੁਹਾਨੂੰ ਸਕੂਲਾਂ 'ਚ ਜਾਤ ਪੜ੍ਹਾਈ ਜਾਣੀ ਕਦੇ। ਇਹਦਾ ਸਾਰਾ ਕੁਝ ਜਿਹੜੇ ਭਾਜੀ ਪਹਿਲਾਂ ਬੋਲ ਕੇ ਗਏ ਆ ਉਹਨਾਂ ਨੂੰ ਦੱਸਿਆ ਹੋਇਆ ਡਿਸਟ੍ਰਿਕਟ ਇੰਪਲੋਇਰ ਨੇ। ਬੇਸ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਕਿਸੇ ਵੀ ਕੋਡ ਦੇ ਵਿੱਚ ਬਾਏ ਲਾਅ ਤੁਸੀਂ ਕਿਸੇ ਨੂੰ ਕਾਸਟ ਨਹੀਂ ਪੁੱਛ ਸਕਦੇ, ਰੇਸ ਨਹੀਂ ਪੁੱਛ ਸਕਦੇ ਕਿਸੇ ਨੂੰ ਬਾਏ ਲਾਅ। ਕੋਡ ਦੇ ਵਿੱਚ ਤੁਸੀਂ ਵਜ੍ਹਾ ਆਪਣੀ ਪੇਸ਼ ਕਰਨੀ ਆ, ਆਪਣੀ ਵਜ੍ਹਾ ਪ੍ਰੂਫ ਕਰਨੀ ਆ ਵੀ ਦੇਖੋ ਮੈਨੂੰ ਇੰਨੇ ਸਾਲ ਹੋ ਗਏ ਆ, ਇੰਨਾ ਮੇਰਾ ਕੰਮ ਆ। ਤੇ ਜਿਹੜਾ ਨਵਾਂ ਬੰਦਾ ਆਇਆ ਆ ਉਹਦੀ ਕੁਆਲੀਫਿਕੇਸ਼ਨ ਵੀ ਥੋੜੀ ਆ, ਉਹਨੂੰ ਪ੍ਰਮੋਸ਼ਨ ਕਿੱਦਾਂ ਮਿਲ ਗਈ? ਥੈਂਕ ਯੂ ਜੀ, ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਸੁਲੱਖਣ ਸਿੰਘ ਜੀ। ਧੰਨਵਾਦ ਤੁਹਾਡਾ ਬਹੁਤ ਜੀ। ਥੈਂਕ ਯੂ ਜੀ। ਵੈਸੇ ਜਿੱਦਾਂ ਮੈਂ ਕੰਪਨੀਆਂ ਦੇ ਵਿੱਚ ਪ੍ਰਵੀਨ ਕੰਮ ਕੀਤਾ, ਉਹ ਪਰਫਾਰਮੈਂਸ ਦੇ ਆਧਾਰ ਤੇ ਹੁੰਦਾ ਕਿ ਤੁਸੀਂ ਕੰਮ ਕਿੱਦਾਂ ਕਰਦੇ ਆ। ਏਦਾਂ ਨਹੀਂਗਾ ਵੀ ਮੈਂ ਜਾ ਕੇ ਉੱਥੇ 10-15 ਸਾਲ ਬੈਠੀ ਰਹਾਂ ਵੀ ਮੈਂ ਸੀਨੀਅਰ ਆ। ਅੱਗੇ ਜਿਹੜੇ ਹੋਰ ਲੋਕ ਆ, ਜਦੋਂ ਮੈਂ ਆਈ ਸੀਗੀ ਮੇਰੇ ਟਾਈਮ ਤੇ ਪੜ੍ਹਾਈ ਹੋਰ ਸੀਗੀ, ਜਿਹੜੇ ਮੇਰੇ ਤੋਂ 10 ਸਾਲ ਬਾਅਦ ਆਉਂਦੇ ਆ ਉਹਨਾਂ ਦੇ ਟਾਈਮ ਤੇ ਪੜ੍ਹਾਈ ਦਾ ਬਹੁਤ ਫਰਕ ਪੈ ਗਿਆ। ਉਹ ਮੇਰੇ ਨਾਲੋਂ ਫਾਸਟ ਆ। ਠੀਕ ਆ, ਉਹਨਾਂ ਦੀ ਉਹ ਉਸ ਤਰ੍ਹਾਂ ਦੀ ਪਰਫਾਰਮੈਂਸ ਦੇ ਆਧਾਰ ਤੇ ਇੱਥੇ ਹੁੰਦਾ ਆ। ਜਿਹੜੇ ਤੁਸੀਂ ਇਹ ਗੱਲ ਆ ਜਿਹੜੀ ਉਹਦੇ ਨਾਲ ਸ਼ਾਇਦ ਮੇਰੇ ਦਿਮਾਗ 'ਚ ਨਹੀਂ ਇਹ ਪੈ ਰਹੀ ਵੀ ਬੰਦੇ ਨੂੰ ਜਿੱਦਾਂ ਇੰਡੀਆ ਦੇ ਵਿੱਚ ਆ ਵੀ ਕਿੰਨੇ ਸਾਲ ਹੋ ਗਿਆ ਬੈਠਾ ਆ, ਕੰਮ ਕਰਦਾ ਜਾਂ ਨਹੀਂ ਕਰਦਾ, ਜਾਂ ਘਰੇ ਬੈਠਾ ਆ ਜਾਂ ਆਪਣਾ ਹੋਰ ਕੰਮ ਕਰੀ ਜਾਂਦਾ, ਉਸ ਆਧਾਰ ਤੇ ਉਹਨੂੰ ਤਰੱਕੀ ਮਿਲਦੀ ਆ। ਸ਼ਾਇਦ ਇਹਦੇ ਨਾਲ ਇੱਥੇ ਕੋਈ ਵੀ ਸਹਿਮਤ ਨਹੀਂ ਹੋਊਗਾ, ਕਿਉਂਕਿ ਜਿਹੜੀ ਤਰੱਕੀ ਮਿਲਦੀ ਆ ਤੁਹਾਡੇ ਕੰਮ ਕਰਨ ਦੇ ਆਧਾਰ ਤੇ ਮਿਲਦੀ ਆ, ਨਾ ਕਿ ਤੁਹਾਡੀ ਇਸ ਕਰਕੇ ਕਿ ਤੁਸੀਂ ਬਹੁਤ ਟਾਈਮ ਤੋਂ ਇੱਥੇ ਲੱਗੇ ਹੋਏ ਆ। ਹੋ ਸਕਦਾ ਮੈਂ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਰਹੀ ਹਾਂ, ਬਿਲਕੁਲ ਇੱਕ ਗੱਲ ਉਹ ਮੇਰੇ ਨਾਲੋਂ ਜ਼ਿਆਦਾ ਤੇਜ਼ ਆ। ਇੱਕ ਗੱਲ ਹੋਰ ਇੱਥੇ ਆਪਾਂ
ਜੀ, ਜੀ। ਇੱਕ ਗੱਲ ਹੋਰ ਇੱਥੇ ਆਪਾਂ ਸੋਧ ਕਰ ਦੇਈਏ, ਉਹ ਇਹ ਹੈ ਕਿ ਕੁਛ ਲੋਕ ਇਹ ਕਹਿੰਦੇ ਆ ਵੀ ਤੂੰ ਇੱਥੇ ਹੀ ਕਰਦਾ ਇੰਡੀਆ ਜਾ ਜਾਂ ਤੂੰ ਇਹ ਕਰ। ਦੇਖੋ ਫਿਰ ਤਾਂ ਕੱਲ੍ਹ ਨੂੰ ਜਿਹੜੀਆਂ ਸਾਡੀਆਂ ਮੁਹਿੰਮਾਂ ਵਾ, ਜਿਹੜੇ ਅਸੀਂ ਆਪਦੀ ਮੁਹਿੰਮਾਂ ਚਲਾਉਣੇ ਆ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਮੁਹਿੰਮ ਹੈ, ਫਿਰ ਕੱਲ੍ਹ ਨੂੰ ਉਹ ਸਾਡੇ 'ਚੋਂ ਲੋਕ ਉੱਠ ਕੇ ਕਹਿਣ ਲੱਗ ਪੈਣ, ਭਾਈ ਇੱਥੇ ਹੀ ਕਰਦੇ ਹੋ, ਉੱਥੇ ਜਾਓ। ਸੋ ਇਹ ਚੀਜ਼ਾਂ ਨੂੰ ਰੋਕ ਲਓ ਪਲੀਜ਼, ਇੱਥੇ ਨਾ ਆਪਸ ਕਰੋ। ਵਿੱਚ ਬੈਠ ਕੇ ਆਪਸ ਗੱਲਾਂ ਵਿੱਚ ਕਰ ਲਓ ਤੁਸੀਂ। ਦੇਖੋ ਇੱਕ ਗੱਲ ਹਾਂ। ਸਾਨੂੰ, ਅਸੀਂ ਇਸ ਬਿੱਲ ਦੇ ਵਿਰੋਧ ਦੇ ਵਿੱਚ ਆ, ਚਾਹੇ ਅਸੀਂ ਇਸ ਬਿੱਲ ਦੇ ਹੱਕ ਦੇ ਵਿੱਚ ਆ, ਇੱਕ ਵੱਖਰੀ ਗੱਲ ਹੈ। ਪਰ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਆ। ਹਰ ਜੀ, ਇੱਕ ਨੂੰ ਬੋਲਣ ਦਾ ਹੱਕ ਆ, ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ। ਪੰਜਾਬੀ ਰੇਡੀਓ USA ਦੇ ਮੰਚ ਤੇ ਵੀ ਤੁਸੀਂ ਦੇਖੋ ਡਿਫਰੈਂਟ ਟਾਈਪ ਦੇ ਕਾਲਰ ਕੱਲ੍ਹ ਵੀ ਆਏ ਆ, ਅੱਜ ਵੀ ਆਏ ਆ। ਅਸੀਂ ਕਿਸੇ ਦੀ ਕਾਲ ਨਹੀਂ ਕੱਟੀ, ਹਰ ਇੱਕ ਨੂੰ ਮੌਕਾ ਦਿੱਤਾ, ਭਾਈ ਜੇ ਤੂੰ ਹੱਕ ਦੇ ਵਿੱਚ ਸਾਨੂੰ ਬਿਲਕੁਲ ਤਾਂ ਦੱਸ, ਸਾਡੇ ਨਾਲ ਵਜ੍ਹਾ ਦੱਸ ਦੂਜੀਆਂ ਦੇ, ਹਨਾ। ਕਮਿਊਨਿਟੀਆਂ ਦੇ ਵੀ ਜੁੜੇ ਹੋਏ ਆ, ਹਾਂਜੀ, ਆਪਾਂ ਜੇ ਸਭ ਦੀਆਂ ਕਾਲਸ ਲੈਣੀਆਂ ਆ। ਬਿਲਕੁਲ SB 403 ਦੇ ਜੇ ਤੂੰ ਹੱਕ ਦੇ ਵਿੱਚ ਆ, ਤੇਰੀ ਵਜ੍ਹਾ ਦੱਸ ਦੇ, ਕੋਈ ਗੱਲ ਜੀ, ਨਹੀਂ। ਜੇ ਤੂੰ ਵਿਰੋਧ ਦੇ ਵਿੱਚ ਆ ਤਾਂ ਠੀਕ ਆ, ਉਹ ਵਜ੍ਹਾ ਦੱਸ ਦੇ, ਸਾਨੂੰ ਕੋਈ ਗੱਲ ਨਹੀਂ। ਇੱਕ ਅਸੀਂ ਦੂਜੇ ਨੂੰ ਨਾ ਇੱਕ ਕੱਟੋ ਤੁਸੀਂ। ਦੂਜੇ ਨੂੰ ਨਾ ਕੱਟੋ। ਹਾਂ, ਹਾਂ, ਤੁਸੀਂ ਇਹ ਦੱਸੋ ਕਿ ਤੁਸੀਂ ਹੱਕ 'ਚ ਕਿਉਂ ਆ, ਤੁਸੀਂ ਵਿਰੋਧ ਵਿੱਚ ਕਿਉਂ ਆ, ਜੀ ਕਿਉਂਕਿ ਬਿਲਕੁਲ। ਹਾਂ, ਡਿਸਕਸ਼ਨ ਹੋਣੀ ਬਹੁਤ ਜ਼ਰੂਰੀ ਜ਼ਰੂਰੀ ਆ, ਹੈ, ਬਿਲਕੁਲ। ਅਸੀਂ ਬਹੁਤ ਜ਼ਰੂਰੀ ਆ। ਹਾਂ, ਸੰਵਾਦ ਨਾਲ ਹੀ ਮਸਲੇ ਹੱਲ ਹੁੰਦੇ ਆ ਨਾ। ਇੰਡੀਆ ਸਾਡੇ ਦੇ ਅੱਧੇ ਬਾਕੀ ਟਾਕ ਮਸਲੇ। ਸ਼ੋਆਂ ਦੇ ਹਾਂਜੀ, ਵਿੱਚ ਹਾਂਜੀ, ਪ੍ਰਵੀਨ ਜੀ, ਜਦੋਂ ਸਾਡੇ ਟਾਕ ਸ਼ੋ ਹੁੰਦੇ ਆ, ਜੂਨ ਦੇ ਹੁੰਦੇ ਆ, ਜੀ। ਬਹੁਤ ਸਾਰੇ ਲੋਕੀ ਆ ਕੇ ਪੋਸਟ ਕਰਦੇ, ਅਸੀਂ ਉਹਨਾਂ ਨੂੰ ਹੁਣ ਕੱਟਦੇ ਥੋੜੀ ਹੈਗੇ ਆ। ਨਹੀਂ, ਕਰੋ, ਇਹ ਦੂਜੀ ਨਹੀਂ ਗੱਲ ਇਹ ਤੁਸੀਂ ਵੀ ਹੈ ਅਗਰੀ ਵੀ ਆ ਬੋਲੋ। 6 ਜੂਨ ਲੰਘ ਕੇ ਹਟੀ ਆ, ਆਪਾਂ ਹੂੰ, ਸ਼ਹੀਦੀ ਹਫ਼ਤਾ ਲੰਘ ਕੇ ਹਟੇ ਆਪਾਂ ਸਾਰੇ। ਉਸੇ ਵਿੱਚ ਅਸੀਂ, ਸਾਡਾ ਸਭ ਤੋਂ ਵੱਡਾ ਗਿਲਾ ਤਾਂ ਉੱਥੋਂ ਦੇ ਸਿਸਟਮ ਨਾਲ ਇਹੀ ਹੈ ਨਾ ਕਿ ਉਹਨੇ ਸਾਨੂੰ ਐਡਰੈਸ ਹੀ ਨਹੀਂ ਕੀਤਾ। ਉਹਨੇ ਸਾਨੂੰ ਪੁੱਛਿਆ ਹੀ ਨਹੀਂ ਵੀ ਤੁਹਾਡੇ ਨਾਲ ਹੋਇਆ ਕੀ ਹੈ, ਉਲਟਾ ਟੈਗਿੰਗ ਕਰੀ ਗਏ। ਸੋ ਅਸੀਂ ਤਾਂ ਇਹ ਮੰਚ ਹੀ ਇਸ ਕਰਕੇ ਦਿੱਤਾ ਵਾ ਕਿ ਬਈ ਤੁਸੀਂ ਆਪ ਦੀ ਗੱਲ ਕਰੋ। ਸਟੂਡੀਓ ਦਾ ਨੰਬਰ 408-272-5200 ਹੈ। ਵਿਰੋਧ ਦੇ ਵਿੱਚ ਤਾਂ ਵੀ ਆਪਦੀ ਗੱਲ ਰੱਖ ਜੋ, ਪੱਖ ਦੇ ਵਿੱਚ ਤਾਂ ਵੀ ਆ ਜੀ। ਤੁਹਾਡੇ ਵਿਚਾਰ ਹੈਗੇ, ਸਾਡੇ ਜੀ, ਨਾਲ ਜੀ। ਜੁੜੇ ਨੇ ਰੇਖਾ। ਰੇਖਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਬਿੱਲ ਦੇ ਵਿਰੋਧ ਵਿੱਚ ਹਾਂ ਜੀ। ਜੀ। ਬਹੁਤ ਸਾਰਾ ਨੇ ਉਸਦੇ ਪੁਆਇੰਟ ਬਤਾਏ हैं कि ਇਹ ਬਿੱਲ कैसे ਕਿਵੇਂ ਸਾਡੇ ਬੱਚਿਆਂ ਨੂੰ ਪਤਾ ਵੀ ਨਹੀਂ ਥਾ ਕਿ ਕਾਸਟ ਕੀ ਹੈ। ਸਾਨੂੰ ਨਹੀਂ ਪਤਾ। ਸਾਡੇ ਕਿਤਨੇ ਫਰੈਂਡ ਹੈ ਜਿਨ੍ਹਾਂ ਜੀ। ਨੂੰ हमें पता ही नहीं उन्होंने दी कास्ट की है, बस फ्रेंड है तो हैं। पर एक पॉइंट मैं बोलूंगी कि जो पहले भाई साहब बोल के गए हैं कि ये कोई सर्टिफिकेट नहीं चाहिए या कोई आपका लास्ट नेम जो होगा उससे डिसाइड होगा, तो ये डिसाइड कौन करेगा किसका लास्ट नेम किस कास्ट से है। और दूसरी इसी पॉइंट में एक और बात बोलूंगी कि ऐसे भी केसेस होते हैं जो नॉर्थ में है सेम सर लास्ट नेम है, साउथ में सेम लास्ट नेम है, नॉर्थ में कोई और कास्ट है, नॉर्थ में किसी और कम्युनिटी से है, साउथ में किसी और कम्युनिटी से है, दोनों यहाँ पे आ गए। ये कौन डिसाइड करेगा कि किसकी ये किसका है और ये किसका है? ये इक्विटी लैब डिसाइड करेगी। ये जो भाई साहब पहले आके बोल के गए हैं उनसे ये प्रश्न है मेरा, वो बिल के सपोर्ट में है तो ये इसका जवाब दें कि डिसाइड कौन करेगा। और इस बिल का इसलिए मिसयूज होगा जी। और इस बिल का मिसयूज होगा और इसलिए इसके विरोध में है। ऑलरेडी यूएस में सिविल लॉज हैं जो प्रोटेक्ट करते हैं आपको और वो एड्रेस कर सकते हैं एंसेस्ट्री के थ्रू। अगर किसी के साथ डिस्क्रिमिनेशन होता है तो हम उसका विरोध करते हैं और उसको लीगली एड्रेस करना चाहिए और उसके लिए ऑलरेडी लॉ है। और कम्युनिटीज को भी उन जिनके साथ होता है उनके साथ आके खड़ा होना चाहिए। पर इसका मतलब ये नहीं कि आप सबको जहां कास्ट एग्जिस्ट नहीं करती थी अब आपने कास्ट एग्जिस्ट करवा दी जी। मैं और ज्यादा टाइम नहीं लूंगी, आप और भी। हाँ जी, थैंक यू। ਹਾਂ, ਇੱਕ ਪ੍ਰਵੀਨ ਇੱਕ ਗੱਲ ਉਹਨੇ ਲਾਸਟ ਨੇਮ ਦੀ ਕੀਤੀ ਸੀਗੀ। ਹੁਣ ਪਿੰਡਾਂ ਦੇ ਆਧਾਰ ਤੇ ਲਾਸਟ ਨੇਮ ਤਾਂ ਸਾਰਿਆਂ ਨੇ ਰੱਖੇ, ਉੱਥੇ ਹੈਗੀ ਆ ਜਾਤ ਪਾਤ। ਪੰਜਾਬ ਦੇ ਵਿੱਚ ਲਾ ਲਓ, ਪੰਜਾਬ ਤੋਂ ਬਾਹਰ ਲਾ ਲਓ, ਇੰਡੀਆ ਦੇ ਵਿੱਚ ਸਾਰੀ ਚੀਜ਼ ਜਾਤ ਪਾਤ ਆ। ਪਰ ਹੁਣ ਕਈ ਲੋਕ ਇੱਥੇ ਮੇਰਾ ਪਰਸਨਲੀ ਉਹ ਕਹਿੰਦੇ ਤੁਸੀਂ ਲਾਸਟ ਨੇਮ ਕਿਉਂ ਲਿਖਦੇ ਆ, ਪਰ ਉਹਨਾਂ ਨੇ ਖੁਦ ਨੇ ਲਾਸਟ ਨੇਮ ਲਾਏ ਆ, ਉਹਨੇ ਪਿੰਡ ਦੇ ਲਾਏ ਆ, ਉਹਨੇ ਉਸ ਹਿਸਾਬ ਨਾਲ ਤਾਂ ਲਾਈ ਨਹੀਂ ਜਿਹੜੇ ਉਹਨਾਂ ਦੇ ਹੈਗੇ ਆ। ਪਰ ਉਹ ਡਿਸਾਈਡ ਕੌਣ ਕਰੂਗਾ? ਲਾਸਟ ਨੇਮ ਦੇ ਹਿਸਾਬ ਨਾਲ ਤਾਂ ਗੱਲ ਬਣ ਨਹੀਂ ਸਕਦੀ। ਵੈਸੇ ਕ੍ਰਿਸ਼ਨਾ ਜੀ, ਕ੍ਰਿਸ਼ਨ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਉਹਦਾ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਪ੍ਰੋਗਰਾਮ ਕਰ ਰਹੇ ਹੋ। ਮੈਂ ਕੱਲ ਵੀ ਕਾਲ ਕੀਤੀ ਸੀਗੀ ਜੀ। ਮੈਂ ਭੈਣ ਜੀ ਯੂਨੀਵਰਸਿਟੀ ਤੋਂ ਬੋਲਦਾ। ਜਿਹੜੇ ਭਾਈ ਸਾਹਿਬ ਬੋਲ ਕੇ ਗਿਆ, ਭੈਣ ਜੀ ਨੇ ਵੀ ਉਹਨਾਂ ਤੋਂ ਕੁਐਸਚਨ ਕੀਤਾ, ਰੇਖਾ ਜੀ ਨੇ ਜੀ। ਭੈਣ ਜੀ, ਜਦੋਂ ਸਾਡਾ ਇੱਥੇ ਜਿਹੜਾ ਬੰਦਾ IT ਕਾਲਜ ਦਾ IT ਡਿਪਾਰਟਮੈਂਟ ਦਾ ਮੁਲਾਜ਼ਮ ਆ, ਉਹ ਇਨਸਾਈਡ ਕੰਮ ਕਰਦਾ, ਰਾਈਟ। ਔਰ ਉੱਥੇ 9/11 ਤੋਂ ਬਾਅਦ ਅਮਰੀਕਾ ਨੇ ਲਾਅ ਬਣਾਇਆ ਵੀ ਕੋਈ ਵੀ ਫਰਮ ਜਿਹੜੀ ਆ ਉਹ ਵਿਦਆਊਟ CCTV ਕੈਮਰਾ ਨਾ ਹੋਵੇ।
ਐਵਰੀਥਿੰਗ ਜਿਹੜਾ ਸੀਸੀਟੀ ਕੈਮਰੇ ਦੇ ਅੰਦਰ ਵਾ ਅਮਰੀਕਾ ਦੇ ਵਿੱਚ, ਈਵਨ ਕਿ ਮੈਂ 5 ਤੇ ਟਰੱਕ ਚਲਾਉਣਾ, 5 ਤੇ ਕੈਮਰੇ ਲੱਗੇ ਆ, ਜਦੋਂ ਵੀ ਕੋਈ ਹੈਪਨ ਹੁੰਦਾ ਉਹ ਮਿੰਟ 'ਚ ਡਾਟਾ ਕੱਢ ਲੈਂਦੇ ਆ। ਜਿਹੜਾ ਬੰਦਾ ਆਈਟੀ ਕਾਲਜ ਆਈਟੀ ਡਿਪਾਰਟਮੈਂਟ 'ਚ ਜੌਬ ਕਰਦਾ, ਮੈਨੂੰ ਲੱਗਦਾ ਉਹ ਇੰਨਾ ਕਾਬਲ ਹੁੰਦਾ, ਜੇ ਉਹਨੂੰ ਕੋਈ ਪਰਸਨਲੀ ਉਹਦੇ ਤੇ ਕੋਈ ਉਹਨੂੰ ਕਾਸਟਿਜ਼ਮ ਦੇ ਅਕੋਰਡਿੰਗ ਉਹਨੂੰ ਕੋਈ ਗੱਲ ਕਹਿੰਦਾ, ਉਹ ਇੰਨਾ ਏਬਲ ਹੁੰਦਾ ਕਿ ਕੋਰਟ 'ਚ ਜਾ ਕੇ ਉਸ ਬੰਦੇ ਦੇ ਵਿਰੁੱਧ ਆਪਣੀ ਮਤਲਬ ਆਪਣਾ ਜਿਹੜਾ ਮਸਲਾ ਆ ਪੰਜਾਬੀ 'ਚ ਉਹ ਪੇਸ਼ ਕਰ ਸਕਦਾ। ਉਹਨਾਂ ਨੇ ਕੋਰਟ ਨੇ ਰਾਈਟ ਵੇ ਉੱਥੋਂ ਉਹਦੀ ਵੀਡੀਓ ਆਡੀਓ ਐਵਰੀਥਿੰਗ ਦਫ਼ਤਰਾਂ 'ਚ ਸਟੋਰਾਂ 'ਚ ਜਿੱਥੇ ਮਰਜ਼ੀ ਚਲ ਜਾਓ ਉਹਨੂੰ ਕਢਾ ਕੇ ਦੇਖ ਲੈਣੀ ਜੀ। ਅੱਛਾ, ਇਹਦਾ ਸਭ ਤੋਂ ਵੱਡਾ ਇਫੈਕਟ ਇਸ ਬਿੱਲ ਦਾ ਇਹ ਆ ਕਿ ਜਿਹੜੇ ਸਾਡੇ ਫਿਊਚਰ 'ਚ ਬੱਚੇ ਆ, ਅੱਜ ਜੰਮੇ, ਮੇਰੀ 2 ਬੇਟੀਆਂ, ਇੱਕ ਛੋਟੀ ਆ 6 ਮਹੀਨੇ ਦੀ, ਇੱਕ 3.5 ਸਾਲ ਦੀ, ਜਦੋਂ ਉਹਨਾਂ ਨੇ 18 ਸਾਲਾਂ ਦੇ ਹੋ ਕੇ ਜੌਬਾਂ ਕਰਨ ਜਾਣਾ, ਭੈਣ ਜੀ ਉੱਥੇ ਉਹਨਾਂ ਨੂੰ ਜੱਟ, ਚਮਾਰ, ਬਾਲਮੀਕੀਏ, ਰਾਮਗੜੀਏ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉੱਥੇ ਮੈਂਸ਼ਨ ਕਰਨੀਆਂ ਪਊਗੀਆਂ ਸਕੂਲਾਂ 'ਚ। ਜਦੋਂ ਕੋਈ ਲਾਅ ਬਣਦਾ, ਕੁਲਵਿੰਦਰ ਜੀ ਨੇ ਬੜੀ ਵਧੀਆ ਗੱਲ ਕੀਤੀ, ਔਰ ਇਹ ਸਾਰਿਆਂ ਨੂੰ ਪਤਾ ਵੀ ਆ ਵੀ ਜਦੋਂ ਕੋਈ ਨਵਾਂ ਲਾਅ ਬਣਦਾ ਉਹ ਹਰੇਕ ਜਿਹੜੇ ਕੰਮਕਾਰ ਦੇ ਅਦਾਰੇ ਆ, ਫੈਕਟਰੀਆਂ ਆ, ਵੱਡੀਆਂ ਕੰਪਨੀਆਂ ਉਹਨਾਂ ਨੂੰ ਐਕਸਪਲੇਨ ਕਰਨਾ ਪੈਣਾ, ਤੇ ਉਹ ਇਹ ਐਕਸਪਲੇਨ ਕਰਨਗੇ ਵੀ ਆਹ ਭਾਈ ਤੇਰੀ ਆਹ ਕਾਸਟ ਆ, ਤੇਰੀ ਆਹ ਕਾਸਟ ਆ, ਤੇਰੀ ਆਹ ਕਾਸਟ ਆ, ਤੇ ਜਿਹੜਾ ਬੰਦਾ ਲੋਅਰ ਕਾਸਟ ਵਾਲਾ, ਹਾਂ ਵੀ ਭਾਈ ਇਹਨੂੰ ਕੋਈ ਗੱਲ ਨਾ ਕਹਿਓ ਕਿਉਂਕਿ ਇਹਨੇ ਆਲਰੇਡੀ ਬਿੱਲ ਬਣਾਇਆ ਆਪਣੇ ਵਿਰੁੱਧ, ਉਹ ਇਸ ਟੌਪਿਕ ਨੂੰ ਤਾਂ ਲੈ ਹੀ ਨਹੀਂ ਰਹੇ। ਔਰ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਗੁਰੂ ਘਰਾਂ ਦੇ ਵਿੱਚੋਂ ਵੀ ਉਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ। ਮੈਂ ਕੱਲ ਵੀ ਗੱਲ ਕੀਤੀ ਸੀ, ਅੱਜ ਮੈਂ ਫੇਰ ਦੁਬਾਰਾ ਰਿਪੀਟ ਕਰਦਾ, ਭੈਣ ਜੀ ਜਿੰਨੇ ਵੀ ਗੁਰੂ ਘਰਾਂ ਨੂੰ ਨਹੀਂ ਘਸੀਟਣਾ ਚਾਹੀਦਾ, ਗੁਰੂ ਘਰਾਂ ਨੂੰ ਘਸੀਟਿਆ ਜਾ ਰਿਹਾ। 2-3 ਆਰਟੀਕਲ ਲੱਗੇ ਆ ਉੱਥੇ, ਮੇਰਾ ਖਿਆਲ ਉਧਰ ਸਲਮੇਵਾਲ ਗੁਰੂ ਘਰ ਆ ਜਾਂ ਇਧਰ ਰਿਓਲਿੰਡਾ ਗੁਰੂ ਘਰ ਆ, ਇਹਨਾਂ ਦਾ ਆਉਂਦਾ ਜ਼ਿਕਰ ਆਉਂਦਾ ਵਿੱਚ। ਹਾਂਜੀ, ਹੁਣ ਭੈਣ ਜੀ ਫੋਟੋ ਲੱਗੀਆਂ, ਸਿੰਪਲ ਦੇਖੋ ਇੱਕ ਗੱਲ ਕਿ ਅਮਰੀਕਨ ਕਨਸਟੀਟਿਊਸ਼ਨ, ਕਿਉਂਕਿ ਅੱਜ ਬਹੁਤ ਸਾਰੇ ਸਰੋਤੇ ਜੁੜ ਰਹੇ ਆ, ਕੱਲ ਘੱਟ ਸਰੋਤੇ ਸੀਗੇ। ਅਮਰੀਕਨ ਕਨਸਟੀਟਿਊਸ਼ਨ ਜਿੰਨੇ ਵੀ ਸਾਡੇ ਸਿੱਖ ਧਰਮ ਦੀਆਂ ਬਾਵਾਂ ਸ਼ਾਖਾਵਾਂ ਹਨ, ਜਿਵੇਂ ਸ੍ਰੀ ਗੁਰੂ ਰਵਿਦਾਸ ਟੈਂਪਲ ਹੋ ਗਏ, ਰਾਮਗੜੀਏ, ਸ੍ਰੀ ਬਾਲਮੀਕ ਭਗਵਾਨ ਮੰਦਿਰ ਹੋ ਗਿਆ, ਉਹਨਾਂ ਸਾਰੀਆਂ ਸ਼ਾਖਾਵਾਂ ਨੂੰ ਉਹ ਮੰਨਦੀ ਆ ਸਿੱਖ ਕਮਿਊਨਿਟੀ, ਔਰ ਅਸੀਂ ਸਿੱਖ ਹਾਂ। ਸਾਨੂੰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਸਾਨੂੰ ਬਣਾਇਆ ਸਾਨੂੰ ਤੇ। ਹਾਂਜੀ, ਜਦੋਂ ਹੁਣ ਇਹ ਬਿੱਲ ਆ ਗਿਆ, ਉੱਥੇ ਵੀ ਇਹ ਵੀ ਚੀਜ਼ ਰਜਿਸਟਰ ਹੋਣੀ ਵੀ ਇਹ ਬੰਦਾ ਚਮਾਰ ਵਾ, ਇਹ ਬੰਦਾ ਬਾਲਮੀਕੀ ਆ, ਇਹ ਬੰਦਾ ਤਰਖਾਣ ਵਾ, ਇਹ ਬੰਦਾ ਜੱਟ ਵਾ, ਇਹ ਬੰਦਾ ਆ, ਔਰ ਉਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਭੈਣ ਜੀ ਜੇ ਮੰਨ ਲਓ ਇਹ ਕਹਿੰਦੇ ਕਿਤੇ ਵੀ ਪੜਾਇਆ ਨਹੀਂ ਜਾਣਾ, ਭਾਈ ਸਾਹਿਬ ਨੇ ਇਹ ਗੱਲ ਕਹੀ ਆ, ਮੇਰਾ ਇਹ ਸਿੰਪਲ ਕੁਐਸਚਨ ਆ ਵੀ ਜਦੋਂ ਵੀ ਕੋਈ ਨਵਾਂ ਲਾਭ ਬਣਦਾ, ਹਰੇਕ ਫਾਰਮ ਨੂੰ ਆਪਣੇ ਮੁਲਾਜ਼ਮਾਂ ਨੂੰ ਉਹ ਦੱਸਣਾ ਪੈਂਦਾ, ਉੱਥੇ ਵੀ ਇਹੀ ਚੀਜ਼ ਦੱਸੀ ਜਾਊਗੀ। ਜੇ ਉਹ ਬਿੱਲ ਪਾਸ ਹੋ ਗਿਆ ਵੀ ਹਾਂ ਭਾਈ ਤੂੰ ਕੰਮ ਤੇ ਆਉਣ ਤੋਂ ਪਹਿਲਾਂ ਆਪਣੀ ਜਾਤ ਲਿਖਾਤੀ ਆ, ਭੈਣ ਜੀ ਇੱਥੇ ਜੇ ਜੌਨ ਬਾਈਡਨ ਵੀ ਕਿਸੇ ਨਾਲ ਨਜਾਇਜ਼ ਕਰਦਾ ਸੀ ਉਹਨੂੰ ਵੀ ਸੂ ਕਰ ਸਕਦੇ ਆ, ਇਹ ਅਮਰੀਕਾ ਦਾ ਲਾ ਆ। ਇੱਥੇ ਕੋਈ ਤੁਸੀਂ ਹੁਣ ਤੁਸੀਂ ਟਾਕ ਸ਼ੋ ਕਰਦੇ, ਕੋਈ ਬੰਦਾ ਆ ਕੇ ਤੁਹਾਡੇ ਨਾਲ ਬਦਤਮੀਜ਼ੀ ਕਰਦਾ, ਤੁਸੀਂ ਉਹ ਭੈਣ ਜੀ ਉਹ ਕਿਸੇ ਫਰਮ ਕੋ ਜਾਓਗੇ ਜਾਂ ਤੁਸੀਂ ਸਿੱਧਾ ਕੋਰਟ ਜਾਓਗੇ? ਤੁਸੀਂ ਕੋਰਟ ਜਾਓਗੇ ਵੀ ਇਹ ਬੰਦੇ ਨੇ ਕੀਤੀ, ਉਹਨੇ ਕਹਿਣਾ ਸਾਨੂੰ ਪ੍ਰੂਫ ਦਿਓ, ਤੁਸੀਂ ਆਪਣੇ ਕੈਮਰੇ ਦੀ ਵੀਡੀਓਜ਼ ਕੱਢ ਕੇ ਉਹਨਾਂ ਨੂੰ ਸ਼ੋਅ ਕਰ ਦੇਣਾ ਵੀ ਆਹ ਭਾਈ ਤੁਹਾਡਾ ਆ ਮੇਰੇ ਨਾਲ ਚੀਜ਼, ਉਹਨੂੰ ਉਹ ਚੀਜ਼ ਦੇਖਣੀ ਹੈ ਤਾਂ ਆਲਰੇਡੀ ਪਹਿਲਾਂ ਹੈਗਾ। ਪਰ ਇਸ ਬਿੱਲ ਦੇ ਨਾਲ ਇਹ ਭੈਣ ਜੀ ਸਾਡੇ ਬੱਚਿਆਂ ਤੇ ਇਹਨਾਂ ਨੂੰ ਸੋਚਣਾ ਚਾਹੀਦਾ, ਬੈਠ ਕੇ ਡਿਸਕਸ ਕਰਨੀ ਚਾਹੀਦੀ ਵੀ ਇਹਦਾ ਇਫੈਕਟ ਕੀ ਪੈਣਾ। ਇੱਥੇ ਬਹੁਤ ਵੱਡਾ ਇਫੈਕਟ ਇਹਦਾ ਇੰਡੀਆ 'ਚ, ਹੁਣ ਪੰਜਾਬ 'ਚ ਨਹੀਂ, ਸਾਊਥ ਇੰਡੀਆ ਦੇ ਵਿੱਚ ਇਹ ਜਿਹੜਾ ਬਿੱਲ ਦਾ ਬੈਕ ਆ ਉਹ ਇਹ ਆ ਵੀ ਭੈਣ ਜੀ ਸਾਊਥ ਇੰਡੀਆ ਦੇ ਬੰਦੇ ਜਿਹੜੇ ਸ਼ਡਿਊਲ ਕਾਸਟ ਸੀਗੇ ਉਹ ਮੰਦਿਰ 'ਚ ਮੱਥਾ ਟੇਕਣ ਗਏ। ਹਾਂਜੀ, ਉੱਥੋਂ ਘਟਨਾਵਾਂ ਬਹੁਤ ਸੁਣਦੇ ਆ ਸੀ। ਹਾਂਜੀ ਭੈਣ ਜੀ, ਸਾਊਥ ਇੰਡੀਆ 'ਚ ਤਾਂ ਹੁਣ ਵੀ ਕਾਸਟਿਜ਼ਮ ਉੱਥੇ ਤਾਂ ਚੱਲਦਾ ਹੀ ਆ, ਉੱਥੇ ਤਾਂ ਸਟਿਲ ਬਹੁਤ ਦੇਰ ਤੋਂ ਇਹ ਚੀਜ਼ਾਂ ਬਣੀਆਂ ਆ, ਕਿਉਂਕਿ ਉਹ ਉਹਨਾਂ ਲੋਕਾਂ ਦੇ ਵਿੱਚ ਐਜੂਕੇਸ਼ਨ ਨਹੀਂ ਹੈਗੀ। ਜਿਹੜਾ ਬ੍ਰਾਹਮਣ ਸਮਾਜ ਆ ਉਹ ਵੀ ਬਹੁਤ ਘੱਟ ਪੜ੍ਹਿਆ ਲਿਖਿਆ ਆ, ਦੂਸਰੇ ਤਾਂ ਹੈ ਹੀ ਆਲਰੇਡੀ ਘੱਟ ਪੜ੍ਹੇ ਆ। ਪਰ ਅਮਰੀਕਾ ਦੇ ਵਿੱਚ ਦੇਖੋ ਵੀ ਕਿਤੇ ਕੁਛ ਏਦਾਂ ਦਾ ਹੈਗਾ, ਜਿਹੜਾ ਨੌਜਵਾਨ ਕੋਈ ਵੀ ਬੱਚਾ ਆ ਉਹ ਸਾਡਾ, ਚਾਹੇ ਉਹ ਕਾਲਜ ਨਹੀਂ ਵੀ ਗਿਆ, ਲੇਕਿਨ ਉਹ ਹਰ ਇੱਕ ਰੂਲ ਹਰ ਇੱਕ ਚੀਜ਼ ਨੂੰ ਅੰਡਰਸਟੈਂਡ ਕਰਦਾ। ਜੇ ਉਹਦੀ ਉਹ ਮਤਲਬ ਚਾਹੇ ਉਹ ਸਿੱਖਿਆ ਦੇ ਖੇਤਰ 'ਚ ਹੋਵੇ ਜਾਂ ਹੋਰ ਮਤਲਬ ਆਪਣੇ ਕਾਰੋਬਾਰ ਦੇ ਖੇਤਰ 'ਚ, ਪਰ ਜਦੋਂ ਇਹ ਚੀਜ਼ ਆ ਗਈ ਇੱਥੇ ਉਹਨ ਕਿੰਨੀ ਗਿਲਟੀ ਫੀਲ ਕਰੂਗਾ ਵੀ ਸਾਡੇ ਜਿਹੜੇ ਪੇਰੈਂਟਸ ਸੀਗੇ, ਸਾਡੇ ਬੱਚੇ ਜਾਂ ਬਜ਼ੁਰਗ, ਉਹ ਸਾਨੂੰ ਆਹ ਚੀਜ਼ ਦੇ ਕੇ ਗਏ। ਇਸ ਕਰਕੇ ਇਹ ਆਉਣ ਵਾਲੇ ਇਹ ਰਿਜ਼ਲਟ ਤਾਂ ਜ਼ਰੂਰ ਇਸ ਚੀਜ਼ ਦਾ ਸਾਨੂੰ ਸੋਚਣਾ ਚਾਹੀਦਾ, ਬੈਠ ਕੇ ਡਿਸਕਸ ਕਰਨਾ ਚਾਹੀਦਾ। ਤੁਸੀਂ, ਮੈਂ ਤੁਹਾਡੇ ਪਰਸਨਲੀ ਤੁਹਾਨੂੰ ਹੀ ਪੁੱਛ ਰਿਹਾ ਕਿ ਤੁਹਾਨੂੰ ਏਦਾਂ ਲੱਗਦਾ ਵੀ ਉਹ ਕੋਈ ਬੰਦਾ ਕਿਸੇ ਵੀ ਫਾਰਮ ਤੇ ਏਦਾਂ ਜਾਤੀ ਨੂੰ? ਮੈਨੂੰ ਨਹੀਂ ਪੁੱਛਿਆ ਕਦੇ ਵੀ, ਮੈਂ ਤਾਂ ਆਪਣਾ ਹੀ ਦੱਸ ਸਕਦੀ, ਮੈਨੂੰ ਕਦੀ ਨਹੀਂ ਪੁੱਛਿਆ ਕਿਸੇ ਨੇ। ਪੁੱਛਿਆ ਕਦੀ ਹਨਾ? ਪਰ ਫਿਰ ਭੈਣ ਜੀ ਜਦੋਂ ਇਹ ਬਿੱਲ ਪਾਸ ਹੋ ਗਿਆ ਫਿਰ ਅਗਲੇ ਪੁੱਛਣਗੇ ਕਿ ਨਾ? ਸਾਡੇ ਨਿਆਣੇ ਦੀ ਪ੍ਰੋਬਲਮ ਹੈ ਨਾ ਗਾਂ ਤਾਂ। ਹਾਂਜੀ, ਉਹ ਚੀਜ਼ ਨੂੰ ਤਾਂ ਹੈਗਾ। ਇਹ ਇੱਕ ਬੜਾ ਵਧੀਆ ਭੈਣ ਜੀ ਸ਼ੇਰ ਆ, ਸੌਰੀ ਮੈਂ ਮਾੜਾ ਤੁਹਾਨੂੰ ਸੁਣਾ ਦਿੰਦਾ। ਕਹਿੰਦੇ ਲਮਹੋਂ ਨੇ ਖਤਾ ਕੀ, ਸदियों ਨੇ ਸਜਾ ਪਾਈ।
ਅਸੀਂ ਪਾ ਰਹੇ ਸੀ, ਅਸੀਂ ਪੰਜਾਬ ਵਾਲੇ ਬਹੁਤ ਪਾ ਰਹੇ ਹਾਂ। ਜੀ ਅਸੀਂ ਹੁਣ ਸਾਡਾ ਭੈਣ ਜੀ ਘਾਣ ਜਿਹੜੀ ਇਸ ਤਰ੍ਹਾਂ ਚੀਜ਼ ਨੂੰ- ਹੋਇਆ। ਹਾਂਜੀ, ਉਹ ਜਿਹੜਾ ਇੰਡੀਆ ਦਾ ਕੰਮ ਆ ਉਹੀ ਸੇਮ ਹੁਣ ਅਸੀਂ ਇੱਥੇ ਲਾਗੂ ਕਰ ਲਿਆ। ਅਸੀਂ ਅਮਰੀਕਨ ਕਨਸਟੀਟਿਊਸ਼ਨ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਹਾਂ ਵੀ ਭਾਈ ਅਸੀਂ ਚਮਾਰ ਵਾਂ, ਅਸੀਂ ਬਾਲਮੀਕੀ ਆ, ਅਸੀਂ ਜੱਟ ਵਾਂ। ਉਹ ਕਹਿੰਦੇ ਨਹੀਂ ਤੁਸੀਂ ਸਿੱਖ ਵਾਂ। ਦੇਖੋ ਤਾਂ ਕਿੱਡੀ ਵੱਡੀ ਟਰਬਲ। ਇੱਕ ਸਿੰਪਲ ਤਾਂ ਮੈਥਡ ਵਾ ਇੱਥੇ, ਹੋਰ ਤਾਂ ਕੋਈ ਹੈ ਹੀ ਨਹੀਂ। ਹਨਾ, ਜਿਹੜਾ ਬੰਦਾ ਹੁਣ ਮਤਲਬ ਉਸ ਬੰਦੇ ਨੂੰ ਵੀ ਪ੍ਰਾਊਡ ਹੋਣਾ ਵੀ ਸਾਡੇ ਅਗੇਂਸਟ ਅਸੀਂ ਆਪਣੇ ਹੱਕ 'ਚ ਬਿੱਲ ਪਾਸ ਕਰਾਇਆ। ਉਹ ਇਹ 'ਚ ਟਰਬਲ ਵੀ ਕਿੰਨੀ ਪੈਣੀ ਆ, ਉਹਨਾਂ ਆਟੋਮੈਟਿਕਲੀ ਆਪਣੇ ਨੂੰ ਗੱਲ ਲਈ ਜਾਣੀ ਆ ਵੀ ਹਾਂ ਵੀ ਇਹਨੂੰ ਜਾਣ ਕੇ ਕੀਤਾ। ਜਿੱਦਾਂ ਲੋਕੀ ਇੱਥੇ ਫੇਕ ਇੰਸ਼ੋਰੈਂਸਾਂ ਲੈ ਲੈਂਦੇ ਆ। ਪਰ ਹੁਣ ਇਹ ਗੱਲ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਉਹਨਾਂ ਵਾਸਤੇ ਇਹ ਬਹੁਤ ਮਾੜਾ ਸਾਬਤ ਹੋਣਾ ਆ, ਕਿਉਂਕਿ ਸਤਿਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਭੈਣ ਜੀ ਅੱਜ ਕਿਸੇ ਗੁਰੂ ਘਰ ਦੇ ਵਿੱਚ ਜਦੋਂ ਕੋਈ ਜਾਂਦਾ ਆ, ਚਾਹੇ ਉਹ ਸ਼੍ਰੀ ਗੁਰੂ ਰਵਿਦਾਸ ਟੈਂਪਲ ਆ ਜਾਂ ਰਾਮਗੜ੍ਹ ਆ, ਉੱਥੇ ਜਾ ਕੇ ਕਿਸੇ ਨੂੰ ਪੁੱਛੀ ਜਾਂਦੀ ਆ? ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਦੇ ਮੱਥੇ ਮੱਥਾ ਟੇਕਦੇ ਆ। ਥੈਂਕ ਯੂ ਕ੍ਰਿਸ਼ਨ ਜੀ, ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ। ਥੈਂਕ ਯੂ। ਹਾਂਜੀ, ਪਰ ਇਸ ਬਿੱਲ ਦੇ ਨਾਲ ਇਹ ਪੁੱਛਣ ਜ਼ਰੂਰ ਲੋਕਾਂ ਨੇ ਪੁੱਛਿਆ ਕਰਨਾ। ਸੋ ਅਸੀਂ ਤਾਂ ਇਸ ਚੀਜ਼ ਦੀ ਨਿੰਦਿਆ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਆ, ਕਿਉਂਕਿ ਇਹ ਸਾਡੇ ਕਮਿਊਨਿਟੀ ਨੂੰ, ਈਵਨ ਕਿ ਜਿਹੜੀਆਂ ਸਾਡੇ ਸਿੱਖ ਹਿੰਦੂ ਤਾਂ ਸਿੱਖਾਂ ਨੂੰ ਤਾਂ ਛੱਡੋ, ਸਾਡੇ ਸਿੱਖ ਧਰਮ ਦੇ ਵਿੱਚ ਹੀ ਬਹੁਤ ਵੱਡਾ ਪਾੜ ਆਇਆ। ਬਹੁਤ ਜ਼ਿਆਦਾ, ਬਹੁਤ ਕੁਛ ਹੈ ਜੀ, ਅੱਗੇ ਪਿੱਛੇ ਬਹੁਤ ਆ। ਤੁਸੀਂ ਦੇਖਦੇ ਹੀ ਆ ਜਦੋਂ ਕਿਤੇ ਇਲੈਕਸ਼ਨ ਹੁੰਦੀ ਗੁਰਦੁਆਰੇ 'ਚ, ਜੋ ਇੱਕ ਦੂਜੇ ਦੀ ਮਿੱਟੀ ਪੱਟੀ ਜਾਂਦੀ, ਜੋ ਇੱਕ ਦੂਜੇ ਨੂੰ ਕਿਹਾ ਜਾਂਦਾ ਆ, ਅਸੀਂ ਤਾਂ ਉਹਦੇ ਤੋਂ ਬੜੇ ਸ਼ਰਮਸਾਰ ਹੁੰਨੇ ਆ। ਤਾਂ ਹੁਣ ਭੈਣ ਜੀ ਇਹ ਚੀਜ਼ ਦੇ ਆਉਣ ਨਾਲ ਮਤਲਬ ਕਿੱਦਾਂ ਨੁਕਸਾਨ ਸਾਡੇ ਬੱਚਿਆਂ ਦੇ, ਅਸੀਂ ਫਿਊਚਰ ਨਾਲ ਖਿਲਵਾੜ ਕਰ ਰਹੇ ਆ। ਅਸੀਂ ਤਾਂ ਇਹ ਚਾਹੁੰਦੇ ਕਿ ਸਾਡੇ ਬੱਚੇ ਬਾਣੀ ਪੜ੍ਹਨ ਲੱਗ ਪੈਣ, ਮੱਥਾ ਟੇਕਣ ਲੱਗ ਪੈਣ, ਨਿਤਨੇਮ ਕਰਨ ਲੱਗ ਪੈਣ। ਹਰੇਕ ਸਿੱਖ ਦਾ, ਹਰੇਕ ਪੰਜਾਬੀ ਦਾ, ਉਹ ਚਾਹੇ ਹਿੰਦੂ ਆ ਚਾਹੇ ਉਹਦੀ ਇਹ ਤਮੰਨਾ ਹੁੰਦੀ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਥੋੜੀ ਜਿਹੀ ਪੰਜਾਬੀ ਬੋਲਣ ਲੱਗ ਪੈਣ, ਲਿਖਣ ਲੱਗ ਪੈਣ, ਬਾਣੀ ਪੜ੍ਹਨ ਲੱਗ ਪੈਣ। ਪਰ ਆਹ ਕੰਮ ਦੇ ਨਾਲ ਤਾਂ ਇਹ ਉਲਟਾ ਹੀ ਸਾਡੇ ਤੇ ਬਹੁਤ ਭੈੜਾ ਅਸਰ ਇਸ ਚਲੋ ਚੀਜ਼ ਦਾ ਇਹਦੀ ਪੈਣਾ ਡਿਸਕਸ਼ਨ ਆ। ਹੋਣੀ ਚਾਹੀਦੀ ਹੈ, ਹਜੇ ਵੀ ਬੈਠ ਕੇ ਡਿਸਕਸ਼ਨਾਂ ਕਰ ਲੈਣੀਆਂ ਚਾਹੀਦੀਆਂ। ਥੈਂਕ ਯੂ। ਹਾਂਜੀ ਮਤਲਬ ਹਾਂਜੀ, ਥੈਂਕ ਯੂ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਆਪਾਂ ਇੱਕ ਬ੍ਰੇਕ ਵੀ ਲਾਣੀ ਆ। ਦੇਖੋ ਵਿਚਾਰ ਆ ਹਰ ਇੱਕ ਦੇ, ਜੋ ਸਾਡੇ ਨਾਲ ਨਹੀਂ ਹੋਇਆ ਅਸੀਂ ਤਾਂ ਉਹਦੀ ਆਧਾਰ ਨਹੀਂ ਦੇ ਸਕਦੇ। ਹਾਂ, ਜੇ ਕਿਸੇ ਨਾਲ ਹੋਇਆ ਆ ਤੇ ਉਹਨੂੰ ਬੈਠ ਕੇ ਨਜਿੱਠ ਲੈਣਾ ਚਾਹੀਦਾ ਹੈਗਾ। ਇਹਦੇ ਵਿੱਚ ਬਹੁਤ ਕੁਝ ਹੈਗਾ। ਆਪਾਂ ਬ੍ਰੇਕ ਵੀ ਲੈਣੀ ਆ, ਉਸ ਤੋਂ ਪਹਿਲਾਂ ਬਲਵਿੰਦਰਪਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਫੈਕਟਸ ਦੀ ਗੱਲ ਕਰਾਂਗਾ, ਮੈਂ ਜਜ਼ਬਾਤੀ ਕੋਈ ਗੱਲ ਨਹੀਂ ਕਰਾਂਗਾ। ਹਾਂਜੀ, ਸਾਡੇ ਬਹੁਤੇ ਜਿੰਨੇ ਬੁਲਾ ਰਿਹਾ ਇਹਨੇ ਸੁਲੱਖਣ ਸਿੰਘ ਨੂੰ ਛੱਡ ਕੇ ਕਿਸੇ ਬੰਦੇ ਨੇ ਫੈਕਟਸ ਨਹੀਂ ਦੱਸੇ ਜੀ। ਜਿਹੜੇ ਬੰਦਿਆਂ ਨੇ ਗੱਲਾਂ ਕੀਤੀਆਂ ਸਾਰੀਆਂ ਹੀ ਪਹਿਲੀ ਗੱਲ ਤਾਂ ਇਹ ਆ ਕਿ ਹਿੰਦੁਸਤਾਨ ਦਾ ਜਿਹੜਾ ਨਿਜ਼ਾਮ ਹੈ, ਜਿਹੜਾ ਸਿਸਟਮ ਹੈ, ਉਹ ਜਾਤ ਪਾਤ ਦੇ ਉੱਤੇ ਆਧਾਰਿਤ ਹੈ। ਪਰ ਆਪਾਂ ਅਮਰੀਕਾ ਦੀ ਗੱਲ ਸਮਝਾਉਣੀ ਚਾਹੀਦੀ। ਤੋ ਲਿਹਾਜ਼ਾ ਮਸਲਾ ਇਹ ਆ ਵੀ ਸਿੱਖ ਤੇ ਉਹਦੇ ਵਿੱਚ ਪਾਰਟੀ ਹੈ ਹੀ ਨਹੀਂ। ਜਿਹੜਾ ਸਿੱਖ ਦਾ ਕੋਈ ਮਤਲਬ ਹੀ ਨਹੀਂ ਵਿੱਚ। ਸਿੱਖ ਜਿਹੜੇ ਮਤਲਬ ਵੀ ਹੇਵਰਡ ਤੋਂ ਉਹ ਸੈਨੇਟਰ ਨੇ ਰੱਖਿਆ ਇਹ ਬਿੱਲ, ਤੇ ਉਹਦੇ ਵਿੱਚ ਸਿੱਖ ਤਾਂ ਪਾਰਟੀ ਹੈ ਨਹੀਂ। ਲੇਕਿਨ ਜਿਹੜਾ ਡਿਸਕ੍ਰਿਮੀਨੇਸ਼ਨ ਹੈ, ਇਹਦੀਆਂ ਖਬਰਾਂ ਮੈਂ ਪਰਸਨਲ ਲਗਾਤਾਰ ਬਹੁਤ ਸਾਲਾਂ ਤੋਂ ਪੜ੍ਹਦਾ ਆ ਰਿਹਾ। ਜੀ ਜੀ। ਗੂਗਲ 'ਚ ਵੀ ਹੁੰਦਾ, ਫੇਸਬੁੱਕ 'ਚ ਵੀ ਹੁੰਦਾ, ਹੋਰ ਵੀ ਸਾਰੀ ਜਗ੍ਹਾ ਹੁੰਦਾ। ਜਾ ਰਿਹਾ ਬਿੱਲ ਦੇ ਵਿੱਚ ਫੈਕਟ ਕੀ ਨੇ, ਉਹਦੇ ਵਿੱਚ ਪੁਆਇੰਟ ਕੀ ਨੇ, ਇੱਕ ਵੀ ਬੰਦੇ ਨੂੰ ਨਹੀਂ ਪਤਾ। ਸਿਰਫ ਸੁਲੱਖਣ ਸਿੰਘ ਨੇ ਦੱਸੀਆਂ ਨੇ ਗੱਲਾਂ ਸਾਰੀਆਂ। ਉਹਨਾਂ ਦੀਆਂ ਸਾਰੀਆਂ ਗੱਲਾਂ ਜਿਹੜੀ ਉਹਨਾਂ ਤੋਂ ਪਹਿਲਾਂ ਬੋਲੇ ਆ, ਉਹਨਾਂ ਨੇ ਸਾਰਾ ਹੀ ਝੂਠ ਬੋਲਿਆ। ਜੀ ਜੀ। ਮੇਰਾ ਮਤਲਬ ਹੈ ਜਦੋਂ ਤੁਹਾਨੂੰ ਬਿੱਲ ਦਾ ਪਤਾ ਨਹੀਂ, ਆ ਜਿਹੜੇ ਹੁਣ ਭਾਈ ਸਾਹਿਬ ਬੋਲ ਕੇ ਗਏ ਨੇ, ਉਹ ਪਤਾ ਨਹੀਂ ਕੀ ਗਣਾ ਗਏ ਨੇ, ਕੀ ਗਣਾ ਗਏ ਨੇ। ਉਹਨਾਂ ਵਿੱਚੋਂ ਇੱਕ ਵੀ ਗੱਲ ਦਰੁਸਤ ਨਹੀਂ ਹੈਗੀ। ਯਾਰ ਤੁਸੀਂ ਆਪਣੇ ਉੱਤੇ ਕਿਉਂ ਲਈ ਜਾ ਰਹੇ ਜਦੋਂ ਤੁਸੀਂ ਪਾਰਟੀ ਨਹੀਂ ਹੈਗੇ ਉਹਦੇ ਵਿੱਚ? ਜੀ ਜੀ। ਬੰਦੇ ਪਾਰਟੀ ਨੇ ਉਹਦੇ ਵਿੱਚ। ਇੱਕ ਜਿਹੜੀ ਅਖੌਤੀ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਸਮਝਦੇ ਆ, ਇੱਕ ਉਹ ਜਿਨ੍ਹਾਂ ਦੇ ਨਾਲ ਵੱਡੀਆਂ ਕੰਪਨੀਆਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋਇਆ। ਠੀਕ ਹੈ। ਔਰ ਇਹ ਸੱਚ ਆ ਵੀ ਹੋਇਆ, ਤੇ ਅਸੀਂ ਆਪਣੇ ਉੱਤੇ ਲਈ ਜਾ ਰਹੇ ਹਾਂ। ਬਿਲਕੁਲ ਦੇਖੋ, ਇਹਦੇ ਵਿੱਚ ਤੁਹਾਨੂੰ ਮਤਲਬ ਪੜ੍ਹਨ ਦੀ ਲੋੜ ਹੈ, ਇਹਦੇ ਵਿੱਚ ਸੱਚਾਈ ਨੂੰ ਜਾਣਨ ਦੀ ਲੋੜ ਹੈ। ਐਵੇਂ ਮਤਲਬ ਬਿਨਾਂ ਕੁਝ ਜਾਣੇ ਪਛਾਣੇ ਤੁਸੀਂ ਬੋਲੀ ਜਾਓ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਤੁਹਾਨੂੰ ਗਲਤ ਇਨਫੋਰਮੇਸ਼ਨ ਦੇਣ ਦੇ ਜ਼ਿੰਮੇਵਾਰ ਬਣਦੇ ਹੋ। ਜੀ ਜੀ। ਤੁਸੀਂ ਖੁਦ SB 403 ਪੜ੍ਹਿਆ ਤੁਸੀਂ ਖੁਦ? ਪਰ ਮੈਂ ਆਪਣੇ ਬੰਦਿਆਂ ਨੂੰ ਇਹ ਕਹਿਣਾ ਵੀ ਯਾਰ ਤੁਸੀਂ ਪਾਰਟੀ ਨਹੀਂ ਹੈਗੇ, ਤੁਸੀਂ ਇਹਦੇ ਵਿੱਚ ਪਾਰਟੀ ਨਾ ਬਣੋ। ਅਸੀਂ ਇਸ ਹੱਕ 'ਚ ਹੈਗੇ ਆ ਵੀ ਕਿਸੇ ਵੀ ਬੰਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ।
ਤੇ ਡਿਸਕ੍ਰਿਮੀਨੇਸ਼ਨ ਜੇ ਕੋਈ ਬੰਦਾ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੀ ਜੀ ਤੇ ਠੀਕ ਇਹ ਜਿਹੜਾ ਬਿੱਲ ਹੈ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਆਪਣੇ ਭਾਈ ਸਾਹਿਬ ਤੁਸੀਂ ਦੱਸਿਆ ਹੀ ਆ ਕਿ ਮਤਲਬ ਇੰਡੀਆ ਦੇ ਵਿੱਚ ਜੇ ਮਤਲਬ ਜਿਹੜੀਆਂ ਛੋਟੀਆਂ ਜਾਤਾਂ ਨੇ ਉਹਨਾਂ ਨਾਲ ਕਿੰਨਾ ਜ਼ੁਲਮ ਹੁੰਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਕਿਉਂਕਿ ਤੁਸੀਂ ਛੋਟੀ ਜਾਤ ਨਾਲ ਸਮਝਦਾ ਤੁਸੀਂ 2 ਉਦਾਹਰਨਾਂ ਦਿੱਤੀਆਂ। ਜੀ 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 ਜੀ। ਲੇਕਿਨ ਇੱਥੇ ਅਮਰੀਕਾ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸਾਡੇ ਆਪਣੇ ਬੰਦਿਆਂ ਨੂੰ ਥੋੜਾ ਹਿਸਾਬ ਨਾਲ ਬੋਲਣਾ ਚਾਹੀਦਾ ਵੀ ਯਾਰ ਤੁਸੀਂ ਪਾਰਟੀ ਹੈ ਨਹੀਂ, ਪਰ ਤੁਸੀਂ ਬਾਰ-ਬਾਰ ਆਪਣੇ ਉੱਤੇ ਲਈ ਜਾ ਰਹੇ ਹੋ, ਤੁਹਾਡੇ ਨਾਲ ਇਹ ਮਸਲਾ ਨਹੀਂ ਪੈਦਾ ਹੋਣਾ, ਕਿਸੇ ਨੂੰ ਸਕੂਲਾਂ ਵਿੱਚ ਪੁੱਛਿਆ ਨਹੀਂ ਜਾਣਾ, ਕਿਸੇ ਨੇ ਦੱਸਣਾ ਨਹੀਂ। ਪਰ ਜਿਹੜਾ ਇਹ ਕਾਨੂੰਨ ਹੈ ਉਹ ਹੈਗਾ ਵੀ ਜਿਨ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਵੇਗਾ ਜੀ ਜੀ ਉਹਨਾਂ ਦੇ ਨਾਲ ਕਾਨੂੰਨ ਸਿੱਝੇਗਾ। ਇੰਨੀ ਕੁ ਗੱਲ ਹੈ ਬਸ। ਬਲਵਿੰਦਰਪਾਲ ਜੀ, ਜਿਸ ਤਰ੍ਹਾਂ ਉਹ ਦੱਸ ਕੇ ਗਏ ਆ, ਇੱਕ ਕਾਲਰ ਨੇ ਇਹ ਕਿਹਾ ਆ ਵੀ ਲਾਸਟ ਨੇਮ ਦੇ ਆਧਾਰ ਤੇ ਉਹ ਚੈੱਕ ਕਰਨਗੇ, ਬਿਲਕੁਲ ਨਹੀਂ, ਇਹ ਬਿਲਕੁਲ ਝੂਠ ਹੈ ਜੀ, ਬਿਲਕੁਲ ਝੂਠ ਹੈ। ਇਹ ਲਾਸਟ ਨੇਮ ਦੇ ਆਧਾਰ ਦੇ ਉੱਤੇ ਕੋਈ ਕਿਸੇ ਨਾਲ ਕੁਝ ਨਹੀਂ ਕਰ ਸਕਦਾ, ਨਾ ਇਹ ਪੁੱਛਿਆ ਜਾ ਸਕਦਾ। ਉਹ ਤਾਂ ਸਪੋਰਟ ਕਰਦੇ ਆ ਲਾ ਦੀ ਨਾ ਉਸਦੀ, ਉਹ ਸਪੋਰਟਰ ਸੀਗੇ, ਉਹਨਾਂ ਨੇ ਜਾਂ ਤੇ ਉਹਨਾਂ ਨੇ ਨਹੀਂ ਪੜ੍ਹਿਆ ਠੀਕ ਨਾਲ। ਨਹੀਂ ਉਹਨਾਂ ਨੇ ਠੀਕ ਨਹੀਂ ਪੜ੍ਹਿਆ ਕਿਉਂਕਿ ਤੁਸੀਂ ਹੁਣ ਮੈਂ ਇਹਦਾ ਨਾ ਸਪੋਰਟਰ ਆ ਨਾ ਮੈਂ ਇਹਦਾ ਵਿਰੋਧੀ ਆ, ਪਰ ਮੈਂ ਇਹ ਚਾਹੁੰਦਾ ਵੀ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਮਤਲਬ ਜੋ ਪੰਜਾਬ ਦੇ ਵਿੱਚ ਜ਼ਾਤ-ਪਾਤ ਹੈ ਨਹੀਂ, ਹੁਣੇ ਭਾਈ ਸਾਹਿਬ ਨੇ ਇਹਨਾਂ ਨੇ ਵੀ ਕਿਹਾ ਸੀ, ਪਰ ਪੂਰੇ ਇੰਡੀਆ ਦੇ ਵਿੱਚ ਜ਼ਾਤ-ਪਾਤ ਬਹੁਤ ਵੱਡੇ ਲੈਵਲ ਦੇ ਉੱਤੇ ਔਰ ਬਹੁਤ ਮਤਲਬ ਵੀ ਵਹਿਸ਼ੀਆਨਾ ਹੈਗੀ ਹੈ। ਹਟਣੀ ਵੀ ਨਹੀਂ ਹਜੇ। ਅੱਛਾ ਤੁਸੀਂ ਇੱਕ ਗੱਲ ਜ਼ਰੂਰ ਕਲੀਅਰ ਕਰਕੇ ਜਾਇਓ, ਇੱਕ ਗੱਲ ਪਲੀਜ਼। ਗੱਲ ਸ਼ੁਰੂ ਹੋਈ ਹੈ ਕਈ ਸਾਲ ਪਹਿਲਾਂ ਤੋਂ ਇਹ ਗੱਲ ਸ਼ੁਰੂ ਹੋਈ ਹੈ, ਕੋਈ ਨਵੀਂ ਗੱਲ ਨਹੀਂ ਹੈਗੀ। ਇਹ ਹੁਣੇ ਆ ਗਈ ਹੈ, ਸੁਪਨੇ 'ਚ ਪੈਦਾ ਹੋ ਗਈ ਹੈ। ਜੀ ਇੱਕ ਗੱਲ ਜ਼ਰੂਰ ਕੰਪਨੀਆਂ 'ਚ ਹੁੰਦਾ ਰਿਹਾ ਵੀ ਅਸੀਂ ਤੁਹਾਡੇ ਥੱਲੇ ਕੰਮ ਨਹੀਂ ਕਰਨਾ ਕਿਉਂਕਿ ਤੁਸੀਂ ਛੋਟੀ ਜਾਤ ਦਾ ਸੰਬੰਧ ਤੋਂ। ਇਹ ਮਸਲਾ ਉੱਪਰ ਤੱਕ ਗਿਆ, ਸੋ ਇਸ ਕਰਕੇ ਮਸਲਾ ਹੌਲੀ-ਹੌਲੀ ਮੱਗਦਾ ਰਿਹਾ, ਅਖਬਾਰਾਂ ਦੇ ਵਿੱਚ ਆਉਂਦਾ ਰਿਹਾ, ਅਸੀਂ ਵੀ ਪੜ੍ਹਦੇ ਰਹੇ ਹਾਂ ਤੇ ਸਾਨੂੰ ਵੀ ਇਹ ਫੀਲ ਹੁੰਦਾ ਸੀ ਵੀ ਯਾਰ ਮਤਲਬ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਬੰਦਿਆਂ ਨੂੰ ਤਰੱਕੀ ਮਿਲਣੀ ਚਾਹੀਦੀ ਆ, ਉਹ ਅੱਗੇ ਵਧਣੇ ਚਾਹੀਦੇ ਆ ਤੇ ਕਿਸੇ ਨਾਲ ਇੰਡੀਆ ਦੇ ਹਿਸਾਬ ਨਾਲ ਜਾਤ-ਪਾਤ ਦੇ ਆਧਾਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ। ਇਹਦੇ ਮੈਂ ਬਹੁਤ ਫਰਕ ਲਾਉ ਕਿਉਂਕਿ ਸਿੱਖੀ ਦੇ ਵਿੱਚ, ਸਿੱਖ ਧਰਮ ਦੇ ਵਿੱਚ ਜਾਤ-ਪਾਤ ਬਿਲਕੁਲ ਨਹੀਂ ਹੈਗੀ। ਜੀ ਅੱਛਾ ਬਲਵਿੰਦਰ ਜੀ, ਜਾਂਦੇ ਇੱਕ ਚੀਜ਼ ਦਾ ਛੋਟੀ ਜੀ ਦਾ ਜਵਾਬ ਜ਼ਰੂਰ ਦੇ ਦਿਓ, ਛੋਟੇ ਜਿਹੇ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ ਪਲੀਜ਼। ਮਤਲਬ ਲਿਖ ਕੇ ਦਿੱਤੀਆਂ ਹੋਈਆਂ ਨੇ। ਹਾਂਜੀ ਇੱਕ ਛੋਟੀ ਜਿਹੀ ਗੱਲ ਦਾ ਜਵਾਬ ਜ਼ਰੂਰ ਦੇ ਦਿਓ ਵੀ ਜਿਹੜਾ ਵਰਕ ਪਲੇਸ ਤੇ ਕਿਹਾ ਜਾ ਰਿਹਾ ਕਿ ਵਰਕ ਪਲੇਸ ਤੇ ਤੁਹਾਨੂੰ ਇਹ ਆਇਡੈਂਟੀਫਿਕੇਸ਼ਨ ਦੇਣਾ ਪਊਗਾ ਜੇ ਬਿੱਲ ਪਾਸ ਹੁੰਦਾ ਤਾਂ। ਬਿਲਕੁਲ ਨਹੀਂ, ਇਹ ਬਿਲਕੁਲ ਝੂਠ ਹੈ। ਜੀ ਠੀਕ, ਬਿਲਕੁਲ ਝੂਠ ਹੈ ਇਹ ਖਬਰ। ਫੈਡਰਲ ਲਾ, ਸਟੇਟ ਲਾ, ਸਿਟੀ ਲਾ, ਉਹਨਾਂ ਦੇ ਵਿੱਚ ਪਹਿਲਾਂ ਹੀ ਕਾਨੂੰਨ ਇੰਨੇ ਜ਼ਿਆਦਾ ਸਖਤ ਨੇ, ਇੰਨੇ ਜ਼ਿਆਦਾ ਹਾਰਡ ਨੇ ਵੀ ਕੋਈ ਬੰਦਾ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ। ਜੇ ਕਹਿੰਦਾ ਉਹ ਆਪਣੀ ਜੌਬ ਗਵਾ ਲੈਂਦਾ। ਜੀ ਤੇ ਜੇ ਆਪਣੇ ਨਾਲ ਮੰਨ ਲਓ ਹੁਣ ਉਹ ਘਟਾਤੀ ਜਾਂਦੀ ਹੈ ਜਾਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਜੀ ਜੇ ਮੰਨ ਲਓ ਬੰਦਾ ਕਿਸੇ ਨਾਲ ਨਸਲ, ਧਰਮ, ਜ਼ਾਤ, ਨੇਮ ਦੇ ਆਧਾਰ ਦੇ ਉੱਤੇ, ਰੰਗ ਦੇ ਆਧਾਰ ਦੇ ਉੱਤੇ, ਬੋਲੀ ਦੇ ਆਧਾਰ ਦੇ ਉੱਤੇ, ਕੱਪੜਿਆਂ ਦੇ ਆਧਾਰ ਦੇ ਉੱਤੇ, ਹੁਣ ਮੈਂ ਦਸਤਾਰ ਸਜਾਉਣਾ, ਮੈਂ ਦਸਤਾਰ ਸਜਾ ਕੇ ਫੈਡਰਲ ਜੌਬ ਕਰਦਾ ਜੀ ਤੇ ਉਹ ਮਤਲਬ ਮੇਰੀ ਸੇਫਟੀ ਕਰਦੇ ਆ। ਉਹ ਕਹਿੰਦੇ ਕਿਸੇ ਨੇ ਜੇ ਕੋਈ ਕਿਹਾ ਤੈਨੂੰ ਤੇ ਸਾਨੂੰ ਦੱਸਣਾ ਆ ਕੇ ਪਹਿਲਾਂ ਤੂੰ। ਜੀ ਸੋ ਵਰਕ ਪਲੇਸ ਦੇ ਉੱਤੇ ਪਹਿਲਾਂ ਹੀ ਕਾਨੂੰਨ ਬੜੇ ਹਾਰਡ ਨੇ। ਸੋ ਇਸ ਕਰਕੇ ਲੇਕਿਨ ਇਹ ਜਿਹੜਾ ਇੱਕ ਜ਼ਾਤ-ਪਾਤ ਵਾਲੀ ਜਿਹੜੀ ਗੱਲ ਉਹਦੇ ਵਿੱਚ ਐਡ ਕੀਤੀ ਜਾ ਰਹੀ ਹੈ, ਉਹ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕਿਸੇ ਨਾਲ ਕਿਸੇ ਵੀ ਥਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਾ ਹੋਵੇ। ਇਸ ਗੱਲ ਦੇ ਮੈਂ ਹੱਕ ਦੇ ਵਿੱਚ ਤੇ ਇਹ ਬਾਕੀ ਜਿਹੜੀਆਂ ਗੱਲਾਂ ਨੇ ਸਾਰੀਆਂ ਫਾਲਤੂ ਕਰ ਰਹੇ ਆ। ਇਹਦਾ ਕੋਈ ਮਤਲਬ ਨਹੀਂ ਬਣਦਾ, ਇਹਦਾ ਕਾਨੂੰਨ ਦੇ ਨਾਲ ਕੋਈ ਸੰਬੰਧ ਨਹੀਂ, ਇਸ ਬਿੱਲ ਦੇ ਵਿੱਚ ਵੀ ਇਹਦਾ ਕੋਈ ਮਸਲਾ ਨਹੀਂ ਬਣਦਾ ਹੈਗਾ। ਸੋ ਸਾਨੂੰ, ਅਸੀਂ ਤਾਂ ਪਾਰਟੀ ਵੀ ਨਹੀਂ ਹੈਗੇ ਤੇ ਇਸ ਕਰਕੇ ਭਾਈ ਮਤਲਬ ਗੱਲ ਉਹ ਕਰੋ ਜਿਹੜੀ ਤੁਹਾਡੇ ਉੱਤੇ ਲਾਗੂ ਹੁੰਦੀ ਹੈ। ਐਵੇਂ ਬੱਚਿਆਂ ਨੂੰ ਵਿੱਚ ਸ਼ਾਮਲ ਕਰੀ ਜਾਂਦੇ ਹੋ, ਉਹਨਾਂ ਦੀਆਂ ਕਲਾਸਾਂ ਸ਼ਾਮਲ ਕਰੀ ਜਾਂਦੇ ਹੋ, ਲਾਸਟ ਨੇਮ ਸ਼ਾਮਲ ਕਰੀ ਜਾਂਦੇ ਹੋ। ਦਿਸ ਇਜ਼ ਟੋਟਲੀ ਅਬਸਰਡ, ਮਤਲਬ ਬਿਲਕੁਲ ਗਲਤ ਗੱਲ ਹੈ। ਉਨੀ ਕੁ ਗੱਲ ਕਰੋ ਜਿਹੜੀ ਗੱਲ ਸੈਨੇਟਰ ਨੇ ਕਾਨੂੰਨ ਦੇ ਵਿੱਚ ਕੀਤੀ ਹੈ, ਜਿਹੜੀ ਸੈਨੇਟ ਪਾਸ ਕਰ ਚੁੱਕੀ ਆਲਰੇਡੀ। ਔਰ ਮੇਰੇ ਹਿਸਾਬ ਨਾਲ ਇਹ ਬਿੱਲ ਜਿਹੜਾ ਇਹ ਅਸੈਂਬਲੀ ਚੋਂ ਵੀ ਪਾਸ ਹੋ ਜਾਣਾ। ਠੀਕ ਹੈ, ਸੈਨੇਟ ਚ 34-1 ਨਾਲ ਪਾਸ ਹੋਇਆ। ਹਾਂ, ਸੋ ਇਸ ਕਰਕੇ ਮਤਲਬ ਹੈ ਵੀ ਸਾਨੂੰ ਪਹਿਲਾਂ ਆਪਣੇ ਧਰਮ ਦੇ ਆਧਾਰ ਦੇ ਉੱਤੇ ਇਹ ਦੇਖਣਾ ਚਾਹੀਦਾ ਵੀ ਗੁਰੂ ਸਾਹਿਬ ਇਹ ਕਹਿੰਦੇ ਆ ਵੀ ਕਿਸੇ ਨਾਲ ਜ਼ੁਲਮ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਤਾਂ ਕਹਿੰਦੇ ਆ ਬੇਗਮਪੁਰਾ ਸ਼ਹਿਰ ਕੋ ਨਾਓ। ਉਹ ਸ਼ਬਦ ਪੂਰਾ ਤੁਸੀਂ ਪੜ੍ਹ ਲਓ, ਉਹਦੇ ਵਿੱਚ ਇਹ ਆ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ, ਅਨਿਆਂ ਨਹੀਂ ਹੋਣਾ ਚਾਹੀਦਾ, ਕਿਸੇ ਦਾ ਹੱਕ ਨਹੀਂ ਮਰਿਆ ਜਾਣਾ ਚਾਹੀਦਾ। ਸੋ ਲਿਹਾਜ਼ਾ ਸਾਨੂੰ ਆਪਣੇ ਧਰਮ ਦੇ ਸਿਧਾਂਤ ਦੇ ਹਿਸਾਬ ਦੇ ਨਾਲ ਚੰਗੀ ਚੀਜ਼ ਨੂੰ ਚੰਗੇ ਕਹਿਣਾ ਚਾਹੀਦਾ, ਮਾੜੀ ਚੀਜ਼ ਨੂੰ ਮਾੜਾ ਕਹਿਣਾ ਚਾਹੀਦਾ। ਪਰ ਇਹ ਮਾੜੀ ਚੀਜ਼ ਬਹੁਤ ਸਾਲਾਂ ਤੋਂ ਲਗਾਤਾਰ ਵੱਡੀਆਂ ਕੰਪਨੀਆਂ ਦੇ ਵਿੱਚ ਹੁੰਦੀ ਆਈ ਹੈ ਔਰ ਕਾਨੂੰਨੀ ਤੌਰ ਤੇ ਇਹਨੂੰ ਨੱਥ ਪਾਉਣੀ ਚਾਹੀਦੀ ਹੈ। ਜੀ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।
ਜੀ ਇਹ ਆਪਾਂ ਜਿੰਨੀਆਂ ਕੁ ਬ੍ਰੇਕ ਡਿਸਕਸ਼ਨਾਂ ਹੁਣ ਹੋ ਰਹੀਆਂ ਆ ਜੀ ਜੀ ਜਾਂ ਕਈਆਂ ਅਖਬਾਰਾਂ 'ਚ ਆਰਟੀਕਲ ਜੇ ਲੱਗ ਰਹੇ ਆ, ਹੂੰ ਇਹ ਅਖਬਾਰਾਂ ਦੇ ਵਿੱਚ ਦੇ ਕੇ ਜਾਂ ਕਿਤੇ ਨਾ ਕਿਤੇ ਇਹ ਜਿਹੜੀਆਂ ਆ ਓਪਨ ਡਿਸਕਸ਼ਨ ਹੋਣੀਆਂ ਚਾਹੀਦੀਆਂ ਸੀਗੀਆਂ। ਹੂੰ ਜਿਹੜਾ ਹੁਣ ਲਾ ਤੁਸੀਂ ਪੇਸ਼ ਕਰ ਲਿਆ, ਬਣ ਗਿਆ ਜਾਂ ਬਣ ਜਾਣਾ ਜਾਂ ਪਾਸ ਹੋ ਜਾਣਾ ਆ, ਜੀ ਜੀ ਉਸ ਤੋਂ ਪਿੱਛੋਂ ਜਿਹੜਾ ਇਹ ਜਿਸ ਤਰ੍ਹਾਂ ਦੱਸਿਆ ਕਿ ਸਿਆਟਲ ਦੇ ਵਿੱਚ ਵੀ ਪਾਸ ਹੋਇਆ ਸੀਗਾ, ਖਬਰ ਵੀ ਕੀਤੀ ਸੀ ਸਿਟੀ ਨੇ ਰੇਡੀਓ ਤੋਂ, ਸੈਟਲ ਨੇ ਹਾਂਜੀ ਉੱਥੇ ਵੀ ਜਿਹੜੇ ਆ ਲਾ ਸੂਟ ਹੋ ਗਏ ਆ, ਜੀ 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 ਸਿਟੀ ਦੇ ਅਗੇਂਸਟ ਉਹ ਹੋ ਗਏ ਆ। ਹੂੰ ਉਸ ਤੋਂ ਪਹਿਲਾਂ ਕਿ ਇੱਥੇ ਤੱਕ ਪਹੁੰਚੀਏ, ਪਹਿਲਾਂ ਡਿਸਕਸ਼ਨਾਂ ਕਿਉਂ ਨਹੀਂ ਹੁੰਦੀਆਂ ਹੈਗੀਆਂ? ਜੀ 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 ਕਿਉਂਕਿ ਮੈਂ ਉਸ ਵੇਲੇ ਜਦੋਂ ਇੱਥੇ ਸਰਵੇ ਹੋ ਰਹੇ ਸੀਗੇ ਕਿ ਪੰਜਾਬੀ ਦੇ ਪੇ ਪੰਜਾਬੀ ਕਿੰਨੇ ਕੁ ਆ, ਹੂੰ ਉਸ ਵੇਲੇ ਹੀ ਸਾਨੂੰ ਐਂਡ ਤੇ ਪਤਾ ਲੱਗਾ ਸੀਗਾ। ਹੂੰ ਤੇ ਉੱਥੇ ਜਦੋਂ ਅਸੀਂ ਕਿਸੇ ਤੱਕ ਪਹੁੰਚ ਕੀਤੀ, ਕਹਿੰਦੇ ਅਸੀਂ ਡਿਸਕਸ਼ਨ ਕਰ ਲਈ ਆ। ਕਿੱਥੇ ਬੈਠ ਕੇ ਕੀਤੀ ਆ ਪਤਾ ਹੀ ਨਹੀਂ ਲੱਗਾ, ਜੀ ਆਪਸ ਜੀ ਵਿੱਚ ਹੀ ਕਰ ਲਈ ਨਾ, ਹੂੰ ਅੱਛਾ ਕਮਿਊਨਿਟੀ ਦੇ ਵਿੱਚ ਆਂਦੀ ਨਹੀਂ ਗੀ। ਹਾਂਜੀ ਬਿਲਕੁਲ ਜਾਣ ਤੋਂ ਪਹਿਲਾਂ ਆਪਾਂ ਕੱਲ ਦੇ ਤੇ ਅੱਜ ਦੇ ਆਪਣੇ ਪ੍ਰਵੀਨ ਜੀ ਕੱਲ ਆਪਣੇ ਸ਼ੋਅ ਨੂੰ ਅਸੀਂ ਲਗਾਤਾਰ ਰੱਖਾਂਗੇ ਕਿਉਂਕਿ ਬਹੁਤ ਦੇਰ ਤੋਂ ਲੋਕ ਹੋਲਡ ਦੇ ਉੱਤੇ, ਆਪਾਂ ਇੱਕ ਬ੍ਰੇਕ ਲੈਂਦੇ ਆ, ਜੀ ਜੀ ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ, ਇੱਕ ਜੀ ਛੋਟੀ ਜਿਹੀ ਬ੍ਰੇਕ ਲੈ ਕੇ। तो यूएसए
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਅੱਜ ਆਪਾਂ ਬਿੱਲ SB 403 ਦੇ ਬਾਰੇ ਚਰਚਾ ਕਰ ਰਹੇ ਹਾਂ। ਪੰਜਾਬੀ ਰੇਡੀਓ USA ਨੇ ਇਸ ਬਾਰੇ ਆਪਣੀਆਂ ਲਾਈਨਾਂ ਖੋਲ੍ਹ ਕੇ ਰੱਖੀਆਂ ਹੋਈਆਂ ਨੇ। ਬਿੱਲ ਦੇ ਪੱਖ ਦੇ ਵਿੱਚ, ਬਿੱਲ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਰਾਏ ਰੱਖੀ ਹੈ। ਜਿਹੜੇ ਲੋਕਾਂ ਦੀ ਹਾਲੇ ਤੱਕ ਕਾਲ ਨਹੀਂ ਮਿਲੀ, ਉਹ ਪਲੀਜ਼ ਕਿਸੇ ਗੱਲ ਦਾ ਗੁੱਸਾ ਨਾ ਕਰਨ ਅਤੇ ਆਪਣੇ ਪੇਸ਼ੈਂਸ ਅਤੇ ਆਪਣੇ ਜਿਹੜਾ ਉਹਨਾਂ ਦਾ ਇੱਕ ਕਹਿ ਲਈਏ ਕਿ ਸਬਰ ਹੈ, ਉਹਨੂੰ ਬਣਾ ਕੇ ਰੱਖਣ। ਕਾਲਾਂ ਲਾਈਨਾਂ ਸਾਰੀਆਂ ਫੁੱਲ ਨੇ। ਹਾਂ, ਕਿ ਜਦੋਂ ਕੋਈ ਗੱਲਬਾਤ ਕਰਦਾ ਤੇ ਉਹਦੀ ਗੱਲਬਾਤ ਲੰਬੀ ਜ਼ਰੂਰ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਉਹ ਇਸ ਗੱਲ ਨੂੰ ਲੰਬਿਆਂ ਕਰ ਲੈਂਦੇ ਅਤੇ ਕਈ ਵਾਰੀ ਕੁਝ ਲੋਕ ਸੰਖੇਪ ਦੇ ਵਿੱਚ ਸਮੇਟ ਦਿੰਦੇ ਆ। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਜ਼ਰੂਰ ਇੱਕ ਵਾਰੀ ਦੱਸ ਦਈਏ ਕਿ ਲਾਈਨਾਂ ਬਹੁਤ ਲੰਬੇ ਟਾਈਮ ਤੋਂ ਬਿਜ਼ੀ ਆ। ਹਾਂਜੀ ਲਾਈਨ ਕੋਈ ਖਾਲੀ ਨਹੀਂ ਹੋ ਰਹੀ। ਨਾ ਤੇ ਸਾਡੇ ਕੋਲ ਏਦਾਂ ਦਾ ਕੋਈ ਮੀਟਰ ਆ ਕਿ ਅਸੀਂ ਇੰਨੇ ਸਾਰਿਆਂ ਦੇ ਨੰਬਰ ਯਾਦ ਰੱਖੀਏ ਕਿ ਇਹਦਾ ਚੱਕਣਾ ਅਸੀਂ ਨਹੀਂ ਚੱਕਣਾ। ਹਾਂਜੀ ਸੈੱਲ ਫੋਨ ਤੇ ਨਹੀਂ ਕਰਨੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹ ਆ ਜਦ ਵੀ ਕੋਈ ਲਾਈਨ ਵਿਹਲੀ ਹੁੰਦੀ ਆ, ਜੀ ਤੁਹਾਡਾ ਕਾਲ ਆ ਜਿਹੜੀ ਬਾਹਰ ਬੈਠੇ ਆ ਉਹ ਚੱਕ ਸਕਦੇ ਆ। ਸਾਡੇ ਹੱਥ ਵਿੱਚ ਕੁਝ ਨਹੀਂ, ਅਸੀਂ ਹਮ। ਸਟੂਡੀਓ ਦੇ ਵਿੱਚ ਬੈਠੇ ਆ। ਜਿਉਂ-ਜਿਉਂ ਨਹੀਂ, ਤੁਹਾਡੀ ਕਾਲ ਆਉਂਦੀ ਹੈ, ਦੇਖੋ ਨੰਬਰਿੰਗ ਇਹ ਆਉਂਦੀ। ਤਾਂ ਬਿਲਕੁਲ, ਇਹ ਤਾਂ ਦੇਖੋ ਪੰਜਾਬੀ ਰੇਡੀਓ USA ਦਾ ਪਿਛਲੇ 13 ਸਾਲਾਂ ਤੋਂ ਸਟੇਟਸ ਆ ਜਾਂ ਕਹਿ ਲਓ ਸਟੈਂਡਰਡ ਹੈ ਕਿ ਅਸੀਂ ਹਮੇਸ਼ਾ ਸਟੂਡੀਓ ਦਾ ਨੰਬਰ ਆ ਜੱਗ ਜ਼ਾਹਰ ਆ, ਸਾਰੀ ਦੁਨੀਆ ਨੂੰ ਪਤਾ, ਉਹਦੇ ਤੋਂ ਕਾਲ ਸਟੂਡੀਓ 'ਚ ਆਉਂਦੀ ਹੈ। ਹੋਰ ਕਿਸੇ ਨੰਬਰ ਦੀ ਕਾਲ ਅਸੀਂ ਅੱਜ ਤੱਕ ਸਟੂਡੀਓ 'ਚ ਔਨ ਏਅਰ ਨਹੀਂ ਪਈ। ਬਿਲਕੁਲ, ਬਿਲਕੁਲ। ਜੀ ਤੇ 1 ਘੰਟਾ ਤੇ 5 ਮਿੰਟ ਹੋ ਗਏ ਜਿਸ ਦੀ ਮੈਂ ਕਾਲ ਲੈਣੀ ਆ। ਜੀ ਤੇ ਸੋ ਤੁਸੀਂ ਕਾਲਾਂ ਕਰ ਸਕਦੇ, ਤੁਸੀਂ ਹੱਕ 'ਚ ਆ, ਤੁਸੀਂ ਵਿਰੋਧ ਵਿੱਚ ਆ। ਬਿਲਕੁਲ ਬਿਲਕੁਲ। ਤੁਸੀਂ ਬਹੁਤ ਸਾਰੇ ਲੋਕ ਆ ਇੱਥੇ ਜੱਟਾਂ ਨੂੰ ਗਾਲਾਂ ਕੱਢੀ ਜਾਂਦੇ ਆ। ਭਾਈ ਜਿਹਨੂੰ ਮਰਜ਼ੀ ਕੱਢੀ ਜਾਵੋ ਤੁਸੀਂ। ਇੱਥੇ ਅਸੀਂ ਉਸ ਬਿੱਲ ਦੀ ਗੱਲ ਕਰ ਰਹੇ ਜਿਹਦੀ ਡਿਸਕਸ਼ਨ ਬਹੁਤ ਪਹਿਲਾਂ 5-6 ਮਹੀਨੇ ਹੋਣੀ ਚਾਹੀਦੀ ਸੀਗੀ ਜੀ ਕਿ ਕਿਹਦੇ ਨਾਲ ਧੱਕਾ ਹੋ ਰਿਹਾ, ਕਿੱਦਾਂ ਦਾ ਅਸੀਂ ਬਿੱਲ ਲਿਆਉਣਾ, ਕੀ ਉਹਦੇ ਵਿੱਚ ਮੱਦਾਂ ਆ, ਉਹ ਲੋਕਾਂ ਨੂੰ ਦੱਸਣਾ ਆ ਵੀ ਆਹ ਚੀਜ਼ ਹੈਗੀ ਆ, ਆਹ ਚੀਜ਼ ਹੈ ਨੀ ਗੀ। ਇੱਕ ਦੂਜੇ ਤੇ ਇਲਜ਼ਾਮ ਲਾਉਣ ਤੋਂ ਬਿਨਾਂ ਕਿ ਇਹਨੂੰ ਆਹ ਨੀ ਪਤਾ, ਇਹਨੂੰ ਆਹ ਨੀ ਪਤਾ, ਇਹਦੇ ਵਿੱਚ ਆਹ ਨਹੀਂ ਹੋਣਾ, ਆਹ ਨਹੀਂ ਹੋਣਾ। ਇਹ ਪਤਾ ਨਹੀਂ ਉਹ ਕੀ ਹੋਣਾ ਆ, ਕੀ ਲਿਆਂਦਾ ਆ, ਕਿਉਂਕਿ ਉਹ ਇੱਥੇ ਹੁਣ ਔਨ ਦਾ ਸਪਾਟ ਹੀ ਆਪਾਂ ਗੱਲ ਕਰ ਰਹੇ ਆ। ਕਾਫੀ ਨੌਲੇਜ ਮਿਲੀ ਆ ਸਾਨੂੰ ਅੱਜ ਕਿ ਇਹ ਕੀ ਹੋ ਰਿਹਾ ਆ, ਕਿੱਦਾਂ ਹੈਗਾ ਆ। ਚੰਗੇ ਚੱਕੇ ਤਾਂ ਆਪਾਂ ਬਹੁਤ ਦੇਰ ਦੇ ਤੁਰੇ ਫਿਰਦੇ ਆ, ਜੀ ਇਹ ਵਿਚਾਰੇ ਵੀ ਹੋਏ ਆ, ਜੀ ਜੀ ਪਰ ਇੱਕ ਗੱਲ ਡਿਸਕਸ਼ਨਾਂ ਨਹੀਂ ਹੋਈਆਂ ਇਸ ਚੀਜ਼। ਹਾਂਜੀ, ਇੱਕ ਗੱਲ ਹੋਰ ਸਾਡੇ ਵੀ ਤਾਂ ਹੈ ਕਿ ਜੀ ਇੱਕ ਗੱਲ ਇਹ ਵੀ ਹੈ ਕਿ ਦੇਖੋ 9/11 ਤੋਂ ਬਾਅਦ ਸਿੱਖਾਂ ਨੇ ਜੋ ਇੱਥੇ ਝੱਲਿਆ, ਬਹੁਤ ਹਾਂ, ਕੁਝ ਸਿੱਖਾਂ ਨੂੰ ਝੱਲਿਆ, ਬਹੁਤ ਕੁੱਟ ਪਈ ਆ। ਬਹੁਤ ਕੁਝ ਹੋਇਆ ਇੱਥੇ। ਓਕ ਕ੍ਰੀਕ ਵਰਗਾ ਘਾਣ ਵੀ ਹੋਇਆ। ਇੱਥੋਂ ਤੱਕ ਵੀ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਿਆ ਨਾ ਆਪਾਂ ਸਾਰਿਆਂ ਨੇ, ਕਿੰਨਾ ਘਾਣ ਹੋਇਆ ਉੱਥੇ, ਕਿੰਨੀਆਂ ਬੇਕਸੂਰ ਜਾਨਾਂ ਮਾਸੂਮ ਗਈਆਂ। ਜਾਨਾਂ ਗਈਆਂ, ਹਨਾ। ਸੋ ਇਹ ਚੀਜ਼ ਆ, ਐਵੇਂ ਕਿਸੇ ਵੀ ਜਾਤੀਵਾਦ ਦੇ ਵਿੱਚ ਵੜਨ ਦੀ ਜ਼ਰੂਰਤ ਨਹੀਂ ਹੈ। ਬਹੁਤ ਕੁਝ ਝੱਲਿਆ, ਠੀਕ ਹੈ। ਅੱਜ ਵੀ ਬਹੁਤ ਲੋਕ ਸਾਡੇ ਕਾਲਰਸ ਕਹਿ ਗਏ ਕਿ ਸਾਡੇ ਸਿੱਖ ਸਿਧਾਂਤ ਦੇ ਵਿੱਚ ਹਰ ਇੱਕ ਨੂੰ ਅਪਣਾਇਆ ਜਾਂਦਾ, ਕੋਈ ਇਸ ਜਾਤ ਪਾਤ ਦੀ ਕੋਈ ਥਾਂ ਨਹੀਂ ਹੈ। ਬਿਲਕੁਲ, ਅਸੀਂ ਉਹਨਾਂ ਗੱਲਾਂ ਨੂੰ ਵੀ ਇਸ ਤੇ ਕਹਿੰਦੇ ਕਿ ਚਲੋ ਭਾਈ ਆਪਦੀ ਗੱਲ ਰੱਖੋ। ਸੋ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਵੈਰ ਵਿਰੋਧ ਜਾਂ ਕੋਈ ਈਰਖਾ ਰੱਖਣ ਦੀ ਜ਼ਰੂਰਤ ਨਹੀਂ ਹੈ। ਲਾਈਨਾਂ ਖੁੱਲੀਆਂ, ਤੁਹਾਡਾ ਨੰਬਰ ਲੱਗ ਗਿਆ, ਤੁਹਾਡੀ ਕਾਲ ਦਾ ਵੈਲਕਮ ਜੀ। ਬਿਲਕੁਲ। ਗੁਰਚਰਨ ਸਿੰਘ ਜੀ, ਗੁਰਚਰਨ ਜੀ ਸਤਿ ਸ਼੍ਰੀ ਅਕਾਲ। ਗੁਰਚਰਨ ਜੀ 510 ਨੰਬਰ ਹੈ ਤੁਹਾਡਾ। 1 ਘੰਟਾ ਤਾਂ 5 ਮਿੰਟ ਹੋਏ ਤੁਹਾਨੂੰ ਹੋਲਡ ਤੇ, ਤਾਂ ਹੁਣ ਤੁਸੀਂ ਲਾਈਨ ਤੇ ਆ ਕੇ ਬੋਲੋ ਵੀ ਕੀ ਚੀਜ਼ ਆ। ਲਓ, ਤੁਹਾਡੀ ਲਾਈਨ ਕੱਟੀ ਗਈ ਆ ਕਿਉਂਕਿ ਤੁਸੀਂ ਬੋਲੇ ਨਹੀਂ ਗਏ ਹੈਗੇ। ਜੀ ਸਾਡੇ ਅਗਲੇ ਕਾਲਰ ਨੇ ਕੇ ਸ਼ਰਮਾ। ਸ਼ਰਮਾ ਜੀ। Hello. ਹਾਂਜੀ 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 Namaste ji. Can you hear me? ਹਾਂਜੀ ਹਾਂਜੀ। ਸੁਣਦਾ। Yes. I'm going to speak in English if that's okay. ਹਾਂਜੀ ਹਾਂਜੀ, that's okay. Anji, first, thank you very much for having this show. And SB 403 certainly is a very, very important topic. See, I think we all agree that everybody is equal, right? जी We are all equal under, this universal brotherhood. जी हम सब एक ही लोग हैं, right? So there should be no discrimination of any kind. And इसमें profiling भी नहीं होना क्या है कि if you look at after 9/11, जी our Sikh brothers and sisters were discriminated so badly. जी And आपको याद है तो Oak Creek जी में जी there was a big violent event because जो वो violent shooter था, they perceived identity about our Sikh brothers and sisters जी जी based on misinformation. हाँ, so we do not want to create a culture where our people who are not white people are profiled. We do not want to be racially profiled. And ये SB 403 में ये problem है कि the criteria जो word है ना वो caste word that applies only to Indian Americans. तो समझ ले कि अगर you are not a white person, right? Only it applies to you.
So that is the problem. It goes against the Sikhism, the value of universal brotherhood. So we will say that let us call Jasmeet Bains and tell her this is not good for our community. This is going to hurt our people, our children, and our grandchildren. What do you think? जी 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 Yeah, Okay. you can give your view. What do you think? So if a last point, I will say this. See, when we are not feeling well, we go get a medicine, correct? Yes. If the medicine works, then we will take the medicine to cure the problem or the pain. Today's law, jo hai na, civil rights law, that medicine already works. So if somebody is facing any sort of discrimination or complaint, today's law completely works. But SB 403 is bringing a poison into that medicine, such a way that it will hurt people who are not even discriminating. Okay. So it is like saying that if you are wearing a turban or if you are having a beard, that you will get extra pat down in the airport security or the police will treat you differently. You don't want that type of treatment, correct? In the airport or in the police, if they pull you over in the highway. But similarly, if SB 403 becomes a law, any place of worship, any place of employment, any small business, what will happen is you will be treated differently. You will be treated like you are a suspect, because the law is saying if you are from South Asia, you commit discrimination. That itself is discrimination, Sarji. That itself is discrimination. We don't want the discrimination. Everybody is equal. We do not want SB 403. And if people are having trouble, let the current law work. So that is the request. Please call Jasmeet Bains ji and tell her this is not the right thing to do. Thank you Thank you. Sharma ji. Thank you ਜੀ ਬਿਲਕੁਲ ਕਾਰਪੋਰੇਟ ਲਾ ਹੈਗੇ ਆ, ਹਰ ਇੱਕ ਨੂੰ ਆਪਣੀ ਆਵਾਜ਼ ਚੱਕਣ ਦਾ ਹੱਕ ਆ ਕਿ ਆਪਣੀ ਆਵਾਜ਼ ਚੱਕੋ, ਆਪਣਾ ਜਿਹੜਾ ਤੁਹਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਆ ਉੱਥੇ ਕਰੋ, ਪਰ ਰੇਡੀਓ ਦੇ ਵਿੱਚ ਕੋਈ ਦੇਣ ਲੈਣ ਨਹੀਂ। ਤੁਸੀਂ ਇਹ ਸੋਚਦੇ ਆ ਵੀ ਖਰੇ ਇਸ ਲਈ ਆ, ਅਸੀਂ ਕੱਲ ਲਰਨ ਕੀਤਾ, ਵੈਸੇ ਅਸੀਂ ਕੱਲ ਪ੍ਰਵੀਨ ਜੀ ਲਾਈਨਾਂ ਜੀ। ਉੱਪਰ ਕੀਤੀਆਂ ਸੀ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ, ਕਿਉਂਕਿ ਸਾਨੂੰ ਬਹੁਤ ਤਰ੍ਹਾਂ ਦੀਆਂ ਕਾਲਾਂ ਆਉਂਦੀਆਂ, ਹੂੰ ਸਾਡੇ ਨਾਲ ਹੋ ਗਿਆ ਅੱਜ ਸਵੇਰੇ ਵੀ ਮੈਨੂੰ ਕਾਲਸ ਆਈ ਆ, ਕੱਲ ਜੀ। ਦੁਪਹਿਰ ਤੋਂ ਬਾਅਦ ਵੀ ਕਾਲ ਆਈ ਆ, ਉਹਨਾਂ ਦੇ ਘਰ ਦੇ ਵਿੱਚ ਹੀ ਪ੍ਰੋਬਲਮ ਸੀਗੀ ਕੋਈ ਨਾ ਕੋਈ। ਇਹ ਉਸ ਲਈ ਨਹੀਂ ਘਰਾਂ ਦੀਆਂ ਪ੍ਰੋਬਲਮਾਂ ਘਰ ਚ ਸੋਧ ਲਓ ਜੀ। ਹਾਂ, ਜੇ ਕੋਈ ਲਾਅ ਬਣਾਉਣਾ ਕੁਝ ਵੀ ਆ, ਉਹ ਆਪਸ ਵਿੱਚ ਡਿਸਕਸ਼ਨ ਆ ਜਿਹੜੀ ਉਹ ਜ਼ਰੂਰ ਕਰੋ, ਸਾਡੇ ਨਾਲ ਨਹੀਂ ਕਰਨੀ। ਆਹ ਡਿਸਕਸ਼ਨ ਤੁਹਾਡੀ ਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖ ਰਹੇ ਆ ਜੀ ਕਿ ਇਹਦੇ ਵਿੱਚ ਕੀ ਹੋਣਾ ਕੀ ਨਹੀਂ। ਹਜੇ ਅਸੀਂ ਜੇ ਆਪ ਹੀ ਕਲੀਅਰ ਨਹੀਂ ਹੈਗੇ ਤਾਂ ਫਿਰ ਅੱਗੇ ਕੀ ਹੋਣਾ ਹੈ। ਅਸੀਂ ਮੈਨੂੰ ਐ ਲੱਗਦਾ ਕਿ ਅਸੀਂ ਆਪ ਹੀ, ਸਾਡੀ ਕਮਿਊਨਿਟੀ ਆ ਜਿਹੜੀ ਉਹ ਪੂਰੀ ਤਰ੍ਹਾਂ ਕਲੀਅਰ ਨਹੀਂ। ਜਿਹੜੇ ਹੱਕ ਚ ਆ ਉਹ ਕੁਝ ਹੋਰ ਕਹਿੰਦੇ ਆ, ਜਿਹੜੇ ਵਿਰੋਧ ਚ ਆ ਕੁਝ ਹੋਰ ਕਹਿੰਦੇ ਆ, ਤੇ ਜਿਹੜੇ ਹੱਕ ਦੇ ਵਿੱਚ ਵੀ ਆ ਉਹ ਕਹਿੰਦੇ ਨਹੀਂ, ਜਿਹੜੇ ਹੱਕ ਚ ਕਹਿ ਗਏ ਉਹਨਾਂ ਦਾ ਵੀ ਦੱਸੀ ਜਾਂਦੇ ਆ ਕਿ ਨਹੀਂ ਉਹ ਏਦਾਂ ਨਹੀਂ ਹੋਣੀ, ਏਦਾਂ ਨਹੀਂ ਹੋਣੀ। ਸਮਝ ਨਹੀਂ ਲੱਗਦੀ। ਪੂਰੀ ਤਰ੍ਹਾਂ ਕਲੀਅਰ ਕਰੋ ਉਸ ਚੀਜ਼ ਨੂੰ ਤਾਂ ਕਿ ਕਮਿਊਨਿਟੀ ਸਾਰੀ ਉਸ ਚੀਜ਼ ਦੇ ਨਾਲ ਚੱਲ ਸਕੇ ਕਿ ਕੀ ਠੀਕ ਆ ਤੇ ਕੀ ਨਹੀਂ। ਆਰਤੀ ਜੀ, ਆਰਤੀ ਜੀ। ਜੀ ਹਾਂਜੀ, ਨਮਸਤੇ ਜੀ, ਸਤਿ ਸ਼੍ਰੀ ਅਕਾਲ। ਮੈਂ ਕੱਲ ਦੀ ਕਾਲ ਸੀ ਤੇ ਮੈਂ ਕੱਲ ਦੇ ਸਾਰੇ ਕਾਲਰਸ ਨੂੰ ਤੇ ਅੱਜ ਦੇ ਸਾਰੇ ਕਾਲਰਸ ਨੂੰ ਮੈਂ ਸੁਣਦੀ ਪਈ ਆ ਤੇ ਤੁਹਾਨੂੰ ਸ਼ਾਇਦ ਯਾਦ ਹੋਣਾ ਮੈਂ ਕਿਹਾ ਕਿ ਮੈਂ ਹਿੰਦੂ ਪੰਜਾਬੀ ਆ ਤੇ ਮੈਂ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਵਿੱਚ ਵੀ ਪੋਲੀਟੀਕਲੀ ਐਕਟਿਵ ਹਾਂ ਤੇ ਕਾਫੀ ਟਾਈਮ ਤੋਂ ਅਸੀਂ ਇਸ ਬਿੱਲ ਨੂੰ ਫੋਲੋ ਕਰ ਰਹੇ ਹਾਂ, ਲੇਕਿਨ ਇਹਨਾਂ ਨੇ ਇੰਨਾ ਝੂਠ ਬੋਲ ਕੇ ਨਕਲੀ ਡੇਟਾ ਸਰਵੇ ਦੇ ਵਿੱਚ ਕਰਕੇ ਇਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੇ ਏਦਾਂ ਦਾ ਬਿੱਲ ਬਣਾਇਆ ਹੈ ਤੇ ਨਾਲੇ ਇਹਨਾਂ ਦੀ ਚਾਲ ਹੈਗੀ ਹੈ ਇੰਡੀਅਨ ਕਮਿਊਨਿਟੀ ਦੇ ਵਿੱਚ ਤੇ ਨਾਲੇ ਪੰਜਾਬੀ ਕਮਿਊਨਿਟੀ ਦੇ ਵਿੱਚ ਬਟਵਾਰਾ ਕਰਨ ਦਾ, ਖਾਸ ਤੌਰ ਚਾਹੇ ਇਹ ਗੁਰੂ ਘਰ ਜਾ ਕੇ ਕਰਨ, ਰਾਮਦਾਸ ਗੁਰਦੁਆਰੇ ਜਾ ਕੇ ਕਰਨ। ਸਾਨੂੰ ਪਤਾ ਲੱਗਿਆ ਕਿ ਕਿਉਂਕਿ ਮੈਂ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਕਨਵੈਨਸ਼ਨ ਵੀ ਗਈ ਸੀ ਤੇ ਉੱਥੇ ਮੈਂ ਕਾਫੀ ਅਸੈਂਬਲੀ ਮੈਂਬਰਸ ਨਾਲ ਮੈਂ ਗੱਲਬਾਤ ਵੀ ਕੀਤੀ। ਮੈਂ ਕਿਹਾ ਇਹ ਕਿੱਧਰੋਂ ਆਇਆ ਬਿੱਲ, ਇੱਥੇ ਕਿਉਂ ਲਿਆਂਦਾ ਹੈ, ਕਿਉਂਕਿ 5 ਤੇ ਕੈਟੇਗਰੀਜ਼ ਆਲਰੇਡੀ ਹੈਗੇ ਨੇ ਸਟੇਟ ਤੇ ਫੈਡਰਲ ਸਿਵਲ ਰਾਈਟ ਲਾਜ਼ ਦੇ ਵਿੱਚ, ਐਂਸੈਸਟਰੀ, ਨੈਸ਼ਨਲ origin, ethnicity, ਰੇਸ ਤੇ ਰਿਲੀਜਨ। ਤੇ ਕਾਸਟ ਕਿੱਧਰੋਂ ਆਉਂਦਾ ਹੈ, ਸਾਨੂੰ ਖੁਦ ਹੀ ਪਤਾ ਸਾਡਾ ਕਿਹੜਾ ਕਾਸਟ ਹੈਗਾ। ਤੇ ਮੈਂ ਤੇ ਇੱਥੇ ਅਮਰੀਕਨ ਰੇਸ ਹੈਗੀ ਹਾਂ, ਮੈਂ ਪੰਜਾਬੀ ਬੋਲੇ ਲੇਕਿਨ ਮੈਂ ਅਮਰੀਕਨ ਰੇਸ ਹੈਗਾ। ਇੱਥੇ ਦੀ ਅਮਰੀਕਨ ਰੇਸ ਬੋਰਨ ਐਂਡ ਰੇਸ ਬੱਚੇ, ਇਹਨਾਂ ਨੂੰ ਕੀ ਪਤਾ ਕਾਸਟ ਦਾ। ਤੇ ਇਹ ਜਿਹੜਾ ਆਰਗੇਨਾਈਜੇਸ਼ਨ ਹੈਗਾ ਇਕੁਐਲਿਟੀ ਲੈਬਸ, ਇਹਨਾਂ ਨੇ ਜ਼ਬਰਦਸਤੀ ਨਕਲੀ ਡੇਟਾ ਲੈ ਕੇ
ਯੂਐਸ ਤੋਂ ਬਾਹਰ ਇਹਨਾਂ ਨੇ ਡੇਟਾ ਵਾਲੇ ਲੋਕਾਂ ਨੂੰ ਕਲੈਕਟ ਕੀਤਾ ਹੈ ਕਿ ਤੁਸੀਂ ਸੈਨ ਹੋਜ਼ੇ ਦਾ ਜ਼ਿਪ ਕੋਡ ਲੈ ਕੇ ਤੁਸੀਂ ਆਪਣਾ ਸਰਵੇ ਭਰੋ। ਤੇ ਸਾਡੀ ਬੇਨਤੀ ਹੈਗੀ ਕਿ ਮੈਂ ਬਹੁਤ ਡਿਟੇਲ ਵਿੱਚ ਹੁਣ ਨਹੀਂ ਜਾ ਸਕਦੀ ਕਿਉਂਕਿ ਪੋਲੀਟੀਕਲੀ ਮੈਨੂੰ ਬਹੁਤ ਕੁਝ ਪਤਾ ਹੈ ਕਿ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਵਿੱਚ ਕੀ ਹੋ ਰਿਹਾ ਹੈ, ਕੀ ਗੰਦ ਉਹ ਫੈਲਾ ਰਹੇ ਨੇ ਇੰਡੀਅਨਸ ਦੇ ਵਿੱਚ ਬਟਵਾਰਾ ਕਰਨ ਵਾਸਤੇ। ਤੇ ਮੈਂ ਕੱਲ ਵੀ ਕਿਹਾ ਸੀ ਤੇ ਮੈਂ ਅੱਜ ਵੀ ਕਹਿ ਰਿਹਾ, ਮੇਰੀ ਬੇਨਤੀ ਹੈਗੀ ਕਿ 1947 ਵਿੱਚ ਹੀ ਸਾਨੂੰ ਜਦੋਂ ਇੰਡੀਪੈਂਡੈਂਸ ਮਿਲਿਆ ਸਾਡੇ ਪੰਜਾਬੀਆਂ ਨੂੰ ਨਹੀਂ ਮਿਲਿਆ, ਸਾਡਾ ਪਾਰਟੀਸ਼ਨ ਹੋਇਆ ਜੀ, ਉਹ ਨੇਤਾਓ ਕਰਕੇ ਹੋਇਆ। 1947 ਵਿੱਚ ਉਹਨਾਂ ਨੇ ਇੰਡੀਆ ਤੇ ਪੰਜਾਬ ਦਾ ਬਟਵਾਰਾ ਕੀਤਾ। ਫਿਰ 1984 ਵਿੱਚ ਇਹਨਾਂ ਨੇ ਹੋਰ ਪੰਜਾਬੀਆਂ ਤੇ ਸਿੱਖਾਂ ਦੇ ਉੱਤੇ ਕੀਤਾ। ਮੈਂ ਕੱਲ ਕਿਹਾ, ਮੈਂ ਅੱਜ ਵੀ ਕਿਹਾ, ਮੈਂ ਦਿੱਲੀ ਤੋਂ ਹੈਗੀ ਹਾਂ, ਮੈਂ 1984 ਵਿੱਚ ਸੀਗੀ ਜੀ, ਮੈਂ ਵੈਸਟ ਦਿੱਲੀ ਤੋਂ ਹੈਗੀ ਹਾਂ, ਉੱਥੇ ਤੇ ਸਾਰੇ ਪੰਜਾਬੀ ਰੈਫਿਊਜੀ ਕਮਿਊਨਿਟੀ ਹੈਗੀ ਹੈ। ਮੇਰੇ ਨਾਨਕੇ ਦਾਦਕੇ ਸਾਰਿਆਂ ਦੇ ਅਸੀਂ ਰੈਫਿਊਜੀ ਤੋਂ ਆਏ ਸੀਗੇ। ਉੱਥੇ ਸਭ ਪੰਜਾਬੀ ਰਲ ਮਿਲ ਕੇ ਪਿਆਰ ਨਾਲ ਰਹਿੰਦੇ, ਹਿੰਦੂ ਸਿੱਖ ਭਾਈ ਭੈਣ ਸਭ, ਠੀਕ ਹੈ। ਸਾਡੇ ਸਿੱਖ ਨੇਬਰ ਸੀਗੇ, ਉਹਨਾਂ ਦੇ ਸਾਨੂੰ ਡਰ ਸੀਗਾ ਕਿ ਉਹਨਾਂ ਦਾ ਘਰ ਉਹ ਜਲਾ ਦੇਣਗੇ, ਉਹਨਾਂ ਨੇ ਉਹਨਾਂ ਦਾ ਟਰੱਕ ਜਲਾਤਾ। ਮੈਂ 9 ਸਾਲ ਦੀ ਸੀਗੀ, ਮੈਂ ਭਗਵਾਨ ਕ੍ਰਿਸ਼ਨ ਨੂੰ ਜਾ ਕੇ ਮੈਂ ਪ੍ਰਾਰਥਨਾ ਕੀਤੀ, ਤੁਸੀਂ ਸਾਨੂੰ ਬਚਾ ਲਿਓ, ਤੁਸੀਂ ਸਾਡੇ ਨੇਬਰ ਨੂੰ ਬਚਾ ਲਿਓ ਤੇ ਸਾਡੇ ਘਰ ਨੂੰ ਬਚਾ ਲਿਓ, ਅਸੀਂ ਭੈਣ ਭਰਾ ਹੈਗੇ ਆ। ਲੇਕਿਨ ਗਵਰਨਮੈਂਟ ਨੇ, ਨੇਤਾਓ ਨੇ, ਇਹਨਾਂ ਨੇ ਪੰਜਾਬੀਆਂ ਦੇ ਵਿੱਚ ਬਟਵਾਰਾ ਕਰਨ ਦਾ ਇਹ ਚਾਲ ਨਵਾਂ ਰਚਾਇਆ ਤੇ ਇੰਡੀਅਨਸ ਦੇ ਵਿੱਚ ਬਟਵਾਰਾ ਕਰਨ ਦਾ ਇਹ ਨਵਾਂ ਚਾਲ ਹੈਗਾ ਕੈਲੀਫੋਰਨੀਆ 'ਚ। ਕਿਉਂ? ਕਿਉਂਕਿ ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਇੰਡੀਅਨ ਜਨਤਾ ਹੈਗੀ ਹੈ। ਤੇ ਸਾਡੀ ਬੇਨਤੀ ਹੈਗੀ ਹੈ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਬੈਂਸੋ, ਕਿਉਂਕਿ ਉਹ ਇਸ ਬਿੱਲ ਦੀ ਕੋ-ਆਥਰ ਹੈਗੀ ਹੈ, ਠੀਕ ਹੈ। ਸਾਡੀ 2 ਬੇਨਤੀ ਹੈਗੀ ਹੈ ਉਹਨਾਂ ਦੇ ਕੋਲੋਂ ਕਿ ਉਹ ਸਾਨੂੰ ਮਿਲਣ, ਸਭ ਤੋਂ ਪਹਿਲੀ ਬੇਨਤੀ। ਦੂਜੀ ਬੇਨਤੀ ਹੈ ਕਿ ਜਿਹੜੀ ਬਿੱਲ ਦੇ ਵਿੱਚ ਵਰਡਿੰਗ ਹੈਗੀ ਹੈ ਉਸ ਵਰਡਿੰਗ ਨੂੰ ਉਹ ਬਦਲ ਦੇਣ, ਉਹਨੂੰ ਅਮੈਂਡ ਕਰ ਦੇਣ। ਜਿਹੜੇ ਲਫ਼ਜ਼ ਹੈਗੇ ਸਾਊਥ ਏਸ਼ੀਅਨ ਉਹ ਨਾ ਰੱਖਣ ਤੇ ਜਿਹੜਾ ਲਫ਼ਜ਼ ਹੈਗਾ ਕਾਸਟ ਉਹ ਲਫ਼ਜ਼ ਨਾ ਰੱਖਣ ਜੀ। ਹੋਰ ਕੋਈ ਲਫ਼ਜ਼ ਰੱਖ ਸਕਦੇ ਨੇ, ਕਲਾਸ ਰੱਖ ਸਕਦੇ ਨੇ, ਸੋਸ਼ਲ ਔਰਿਜਨ ਰੱਖ ਸਕਦੇ ਨੇ, ਸੋਸ਼ਲ ਇਨਹੈਰੀਟੈਂਸ ਰੱਖ ਸਕਦੇ ਨੇ, ਇਨਹੈਰੀਟਡ ਸਟੇਟਸ ਰੱਖ ਸਕਦੇ ਨੇ, ਲੇਕਿਨ ਕਾਸਟ ਵਰਡ ਨਾ ਯੂਜ਼ ਕਰਿਓ। ਉਹ ਸਾਡਾ 1800 ਦੇ ਵਿੱਚ ਵੀ ਬ੍ਰਿਟਿਸ਼ ਨੇ ਬਟਵਾਰਾ ਕੀਤਾ ਹੈ, 1947 ਦੇ ਵਿੱਚ ਬਟਵਾਰਾ ਕੀਤਾ ਹੈ, 1984 ਦੇ ਵਿੱਚ ਕੀਤਾ ਹੈ, 1990 ਮਤਲਬ ਅਸੀਂ ਤੇ ਹੁਣੇ ਬਟਵਾਰੇ ਦੇ ਵਾਸਤੇ ਅਸੀਂ ਰਹਿ ਗਏ ਹਾਂ ਜੀ। ਇਹ ਬੰਦ ਹੋਣਾ ਚਾਹੀਦਾ ਨੇਤਾਓ ਦੇ ਬਟਵਾਰਾ ਨੂੰ। ਤੇ ਹੁਣ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜ਼ਹਿਰ ਭਰਦੇ ਪਏ ਨੇ ਇਹ ਲੋਕੀ, ਇਕੁਆਲਿਟੀ ਲੈਬਸ ਵਾਲੇ ਲੋਕੀ। ਜਿਹੜੀ ਇਹਨਾਂ ਦੀ ਡਾਇਰੈਕਟਰ ਹੈਗੀ ਹੈ ਉਹ ਸੈਨੇਟਰ ਆਇਸ਼ਾ ਵਹਾਬ ਦੇ ਨਾਲ ਕੰਮ ਕਰ ਰਹੀ ਹੈ। ਤੇ ਸਾਡੀ ਬੇਨਤੀ ਹੈਗੀ ਹੈ ਅਸੈਂਬਲੀ ਮੈਂਬਰ ਜਸਮੀਤ ਬੈਂਸੋ ਤੇ ਉਹ ਸੈਨੇਟਰ ਵਹਾਬ ਦੀ ਗਲਤੀ ਨਾ ਕਰਨ ਤੇ ਸਾਡੇ ਨਾਲ ਮਿਲਣ। ਥੈਂਕ ਯੂ ਜੀ, ਥੈਂਕ ਯੂ ਜੀ। ਪਤਾ ਨਹੀਂ ਹੁਣ ਇਹਦੇ ਵਿੱਚ ਪ੍ਰਵੀਨ ਜੀ ਕੀ ਹੈਗਾ, ਆਪਾਂ ਲੜਨਾ ਤਾਂ ਬਹੁਤ ਕੁਝ ਕਰ ਰਹੇ ਹਾਂ ਅੱਜ। ਆਪੋ ਆਪਣੇ ਵਿਚਾਰ ਹੈਗੇ ਆ, ਤੁਸੀਂ ਦੇ ਰਹੇ ਆ ਸਾਰੇ। ਜ਼ਰੂਰ ਆਪਣੇ ਵਿਚਾਰਾਂ ਦੇ ਵਿੱਚ ਦੱਸੋ ਕਿ ਇਹ ਜਿਹੜਾ ਲਾਅ ਹੈਗਾ ਆ ਇਹਦਾ ਨੁਕਸਾਨ ਤੇ ਇਹਦਾ ਫਾਇਦਾ ਕੀ ਹੈਗਾ ਆ, ਕੀ ਲੋੜ ਪਈ ਆ। ਵੈਸੇ ਜਦੋਂ ਕੰਮਾਂ ਦੇ ਉੱਤੇ ਕਿਸੇ ਦੇ ਨਾਲ ਕੁਝ ਵੀ ਹੁੰਦਾ ਆ, ਉੱਥੇ ਕਾਰਪੋਰੇਟ ਲਾਅ ਹੁੰਦੇ ਆ, ਲੋਕੀ ਜਾਂਦੇ ਆ, ਕੋਰਟ ਕਚਹਿਰੀ ਜਾਂਦੇ ਆ ਜਿੱਥੇ ਕਿਸੇ ਨਾਲ ਹੁੰਦਾ ਆ। ਤਾਂ ਸ਼ੇਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਤਰਨ, I think ਤੁਹਾਡਾ ਨਾਂ ਤਰਨ ਸ਼ੇਰ ਗਿੱਲ ਆ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਫਸਟ ਟਾਈਮ ਮੈਂ ਕਾਲ ਕਰ ਰਿਹਾ। ਮੈਂ ਰੇਡੀਓ ਸੁਣਦਾ ਜ਼ਰੂਰ ਆ, ਲਾਈਕ ਜ਼ਿਆਦਾ ਨਹੀਂ, ਬਟ ਜਦੋਂ ਲੱਗਾ ਹੁੰਦਾ ਸੁਣ ਲਈਦਾ। ਤੇ ਅੱਜ ਦਾ ਡਿਸਕਸ਼ਨ ਇੰਪੋਰਟੈਂਟ ਹੋ ਰਿਹਾ। ਅੱਜ ਦੀ ਅੱਧਾ ਘੰਟਾ ਸੁਣ ਲਿਆ ਤੁਸੀਂ? ਹਾਂਜੀ ਹਾਂਜੀ, ਮੈਂ ਕਿਹਾ ਟਰਾਈ ਕਰਦਾ ਸੀ, ਕਾਲ ਲੱਗ ਨਹੀਂ ਰਹੀ ਸੀ। ਮੈਂ ਕਿਹਾ ਚਲੋ ਪੂਰੇ ਸੁਣ ਲੈਂਦੇ ਆ, ਕੰਮ ਤੋਂ ਥੋੜਾ ਛੁੱਟੀ ਲਈ ਆ। ਤੇ ਕਾਫੀ ਡਿਸਕਸ਼ਨ ਸੁਣੇ ਆ, ਬਟ ਮੈਨੂੰ ਲੱਗਦਾ ਜਿੰਨੇ ਵੀ ਕਰ ਰਹੇ ਆ ਸਪੋਰਟ ਚ ਜਾਂ ਇਹਦੇ ਵਿਰੋਧ ਚ, ਉਹ ਆਪਣਾ ਵਿਊ ਦੇ ਰਿਹਾ ਰੱਖਣਾ ਚਾਹੁੰਦੇ। ਹਾਂਜੀ, ਵਿਊ ਤਾਂ ਦੇ ਰਹੇ ਆ, ਬਟ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਦੇ ਰਹੇ ਆ। ਜਿਨ੍ਹਾਂ ਨੇ ਕਰ ਰਹੇ ਉਹ ਵੀ, ਜਿਹੜੇ ਨਹੀਂ ਕਰ ਰਹੇ ਜ਼ਿਆਦਾ ਜ਼ੋਰ, ਜਿਹੜੇ ਨਹੀਂ ਕਰ ਰਹੇ ਇਹਦੀ ਸਪੋਰਟ ਉਹਨਾਂ ਦਾ ਲੱਗਾ ਹੋਇਆ ਆ ਕਿ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਦਿੱਤੀ ਜਾਵੇ ਨਾ। ਕਿਸੇ ਨੇ ਕਿਹਾ ਸੀਗਾ ਕਿ ਮਿਸ ਇਨਫੋਰਮੇਸ਼ਨ ਇਜ਼ ਮੋਰ ਡੇਂਜਰਸ ਦੈਨ ਨੋ ਇਨਫੋਰਮੇਸ਼ਨ। ਇਹ ਚੰਗਾ ਬੰਦੇ ਕੋਲ ਇਨਫੋਰਮੇਸ਼ਨ ਹੋਵੇ ਹੀ ਨਾ, ਮਿਸ ਇਨਫੋਰਮੇਸ਼ਨ ਨਾ ਹੋਵੇ, ਰਾਈਟ। ਸੋ ਇਹ ਜਿਹੜਾ ਬਿੱਲ ਆ ਆਪਾਂ ਨੂੰ ਫ੍ਰੀ ਆ, ਸਾਰਿਆਂ ਨੂੰ ਪੜ੍ਹ ਸਕਦੇ ਆ, ਪੜ੍ਹ ਲਓ, ਵਿਚਾਰ ਕਰ ਲਓ, ਦੈਨ ਸ਼ੇਅਰ ਇਟ, ਰਾਈਟ। ਤੇ ਜਿਹੜੇ ਜਿੱਦਾਂ ਕਈ ਕਹਿ ਰਹੇ ਆ ਕਿ ਆਲਰੇਡੀ ਐਗਜ਼ਿਸਟਿੰਗ ਲਾਜ਼ ਹੈਗੇ ਆ ਯੂਨਾਈਟਿਡ ਸਟੇਟ ਦੇ, ਉਹ ਹੈਗਾ ਰਿਲੀਜਨ, ਸੈਕਸ, ਰੇਸ, ਕਲਰ, ਵਟਐਵਰ, ਹਨਾ।
ਤੇ ਉਹਦੇ ਵਿੱਚ ਆਪਣੀ ਐਂਸੈਸਟਰੀ ਵੀ ਹੈਗੀ ਆ, ਸੋਸ਼ਲ ਵੀ ਹੈਗਾ, ਬਟ ਉਹਦੇ ਵਿੱਚ ਜਿਹੜੀ ਕਾਸਟ ਆਪਣੀ ਇੰਡੀਆ ਤੋਂ ਡਰਾਈਵ ਹੋਈ ਆ ਆਬਵੀਅਸਲੀ ਉਹ ਹੈ ਨਹੀਂ। ਸੋ ਹੁਣ ਪ੍ਰੋਬਲਮ ਕੀ ਆ ਰਹੀ ਆ ਕੋਰਟ ਸਿਸਟਮ ਦੇ ਵਿੱਚ, ਤੁਸੀਂ ਮੰਨ ਲਓ ਲਾਈਕ ਮੈਨੂੰ ਤਾਂ ਅਪਲਾਈ ਨਹੀਂ ਕਰਦੀ ਰਾਈਟ, ਲਾਈਕ ਇਨਾ ਆਪਣੇ ਇੱਥੇ ਸਪੈਸ਼ਲੀ ਇੱਥੇ ਨਹੀਂ ਹੁੰਦਾ ਰਾਈਟ, ਬਟ ਜਦੋਂ ਤੁਸੀਂ ਉਸ ਫੀਲਡ 'ਚ ਜਾਂਦੇ ਆ, ਲਾਈਕ IT 'ਚ ਜਾਂਦੇ ਆ, ਕੁਛ ਹੋਰ ਤੇ ਜਾਂਦੇ ਆ ਜਿੱਥੇ ਜ਼ਿਆਦਾ ਕਾਸਟ ਬੇਸਡ ਲੋਕੀ ਹੈਗੇ ਆ, ਜਿੱਦਾਂ ਬ੍ਰਾਹਮਣ ਹੈਗੇ ਆ ਜਾਂ ਨੀਵੀਂ ਵਾਲੇ ਜਾਂ ਮੇਬੀ ਇਕੁਅਲ ਜਾਤ ਵਾਲੇ, ਜਿੰਨੀਆਂ ਵੀ ਜਾਤਾਂ ਹੈਗੀਆਂ ਰਾਈਟ, ਆਮ ਨੋਟ ਸ਼ੋਰ। ਉਹਦੇ ਵਿੱਚ ਕੀ ਆ ਕਿ ਉਹਨਾਂ ਨਾਲ ਜੋ ਡਿਸਕ੍ਰਿਮੀਨੇਸ਼ਨ ਇਹ ਹੋਇਆ ਆ, ਇਹ ਹੋਇਆ ਸਿਸਕੋ 'ਚ, ਇਹ ਹੋਇਆ। ਤੇ ਜਿਹੜੇ ਬ੍ਰਦਰ ਪਹਿਲਾਂ ਕਹਿ ਕੇ ਗਏ ਕਿ ਸਿਸਕੋ ਦਾ ਲਾਸਟ ਡਰਾਪ ਹੋ ਗਿਆ, ਉਹਨਾਂ ਨੂੰ ਇਨਫੋਰਮੇਸ਼ਨ ਆਪਣੀ ਕਰੈਕਟ ਕਰਨੀ ਚਾਹੀਦੀ ਆ ਕਿ 2 ਇੰਜੀਨੀਅਰਸ ਦੇ ਅਗੇਂਸਟ ਲਾਸਟ ਡਿਸਮਿਸ ਉਹਨਾਂ ਨੇ ਡਰਾਪ ਕੀਤਾ ਆ, ਨਾ ਕਿ ਸਿਸਕੋ ਕੰਪਨੀ ਐਜ਼ ਅ ਹੋਲ। ਸਿਸਕੋ ਕੰਪਨੀ ਦਾ ਹੱਲੇ ਵੀ ਨਹੀਂ ਡਰਾਪ ਕੀਤਾ ਉਹਨਾਂ ਨੇ, ਲਾਈਕ ਉਹ 2 ਇੰਜੀਨੀਅਰਸ ਜਿਹੜੇ ਪਰਸਨਲੀ ਉਹਨਾਂ ਦੇ ਅਗੇਂਸਟ ਉਹਨਾਂ ਨੇ ਡਰਾਪ ਕੀਤਾ, ਨਾਟ ਐਜ਼ ਕੰਪਨੀ। ਕੰਪਨੀ 'ਚ ਬਹੁਤ ਵੱਡਾ ਪਹਿਲਾਂ ਇਹਨਾਂ ਦਾ ਰਿਹਾ ਆ ਕਿ ਡਿਫਰੈਂਟ ਕਾਸਟ ਵਾਈਜ਼ ਡਿਫਰੈਂਟਲੀ ਟਰੀਟ ਆ। ਹੁਣ ਜੋ ਤੁਸੀਂ ਕੋਰਟ 'ਚ ਜਾਂਦੇ ਆ ਰਾਈਟ, ਉਹਨਾਂ ਕੋਲ ਹੈਗੇ ਆ ਰੈਫਰੈਂਸ ਹੈਗੇ, ਪ੍ਰੈਸੀਡੈਂਟਸ ਹੈਗੇ ਆ ਬਈ ਰਿਲੀਜਨ ਦਾ, ਰੇਸ ਦਾ, ਕਲਰ ਦਾ, ਸੈਕਸ ਦਾ, ਸਾਰਾ ਕੁਛ ਰਾਈਟ। ਤੇ ਬਟ ਜਦੋਂ ਕਾਸਟ ਆਉਂਦਾ ਹੈ ਦੇ ਨੀਡ ਟੂ ਬੀ ਐਜੂਕੇਟਡ ਰਾਈਟ, ਵੀ ਇਹ ਕੀ ਆ ਸਿਸਟਮ ਕੀ ਆ ਰਾਈਟ। ਤੇ ਉਹ ਜਦੋਂ ਕੋਰਟ ਸਿਸਟਮ ਕੋ ਸਾਰਾ ਕੁਛ ਹੋਊਗੀ ਬੇਸਡ ਔਨ ਦੈਟ ਉਹ ਕੰਪੇਅਰ ਕਰ ਸਕਦੇ ਆ, ਡਿਸਾਈਡ ਕਰ ਸਕਦੇ ਆ। ਵਿਦਾਊਟ ਦੈਟ ਉਹ ਕੁਛ ਕਰ ਨਹੀਂ ਸਕਦੇ। ਸੋ ਕਾਫੀ ਲਾਸਟ ਡਿਸਮਿਸ ਹੋ ਜਾਣਗੇ ਕਿ ਨਾ ਤਾਂ ਤੁਹਾਡੇ ਰਿਲੀਜਨ ਦਾ ਰੋਲ ਹੈ, ਨਾ ਰੇਸ ਦਾ, ਨਾ ਸੈਕਸ ਦਾ, ਨਾ ਤੁਹਾਡੇ ਜੈਂਡਰ ਦਾ, ਲਾਈਕ ਵੀ ਰੋਲਾ ਕਾਹਦਾ ਹੈ ਰਾਈਟ। ਸੋ ਜਿੰਨਾ ਚਿਰ ਇਹ ਕੁਛ ਆਪਣਾ ਓਫੀਸ਼ਲੀ ਆਉਂਦਾ ਨਹੀਂ, ਜਿਹੜੀਆਂ ਲਾਈਕ ਜਿਹੜੇ ਆਹ ਇਹਦੇ ਅਗੇਂਸਟ ਉਹ ਕਹਿ ਰਹੇ ਆ ਕਿ ਕਾਸਟ ਵਰਡਿੰਗ ਨੂੰ ਚੇਂਜ ਕਰ ਦੋ ਰਾਈਟ। ਭੈਣ ਜੀ ਪਹਿਲਾਂ ਜਾ ਕੇ ਮੇਰੇ ਕਾਲ ਤੋਂ ਪਹਿਲਾਂ ਆਏ ਆ, ਜਾਂ ਤਾਂ ਆਪਣਾ ਰੀਲਰਨ ਕਰਨਾ ਚਾਹੀਦਾ। ਡੈਮੋਕ੍ਰੈਟਿਕ ਪਾਰਟੀ 'ਚ ਭਾਵੇਂ ਐਕਟਿਵ ਹੈਗੇ ਆ, ਬਟ ਸਟਿਲ ਫੇਅਰ ਐਂਡ ਸਕੁਏਅਰ ਗੱਲ ਕਰਨੀ ਚਾਹੀਦੀ ਆ। ਠੀਕ ਆ, ਉਹਨਾਂ ਦਾ ਆਪਣਾ ਵਿਊ ਹੈ, ਮੇਰਾ ਆਪਣਾ ਆ, ਪਰ ਉਹਦੇ ਵਿੱਚ ਕੀ ਆ ਕਿ ਕਾਸਟ ਸਿਸਟਮ ਨੂੰ ਟੈਕਲ ਕਰਨ ਲਈ ਹੀ ਕਾਸਟ ਵਰਡ ਯੂਜ਼ ਹੋਇਆ। ਜੋ ਵਰਡ ਹੀ ਨਹੀਂ ਯੂਜ਼ ਕਰਨਾ ਫਿਰ ਤਾਂ ਆਲਰੇਡੀ ਐਗਜ਼ਿਸਟਿੰਗ ਲਾ ਹੈਗੀ ਆ ਰਿਲੀਜਨ ਦੇ, ਸੈਕਸ ਦੇ, ਰੇਸ ਦੇ, ਜੈਂਡਰ ਦੇ। ਇਹ ਜਿਹੜਾ ਪਰਟੀਕੂਲਰ ਬਿੱਲ ਆ, ਇਹ ਜਿਹੜਾ ਸੈਕਸ਼ਨ 51 ਆ ਤੇ ਰਿਲੇਟਡ ਜਿਹਦਾ ਸੈਕਸ਼ਨ 200 ਆ, ਸੈਕਸ਼ਨ 51 1959 ਚ ਆਇਆ ਸੀਗਾ ਰੂ। ਤੇ ਇਹਦਾ ਸੈਕਸ਼ਨ ਦਾ ਕੀ ਸੀਗਾ ਕਿ ਇਹ ਸਿਵਲ ਆਪਣਾ ਕੋਡ ਆ ਰਾਈਟ। ਉਹਦੇ ਵਿੱਚ ਕੀ ਆ ਕਿ ਤੁਸੀਂ ਜੇ ਤੁਹਾਡੇ ਕੋਈ ਬਿਜ਼ਨਸ ਆ, ਜਿਹੜੇ ਬਿਜ਼ਨਸ ਆ ਸਪੈਸ਼ਲੀ ਇਹ ਬਿਜ਼ਨਸ ਲਈ ਆ ਰਾਈਟ। ਇਹਦੇ ਵਿੱਚ ਕੀ ਆ ਹੋਟਲ, ਮੋਟਲ, ਗੈਸ ਸਟੇਸ਼ਨ, ਟਰਕਿੰਗ ਫਰਮ ਲਾ ਲਓ, IT ਕੰਪਨੀਜ਼ ਲਾ ਲਓ, ਕੁਛ ਲਾ ਲਓ, ਜਿਹੜੇ ਇੰਪਲੋਇਮੈਂਟ ਦਿੰਦੇ ਆ ਜਾਂ ਹਾਊਸਿੰਗ ਆ, ਜਿਹੜੇ ਆਪਣੇ ਅਪਾਰਟਮੈਂਟ ਰੈਂਟ ਦਿੰਦੇ ਆ, ਉਹ ਤੁਹਾਡੇ ਨਾਲ ਜੇ ਤੁਸੀਂ ਕੁੜੀਆਂ, ਬੁੜੀਆਂ, ਗੇ ਆ, ਸਟ੍ਰੇਟ ਆ, ਮੈਨ ਆ, ਵੂਮਨ ਆ, ਜੋ ਵੀ ਆ, ਰਿਲੀਜਨ ਆ, ਕ੍ਰਿਸਚਨ ਆ, ਹਿੰਦੂ ਆ, ਮੁਸਲਿਮ ਆ, ਸਿੱਖ ਆ, ਕੁਛ ਵੀ ਆ, ਉਹਦੇ ਬੇਸ ਤੇ ਤੁਹਾਡਾ ਉਹ ਡਿਸਾਈਡ ਨਹੀਂ ਕਰ ਸਕਦੇ ਤੁਹਾਨੂੰ ਅਪਾਰਟਮੈਂਟ ਦੇਣੀ ਹੈ, ਤੁਹਾਨੂੰ ਜੌਬ ਦੇਣੀ ਹੈ, ਤੁਹਾਨੂੰ ਵਾਟਰ ਦੇਣਾ ਨਹੀਂ ਦੇਣਾ ਰਾਈਟ। ਇਹ ਵੈਰੀ ਸਿਮਿਲਰ ਟੂ ਜਿਹੜਾ 1905 1930 ਦੇ ਵਿੱਚ ਆਇਆ ਸੀਗਾ AACP ਸਮਥਿੰਗ, ਜਿਹੜਾ ਐਸੋਸੀਏਸ਼ਨ ਫॉर ਕਲਰਡ ਪੀਪਲ। ਉਹਦੇ ਸਿਮਿਲਰ ਸੀਗਾ ਕਿ ਜਿਹੜੀ ਇਕੁਅਲ ਰਾਈਟਸ ਹੋਣੀਆਂ ਚਾਹੀਦੀਆਂ ਰਾਈਟ। ਤੇ ਇਹਨਾਂ ਵਿੱਚ ਸਮੇਂ ਦੇ ਉਸ ਅਨੁਸਾਰ ਅਮੈਂਡਮੈਂਟਸ ਆਉਂਦੇ ਰਹਿੰਦੇ ਆ। ਸੈਕਸ਼ਨ 51 ਚ ਐਡ ਕੀਤਾ ਗਿਆ ਸੀਗਾ ਜਿਹੜਾ ਦੂਜੀ ਆਪਣੇ ਜਿੱਦਾਂ ਆਇਆ ਨੀ ਹੋਰ ਸੈਕਸ਼ੂਅਲ ਓਰੀਐਂਟੇਸ਼ਨ ਆ ਜਾਂਦੀ ਆ ਰਾਈਟ, ਉਹ ਵੀ ਐਡ ਕੀਤਾ ਗਿਆ ਨੀਅਰ ਅਬਾਊਟ 2005। ਤੇ ਇਹਦੇ ਵਿੱਚ ਕੋਰਟ ਪਹਿਲਾਂ ਆਰਗੂਮੈਂਟ ਕਰ ਚੁੱਕਿਆ ਕਿ ਜਿਹੜੇ ਸਕੂਲ ਸੀਗੇ ਉਹ ਐਗਜ਼ੈਂਪਟ ਸੀਗੇ, ਉਹਨਾਂ ਤੇ ਅਪਲਾਈ ਨਹੀਂ ਸੀ ਕਰਦਾ ਕਿਉਂਕਿ ਉਹ ਲਾਈਕ ਬਿਜ਼ਨਸ ਸੀਗੇ, ਬਿਜ਼ਨਸ ਨਹੀਂ ਸੀ ਰਾਈਟ। ਤੇ ਉਹਨਾਂ ਵਿੱਚ ਕਈ ਸਟੂਡੈਂਟਾਂ ਨੂੰ ਕਿਉਂਕਿ ਉਹ ਗੇ ਸੀਗੇ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਤੇ ਉਹਨਾਂ ਤੇ ਸੈਕਸ਼ਨ ਅਪਲਾਈ ਨਹੀਂ ਸੀ ਹੋਇਆ। ਬਟ ਬਾਅਦ ਚ ਕੋਰਟ ਨੇ ਉਹਦੇ ਵਿੱਚ ਡਿਸਾਈਡ ਕੀਤਾ ਕਿ ਜੇ ਤਾਂ ਤੁਸੀਂ ਜਿੱਦਾਂ ਰਿਲੀਜੀਅਸ ਆ ਉਹਦੇ ਵਿੱਚ ਤੁਹਾਡੇ ਆਪਣੇ ਧਰਮ ਦਾ ਮਸਲਾ ਆ ਸਮਥਿੰਗ ਰਾਈਟ, ਉਹ ਤਾਂ ਓਕੇ ਆ। ਬਟ ਜੇ ਕਾਫੀ ਜਿਹੜੀਆਂ ਸਕੂਲ ਦੀਆਂ ਪ੍ਰੈਕਟਿਸਾਂ ਆ ਭਾਵੇਂ ਉਹ ਨੋਨ ਪ੍ਰੋਫਿਟ ਆ, ਉਹ ਐਜ਼ ਅ ਬਿਜ਼ਨਸ ਆਇਡੈਂਟੀਫਾਈ ਹੋ ਸਕਦੀਆਂ ਜੀ, ਤਾਂ ਕਿ ਇੱਦਾਂ ਦੇ ਜਿਹੜੇ ਇੰਸੀਡੈਂਟ ਆ ਨਾ ਹੋਣ ਰਾਈਟ। ਹੁਣ ਜਿਹੜਾ ਕਾਸਟ ਸਿਸਟਮ ਆ ਲਾਈਕ ਸਾਨੂੰ ਨਹੀਂ ਫੀਲ ਹੁੰਦਾ, ਆਪਾਂ ਕਹਿ ਦਿੰਦੇ ਆ ਕਿ ਸਾਡੇ ਨਾਲ ਹੁੰਦਾ ਨਹੀਂ ਰਾਈਟ, ਕਿਉਂਕਿ ਆਪਾਂ ਹੋ ਸਕਦਾ ਆਪਾਂ ਉਸ ਇੰਡਸਟਰੀ ਚ ਹੈ ਨਹੀਂ ਗੇ ਰਾਈਟ। ਜਿਹੜੇ ਉਸ ਇੰਡਸਟਰੀ ਚ ਹੈਗੇ ਆ ਜਿਨ੍ਹਾਂ ਨੂੰ ਹੋਈ ਆ ਓਨਲੀ ਦੇ ਕੈਨ ਟੈਲ, ਤੇ ਜਿਹੜੇ ਕਰਦੇ ਆ ਉਹਨਾਂ ਨੇ ਅਪੋਜ਼ ਹੀ ਕਰਨਾ ਹੈ ਬਿਕੋਜ਼ ਆਪਣੇ ਇੰਡੀਆ ਤੋਂ ਉਹ ਮੈਂਟੈਲਿਟੀ ਡਰਿਵਨ ਕੀਤੀ ਆ। ਭਾਵੇਂ ਤੁਸੀਂ ਇੱਥੇ ਬੋਰਨ ਹੋ ਗਿਆ ਬਟ ਯੂ ਸਟਿਲ ਹੈਵ ਯੂਰ ਪੇਰੈਂਟਸ ਐਂਡ ਐਵਰੀਬਡੀ ਐਲਸ ਰਾਈਟ। ਤੇ ਕਈ ਕਾਫੀ ਉਹ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਆ ਰਾਈਟ। ਤੋ ਇੰਡੀਆ ਦੇ ਵਿੱਚ ਵੀ ਹੈਗਾ ਇਹ
ਹੁਣ ਇੱਥੇ ਇੰਡੀਆ 'ਚ ਕੀ ਆ ਕਿ ਇੰਡੀਆ 'ਚ ਤਾਂ ਇਹ ਤੋਂ ਜ਼ਿਆਦਾ ਆ, ਉੱਥੇ ਇਹ ਵੀ ਲਾਇਆ ਕਿ ਜੇ ਤੁਸੀਂ ਕਿਸੇ ਦੀ ਕਾਸਟ ਆ, ਇੱਕ ਜਿਹੜੀ ਸੀ ਨਾਲ ਸਟਾਰਟ ਹੁੰਦੀ ਆ, ਮੈਂ ਪੂਰਾ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੀ ਸੀ ਨਾਲ ਸਟਾਰਟ ਹੁੰਦੀ ਹੈ, ਜੇ ਉਹਨੂੰ ਤੁਸੀਂ ਉਹ ਕਹਿ ਦਿੰਦੇ ਤੁਹਾਨੂੰ 6 ਮਹੀਨੇ ਦੀ ਸਜ਼ਾ ਹੁੰਦੀ ਆ। ਇਹ ਪੰਜਾਬ ਵਿੱਚ ਵੀ ਲਾਗੂ ਆ। ਸਾਡੇ ਉੱਥੇ ਨੇਬਰ ਸੀਗੇ, ਉਹ ਕਿਤੇ ਗਲਤੀ ਨਾਲ ਮਜ਼ਾਕ ਨਾਲ ਕਹਿ ਬੈਠਾ, ਉਹਨੇ ਆਡੀਓ ਰਿਕਾਰਡ ਕਰ ਲਈ, ਰਾਈਟ, ਤੇ ਉਹਨੂੰ ਜੇਲ੍ਹ ਹੋ ਗਈ 6 ਮਹੀਨੇ ਦੀ, ਜਸਟ ਬਿਕੋਜ਼ ਹੀ ਸੈਡ ਸਮਥਿੰਗ, ਈਵਨ ਦੋ ਫਰੀडम ਆਫ ਸਪੀਚ ਦੇ ਵਿੱਚ ਉਹਦਾ ਇਹ, ਰਾਈਟ, ਪਰ ਇੰਡੀਆ 'ਚੋਂ ਲਾ ਬਣਿਆ ਹੋਇਆ, ਰਾਈਟ, ਉਹ ਪ੍ਰੋਟੈਕਟਡ ਆ। ਲਾਈਕ ਤੁਸੀਂ ਉਹਨੂੰ ਇਹ ਕਹਿ ਨਹੀਂ ਸਕਦੇ, ਜਿੱਦਾਂ ਇੱਥੇ ਆਪਾਂ ਬਲੈਕ ਨੂੰ ਆਪਸ ਵਿੱਚ ਹੀ ਆਪਾਂ ਉਹ ਆਪਸ ਵਿੱਚ ਹੀ ਕਹਿੰਦੇ, ਆਪਾਂ ਦੂਜੇ ਕਹਿੰਦੇ ਔਫੈਂਸਿਵ ਮੰਨਿਆ ਜਾਂਦਾ, ਰਾਈਟ, ਆਪਸ ਵਿੱਚ ਹੀ ਉਹ ਕਹਿ ਸਕਦੇ, ਇੱਦਾਂ ਇੰਡੀਆ 'ਚ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਬਿੱਲ ਦੇ ਵਿੱਚ ਆ, ਇਹਨੂੰ ਪੜ੍ਹੋ, ਉਹਦੇ ਵਿੱਚ ਕੀ ਆ ਕਿ ਇਹ ਅਮੈਂਡ ਕਰ ਰਹੇ ਆ ਸੈਕਸ਼ਨ 51 ਨੂੰ, ਉਹਦੇ ਵਿੱਚ ਜਿਹੜੀ ਚੀਜ਼ ਮਿਸਿੰਗ ਆ, ਜਿੱਦਾਂ ਕਾਸਟ ਕਹਿ ਲਓ ਜਾਂ ਹੋਰ ਕੁਛ ਆ, ਉਹ ਐਡ ਕਰ ਰਹੇ ਆ, ਤਾਂ ਕਿ ਜੇ ਕੱਲ ਨੂੰ ਮੰਨ ਲਓ ਤੁਸੀਂ ਸਿਸਕੋ 'ਚ ਕੰਮ ਕਰ ਰਹੇ ਆ, ਤੁਸੀਂ ਬ੍ਰਾਹਮਣ ਨਹੀਂ ਗਏ, ਤੁਹਾਡਾ ਮੰਨ ਲਓ, ਮੈਂ ਨਹੀਂ ਕਹਿ ਰਿਹਾ ਬ੍ਰਾਹਮਣ ਗਲਤ ਕਰ ਰਿਹਾ, ਮੈਂ ਐਗਜ਼ਾਮਪਲ ਦੇ ਰਿਹਾ ਕਿ ਮੰਨ ਲਓ ਬ੍ਰਾਹਮਣ ਤੁਹਾਡਾ ਸੁਪਰਵਾਈਜ਼ਰ ਹੈ ਜਾਂ ਹਾਇਰਿੰਗ ਮੈਨੇਜਰ ਆ, ਰਾਈਟ, ਤੇ ਦੋ ਐਪਲੀਕੇਸ਼ਨਾਂ ਮੰਨ ਲਓ, ਇੱਕ ਬ੍ਰਾਹਮਣ ਦੀ, ਇੱਕ ਛੋਟੀ ਜਾਤ ਵਾਲੇ ਦੀ ਆ, ਹੋ ਸਕਦਾ ਬ੍ਰਾਹਮਣ ਨੂੰ ਪਿਕ ਕਰੇ, ਛੋਟੀ ਜਾਤ ਨੂੰ ਨਾ ਪਿਕ ਕਰੇ, ਰਾਈਟ, ਵੀ ਡੋਨਟ ਨੋ, ਰਾਈਟ, ਤੇ ਜੇ ਇਹ ਇੰਸੀਡੈਂਟ ਹੁੰਦਾ ਆ ਤੇ ਛੋਟੀ ਜਾਤ ਵਾਲਾ ਜਦੋਂ ਜਾਊਗਾ, ਰਾਈਟ, ਉਹ ਕੀ ਕਹੂਗਾ, ਕਿਉਂਕਿ ਰਿਲੀਜਨ ਤਾਂ ਦੋਨਾਂ ਦਾ ਸੇਮ ਆ, ਰਾਈਟ, ਜੀ ਜੀ, ਸੈਕਸ ਵੀ ਸੇਮ, ਸਾਰਾ ਕੁਛ ਹੈਗਾ ਐਗਜ਼ਿਸਟਿੰਗ 'ਚ, ਬਟ ਉਹਦੇ ਵਿੱਚ ਉਹਨੇ ਜਿਹੜਾ ਡਿਸਾਈਡ ਕੀਤਾ, ਉਹਨੇ ਕਾਸਟ ਦਾ ਕਰਕੇ ਡਿਸਾਈਡ ਕੀਤਾ, ਨਾ ਕਿ ਕੋਈ ਕਲਰ ਆਫ ਦ ਸਕਿਨ, ਰੇਸ ਔਰ ਐਨੀਥਿੰਗ ਲਾਈਕ ਦੈਟ, ਹਨਾ। ਤੇ ਇਸ ਲਈ ਇਹ ਜਿਹੜੀਆਂ ਚੀਜ਼ਾਂ ਪਹਿਲਾਂ ਪੁਰਾਣੇ 'ਚੋਂ ਬਹੁਤ ਸਮੇਂ ਤੋਂ ਚੱਲਦੀ ਆ ਰਹੀ, ਇਹ ਸਿਸਟਮ ਟੈਕਲ ਨਹੀਂ ਸੀ ਹੋ ਰਿਹਾ, ਕਿਉਂਕਿ ਇਹ ਇੱਥੇ ਦੇ ਕੋਰਟਾਂ ਨੇ ਐਕਸਪੀਰੀਅੰਸ ਨਹੀਂ ਕੀਤਾ ਕਾਸਟ ਸਿਸਟਮ, ਰਾਈਟ, ਸੋ ਉਹਨਾਂ ਨੂੰ ਪਤਾ ਨਹੀਂ, ਤੇ ਜਿਹੜੇ ਲੋਕਾਂ ਨੂੰ ਡਰਾਈ ਜਾ ਰਹੇ ਆ ਕਿ ਪਤਾ ਨਹੀਂ ਆਹ ਬਿੱਲ ਆ ਜਾਊਗਾ ਤੇ ਇਹਦੇ ਵਿੱਚ ਤੁਹਾਨੂੰ ਫੋਰਮ ਤੇ ਭਰਨਾ ਪਊਗਾ, ਤੁਹਾਡੇ ਲਾਸਟ ਨੇਮ ਨਾਲ ਆਇਡੈਂਟੀਫਾਈ ਹੋਊਗਾ, ਜੇ ਤੁਹਾਡਾ ਲਾਸਟ ਨੇਮ ਸਿੰਘ ਆ ਤੇ ਯਾਰ ਸਿੰਘ ਹੀ ਰਹਿਣਾ, ਉਹਦੇ ਵਿੱਚ ਤੁਸੀਂ ਲਾਈਕ ਹੋਰ ਥੋੜੀ ਹੁਣ ਤੁਸੀਂ ਐਪਲੀਕੇਸ਼ਨ ਭਰਦੇ ਆ, ਉਹਦੇ ਵਿੱਚ ਲਿਖਦੇ ਆ ਨਾ ਤੁਸੀਂ ਮੇਲ ਆ, ਫੀਮੇਲ ਆ, ਏਜਨ ਆ, ਕੀ ਆ, ਰਾਈਟ, ਸਾਰਾ ਕੁਛ ਲਿਖਦੇ ਆ। ਜੇ ਉਹ ਨਾ ਤੁਹਾਨੂੰ ਕੁਛ ਨੁਕਸਾਨ ਨਹੀਂ ਹੋ ਰਿਹਾ, ਇਸ ਬਿੱਲ ਨਾਲ ਕਿੱਦਾਂ ਨੁਕਸਾਨ ਹੋਊਗਾ। ਤੇ ਜਿਹੜੇ ਅਪੋਜ਼ ਕਰਦੇ ਆ, ਮੈਂ ਤਾਂ ਇਹਦੇ ਉੱਤੇ ਵੋਟ ਵੀ ਨਹੀਂ ਕੀਤੇ ਹਲੇ, ਬਟ ਆਮ ਜਸਟ ਆਈ ਸਪੋਰਟ ਇਟ ਬਿਕੋਜ਼ ਉਹਦਾ ਮਤਲਬ ਉਹਦਾ ਕਾਹਤੋਂ ਆ, ਕਿਉਂਕਿ ਜਿਹੜੇ ਲੋਕਾਂ ਨਾਲ, ਵੀਰਾਂ ਨਾਲ ਆਪਣੇ ਧੱਕਾ ਹੋਇਆ ਆ ਜਾਂ ਹੋ ਸਕਦਾ ਆ, ਉਹ ਟਾਲ ਸਕੇ, ਬਿਕੋਜ਼ ਕੋਈ ਜਿੰਨੇ ਚਿਰ ਕੋਈ ਲਾ 'ਚ ਹੈ ਨਹੀਂ ਗੀ ਜਿਹੜੀ ਸਪੈਸੀਫਿਕ ਆ, ਜਿਹੜਾ ਕੋਰਟ ਦੇਖ ਕੇ ਕਹਿ ਸਕੇ ਹਾਂ ਵੀ ਇਹਦੇ ਵਿੱਚ ਹੈਗਾ, ਕਿਉਂਕਿ ਕੋਰਟਸ ਨੂੰ ਵੀ ਸਪੈਸੀਫਿਕ ਕਈ ਵਰਡ ਚਾਹੀਦੇ ਹੁੰਦੇ। ਬਾਕੀ ਮੈਂ ਅਟਰਨੀ ਨਹੀਂ ਗਾ, ਅਟਰਨੀਸ ਨੂੰ ਬੈਟਰ ਪਤਾ, ਉਹਨਾਂ ਨੂੰ ਸਪੈਸੀਫਿਕ ਵਰਡਿੰਗ ਚਾਹੀਦੀ ਹੁੰਦੀ ਹੈ, ਕਿਉਂਕਿ ਉਹਨੂੰ ਘੁਮਾ ਫਰਾ ਕੇ ਅਟਰਨੀਸ ਉਹਨੂੰ ਕਰ ਲੈਂਦੇ ਆ, ਰਾਈਟ, ਆਪਣੇ ਹੱਕ 'ਚ ਜੇ ਨਾ ਹੋਵੇ। ਸੋ ਜੇ ਸਪੈਸੀਫਿਕ ਵਰਡਿੰਗ ਹੋਊਗੀ ਤਾਂ ਈਜ਼ੀ ਹੋ ਜਾਂਦਾ ਕੋਰਟਸ ਲਈ ਡਿਸਾਈਡ ਕਰਨਾ, ਰਾਈਟ, ਡਿਸਕ੍ਰਿਮੀਨੇਸ਼ਨ ਹੋਈ ਆ ਕਿ ਨਹੀਂ ਹੋਈ। ਥੈਂਕ ਯੂ ਜੀ, ਕਾਫੀ। ਅੱਛਾ, ਇਹ ਇੱਕ ਗੱਲ ਜ਼ਰੂਰ ਦੱਸ ਕੇ ਜਾਏ ਭਾਜੀ, ਤੁਸੀਂ ਕਾਫੀ ਡਿਟੇਲ ਨਾਲ ਇਹਦੀ ਜਿਹੜੀ ਬਿੱਲ ਬਾਰੇ ਦੱਸਿਆ ਵੀ ਜੇ ਪਹਿਲਾਂ ਹੀ ਲਾਅ ਹੈਗੇ ਆ ਜਿਹੜੇ ਨਸਲਵਾਦ ਨੂੰ ਰੋਕਦੇ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਵਿਤਕਰੇ ਨੂੰ ਰੋਕਦੇ ਆ, ਫਿਰ ਇਹਦੀ ਲੋੜ ਕਿਉਂ ਪਈ? ਕੀ ਨਸਲ ਤੇ ਚੀਜ਼ ਹੋਰ ਹੋ ਗਈ ਨਾ, ਜਿਹੜੀ ਹੁਣ ਕਾਸਟ ਸਿਸਟਮ ਹੈ ਇਹ ਚੀਜ਼ ਹੋ ਰਿਹਾ। ਹੁਣ ਆਪਣੇ ਸਿੱਖ ਵੀ ਹੈਗੇ, ਉਹ ਸਿੱਖਾਂ 'ਚ ਵੀ ਕਾਫੀ ਚੀਜ਼ਾਂ ਬਾਰੀਆਂ ਹੋਈਆਂ, ਰਾਈਟ, ਤੇ ਉਹਦੇ ਇਸ ਲਈ ਇਹ ਜਿਹੜੀ ਚੀਜ਼ ਹੋਊਗੀ, ਇਹ ਜ਼ਿਆਦਾ ਸੇਫਟੀ ਹੋਊਗੀ, ਸਿਕਿਉਰਿਟੀ ਹੋਊਗੀ ਲੋਕਾਂ ਲਈ ਜਿਹੜੇ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਆ। ਇੱਕ ਕੇਸ ਸੀਗਾ, ਇੱਕ ਮਿੰਟ ਰਹੂੰਗਾ, ਆਪਣੇ ਇੰਡੀਆ ਨੂੰ ਸਿਟੀਜ਼ਨਸ਼ਿਪ ਨਹੀਂ ਸੀ ਮਿਲਦੀ, ਭਗਤ ਸਿੰਘ ਦਾ ਸੀਗਾ ਉਹਦਾ ਨਾਂ ਸੀਗਾ ਬੰਦੇ ਦਾ, 1923 ਉਹਨੇ ਸਿਟੀਜ਼ਨਸ਼ਿਪ ਲੈਣ ਦੀ ਕੋਸ਼ਿਸ਼ ਕੀਤੀ ਸੀ ਅੰਡਰ ਵਾਈਟ ਨੈਸ਼ਨਲ। ਜੀ ਜੀ ਜੀ, ਬਿਲਕੁਲ ਬਿਲਕੁਲ, ਹਨਾ। ਜਿੰਨਾ ਚਿਰ ਲਾ ਨਹੀਂ ਮੋਡੀਫਾਈ ਹੋਏ ਉਹਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ, ਰਾਈਟ। ਹਾਂਜੀ ਹਾਂਜੀ, ਇਸ ਲਈ ਇਹ ਬਹੁਤ ਚੀਜ਼ਾਂ ਹੁੰਦੀਆਂ ਜਿਹੜੇ ਲਾਸ ਮੋਡੀਫਾਈ ਹੋਣੇ ਚਾਹੀਦੇ ਆ, ਉਹਨਾਂ 'ਚ ਅਮੈਂਡਮੈਂਟ ਹੋਣਾ ਚਾਹੀਦਾ ਆ। ਠੀਕ ਹੈ, ਕਿ ਜਿਹੜੇ ਕਾਰਪੋਰੇਟ ਲਾਅ ਨੇ ਜਿਨ੍ਹਾਂ ਦਾ ਆਪਾਂ ਵਾਰ-ਵਾਰ ਜ਼ਿਕਰ ਵੀ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਕਿ ਕਾਰਪੋਰੇਟ ਲਾਅ ਹੈਗੇ ਨੇ, ਜੇ ਤੁਹਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ ਲਿੰਗ ਦੇ ਆਧਾਰ ਤੇ, ਸੈਕਸ ਦੇ ਆਧਾਰ ਤੇ, ਜਾਂ ਕਹਿ ਲਓ ਕਿ ਰਿਲੀਜਨ ਦੇ ਆਧਾਰ ਤੇ, ਰੇਸ ਦੇ ਆਧਾਰ ਤੇ, ਕੁਛ ਹੈਗਾ ਆ। ਉਹਦੇ ਵਿੱਚ ਤੁਹਾਨੂੰ ਕੋਰਸ ਨੂੰ ਵੀ ਐਜੂਕੇਟ ਹੋਣਾ ਪਊਗਾ, ਕੋਰਸ ਨੂੰ ਸਾਰੀ ਸਟੱਡੀ ਚਾਹੀਦੀ ਆ, ਕੋਰਸ ਨੂੰ ਕੁਝ ਲਾ ਚਾਹੀਦੇ ਆ, ਕੋਈ ਵਰਡਿੰਗ ਚਾਹੀਦੀ ਆ, ਕਿਉਂਕਿ ਇੱਥੇ ਅਮਰੀਕਨ ਦੇ ਵਿੱਚ ਕਾਰਪੋਰੇਟ ਲਾਅ ਜਿਹੜੇ ਆ ਉਹ ਜਾਤ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਰੋਕਦੇ ਜਾਂ ਨਹੀਂ ਰੋਕਦੇ, ਉਹ ਮੈਂ ਪੁੱਛ ਰਿਹਾ ਸੀ। ਇਨਫ ਨਹੀਂ ਗਏ ਭਾਜੀ, ਇਨਫ ਨਹੀਂ ਗਏ, ਬਿਕੋਜ਼ ਇੱਥੇ ਦੇ ਸਿਸਟਮ 'ਚ ਹੈ ਨਹੀਂ ਸੀ। ਇੱਥੇ ਸਿਸਟਮ 'ਚ ਧਰਮ ਸੀਗਾ, ਰੇਸ ਸੀਗੀ, ਕਲਰ ਸੀਗਾ, ਸੈਕਸ ਸੀਗਾ ਤੇ ਹੋਰ ਆਧਾਰ ਸੀਗੇ, ਉਹਦੇ ਵਿੱਚ ਕਾਸਟ ਸਿਸਟਮ ਹੈ ਨਹੀਂ। ਇਹ ਹੁਣ ਇੰਡੀਆ 'ਚ ਹੋਇਆ ਤੇ ਜਿਨ੍ਹਾਂ ਦਾ ਕਰਕੇ ਕੇਸ ਓਪਨ ਹੋਏ ਆ ਉਹ ਇੰਡੀਅਨ ਵਰਸਸ ਇੰਡੀਅਨ ਆ, ਰਾਈਟ, ਕਿਉਂਕਿ ਸਿਸਕੋ 'ਚ ਮੋਸਟਲੀ ਜਿਹੜੇ ਮੈਜੋਰਟੀ ਆਫ ਦੀ ਮੈਨੇਜਮੈਂਟ ਸਾਰੀ ਇੰਡੀਅਨ ਸਹੀ ਆ, ਰਾਈਟ। ਸੋ ਉਹਦੇ ਵਿੱਚ ਉਹ ਫੇਸ ਕਰ ਰਹੇ ਆ just like they would face in India, right? India 'ਚ ਤਾਂ ਲਾਅ ਬਣ ਗਏ ਆ, ਜੋ ਵੀ ਹੋ ਗਿਆ, ਰਾਈਟ, ਡਿਫਰੈਂਟ ਸਟੋਰੀ। ਇੱਥੇ ਹੈ ਨਹੀਂਗਾ, ਬਿਕੋਜ਼ ਜਿਹੜਾ ਸੈਟਲ ਨੇ ਪਾਸ ਕੀਤਾ ਕਿ ਉਹਨੂੰ ਵੀ ਚੈਲੰਜ ਹੋ ਗਿਆ ਵਾ।
ਸਿਆਟਲ ਦੀ ਭਾਈ ਮੈਨੂੰ ਹਾਲੇ ਪੂਰੀ ਇਨਫੋਰਮੇਸ਼ਨ ਸੋ ਆਈ ਕੈਨ ਨੋਟ ਕਮੈਂਟ ਬਈ ਉਹਦੇ ਉੱਤੇ ਕੀ ਆ ਰਿਹਾ ਉਹ ਆਪਾਂ ਪੂਰਾ ਸਟੱਡੀ। ਮੈਂ ਤਾਂ ਕੈਲੀਫੋਰਨੀਆ ਦਾ ਕਰ ਰਿਹਾ ਕਿ ਜਿਹੜਾ ਸੈਕਸ਼ਨ 51 ਨੂੰ ਮੋਡੀਫਾਈ ਕਰ ਰਿਹਾ, ਉਹਨਾਂ ਨੇ ਬਹੁਤ ਚੀਜ਼ਾਂ ਵਰਡਿੰਗ ਮੋਡੀਫਾਈ ਕੀਤੀ ਵੀ ਆ। ਦੇ ਨੀਡ ਟੂ ਗੋ ਆਨਲਾਈਨ ਐਂਡ ਚੈੱਕ ਇਟ ਆਊਟ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਜੀ। ਅਗਲੇ ਕਾਲਰ ਨੇ ਸਾਡੇ ਮਨਵੀਰ। ਮਨਵੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜੀ ਵਧੀਆ ਡਿਸਕਸ਼ਨ ਹੋ ਰਹੀ ਹੈ ਤੇ ਜਿਹੜੇ ਭਾਈ ਸਾਹਿਬ ਨੇ ਗੱਲ ਕਰਕੇ ਗਏ ਗੈਰ ਸਾਹਿਬ ਜੀ, ਬੜੀ ਵਧੀਆ ਉਹ ਇਸ ਵਿਸ਼ੇ ਤੇ ਗੱਲ ਕਰਕੇ ਗਏ ਹੈਗੇ ਆ ਵੀ ਇਹ ਬਿੱਲ ਕੋਈ ਮਾੜਾ ਨਹੀਂ ਹੈਗਾ। ਇੱਥੇ ਜਿਹੜੀ ਕਾਸਟ ਵਿੱਚ ਡਿਸਕ੍ਰਿਮੀਨੇਸ਼ਨ ਹੈਗੀ ਆ ਉਹਨੂੰ ਜੇ ਆਪਾਂ ਪੰਜਾਬੀ ਵਿੱਚ ਸਮਝੀਏ ਵੀ ਜਾਤੀ ਦੇ ਆਧਾਰ ਤੇ ਹਨਾ ਵੀ ਆਹ ਬਾਹਮਣ ਆ ਇਹ ਆ ਇੱਥੇ ਹੁੰਦੀ ਆ। ਤੁਸੀਂ ਇੱਥੇ ਦੇਖ ਲਓ ਤੇ ਇੱਥੇ ਜਿਹੜੇ ਗੁਰੂ ਘਰ ਵੀ ਹੈਗੇ ਨਾ ਉਹ ਵੀ ਇੱਥੇ ਜਾਤ ਦੇ ਆਧਾਰ ਤੇ ਬਣੇ ਹੋਏ ਆ। ਅਮਰੀਕਾ ਦੀ ਗੱਲ ਕਰ ਰਿਹਾ ਮੈਂ, ਕੈਲੀਫੋਰਨੀਆ ਦੀ। ਠੀਕ ਹੈ ਜੀ। ਆਹ ਜਿਹੜਾ ਘਰ ਵਾ ਇਹ ਇਸ ਜਾਤ ਦਾ ਆ, ਇਹ ਗੁਰੂ ਘਰ ਇਸ ਜਾਤ ਦਾ ਆ। ਆਪਾਂ ਗੁਰੂ ਘਰਾਂ ਦੀ ਗੱਲ ਕਰ ਰਹੇ ਆ। ਠੀਕ ਹੈ ਜੀ। ਤਾਂ ਮੈਂ ਹੋਰ ਜਿਹੜੀ ਬਾਕੀ ਮੈਂ ਪਰਸਨਲ ਲੈਵਲ ਦੀ ਗੱਲ ਕਰੀਏ ਉਹ ਤਾਂ ਬਹੁਤ ਵੱਡੀ ਹੈਗੀ ਆ। ਇੱਥੇ ਗੁਰੂ ਘਰ ਬਣੇ ਹੋਏ ਆ। ਗੁਰੂ ਇਹ ਨਹੀਂ ਕਹਿੰਦੇ ਕਿ ਵੀ ਇਹ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਆ। ਉਹ ਕਹਿੰਦੇ ਜੀ ਆਹ ਇਹਨਾਂ ਦਾ ਗੁਰੂ ਘਰ ਆ ਤੇ ਆਹ ਇਹਨਾਂ ਦਾ ਗੁਰੂ ਘਰ ਆ ਇੱਕੋ ਟਾਊਨ ਦੇ ਵਿੱਚ ਜੀ। ਠੀਕ ਨੀ? ਇਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਆ। ਜਿਹੜੇ ਲੋਕੀ ਵਿਰੋਧ ਕਰ ਰਹੇ ਹੈਗੇ ਆ ਉਹਨਾਂ ਨੂੰ ਵਿਰੋਧ ਕਰਨ ਦਾ ਹੱਕ ਵਾ। ਠੀਕ ਨੀ? ਪਰ ਮੈਨੂੰ ਤਾਂ ਬੜੀ ਸਿੰਪਲ ਜੀ ਗੱਲ ਸਮਝ ਆਉਂਦੀ ਹੈਗੀ ਵਾਲੀ ਵੀ ਜਾਤੀ ਦੇ ਆਧਾਰ ਤੇ ਕਿਸੇ ਨਾਲ ਵੀ ਕੋਈ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ, ਉਹ ਜਿਹੜਾ ਮਰਜ਼ੀ ਪਰਸਨ ਹੋਵੇ। ਠੀਕ ਹੈ, ਮਤਲਬ ਤੁਸੀਂ ਇਹਦੇ ਪੱਖ ਦੇ ਵਿੱਚ ਹੀ ਹੋ। ਹਾਂਜੀ, ਤੁਸੀਂ SB 403 ਦੇ ਪੱਖ ਦੇ ਵਿੱਚ ਹੀ ਹੋ ਇੱਕ ਤਰੀਕੇ ਨਾਲ। ਮੇਰੇ ਪੱਖ ਚ ਹੋਣਾ ਜਾਂ ਨਾ ਹੋਣਾ ਨਹੀਂ, ਮੈਂ ਤਾਂ ਆਪਣੀ ਜਿਹੜੀ ਵਿਊ ਦੱਸਿਆ ਮੈਂ ਵੀ ਆਹ ਜਿਹੜੀ ਚੀਜ਼ ਵਾ ਨਾ ਵੀ ਇਹ ਚੀਜ਼ ਇਸ ਲੈਵਲ ਦੀ ਆ ਵੀ ਗੁਰੂ ਘਰ ਵੀ ਇੱਥੇ ਬਣੇ ਹੋਏ ਆ। ਉਹ ਨਾਂ ਦੇ ਨਾਲ ਬਣੇ ਹੋਏ ਆ ਵੀ ਆਹ ਗੁਰੂ ਘਰ ਇਹਨਾਂ ਦਾ ਆ, ਆਹ ਗੁਰੂ ਘਰ ਇਹਨਾਂ ਦਾ ਆ, ਇੱਕੋ ਟਾਊਨ ਦੇ ਵਿੱਚ। ਇੱਕੋ ਸਟਰੀਟ ਤੇ। ਹਾਂਜੀ, ਇੱਕ ਸਟਰੀਟ ਤੇ ਵੀ ਏਦਾਂ ਹੀ ਆ। ਜੀ ਜੀ। ਹਾਂਜੀ, ਮੈਂ ਤੁਹਾਨੂੰ ਦੱਸਿਆ ਵੀ ਇੱਕੋ ਹੀ ਪਿੰਡ ਦੇ ਇੱਕੋ ਹੀ ਆਪਣਾ ਟਾਊਨ ਦੀ ਗੱਲ ਕਰ ਲਈਏ ਤੁਸੀਂ, ਉਹ ਤੁਹਾਨੂੰ ਵੀ ਪਤਾ ਹੋਣਾ ਟਾਊਨ ਦਾ ਨਾਂ ਵੀ ਇੱਕ ਟਾਊਨ ਦੇ ਵਿੱਚ ਗੁਰੂ ਘਰ ਆ। ਉਹ ਦੋ ਗੁਰੂ ਘਰ ਆ, ਦੋਨਾਂ ਗੁਰੂ ਘਰਾਂ ਦਾ ਨਾਂ ਵੱਖਰਾ ਵਾਰਾ ਜੀ। ਆਹ ਇਹਨਾਂ ਦਾ ਆ ਤੇ ਆਹ ਇਹਨਾਂ ਦਾ ਆ। ਉੱਥੇ ਜੋ ਕੋਈ ਹੋਰ ਕਾਸਟ ਵਾਲਾ ਬੰਦਾ ਰਹਿੰਦਾ ਮੰਨ ਲਓ ਉਹਦੀ ਉਹ ਗੁਰੂ ਘਰ ਨਹੀਂ ਹੈਗਾ। ਥੈਂਕ ਯੂ ਜੀ, ਥੈਂਕ ਯੂ। ਇਹ ਕੁਝ ਚੱਲਦਾ ਜੀ। ਥੈਂਕ ਯੂ ਥੈਂਕ ਯੂ ਜੀ। ਕਈ ਗੁਰੂ ਘਰਾਂ ਦੇ ਵਿੱਚ ਤਾਂ ਹੈਗਾ ਵੀ ਐਸਾ ਵਾਲਾ ਬੰਦਾ ਉਹ ਕਮੇਟੀ 'ਚ ਨਹੀਂ ਆ ਸਕਦਾ। ਵੈਸੇ ਸਾਡੇ ਆਪਸ ਵਿੱਚ ਹੀ ਬਹੁਤ ਕੁਝ ਹੈ। ਇਸ ਗਵਰਨਮੈਂਟ ਨੂੰ ਅਸੀਂ ਕੀ ਦੱਸਣਾ। ਵਿਨੋਦ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਾਰੇ ਮੇਰੇ ਵੀਰ ਫਸਟ ਟਾਈਮ ਇੰਨਾ ਵਧੀਆ ਪ੍ਰੋਗਰਾਮ ਸੁਣ ਰਹੇ ਆ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜੈ ਭੀਮ, ਜੈ ਭਾਰਤ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ SB 403 ਨੂੰ ਮੈਂ ਪੂਰਾ ਸਪੋਰਟ ਕਰਦਾ ਔਰ ਇੱਥੇ ਬੜੇ ਸਟਰੋਂਗਲੀ ਪਿਛਲੇ 3 ਮਹੀਨੇ ਤੋਂ ਡਟ ਕੇ ਕੰਮ ਕਰ ਰਹੇ ਹਾਂ ਜੀ। ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਗੱਲ ਭਾਈ ਨੂੰ ਪਿੱਛੇ ਕਹੀ ਸੀ ਨਾ, ਇੱਕ ਜਿਹੜੀ ਮਿਸ ਇਨਫੋਰਮੇਸ਼ਨ ਹੈ ਨਾ ਜੀ, ਉਹ ਮੋਰ ਡੇਂਜਰਸ ਹੈ ਜਿਹੜੀ ਉਹ ਨੋ ਇਨਫੋਰਮੇਸ਼ਨ ਤੋਂ। ਜੀ ਜੀ, ਠੀਕ ਹੈ। ਦੇਖੋ ਇਹ ਜਿਹੜਾ ਕਾਸਟ ਬਿੱਲ ਹੈਗਾ ਆ, ਇਹ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹਰਟ ਕਰਨਾ ਹੈ ਜਿਹੜੇ ਕਰਦੇ ਆ, ਕਿਉਂਕਿ ਅਦਰਵਾਈਜ਼ ਇਹ ਜਿਹੜਾ ਬਿੱਲ ਹੈਗਾ 36 ਪੇਜਸ ਦਾ, ਉਹਨੂੰ ਪੜ੍ਹਿਆ ਜਾਵੇ ਤਾਂ ਇਹ ਕਿਸੇ ਵੀ ਸਪੈਸੀਫਿਕ ਕਾਸਟ ਨੂੰ, ਕਿਸੇ ਰਿਲੀਜਨ ਨੂੰ, ਕਿਸੇ ਵੀ ਕਮਿਊਨਿਟੀ ਨੂੰ ਇਹ ਪ੍ਰੋਫਾਈਲ ਨਹੀਂ ਕਰਦਾ। ਕਿਸੇ ਜਿੱਦਾਂ ਦੀ ਕੋਈ ਗੱਲ ਨਹੀਂ। ਜਿਹੜੀ ਪਿੱਛੇ ਹੁਣੀ ਗੱਲ ਕਰਕੇ ਹਟੇ ਆਰਤੀ ਜੀ ਕਿ ਉਹਦੇ ਚੋਂ ਇੱਕ ਕੱਢ ਦੋ ਸਾਊਥ ਏਸ਼ੀਆ, ਇੱਕ ਕੱਢ ਦੋ ਆਪਣਾ ਕਾਸਟ। ਜਿਸ ਪ੍ਰੋਬਲਮ ਕਰਕੇ ਇਹ ਬਣਿਆ ਬਿੱਲ, ਉਹ ਕਹਿੰਦੇ ਵੀ ਉਹਦਾ ਰੂਟ ਕਾਜ਼ ਹੀ ਖਤਮ ਕਰ ਦੋ ਤੇ ਉਹਦਾ ਫਿਰ ਆਧਾਰ ਕੀ ਰਹਿ ਗਿਆ ਜਿਸ ਕਰਕੇ ਬਣਿਆ ਇਹ। ਇਸ ਬਿੱਲ ਵਿੱਚ ਜਿਹੜੀ ਤੁਹਾਨੂੰ, ਜੇ ਸਾਨੂੰ ਤੁਸੀਂ ਕਦੀ ਮੌਕਾ ਦਿਓ, ਸਾਨੂੰ ਅਸੀਂ ਤੁਹਾਨੂੰ ਪੂਰੇ ਡਾਕੂਮੈਂਟ ਲਿਆ ਕੇ ਦਿਖਾਉਂਦੇ ਹਾਂ, ਕੱਲੀ ਚੀਜ਼ ਦੇ ਮਿਥ ਐਂਡ ਫੈਕਟ ਦੱਸਾਂਗੇ। ਰਾਈਟ, ਆਪਾਂ ਨੂੰ ਇੱਕ ਹੁਣ ਜੇ ਪਿੱਛੇ ਇੱਕ ਹੋਇਆ ਹਿੰਦੂ ਫੋਬੀਆ। ਰਾਈਟ, ਹਾਊ ਮੈਨੀ ਪੀਪਲ ਬਿਲੀਵ ਦੈਟ ਦੇयर ਇਜ਼ ਸਟਿਲ ਅ ਹਿੰਦੂ ਫੋਬੀਆ। ਠੀਕ ਹੈ, ਇਹ ਤਾਂ ਕਹਿਣ ਹਾਲੇ ਜਿਹੜਾ ਬੰਦਿਆਂ ਨਾਲ ਹੁੰਦੀ ਆ ਉਹ ਕਹਿਣ ਵੀ ਉਹ ਅੰਬੇਡਕਰੀ ਫੋਬੀਆ ਹੋ ਗਿਆ, ਉਹ ਸਿੱਖ ਫੋਬੀਆ ਹੋ ਗਿਆ, ਉਹ ਦਲਿਤ ਫੋਬੀਆ ਹੋ ਗਿਆ। ਹਿੰਦੂ ਫੋਬੀਆ ਜਿਹੜੇ ਬੰਦੇ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਇਸ ਟਾਈਮ ਆਲ ਓਵਰ ਦਾ ਵਰਲਡ ਸਾਰੇ ਪਾਸੇ ਚੱਲਣ ਡਿਆ। ਸਿਸਕੋ ਦੀ ਗੱਲ ਜਿਹੜੀ ਹੈਗੀ ਆ, ਸਿਸਕੋ ਦੀ ਭਾਈ ਸਾਹਿਬ ਨੇ ਬੜੀ ਵਧੀਆ ਬਰੀਫਲੀ ਐਕਸਪਲੇਨ ਕੀਤਾ। ਇਹ ਹੁਣ ਸਾਡੇ ਤੇ ਆ ਵੀ ਅਸੀਂ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਅਸੀਂ ਉਹਨੂੰ ਸਪੋਰਟ ਕਰਕੇ ਉਹਨੂੰ ਸੁਣ ਕੇ ਤਾਂ ਅਸੀਂ ਉਹਦੀ ਸਟ੍ਰੈਟਜੀ ਨੂੰ, ਉਹਦੀ ਗੱਲ ਕੇ ਨੂੰ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ ਜੀ। ਉਹਨਾਂ ਨੇ ਦੱਸਿਆ ਜਿਹੜਾ ਸਿਸਕੋ ਦਾ ਕੇਸ ਹੋਇਆ ਸੀ, ਜਿਹੜਾ ਇੰਪਲੋਈਜ਼ ਹੋਇਆ ਸੀ, ਉਹ ਡਿਸਮਿਸ ਹੋ ਗਿਆ। ਉਹਦਾ ਕਾਰਨ ਕੀ ਆ? ਇਹ ਜਿਹੜਾ ਆਪਣਾ ਰੇਡੀਓ ਪੰਜਾਬ ਹੈਗਾ, ਉਹਨਾਂ ਨੂੰ ਚਾਹੀਦਾ ਉਹ ਸਿਸਕੋ ਦੀ ਜਿਹੜੀ ਕਾਰਨ ਕੀ ਸੀਗਾ ਉਹਨੂੰ ਫਾਈਂਡ ਆਊਟ, ਉਹਦਾ ਫੈਕਟ ਪਤਾ ਕਰਨ ਕਿਉਂ ਹੋਇਆ।
ਅਗਰ ਅੱਜ ਉਹ ਕਾਸਟ ਇੱਕ ਜਿਹੜਾ ਵਰਡ ਆ, ਅਗਰ ਅੱਜ ਉਹ ਹੁੰਦਾ ਉਸ ਲਾ ਦੇ ਵਿੱਚ ਤਾਂ ਉਹ ਜਿਹੜਾ ਡਿਸਮਿਸ ਕੇਸ ਕਦੇ ਨਹੀਂ ਹੋਣਾ ਸੀ, ਜਾਂ ਕੰਪਨੀ ਨੂੰ ਚੰਗੀ ਉਹਦੀ ਰਕਮ ਵਾਪਸ ਉਹਨੂੰ ਚੰਗੀ ਤੋਂ ਲਾਸ ਹੋਣੀ ਸੀ, ਬਣਦੀ ਸੀ ਉਹਦੀ। ਇਸ ਕਰਕੇ ਹੋ ਗਿਆ ਕਿਉਂਕਿ ਕੋਰਟ ਨੇ ਕਹਿਤਾ ਕਿ ਨਹੀਂ, ਕਾਸਟ ਕੈਟਾਗਰੀ ਇਜ਼ ਨਾਟ ਪ੍ਰੋਟੈਕਟਡ। ਠੀਕ ਹੈ, ਠੀਕ ਹੈ ਜੀ। ਔਰ ਜਿਹੜੀ ਗੱਲ ਕਰਦੇ ਹੈਗੇ ਆ ਗਲਤ ਪ੍ਰੋਪਗੈਂਡਾ ਸਾਰੇ ਪਾਸੇ ਪਾ ਰਹੇ ਆ ਕਿ ਨਹੀਂ ਜੀ ਜਿਹੜਾ ਸਿਸਕੋ ਦਾ ਕੇਸ ਹੈਗਾ ਉਹ ਡਿਸਮਿਸ ਹੋ ਗਿਆ। ਹੁਣ ਦੱਸਿਆ ਉਹਨਾਂ ਨੇ 2 ਕੇਸ ਹੈ ਸਿਸਕੋ ਦੇ, ਇੱਕ ਹਾਲੇ ਪੈਂਡਿੰਗ ਚੱਲ ਰਿਹਾ ਹੈਗਾ, ਉਹ ਸਿਸਕੋ ਦੇ ਉੱਪਰ ਚੱਲ ਰਿਹਾ ਸਟੇਟ ਕੋਲੋਂ। ਠੀਕ ਹੈ, ਔਰ ਸਿਸਕੋ ਨੇ, ਫੇਸਬੁੱਕ ਨੇ, ਗੂਗਲ ਨੇ ਔਰ ਸੇਲਫੋਰਸ ਜਿਹੜਾ ਨਵਾਂ ਆਪਣਾ ਬਿਜ਼ਨਸ ਹੈਗਾ ਸੈਨ ਫਰਾਂਸਿਸਕੋ ਦੇ ਵਿੱਚ ਹੁਣ, ਉਹਨਾਂ ਨੇ ਜਿਹੜੀ ਇਹ ਕਾਸਟ ਜਿਹੜੀ ਕੈਟਾਗਰੀ ਆ ਜਾਂ ਇਹ ਪਾਲਿਸੀ ਆ, ਇਹ ਉਹਨਾਂ ਨੇ ਆਪਣੀ ਜਿਹੜੀ ਕੰਪਨੀ ਪਾਲਿਸੀ ਆ ਉਹਦੇ ਵਿੱਚ ਐਡ ਕਰਤੀ ਆ। ਐਡ ਤਾਂ ਹੀ ਕੀਤੀ ਆ ਕਿ ਉਹਨਾਂ ਨੂੰ ਪਤਾ ਕਿ ਦਿਸ ਇਜ਼ ਵਨ ਆਫ ਦਾ ਵੈਰੀ ਕਾਈਂਡ ਆਫ ਹਿਡਨ ਰੂਟ ਕਾਜ਼, ਹਿਡਨ ਪ੍ਰੋਬਲਮ ਜਿਹੜੀ ਹਰ IT ਸੈਕਟਰ ਵਿੱਚ ਜ਼ਿਆਦਾ ਹੁੰਦੀ ਆ, ਦੂਸਰੇ ਸੈਕਟਰ ਵਿੱਚ ਘੱਟ ਹੁੰਦੀ ਆ। ਜਿਹੜੇ ਲੋਕਾਂ ਦੇ ਆਪਣੇ ਬਿਜ਼ਨਸ ਆ, ਰਾਈਟ, ਹੁਣ ਸਾਰੇ ਬੰਦੇ ਆਪਣੇ ਜਿੰਨੇ ਵੀ ਡੋਮੀਨੈਂਟ ਕਾਸਟ ਪੀਪਲ ਹੈਗੇ ਆ, ਉਹ ਸੋਚਣ ਕਿ ਜਦੋਂ ਉਹਨਾਂ ਦੇ ਆਪਣੇ ਬਿਜ਼ਨਸ ਹੈਗੇ, ਉਹ ਜਦੋਂ ਬਾਕੀ ਬੰਦਿਆਂ ਤੋਂ ਕੰਮ ਲੈਂਦੇ ਜਾਂ ਕਰਵਾਉਂਦੇ ਜਾਂ ਉਹਨਾਂ ਦੇ ਆਸੇ-ਪਾਸੇ ਬੰਦੇ ਹੁੰਦੇ, ਉਹਨਾਂ ਨੂੰ ਕਿਸ ਤਰੀਕੇ ਨਾਲ ਉਹ ਟਰੀਟ ਕਰਦੇ ਆ। ਕਿਉਂਕਿ ਜਿਹੜੀ ਅਸੀਂ ਕਿਸੇ ਸੱਟ ਲੱਗੀ ਦਾ ਉਹਦਾ ਤਾਂ ਇਲਾਜ ਹੋ ਸਕਦਾ ਜੀ, ਪੈਰ ਤੇ ਸੱਟ ਲੱਗ ਗਈ ਜਾਂ ਹੱਡੀ ਟੁੱਟ ਗਈ ਉਹਦਾ ਤਾਂ ਇਲਾਜ ਹੋ ਸਕਦਾ, ਪਰ ਜਿਹੜੀ ਦਿਮਾਗ 'ਚ ਸੱਟ ਲੱਗੀ ਆ ਨਾ ਕਾਸਟ ਦੀ, ਉਹਦਾ ਇਲਾਜ ਨਹੀਂ ਹੋ ਸਕਦਾ ਜਲਦੀ ਕਿਤੇ। ਔਰ ਉਹ ਚਾਹੇ ਤੁਸੀਂ ਚੱਲ ਜਾਓ ਜਿੱਥੇ ਮਰਜ਼ੀ, ਉਹ ਕਦੀ ਵੀ ਨਹੀਂ ਹੋਣਾ ਜਲਦੀ ਕਿਤੇ। ਹਾਂ, ਸਾਨੂੰ ਵੀ ਫੀਲ ਬੈਡ ਕਿ ਅੱਜ ਦੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ, ਇਹਨਾਂ ਨੂੰ ਅੱਜ ਵੀ ਫੇਸ ਕਰਨਾ ਪੈ ਰਿਹਾ ਕੰਪਨੀਆਂ ਦੇ ਵਿੱਚ। ਕੰਪਨੀ ਲਾਈਕ ਸਿਸਕੋ ਜਿੱਥੇ ਹੈ ਹੀ 90% ਜਿਹੜੇ ਹੈਗੇ ਆ ਉਹ ਆਪਣੇ ਇੰਡੀਅਨ ਆ, ਔਰ ਜਿਹੜੇ ਤੁਸੀਂ ਉੱਪਰ ਜਾ ਕੇ ਉੱਪਰ ਦੇਖ ਲਓ, ਚਾਹੇ ਉਹ ਕਿਹੜੇ ਨਾਂ ਤੇ ਬੰਦੇ ਹੈਗੇ ਆ, ਜਿੰਨੀਆਂ ਵੀ ਹਾਈ ਪੋਸਟਾਂ ਹੈਗੀਆਂ ਉਹਨਾਂ ਤੇ ਕੌਣ ਬੰਦੇ ਉਹਨਾਂ ਨੂੰ ਰਨ ਕਰ ਰਹੇ ਹੈਗੇ ਆ। ਬਾਕੀ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ, ਆਈ ਥਿੰਕ ਆਈ ਬੀਨ ਹੇਅਰ ਇਨ ਯੂਨਾਈਟਿਡ ਸਟੇਟ ਇਨ ਕੈਲੀਫੋਰਨੀਆ ਫ੍ਰੀਮੌਂਟ ਏਰੀਆ ਫॉर द ਲਾਸਟ 30 years। ਠੀਕ ਹੈ, ਠੀਕ ਹੈ। ਥੋੜੇ ਦਿਨ ਪਹਿਲਾਂ ਇੱਕ ਸਾਡੇ ਵਿੱਚ ਬੰਦੇ ਬੈਠੇ ਉੱਠਦੇ ਨੇ, ਜਾਤ ਦੇ ਆਧਾਰ ਤੇ ਸਾਡੇ ਨਾਲ ਟਿੱਪਣੀ ਕੀਤੀ, ਉਹ ਵਿਚਾਰਾ ਛਿੱਤਰ ਖਾਂਦਾ ਬਚ ਗਿਆ। ਠੀਕ ਹੈ, ਦੂਸਰੀ ਗੱਲ ਇਹ, ਮੈਂ ਖੁਦ 15 ਸਾਲ ਕੀਤਾ ਮੈਡੀਕਲ ਇੰਡਸਟਰੀ ਦੇ ਵਿੱਚ ਕੰਮ, ਇੱਥੇ ਐਕਸੀਜਨ ਨਾਂ ਦੀ ਕੰਪਨੀ ਸੀ। ਮੇਰੀ ਪੋਜੀਸ਼ਨ ਜਿਹੜੀ ਸੀ ਹੋਲਡ ਹੋਈ ਸਟਾਪ ਹੋ ਗਈ ਕਿਉਂਕਿ ਆਈ ਵਾਜ਼ ਨਾਟ ਏ ਅਪਰ ਕਾਸਟ ਪਰਸਨ। ਮੈਨੂੰ ਪ੍ਰਮੋਸ਼ਨ ਮਿਲੀ, ਜਿਹੜਾ ਪਰਸਨ ਡਿਜ਼ਰਵ ਵੀ ਨਹੀਂ ਕਰਦਾ ਸੀ, ਕੋਈ ਸੈਂਸ ਨਹੀਂ ਬਣਦੀ ਸੀ, ਅਪਰ ਕਾਸਟ ਪਰਸਨ ਸੀ, ਉਹਨੂੰ ਪੋਜੀਸ਼ਨ ਉਹ ਦਿੱਤੀ। ਠੀਕ ਹੈ, ਇਹ ਮੇਰੀ ਆਪਣੀ ਫੈਕਟਰੀ ਹੈ, ਮੈਂ I'm not a hidden person, I'm pretty, everybody know me very well। ਠੀਕ ਹੈ, ਤੇ ਇਹ ਜਿਹੜਾ ਕਾਸਟ ਦੇ ਬਿੱਲ ਹੈ, ਇਹ ਤੁਸੀਂ ਇਹਦੇ ਇੱਕ ਵਾਰ ਸਾਰੇ ਪੜ੍ਹੋ ਇਹਨਾਂ ਨੂੰ ਚੰਗੀ ਤਰ੍ਹਾਂ। ਇਹ 'ਚ ਬਹੁਤ ਸਾਰੀਆਂ ਹੋਰ ਅਮੈਂਡਮੈਂਟ ਕੀਤੀਆਂ ਗਈਆਂ, ਕੁਛ ਸਾਡੇ ਭਰਾਵਾਂ ਨੇ, ਕੁਛ ਕਈਆਂ ਨੇ objection ਕੀਤੇ, ਉਹਨਾਂ ਨੂੰ ਵਿੱਚੋਂ ਕੱਢਿਆ ਗਿਆ ਉਹਦੇ ਚੋਂ। ਠੀਕ ਹੈ, ਜਿਹੜਾ ਜਿਸ ਲੈਵਲ ਤੇ ਹੁਣ ਹੈਗਾ, ਜਿਹੜੇ ਆਰਤੀ ਜੀ ਕਹਿ ਰਹੇ ਕਿ ਉਹਦੇ ਚੋਂ ਕੱਢ ਦੋ ਸਾਊਥ ਏਸ਼ੀਆ ਕੱਢ ਦੋ ਤੇ ਦੂਸਰੀ ਕਰ ਦੋ ਆਪਣੇ ਉਹਦੇ ਵਿੱਚੋਂ ਕੁਝ ਬਚਣਾ ਨਹੀਂ। ਜਿਹੜੀ ਸਾਊਥ ਏਸ਼ੀਆ ਜਿਹੜੀ ਕਾਸਟ ਆ, ਇਹ ਇਕੱਲੇ ਸਾਊਥ ਏਸ਼ੀਆ ਦੇ ਵਿੱਚ ਨਹੀਂ ਗੀ, ਇਹ ਆਲ ਓਵਰ ਦਾ ਵਰਲਡ ਬਹੁਤ ਸਾਰੇ ਹੋਰ ਕੰਟਰੀਆਂ 'ਚ ਆ। ਜਿਸ ਦਿਨ ਸਾਡੀ ਫਸਟ ਹੀਅਰਿੰਗ ਹੋਈ ਆ, ਜੁਡੀਸ਼ੀਅਲੀ ਹੀਅਰਿੰਗ ਸੈਨੇਟਰਸ ਦੀ ਜਦੋਂ ਹੀਅਰਿੰਗ ਹੋਈ ਆ, ਜਿਹੜੇ ਸੈਨੇਟਰਸ 11 ਜੁਡੀਸ਼ੀਅਲ ਹੁੰਦੇ ਆ, ਉਹ ਇਹ ਨਹੀਂ ਹੁੰਦੇ ਵੀ ਉਹ ਸਾਡੇ ਉਹ ਰੈਂਡਮ ਬੰਦੇ MLA ਬਣ ਗਏ ਜਾਂ ਅਨਪੜ੍ਹ ਬੰਦੇ ਰੈਂਡਮ ਬਣ ਗਿਆ, ਉਹ ਬੰਦੇ ਉਹ ਨਹੀਂ ਹੁੰਦੇ। ਜਿੱਥੇ ਜੋ ਹੁੰਦੇ ਆ, ਜਿਹੜੇ ਬੰਦਿਆਂ ਨੇ ਇਹਨਾਂ ਬੰਦਿਆਂ ਲਾ ਪਤਾ ਹੁੰਦਾ, ਸਾਰੇ ਜੱਜ, ਸਾਰੇ ਅਟਰਨੀਜ਼ ਉਹ ਹੁੰਦੇ ਆ ਐਕਸਪਰਟ ਬੰਦੇ, ਜਿਹੜੇ ਸਟੇਟ ਦੇ ਲਾਜ਼ ਵਗੈਰਾ ਨੂੰ ਸਾਰਾ ਵਾਚ ਕਰਦੇ ਆ, ਲਿਖਦੇ ਆ, ਕਰਦੇ ਆ, ਫਾਈਂਡ ਆਊਟ ਕਰਦੇ ਆ ਬਿਫੋਰ ਦੇ ਮੂਵ ਟੂ ਦ ਨੈਕਸਟ ਸਟੈਪ। ਦੈਟਸ ਦ ਪ੍ਰੋਸੀਜਰ। ਉਹਨਾਂ ਨੇ 11 ਦੇ 11 ਜੁਡੀਸ਼ਰੀ ਮੈਂਬਰਾਂ ਨੇ ਉਹਨੂੰ ਯੂਨੈਨਿਮਸਲੀ ਉਸ ਲਾ ਨੂੰ ਬਿਨਾਂ ਕਿਸੇ ਇਨਫਲੂਐਂਸ, ਨਾ ਤਾਂ ਸਾਡੇ ਕੋਲ ਕਿਸੇ ਚਾਚੇ ਤਾਏ ਦਾ ਮੁੰਡਾ ਸੀਗਾ, ਨਾ ਅਸੀਂ ਉਹਨਾਂ ਨੂੰ ਕੋਈ ਪੈਸੇ ਦਿੱਤੇ ਆ, ਨਾ ਉਹ ਕੋਈ ਅਸੀਂ ਉਹਨੂੰ ਕੋਈ ਇਲੈਕਸ਼ਨ 'ਚ ਅਸੀਂ ਫੰਡ ਦਿੱਤੇ ਆ, ਨਹੀਂ ਤਾਂ ਬਾਕੀ ਦੇ ਕੇ ਕਰਾ ਰਿਹਾ, ਆਪਣਾ ਕੰਮ ਕਰਵਾ ਰਿਹਾ ਹੁਣ। ਠੀਕ ਹੈ, ਉਹਨਾਂ 11 ਦੇ 11 ਨੇ ਯੂਨੈਨਿਮਸਲੀ ਉਸ ਨੂੰ ਅਪਰੂਵਲ ਕੀਤਾ। ਕਿਉਂ ਕੀਤਾ? ਆਪਾਂ ਤੁਸੀਂ ਮੈਂ ਤਾਂ ਇੰਨਾ ਨਹੀਂ ਹਲੇ ਜਾਣਦੇ। ਉਹ ਬੰਦੇ ਜਿਹੜੇ ਬੰਦੇ ਇਸ ਚੀਜ਼ ਨੂੰ ਬਿੱਲ ਨੂੰ ਪੜ੍ਹਿਆ, 36 ਪੇਜ ਦੇ ਬਿੱਲ ਨੂੰ, ਜਿਹਨਾਂ ਨੇ ਦੇਖਿਆ ਵੀ ਇਹ ਹਾਂ ਵੀ ਰੀਅਲੀ ਦੈਟ is a part of the civil right bill, it does hurt the people, ਕਾਸਟ ਵਿੱਚ ਕਵਰ ਨਹੀਂ ਹੈਗੀ। ਸਿਸਕੋ ਦਾ ਕੇਸ ਵੈਰੀ ਗੁੱਡ ਐਗਜ਼ਾਮਪਲ ਹੈਗੀ ਆ। ਉਹਨਾਂ ਨੇ ਯੂਨੈਨਿਮਸਲੀ ਸਾਰੇ ਨੇ ਪਾਸ ਕੀਤਾ। ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੋਇਆ? ਨੈਕਸਟ ਸਟੈਪ ਇਹ ਹੋਇਆ ਵੀ ਗਵਰਨਮੈਂਟ ਨੇ ਦੇਖਣਾ ਵੀ ਇਹਨੂੰ ਕਾਸਟ ਵਾਈਜ਼, ਜੇ ਕੱਲ ਨੂੰ ਅਸੀਂ ਜੁਡੀਸ਼ੀਅਲ ਨੇ ਪਾਸ ਕਰਤਾ ਆ, ਸੈਂਟਰਸ ਦੇਖਣਾ ਵੀ ਕਾਸਟ ਵਾਈਜ਼ ਕਿੰਨਾ ਅਫੈਕਟ ਕਰਨਾ ਹੈ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਥਰੂ ਆਊਟ ਕੈਲੀਫੋਰਨੀਆ। ਜਦੋਂ ਕਾਸਟ ਵਾਈਜ਼ ਉਹਨਾਂ ਨੇ ਇਹਦੀ ਵੈਲਿਊਏਸ਼ਨ ਕੀਤੀ, ਉਹਦੇ ਤੇ ਕਾਸਟ ਸਟੇਟ ਤੇ ਬਿਲਕੁਲ ਨਹੀਂ ਇਫੈਕਟ ਕਰਦਾ ਸੀ। ਜੇ ਇਫੈਕਟ ਕਰਦਾ
ਜਿਹੜਾ ਨੈਕਸਟ ਫੇਅਰਿੰਗ ਹੋਣੀ ਸੀ 40 ਸੈਨੇਟਰ ਦੀ, ਉਹ ਨਹੀਂ ਹੋਣੀ ਸੀ, ਰਾਈਟ ਜੀ ਉਹਨਾਂ ਨੇ ਉਸ ਪ੍ਰੋਸੈਸ ਨੂੰ ਸਕਿਪ ਕੀਤਾ, ਉਹ ਚ ਅਪਰੂਵ ਹੋਇਆ ਤੇ 40 ਸੈਨੇਟਰ ਦੀ ਉਹ ਹੀਅਰਿੰਗ ਚ ਗਿਆ। ਜਿੱਥੇ 40 ਸੈਨੇਟਰ ਦਾ ਫਿਰ ਉਹਦਾ ਨੁਕਸਾਨ, ਉਹਨਾਂ 40 ਸੈਨੇਟਰਾਂ ਵਿੱਚੋਂ ਨਾ ਤਾਂ ਸਾਡਾ ਕੋਈ ਚਾਚਾ ਤਾਇਆ ਮਾਮਾ ਉਹਨਾਂ ਚ ਕੋਈ, ਉਹਨਾਂ ਚੋਂ 4 ਜਿਹੜੇ 40 ਵਿੱਚੋਂ ਇੱਕ ਬੰਦੇ ਨੇ ਅਪੋਜ਼ ਕੀਤਾ, ਏਸ਼ੀਅਨ ਬੰਦੇ ਨੇ, ਮਿਸਟਰ ਜੌਨ ਨੇ, ਉਹਨਾਂ ਤੋਂ 35 ਨੇ 34 ਇੱਕ ਦੇ ਨਾਲ ਪਾਸ ਹੋਇਆ, 34 ਇੱਕ ਪਾਸੇ ਤੇ ਇੱਕ ਪਾਸੇ ਸ਼ਾਇਦ ਇਹਦਾ ਨਾ, ਔਰ 4 ਬੰਦੇ ਆਏ ਨਹੀਂ ਸੀਗੇ, ਠੀਕ ਹੈ। ਹਾਂਜੀ ਹੁਣ ਆਪਾਂ ਤੇ ਕੁਝ ਦੀਆਂ ਆਪਣੇ ਚਲੋ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਲਈ ਹਿੰਦੂ ਆਪਣੀ ਕਮਿਊਨਿਟੀ ਪ੍ਰੋਟੈਕਟ ਕਰੀ ਜਾਂਦਾ, ਅਸੀਂ ਆਪਣੇ ਕਦੇ ਕਰੀ ਜਾਂਦੇ ਹਾਂ। ਜਿਹੜੇ ਉਹ ਬੰਦੇ ਜਿਨ੍ਹਾਂ ਨੇ, ਅਸੀਂ ਅਮਰੀਕਾ ਚ ਇੰਡੀਆ ਤਾਂ ਹੈ ਨਹੀਂ ਆਪਾਂ, ਉਹ ਜਿਹੜੇ ਬੰਦਿਆਂ ਨੇ ਇਸ ਚੀਜ਼ ਨੂੰ ਦੇਖ ਕੇ ਵੈਰੀ ਥੋਰੋਲੀ ਡੀਪਲੀ ਦੇਖ ਕੇ ਜੇ ਤੇ ਡਿਸੀਜਨ ਕਰਨਾ ਹੈ, ਉਹਨਾਂ ਨੇ ਤੇ ਡਿਸੀਜਨ ਕਰਤਾ। ਇੱਕ ਗੱਲ ਹੋਰ ਦੱਸ ਦਿਓ ਭਾਜੀ, ਇਹ ਹੁਣ ਸਟੇਟ ਅਸੈਂਬਲੀ ਦੇ ਵਿੱਚ ਭੇਜਿਆ ਗਿਆ, ਹੁਣ ਮਤਲਬ ਸਟੇਟ ਅਸੈਂਬਲੀ ਨੇ ਪਾਸ ਕਰਨਾ ਹੈ ਜੀ ਇਹਨੂੰ? ਹਾਂਜੀ, ਹੁਣ ਸਟੇਟ ਅਸੈਂਬਲੀ ਆ। ਸਟੇਟ ਅਸੈਂਬਲੀ ਦੇ ਵਿੱਚ ਕਿੰਨੇ ਪੱਖ ਦੇ ਵਿੱਚ ਤੇ ਕਿੰਨੇ ਚਾਹੀਦੇ ਨੇ ਇਹਨੂੰ ਕਿ ਬਿੱਲ ਪਾਸ ਹੋ ਜਾਵੇ, ਕੋਈ ਹੈ ਤੁਹਾਨੂੰ ਉਸ ਬਾਰੇ ਪਤਾ? ਅਸੈਂਬਲੀ ਵਿੱਚ ਹੁਣ ਜਿਹੜੀ ਇੱਕ ਉਹਦੀ ਵੀ ਇੱਕ ਜੁਡੀਸ਼ਰੀ ਕਮੇਟੀ ਆ ਜੀ, ਠੀਕ ਹੈ, ਉਹ 2-3 ਵੀਕਾਂ ਦੇ ਵਿੱਚ ਜੁਡੀਸ਼ਰੀ ਕਮੇਟੀ ਨੇ ਫਿਰ ਬਹਿਣਾ ਹੈ। ਜੀ ਜੁਡੀਸ਼ਰੀ ਕਮੇਟੀ ਨੇ ਉਹਨਾਂ ਦੇ ਵੀ 11 ਮੈਂਬਰ ਹੋਣੇ ਆ, ਉਹਨਾਂ ਨੇ ਬਹਿ ਕੇ ਅਸੀਂ ਵਿੱਚ ਉਹਨਾਂ ਨੇ ਫਿਰ ਡਿਸਾਈਡ ਕਰਨਾ ਹੈ ਕਿ ਨੈਕਸਟ ਸਟੈਪ ਇਹਦਾ ਹੈਗਾ, ਉਸ ਸਟੈਪ ਫੋਲੋ ਸਟੈਪ ਕਰਦੇ ਸਟੈਪ ਬਾਈ ਸਟੈਪ, ਰਾਈਟ ਇਹ ਸਟੈਪ ਹੈ ਉਹਨਾਂ ਦਾ। ਜਿਹੜੀ ਉਹਦੀ ਰਿਕੁਆਇਰਮੈਂਟ ਹੈਗੀਆਂ ਜੇ ਉਹਨਾਂ ਨੂੰ ਫਿਲਫਿਲ ਕਰ ਗਿਆ ਇਹ, ਦੈਨ ਕੈਨ ਗੋ ਸਟ੍ਰੇਟ ਟੂ ਦਾ। ਕੋਈ ਬੱਚਿਆਂ ਦੇ ਉੱਤੇ ਕੋਈ ਇਹਦਾ ਅਸਰ ਪਊਗਾ, ਕੋਈ ਉਹਨਾਂ ਦੇ ਸਕੂਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋਊਗਾ ਕਿ ਇਹ ਲਿਖਿਆ ਜਾਊਗਾ ਜਾਂ ਕਿਵੇਂ, ਇਹ ਜ਼ਰੂਰ ਮਾੜਾ ਜਿਹਾ ਕਲੀਅਰ ਕਰ ਦਿਓ। ਭਾਜੀ ਜਦ ਆਪਾਂ ਨਾ ਦੇਖੋ ਵਿੱਚ ਉਹਨਾਂ ਲਿਖਿਆ ਨਾ ਆਪਣੇ ਇੱਕ ਪ੍ਰੋਟੈਕਟਡ ਕੈਟਾਗਰੀ ਹੈਗੀ, ਸੈਕਸ ਆ, ਰਿਲੀਜਨ ਹੈਗਾ, ਇਹ ਚੀਜ਼ਾਂ ਸਾਰੀਆਂ। ਜੀ ਜਿਹੜੀ ਆਪਾਂ ਜਦੋਂ ਆਪਾਂ ਕਲਰ ਦੀ ਗੱਲ ਕਰਦੇ ਹਾਂ, ਜੈਸਾ ਜੀ ਆਪਾਂ ਰਿਲੀਜਨ ਦੀ ਗੱਲ ਕਰਦੇ ਹਾਂ, ਦੇਖੋ ਅਸੀਂ ਮੰਦਿਰ ਚ ਵੀ ਜਾਂਦੇ ਸੀ, ਅਸੀਂ ਗੁਰੂ ਘਰ ਵੀ ਗੁਰਦੁਆਰਾ ਸਾਹਿਬ ਵੀ ਚਲਾਉਂਦੇ ਹਾਂ, ਗੁਰੂ ਘਰ ਵੀ ਜਾਈਦਾ ਆਪਾਂ, ਠੀਕ ਹੈ ਜੀ। ਹਰ ਇੱਕ ਬੰਦੇ ਨੂੰ ਆਪਣਾ ਰਿਲੀਜਨ ਦਾ ਆਪਣਾ ਸਿਲੈਕਟ ਕਰਨ ਦਾ ਉਹ ਹੱਕ ਆ ਉਹਦਾ, ਬਿਲਕੁਲ। ਕਿਸੇ ਤੁਸੀਂ ਦੱਸੋ, ਮੈਂ ਸਪੋਜ਼ ਮੈਂ ਹਿੰਦੂ ਹਾਂ ਜੀ, ਮੈਂ ਸਿੱਖ ਧਰਮ ਨੂੰ ਮੰਨਦਾ ਜੀ, ਮੈਂ ਤਾਂ ਹਿੰਦੂ ਹਾਂ, ਮੈਂ ਤਾਂ ਜੇ ਮੰਨਦਾ ਵੀ ਤਾਂ ਮੇਰੇ ਕਿਸੇ ਮੰਨਣਾ ਹੀ ਨਹੀਂ ਟੈਕਨੀਕਲੀ। ਹੁਣ ਚੀਜ਼ ਇਹੀ ਆ, ਕਿਸੇ ਨੇ ਕੋਈ ਸਰਟੀਫਿਕੇਟ ਨਹੀਂ ਮੰਗਣਾ। ਇਹ ਜਿਹੜੇ ਗਲਤ ਬੰਦੇ, ਦੇਖੋ ਸਾਰੀ ਆਪਾਂ ਕੱਲ ਮੈਂ ਟਾਕ ਸ਼ੋ ਸੁਣਦਾ ਸੀ ਵੀ ਸਾਡੀ ਸਾਰੀ ਕਮਿਊਨਿਟੀ ਨੇ ਜਦੋਂ ਸਾਡਾ ਘਾਣ ਹੋਇਆ ਸਿੱਖਾਂ ਦਾ, ਤੇ ਸਾਡੇ ਨਾਲ ਨਹੀਂ ਬੰਦੇ ਖੜੇ ਹੋਏ, ਸਾਡੇ ਆਪਣੇ ਬੰਦੇ ਉਹਨਾਂ ਦੂਜਿਆਂ ਓਪੋਜੀਸ਼ਨਾਂ ਜਾ ਕੇ ਆ ਗਏ। ਅੱਜ ਦੀ ਸਿਚੁਏਸ਼ਨ ਇਹੀ ਆ ਜੀ, ਹਰ ਗਰਦਾਰ ਹਰ ਤਰ੍ਹਾਂ ਦੇ ਬੰਦੇ ਹਰ ਕਮਿਊਨਿਟੀ ਚ ਹੁੰਦੇ ਆ ਜੀ, ਜਿਹੜੇ ਆਪਣੀ ਕਮਿਊਨਿਟੀ ਨੂੰ ਛੱਡ ਕੇ ਜਾ ਕੇ ਦੂਜਿਆਂ ਦੇ ਉਹ ਪੈਰਾਂ 'ਚ ਪੈ ਜਾਂਦੇ ਆ ਜੀ। ਸਾਡੇ 'ਚ ਵੀ ਸਾਡੇ 'ਚ ਵੀ ਬੰਦੇ ਕਿੱਦਾਂ ਦੇ ਹੈਗੇ ਆ, ਜਿਹੜੀ ਆਪਣੀ ਕੌਮ ਜਿਹੜੀ ਸਟਰਗਲ ਕਰ ਰਹੀ ਆ, ਜਿਹੜੀ ਇੱਕ ਹਿਸਟਰੀ ਬਣਨ ਜਾ ਰਹੀ ਆ, ਉਹਦੇ ਨਾਲ ਨਹੀਂ ਖੜੇ ਹੋ ਰਿਹਾ। ਲੱਗਦਾ ਵੀ ਉਹਨਾਂ ਨੇ ਅਸੀਂ ਉਹ ਪੁੱਤਰਾਂ ਨੂੰ ਬਿੱਲੀ ਦੇ ਸਾਹਮਣੇ ਲੁਕ ਜਾਣਾ, ਠੀਕ ਹੈ ਜੀ। ਕਮਿਊਨਿਟੀ ਨਾਲ ਨਹੀਂ ਖੜੇ ਹੋ ਰਿਹਾ, ਲੇਕਿਨ ਉਹਦੇ ਅਗੇਂਸਟ ਜ਼ਰੂਰ ਜਾ ਰਹੇ ਹੈਗੇ ਆ, ਠੀਕ ਹੈ। ਤੇ ਔਰ ਆਪਾਂ ਜਿਹੜੀ ਗੱਲ ਹੈ ਗੱਲ ਕਰਦੇ ਹਾਂ ਸਟੱਡੀ ਸਟੇਟਾਂ ਦੀ, ਭਾਜੀ ਆਪਾਂ ਅੱਜ ਤੱਕ ਆਪਾਂ ਇੱਥੇ ਇੰਨੇ ਲਾ ਬਣੇ ਹੋਏ ਕਈ ਕੁਛ ਜੀ, ਅੱਜ ਤੱਕ ਕਦੀ ਆਪਾਂ ਕਿਤੇ ਸਰਟੀਫਿਕੇਟ ਦੀ ਬੀਕੀ ਦੀ ਕਦੀ ਕਿਤੇ ਲੋੜ ਪਈ ਆ? ਜੀ ਬਿਲਕੁਲ। ਪਹਿਲੀ ਗੱਲ ਤਾਂ ਇਹ, ਜੇ ਜਿਹਨਾਂ ਉਹ ਕਹਿੰਦੇ ਨਾ ਚੋਰ ਕੋ ਆਪਣਾ ਹੀ ਪਾਲਾ, ਇੰਨਾ ਜ਼ਰੂਰ ਤਾਂ ਮੈਂ ਦੱਸਦਾ ਵੀ ਜੇ ਜਦੋਂ ਬਣ ਗਏ ਨਾ ਇਹ, ਜੇ ਕੋਈ ਮੇਰਾ ਦਾ ਬੰਦੇ ਮੇਨਾ ਵੀ ਹੈ, ਜਿਹੜਾ ਬੰਦਾ ਗੱਲ ਵੀ ਕਰ ਸਕਦਾ, ਬੋਲ ਵੀ ਸਕਦਾ ਤੇ ਹੱਥ ਨਾਲ ਵੀ ਕੰਮ ਕਰ ਸਕਦਾ, ਜੇ ਮੇਨਾ ਹੋ ਸਕਦਾ ਤੇ ਸਾਰੇ ਬੰਦਿਆਂ ਨਾਲ ਹੋ ਸਕਦਾ। ਮੈਂ ਨਹੀਂ ਪ੍ਰੂਵ ਕਰ ਸਕਿਆ ਸੀ ਵਿਕਾਸ ਦੇ ਤੇ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਮੈਂ ਦੱਸ ਰਿਹਾ ਸੀ ਐਚਆਰ ਨੂੰ ਕਿ ਮੇਰੇ ਨਾਲ ਜਾਣ ਕੇ ਹੋ ਰਿਹਾ, ਪਰ ਐਚਆਰ ਨੇ ਮੰਨਿਆ ਨਹੀਂ ਇਸ ਗੱਲ ਨੂੰ। ਵਿਕਾਸ ਦੀ ਕੋਈ ਪ੍ਰੋਪਰ ਡੈਫੀਨੇਸ਼ਨ, ਪ੍ਰੋਪਰ ਉਹਦੀ ਜਿਹੜੀ ਸਕ੍ਰਿਪਟ ਹੈ ਉੱਥੇ ਹੈ ਨਹੀਂ ਕੰਪਨੀ 'ਚ। ਠੀਕ ਹੈ, ਸੇਮ ਚੀਜ਼ ਹੋਈ ਸਿਸਕੋ ਵਾਲੇ ਕੇਸ 'ਚ? ਹਾਂਜੀ, ਸੇਮ ਚੀਜ਼ ਤੁਸੀਂ ਕਹਿੰਦੇ ਹੋਈ ਸਿਸਕੋ ਵਾਲੇ ਕੇਸ ਦੇ ਵਿੱਚ ਕਿ ਉੱਥੇ ਜਦੋਂ ਉਹਦੇ ਆਰਗੂਮੈਂਟ ਹੋਏ ਤਾਂ ਉਹਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਾਤ ਦਾ ਆਧਾਰਿਤ ਕੋਈ ਹੈ ਹੀ ਨਹੀਂਗਾ, ਮਤਲਬ ਇਸ ਤਰ੍ਹਾਂ ਦਾ ਕੋਈ ਸੰਵਿਧਾਨ ਦੇ ਵਿੱਚ। ਮੈਂ ਇਸ ਲਈ ਤੁਹਾਨੂੰ ਕਹਿ ਰਿਹਾ ਸੀਗਾ, ਤੁਸੀਂ ਪਲੀਜ਼, ਹਾਂ ਉਹ ਜਾਤ ਦੇ ਆਧਾਰ ਤੇ ਹੋਈ ਸੀ, ਤੁਸੀਂ ਪਲੀਜ਼ ਸਿਸਕੋ ਦਾ ਕੇਸ ਦਾ ਜੋ ਡਿਸੀਜਨ ਹੋਇਆ, ਫਾਰਮਲ ਡਿਸੀਜਨ ਹੋਇਆ, ਕਿਸ ਬੇਸ ਤੇ ਹੋਇਆ, ਉਹਨੂੰ ਥੋੜਾ ਜਿਹਾ ਉਹਨੂੰ ਡਿਕ ਕਰੋ, ਉਹਨੂੰ ਫਾਈਂਡ ਆਊਟ ਕਰੋ ਤੇ ਉਹ ਸ਼ੇਅਰ ਕਰੋ ਕਿ ਕੀ ਸੀ, ਕਿਉਂ ਹੋਇਆ, ਡਿਸਮਿਸ ਹੋਇਆ, ਰਾਈਟ। ਤੇ ਉਹ ਜਦੋਂ ਤੁਸੀਂ ਤੁਹਾਨੂੰ ਪਤਾ ਲੱਗੂਗਾ, ਫਿਰ ਤੁਸੀਂ ਆਪਣੇ ਆਪ ਕਹੋਗੇ ਵੀ ਯਾਰ ਇਹ ਤਾਂ ਨਹੀਂ, ਇਹ ਤਾਂ ਕਾਸਟ ਬੇਸ ਤੇ ਜਿਹੜੀ ਹੈਗੀ ਆ, ਜੇ ਕਰਨੀ ਆ ਉਹਨੂੰ ਡਰਿਆ, ਜੇ ਕਰਨੀ ਨਹੀਂ ਉਹਨੂੰ ਤਾਂ ਡਰ ਨਹੀਂ ਕੋਈ। ਠੀਕ ਹੈ, ਜਿਹੜੇ ਸਾਡੇ ਲਾਸਟ ਨਾਂ ਆ ਉਹ ਅਸੀਂ ਇੰਡੀਆ ਤੋਂ ਲੈ ਕੇ ਆਏ ਹੋਏ ਨਾਲ, ਠੀਕ ਹੈ। ਤੇ ਉਹ ਜਿਹੜੇ ਲਾਸਟ ਨਾਮ ਮੈਨੂੰ ਪਤਾ ਸਾਰੇ ਆਪਣੇ ਮਿਕਸ ਵੀ ਨਾਂ ਹੈਗੇ ਆ। ਹਾਂਜੀ ਬਿਲਕੁਲ। ਸਿੱਧੂ ਵੀ ਹੈਗੇ ਆ, ਸੰਧੂ ਵੀ ਹੈਗੇ ਆ, ਆਪਣੇ ਆਪ ਬਰਾੜ ਵੀ ਹੈਗੇ, ਸਾਰੇ ਪਾਸੇ ਬੰਦੇ ਮਿਕਸ ਆ, ਨੋ ਡਾਊਟ। ਜੀ।
ਇੰਨਾ ਜ਼ਰੂਰ ਆਪਾਂ ਘੱਟ ਬੰਦਿਆਂ ਦਾ ਬਚਾਅ ਕਰਨ ਤੋਂ ਜ਼ਿਆਦਾ ਅਸੀਂ ਸੋਚੀਏ ਕਿ ਅਸੀਂ ਕਿੰਨੇ ਜ਼ਿਆਦਾ ਲੋਕੀ ਜਿਹੜੇ ਹਰਟ ਹੋ ਰਹੇ ਅਸੀਂ ਉਹਨਾਂ ਨੂੰ ਬਚਾ ਲਈਏ। ਠੀਕ ਹੈ। ਤੇ ਇਹ ਜੇ ਕਿਸੇ ਨੂੰ ਇੰਡੀਵਿਜੂਅਲ ਨੂੰ ਹਰਟ ਨਹੀਂ ਹੁੰਦਾ ਤੇ ਸ਼ਾਇਦ ਕਿਸੇ ਨੂੰ ਇਹ ਕਰਨਾ ਚਾਹੀਦਾ ਇਹਦੇ ਬਾਰੇ ਆਬਜੈਕਸ਼ਨ। ਬਾਕੀ ਜੇ ਨਹੀਂ ਹੋਇਆ ਨਾ ਇਨ ਕੇਸ ਜਿੱਦਾਂ ਇਹ ਨਹੀਂ ਅਪਰੂਵ ਹੋਇਆ ਉਸ ਤੋਂ ਬਾਅਦ ਜਿੰਨੀਆਂ ਕੋਈ ਡਿਸਕ੍ਰਿਮੀਨੇਸ਼ਨ ਕੇਸ ਹੋਏ ਆ ਸਿੱਧੇ ਹੋਣੇ ਆ ਜਾ ਕੇ ਸਟੇਟ ਦੇ। ਠੀਕ ਹੈ। ਠੀਕ ਹੈ, ਕਿਉਂਕਿ ਇਹ ਪ੍ਰੋਸੈਸ ਜਾ ਚੁੱਕਾ ਹੈ ਔਰ ਸਾਰਿਆਂ ਨੂੰ ਪਤਾ ਵੀ ਉਹਨੇ ਇਹ ਸੈਨੇਟਰ ਪਾਸ ਹੋਇਆ ਐਕਸਪੋਜ਼ ਕੀਤਾ ਗਿਆ। ਜੇ ਫਿਰ ਵੀ ਸਾਨੂੰ ਤਾਂ ਵੀ ਆਰ ਪ੍ਰੀਟੀ ਗੁੱਡ ਕੌਨਫੀਡੈਂਸ ਕਿਉਂਕਿ ਜਿਹੜੇ ਬੰਦੇ ਨੂੰ ਵਾਚ ਕਰ ਰਹੇ ਜਿਹੜੇ ਬੰਦੇ ਸੁਣ ਰਹੇ ਹੈਗੇ ਆ ਉਹ ਬੜੇ ਇੰਟੈਲੈਕਚੁਅਲ ਔਰ ਹਾਈਲੀ ਐਜੂਕੇਟਡ ਬੰਦੇ ਆ ਜਿਹਨਾਂ ਤੇ ਮੋਢਿਆਂ ਤੇ ਇਹਨਾਂ ਚੀਜ਼ਾਂ ਦਾ ਭਾਰ ਆ ਸਟੇਟ ਦਾ ਔਰ ਵਧੀਆ ਤਰੀਕੇ ਨਾਲ ਡਿਸੀਜਨ ਕਰ ਰਹੇ ਹੈਗੇ। ਅਸੈਂਬਲੀ ਜਿਹੜੇ ਮੈਂਬਰ ਉਹਨਾਂ ਨੇ ਵੀ ਇਹ ਕੰਮ ਕਰਨਾ ਹੈ। ਅਸੈਂਬਲੀ ਮੈਨ ਨੇ ਵੀ ਉਹਨਾਂ ਨੇ ਵੀ ਕਿਸੇ ਨੇ ਚਾਹੇ ਕਿਸੇ ਨੇ ਫੰਡ ਜ਼ਿਆਦਾ ਕਿਸੇ ਤੋਂ ਲੈ ਹੋ ਕੁਝ ਬੰਦੇ ਹੈਗੇ ਜਿਹੜੇ ਇੱਥੇ ਸਾਡੇ ਸੈਨੇਟ ਦੇ ਵਿੱਚ ਵੀ ਅਸੈਂਬਲੀ ਮੈਨ ਜਿਹਨਾਂ ਨੇ ਫੰਡ ਲਿਆ ਹੋਇਆ ਠੀਕ ਹੈ ਜੀ ਆਪਣੇ ਆਰਗੇਨਾਈਜੇਸ਼ਨ ਤੋਂ ਆਪਣੇ ਮੂੰਹ ਬੰਦ ਕਰਕੇ ਬੈਠੇ ਇਸ ਵੇਲੇ। ਜੀ ਜੀ ਥੈਂਕ ਯੂ ਜੀ। ਤੇ ਉਹ ਸਾਨੂੰ ਉਹ ਵੀ ਪਤਾ ਵੀ ਅਸੀਂ ਇੰਡੀਅਨ ਕਮਿਊਨਿਟੀ ਦੇ ਅਸੀਂ ਤਾਂ ਸਾਰੇ ਸਾਹਮਣੇ ਲੱਗਣਾ ਸਾਨੂੰ ਜਾਣਦੇ ਹੋ ਸਾਡੇ ਮੂੰਹ ਮੱਥੇ ਲੱਗਦੇ ਆ ਉਹ। ਠੀਕ ਹੈ। ਸਾਡੇ ਅਗੇਂਸਟ ਕਰਨਗੇ ਤਾਂ ਸਾਨੂੰ ਅਸੀਂ ਕਹਿਣਾ ਭਾਈ ਸਾਹਿਬ ਤੁਸੀਂ ਇੰਡੀਆ ਤੋਂ ਆ ਕੇ ਸਾਨੂੰ ਕਹਿੰਦੇ ਇੱਥੇ ਕਾਸਟ ਸਿਸਟਮ ਹੈ ਨਹੀਂ ਆਹ ਦੇਖੋ ਕੀ ਚੀਜ਼ ਆ। ਠੀਕ ਹੈ ਜੀ। ਇਹ ਭਾਈ ਜਿਹੜੀ ਗੱਲ ਹੈ ਨਾ ਵੀ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਹੈਗੀ ਨਾ ਲੌਜੀਕਲੀ ਦੱਸਿਆ ਜੀ ਜੀ ਤੁਸੀਂ ਜੋ ਮਰਜ਼ੀ ਬਹਿਸ ਕਰੀ ਜਾਈਏ ਜਿਹਨਾਂ ਦੇ ਮੋਢਿਆਂ ਤੇ ਭਾਰ ਹੈ ਜਿਹਨਾਂ ਦੀ ਰਿਸਪੌਂਸਿਬਿਲਿਟੀ ਐਂਡ ਆਫ ਦ ਡੇ ਫॉर द ਹਿਊਮਨ ਰਾਈਟਸ ਜੀ this is a part of the civil right bill and this is gonna pass for sure। ਜੀ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ। ਜੀ ਜੀ ਬਿਲਕੁਲ ਜੀ ਇਹ ਇੱਕ ਡਿਸਕਸ਼ਨ ਚੱਲ ਰਹੀ ਹੈ ਜਿਹੜੀ ਕਿ ਪਹਿਲਾਂ ਹੋਣੀ ਚਾਹੀਦੀ ਸੀ ਵੈਸੇ ਬਾਅਦ ਵਿੱਚ ਹੋ ਰਹੀ ਆ। ਲੋਕੀ ਕੁਝ ਲਰਨ ਕਰ ਰਹੇ ਵੀ ਕੀ ਹੋ ਰਿਹਾ ਆ ਇੱਕ ਦੂਜੇ ਤੇ ਵੈਸੇ ਅਸੀਂ ਇਲਜ਼ਾਮ ਵੀ ਲਾ ਰਹੇ ਆ ਉਹ ਉਧਰ ਨੂੰ ਕਹਿ ਰਹੇ ਗਲਤ ਆ ਜਿੱਥੇ ਸਾਨੂੰ ਸਪਸ਼ਟਤਾ ਵੀ ਨਜ਼ਰ ਆਉਂਦੀ ਹੈ ਅਸੀਂ ਖੁਦ ਵੀ ਪੁੱਛ ਲੈਂਦੇ ਹਾਂ। ਅਸੀਂ ਸਵਾਲ ਦੇ ਰੂਪ ਦੇ ਵਿੱਚ ਕਾਲਰ ਜਿਵੇਂ ਹੁਣ ਭਾਜੀ ਹੋਰਾਂ ਨੂੰ ਅਸੀਂ ਇੱਕ ਦੋ ਸਵਾਲ ਪੁੱਛੇ ਇਸ ਤੋਂ ਪਹਿਲਾਂ ਵੀ ਜਿੱਥੇ ਸਾਨੂੰ ਨਹੀਂ ਪਤਾ ਜਿੱਥੇ ਸਾਨੂੰ ਆਪ ਨੂੰ ਸਪਸ਼ਟਤਾ ਅਸੀਂ ਪੁੱਛ ਲੈਂਦੇ ਹਾਂ ਚੀਜ਼ਾਂ। ਜੀ ਜੀ ਸਾਡੇ ਅਗਲੇ ਕਾਲਰ ਨੇ ਅਮਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਅਮਰ ਕਿਹਾ ਜੀ। ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਹਾਡਾ ਧੰਨਵਾਦ। ਪਹਿਲਾਂ ਤਾਂ ਤੁਸੀਂ ਇੰਨੇ ਇੰਪੋਰਟੈਂਟ ਮੁੱਦੇ ਦੇ ਉੱਤੇ ਡਿਸਕਸ਼ਨ ਕਰਾ ਰਹੇ ਹੈਗੇ ਆ ਜੀ ਜੀ ਤੇ ਮੈਨੂੰ 1 ਘੰਟਾ 11 ਮਿੰਟ ਦੀ ਚੌਂਕੀ ਲਾਉਣੀ ਪਏਗੀ। ਬਿਲਕੁਲ ਚੌਂਕੀ ਪੂਰੀ ਸੀ ਤੁਹਾਡੀ ਜੀ ਤੁਸੀਂ ਸਾਰੇ ਸੁਣ ਲਿਆ। ਜੀ ਜੀ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ। ਦੇਖੋ ਇਹਦੇ ਵਿੱਚ ਦੋ ਕੁਐਸਚਨ ਜਿਹੜੇ ਮੈਨੂੰ ਵਧੀਆ ਲੱਗੇ ਆ ਪੂਰੇ ਆਪਣੇ ਸ਼ੋਅ ਦੇ ਵਿੱਚ ਜਿਹੜੇ ਮੈਨੂੰ ਵੈਲਿਡ ਹੀ ਲੱਗੇ ਆ। ਪਹਿਲਾਂ ਤਾਂ ਇਹ ਸੀਗਾ ਵੀ ਇਹ ਬਿੱਲ ਆਇਆ ਕਿਉਂ ਹਨਾ ਇਹ ਸਰੋਤਿਆਂ ਨੇ ਜਿਹੜਾ ਹੈਗਾ ਆ ਆਨਸਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਦੇਖੋ ਮੇਰੇ ਕੋਲ ਇਹਦਾ ਪੈਕੇਟ ਜਿਹਾ ਆਇਆ ਸੀ ਜਿਹੜਾ SB 403 ਦਾ ਜਦੋਂ ਪਹਿਲੀ ਵਾਰੀ ਤਾਂ ਮੈਂ ਉਹਨੂੰ ਪੜ੍ਹਿਆ ਤਾਂ ਉਹਦੇ ਵਿੱਚ ਜਿਹਨਾਂ ਲੋਕਾਂ ਦੇ ਨਾਲ ਇੱਥੇ ਜਾਤ ਦੇ ਆਧਾਰਿਤ ਵਿਤਕਰਾ ਹੋਇਆ ਜੀ ਉਹਨਾਂ ਦੀ ਪੂਰੀ ਫਾਈਲ ਬਣੀ ਹੋਈ ਹੈ ਜੀ। ਠੀਕ ਹੈ ਉਹਦੇ ਵਿੱਚ ਹਾਂਜੀ ਉਹਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਵਿਕਟਮ ਹੈਗੇ ਨੇ। ਦੇਖੋ ਜਿਹੜੇ ਵਿਕਟਮ ਆਫ ਸਿਸਟਮ ਨੇ ਉਹੀ ਸਿਸਟਮ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੇ ਬੈਨੀਫਿਸ਼ਰੀ ਨੇ ਉਹ ਸਿਸਟਮ ਨੂੰ ਬਣਾ ਕੇ ਰੱਖਣ ਦੀ ਗੱਲ ਕਰਨਗੇ। ਜੀ ਠੀਕ ਹੈ ਨਾ। ਇਹ ਜਿਹੜੇ ਜਿੱਦਾਂ ਪਹਿਲਾਂ ਵੀ ਸਰੋਤਿਆਂ ਨੇ ਦੱਸਿਆ ਵੀ 18 ਤਰ੍ਹਾਂ ਦੀਆਂ ਪ੍ਰੋਟੈਕਟਡ ਜਿਹੜੀਆਂ ਕੈਟਾਗਰੀਜ਼ ਆਲਰੇਡੀ ਇੱਥੇ ਅਮਰੀਕਾ ਦੇ ਲਾਅ ਦੇ ਵਿੱਚ ਮੌਜੂਦ ਨੇ। ਇਹ 19ਵਾਂ ਇੱਕ ਜਿਹੜੀ ਕੈਟਾਗਰੀ ਆ ਉਹ ਐਡ ਹੋਣੀ ਹੈਗੀ ਆ ਜੀ ਜੀ ਤੇ ਇਹਦੇ ਵਿੱਚ ਹੋਰ ਮੇਰੇ ਮਨ 'ਚ ਇੱਕ ਕੁਐਸਚਨ ਆਉਂਦਾ ਸੀ। ਮੈਂ ਇਹ ਸੋਚਦਾ ਸੀ ਵੀ ਜੇ ਮੰਨ ਲਓ ਹੁਣ ਤੁਸੀਂ ਕਾਸਟਿਜ਼ਮ ਕਰਨੀ ਨਹੀਂ ਕਿਸੇ ਨਾਲ ਤੁਸੀਂ ਜਾਤ ਆਧਾਰਿਤ ਵਿਤਕਰਾ ਨਹੀਂ ਕਰਨਾ ਮੈਂ ਨਹੀਂ ਕਰਨਾ ਮੈਂ ਆਪਣੀ ਗੱਲ ਕਰਦਾ ਤਾਂ ਫਿਰ ਮੈਨੂੰ ਇਹ ਬਿੱਲ ਬਣਨ ਦਾ ਨੁਕਸਾਨ ਵੀ ਕੀ ਹੈ ਜੀ ਹਨਾ ਕਿਉਂਕਿ ਲਾਅ ਤੇ ਉਦੋਂ ਹੀ ਅਪਲਾਈ ਹੋਣਾ ਕੋਈ ਜਿਹੜਾ ਕਾਨੂੰਨ ਆ ਉਹ ਉਹਨੇ ਤੇ ਉਦੋਂ ਹੀ ਅਪਲਾਈ ਹੋਣਾ ਜਦੋਂ ਕੋਈ ਕ੍ਰਾਈਮ ਹੋਣਾ। ਮੰਨ ਲਓ ਆਪਾਂ ਰੈੱਡ ਲਾਈਟ ਕ੍ਰਾਸ ਹੀ ਨਹੀਂ ਕਰਦੇ ਜਿਹੜਾ ਰੈੱਡ ਲਾਈਟ ਕ੍ਰਾਸ ਕਰਨ ਦੀ ਸਜ਼ਾ ਬਣਾਈ ਹੋਈ ਹੈ ਇੱਥੇ ਗਵਰਨਮੈਂਟ ਨੇ ਉਹਦਾ ਸਾਨੂੰ ਫਿਕਰ ਕਰਨ ਦੀ ਲੋੜ ਕੀ ਹੈ। ਜੀ ਜੀ ਠੀਕ ਹੈ ਨਾ ਜੀ। ਤੇ ਦੂਸਰਾ ਮੈਂ ਇਹ ਮੇਰੇ ਦਿਮਾਗ 'ਚ ਇਹ ਹੁੰਦਾ ਸੀਗਾ ਵੀ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਸਾਊਥ ਜਿਹੜਾ ਏਸ਼ੀਆ ਦੇ ਵਿੱਚੋਂ ਕੱਢ ਦੋ ਭੈਣ ਜੀ ਹੁਣੀ ਕਹਿ ਰਹੇ ਸੀ ਆਰਤੀ ਸੀ ਉਹਨਾਂ ਦਾ ਨਾਮ। ਜਿਹੜਾ ਬਿੱਲ ਹੈ ਇਹਦੇ ਵਿੱਚ ਮੈਨੂੰ ਇਹ ਪੜ੍ਹਨ ਨੂੰ ਮਿਲਿਆ ਕਿ ਇਹ ਸਿਰਫ ਇੰਡੀਆ ਤੱਕ ਸੀਮਿਤ ਨਹੀਂ ਹੈਗਾ ਜਾਂ ਸਾਊਥ ਏਸ਼ੀਆ ਤੱਕ ਸੀਮਿਤ ਨਹੀਂ ਹੈਗਾ। ਠੀਕ ਹੈ ਵੀ ਬਹੁਤ ਸਾਰੀਆਂ ਸਾਊਥ ਅਫਰੀਕਾ ਦੇ ਵਿੱਚ ਕੰਟਰੀਜ਼ ਹੈਗੀਆਂ ਨੇ। ਇੰਗਲੈਂਡ ਦੇ ਵਿੱਚ ਇਹਦਾ ਬਿਲਕੁਲ ਨਾਲ ਦਾ ਹੀ ਜਿਹੜਾ ਰਲਦਾ ਮਿਲਦਾ ਲਾਅ ਪਾਸ ਹੋਇਆ। ਫਿਰ ਜਿਹੜਾ ਇਹ ਬਿੱਲ ਆ ਉਹ ਇੱਕ ਧਰਮ ਤੱਕ ਵੀ ਸੀਮਿਤ ਨਹੀਂ ਹੈਗਾ। ਜਿੱਦਾਂ ਆਪਾਂ ਹੁਣ ਸਾਰੇ ਇੰਡੀਆ ਤੋਂ ਆਏ ਹੈਗੇ ਆ ਆਪਾਂ ਨੂੰ ਪਤਾ ਹੀ ਆ ਕਿ ਉੱਥੇ ਮੁਸਲਮਾਨਾਂ ਦੇ ਵਿੱਚ ਵੀ ਜਾਤ ਆ ਕ੍ਰਿਸ਼ਨਾ ਦੇ ਵਿੱਚ ਵੀ ਜਾਤ ਆ। ਆਪਾਂ ਕਹੀ ਜਾਂਦੇ ਆ ਵੀ ਸਿੱਖਾਂ ਦੇ ਵਿੱਚ ਜਾਤ ਨਹੀਂ। ਜਿੱਦਾਂ ਆਪਾਂ ਹੀ ਕਈ ਸਰੋਤੇ ਨੇ ਤਾਂ ਨਾਂ ਵੀ ਲਏ ਵੀ ਰਾਮਗੜੀਆਂ ਦਾ ਗੁਰਦੁਆਰਾ ਰਾਮਦਾਸੀਆਂ ਦਾ ਗੁਰਦੁਆਰਾ ਆ ਫਲਾਨਿਆਂ ਦਾ ਗੁਰਦੁਆਰਾ। ਆਪਾਂ ਮਤਲਬ ਕੁਐਸਚਨ ਵੀ ਆਪੇ ਕਰੀ ਜਾਂਦੇ ਤੇ ਜਵਾਬ ਵੀ ਆਪੇ ਦੇਈ ਜਾਂਦੇ ਪਰ ਆਪਾਂ ਥੋੜਾ ਜਿਹਾ ਰੁਕ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹੈ ਨਾ ਜੀ।
ਤੇ ਆਪਣੀ ਹੁਣ ਤੁਹਾਡੀ ਮੈਂ ਪੂਰਾ ਪ੍ਰੋਗਰਾਮ ਸੁਣਦੇ ਵਿੱਚ ਤਕਰੀਬਨ 12 ਕੇ ਐਡਾਂ ਦੂਜੀਆਂ ਵੀ ਆਈਆਂ, ਕਮਰਸ਼ੀਅਲ ਵੀ ਆਏ ਹਨਾ। ਉਹ ਮੈਂ ਕੁਦਰਤੀ ਬੈਠਾ ਨੋਟ ਕਰਨ ਲੱਗ ਪਿਆ, ਉਹ ਤਕਰੀਬਨ 12 ਟੋਟਲ ਕਮਰਸ਼ੀਅਲ ਸੀਗੇ ਆਪਣੇ ਜੀ। ਉਹਦੇ ਵਿੱਚੋਂ 4 ਤਾਂ ਸੀਗੇ ਟਰੱਕਾਂ ਦੇ ਸੰਬੰਧ ਦੇ ਵਿੱਚ, ਟਾਇਰ ਪਵਾ ਲਓ ਜਾਂ ਟਰੱਕ ਠੀਕ ਕਰਾ ਲਓ ਹੈ। ਇੱਕ ਪੈਲਸ ਦੀ ਐਡ ਸੀਗੀ, ਇੱਕ ਇੰਸ਼ੋਰੈਂਸ ਦੀ ਐਡ ਸੀਗੀ, ਇੱਕ ਪੀਜੇ ਦੀ ਐਡ ਸੀਗੀ, ਇੱਕ ਵੇਰਕਾ ਵਾਲਿਆਂ ਦੀ ਐਡ ਸੀਗੀ। ਉਸ ਤੋਂ ਇਲਾਵਾ 3 ਜਿਹੜੀਆਂ ਐਡਾਂ ਸੀਗੀਆਂ ਉਹ ਮੈਟਰੋਮੋਨੀਅਲ ਸੀਗੀਆਂ ਜੀ, ਹੈ ਨਾ ਜੀ। ਉਹਨਾਂ ਨੂੰ ਦੁਬਾਰਾ ਤੁਸੀਂ ਪਲੇ ਕਰਕੇ ਸੁਣਿਓ ਤਾਂ ਅਸੀਂ ਰੋਜ਼ ਬਣਾਉਂਦੇ ਆ, ਸਾਨੂੰ ਤਾਂ ਲੋੜ ਹੀ ਨਹੀਂ ਸੁਣਨੇ ਦੀ, ਬਣਾਉਂਦੇ ਆ ਹੈ ਨਾ ਜੀ। ਤੇ ਉਹ ਦੇਖੋ ਨਾ, ਮਤਲਬ ਸਿਰਫ ਟਰੱਕਾਂ ਵਾਲਿਆਂ ਨੇ ਇਹਦੇ ਵਿੱਚੋਂ ਬਾਜੀ ਮਾਰੀ 12 ਜਿਹੜੇ ਕਮਰਸ਼ੀਅਲ ਤੁਸੀਂ ਕੀਤੇ, ਤੇ ਦੂਜੇ ਨੰਬਰ ਤੇ ਫਿਰ ਕਾਸਟ ਆ ਗਈ ਜੀ, ਹਨਾ। ਜਿੱਦਾਂ ਵਿਨੋਦ ਜੀ ਵੀ ਕਹਿ ਕੇ ਗਏ ਆ ਵੀ ਜਦੋਂ ਕਬੂਤਰ ਬਿੱਲੀ ਨੂੰ ਦੇਖ ਕੇ ਜਦੋਂ ਅੱਖਾਂ ਮੀਟ ਲੈਂਦਾ ਆ, ਕਬੂਤਰ ਨੂੰ ਏਦਾਂ ਲੱਗਦਾ ਵੀ ਬਿੱਲੀ ਇੱਥੇ ਹੈ ਨੀ ਗੀ, ਬਿੱਲੀ ਤਾਂ ਉੱਥੇ ਹੀ ਹੁੰਦੀ ਹੈ ਜੀ, ਆਪਾਂ ਨੂੰ ਪਤਾ ਹੀ ਆ। ਠੀਕ ਹੈ ਨਾ ਜੀ। ਤੇ ਨਾਲੇ ਜਿਹੜੇ 35 ਸੈਨੇਟਰਾਂ ਨੇ ਵੋਟ ਕੀਤੀ ਹੈ ਇਹਦੇ ਤੇ, 35 ਸੈਨੇਟਰ ਨੇ, ਉਹਨਾਂ ਵਿੱਚੋਂ 34 ਨੇ ਯੈਸ ਵੋਟ ਕੀਤੀ ਆ। ਆਪਾਂ ਨੂੰ ਕੀ ਲੱਗਦਾ ਆ ਭਾਜੀ ਜਾਂ ਭੈਣ ਜੀ ਵੀ ਉਹਨਾਂ 34 ਸੈਨੇਟਰਾਂ ਨੇ ਜਿਹਨਾਂ ਯੈਸ ਵੋਟ ਕੀਤੀ ਆ, ਉਹਨਾਂ ਨੇ ਬਿੱਲ ਨਹੀਂ ਪੜਿਆ ਹੋਊਗਾ ਇਹ? ਜੀ ਜੀ ਜੀ, ਹੈ ਨਾ ਜੀ। 172 ਪਲੱਸ ਆਰਗੇਨਾਈਜੇਸ਼ਨ ਜਿਹੜੀਆਂ ਆ ਇਸ ਬਿੱਲ ਨੂੰ ਸਪੋਰਟ ਕਰਦੀਆਂ ਆ। ਪੜ੍ਹ ਲਿਆ ਸੀ, ਉਹ ਕਿਸੇ ਨੇ ਵੀ ਮੈਂਸ਼ਨ ਨਹੀਂ ਕੀਤਾ ਵੀ 100 ਤੋਂ ਵੱਧ ਤਾਂ ਗੁਰੂ ਘਰ ਸੀਗੇ ਆਪਣੇ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਹਾਂਜੀ, ਆਪਾਂ ਤਾਂ ਇਹਦੇ ਵਿੱਚ 1-2 ਵਾਰੀ ਗੁਰੂ ਰਵਿਦਾਸ ਗੁਰੂ ਘਰ ਦੀ ਗੱਲ ਹੋਈ ਤਾਂ ਰਾਮਦਾਸ ਜਾਂ ਕੋਈ ਗੁਰੂ ਘਰ ਕਹੀ ਜਾਂਦਾ। ਉਸ ਤੋਂ ਇਲਾਵਾ 100 ਗੁਰੂ ਘਰਾਂ ਨੇ ਇਸ ਬਿੱਲ ਦੀ ਸਪੋਰਟ ਕੀਤੀ ਹੈ ਜੀ। ਹਿੰਦੂ ਆਰਗੇਨਾਈਜੇਸ਼ਨਾਂ ਨੇ ਇਸ ਬਿੱਲ ਦੀ ਸਪੋਰਟ ਕੀਤੀ ਆ। ਉਸ ਤੋਂ ਇਲਾਵਾ ਮੁਸਲਿਮ ਆਰਗੇਨਾਈਜੇਸ਼ਨਾਂ ਨੇ ਇਸ ਬਿੱਲ ਦੀ ਸਪੋਰਟ ਕੀਤੀ ਆ। ਠੀਕ ਹੈ ਜੀ। 172 ਤੋਂ ਵੱਧ ਨੇ ਜੀ ਆਰਗੇਨਾਈਜੇਸ਼ਨਾਂ ਜਿਨ੍ਹਾਂ ਨੇ ਇਸ ਬਿੱਲ ਦੀ ਸਪੋਰਟ ਕੀਤੀ ਆ। ਤੇ ਇਹ ਤੁਹਾਨੂੰ ਵੀ ਮੇਰੀ ਇੱਕ ਸਲਾਹ ਹੈਗੀ ਆ ਜੀ, ਜਿੱਦਾਂ ਹੁਣ ਤੁਸੀਂ 2-3 ਵਾਰੀ ਮੈਨੂੰ ਪਤਾ ਲੱਗਾ ਵੀ ਇਹਦੇ ਉੱਤੇ ਟਾਕ ਸ਼ੋਅ ਕਰਾ ਚੁੱਕੇ ਆ, ਮੈਨੂੰ ਬੇਨਤੀ ਆ ਵੀ ਅਗਰ ਇੱਕ ਹੋਰ ਇੱਥੇ ਸ਼ੋਅ ਹੋ ਜਾਵੇ ਤਾਂ ਕਿਉਂ ਨਾ ਉਹ ਵਿਕਟਮ ਹੀ ਲੈ ਜਾਣ ਜਿਨ੍ਹਾਂ ਨੇ ਬਿੱਲ ਲੈ ਕੇ ਆਂਦਾ, ਜਿਨ੍ਹਾਂ ਕਰਕੇ ਬਿੱਲ ਲੈ ਕੇ ਆਂਦਾ। ਜਾਂ ਜਿਹੜੀ ਇਕੁਐਲਿਟੀ ਲੈਬ ਦੀ ਜਾਂ ਇਕੁਇਟੀ ਲੈਬ ਦੀ ਆਪਾਂ ਗੱਲ ਕਰਦੇ ਆ, ਉਹ ਕਿਤੇ ਚੰਦਰਮਾ ਤੇ ਰਹਿੰਦੇ ਆ ਜੀ, ਉਹ ਕੈਲੀਫੋਰਨੀਆ 'ਚ ਹੀ ਆ ਜੀ। ਪਰ ਇਕੁਇਟੀ ਲੈਬ ਵਾਲਿਆਂ ਨੂੰ ਕਈ ਰੱਦ ਵੀ ਤਾਂ ਕਰਦੇ ਨੇ, ਸਾਡੇ ਕਾਲਰ ਵੀ ਵਿੱਚ ਆਏ ਸੀਗੇ, ਜਿਵੇਂ ਤੁਸੀਂ ਆਪਣੀ ਰਾਏ ਰੱਖ ਰਹੇ ਹੋ ਉਵੇਂ ਉਹ ਰੱਖ। ਦੇਖੋ ਉਹ ਆਪਣਾ ਰਾਈਟ ਹੈ ਜੀ, ਆਪਾਂ ਦੇਖੋ ਇੱਕ ਆਜ਼ਾਦ ਕੰਟਰੀ 'ਚ ਰਹਿੰਦੇ ਆ, ਆਪਾਂ ਨੂੰ ਰੱਦ ਕਰਨ ਦਾ, ਮੰਨਣ ਦਾ ਇਹ ਪੂਰਾ ਅਧਿਕਾਰ ਹੈ ਜੀ। ਇਸੇ ਕਰਕੇ ਤਾਂ ਅਸੀਂ ਇਹਨੂੰ ਕਹਿੰਦੇ ਆ ਵੀ ਬੇਗਮਪੁਰਾ ਇੱਥੇ ਬਣ ਗਿਆ ਹਨਾ, ਗੁਰੂਆਂ ਦਾ ਫਲਸਫਾ ਇੱਥੇ ਲਾਗੂ ਆ। ਉਹ ਕਰੀ ਯਾਰ, ਏਦਾਂ ਕਰੋ ਨਾ, ਉਹਨਾਂ ਨੂੰ ਇਕੁਇਟੀ ਲੈਬ ਵਾਲਿਆਂ ਨੂੰ ਵੀ ਲੈ ਕੇ ਆਓ, ਤੇ ਜਿਹੜੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਕੋਈ ਆਰਗੇਨਾਈਜੇਸ਼ਨ ਆ ਤੁਸੀਂ ਉਹਨਾਂ ਨੂੰ ਵੀ ਉਹਨਾਂ ਦੇ ਬਰਾਬਰ ਲੈ ਕੇ ਆ ਸਕਦੇ ਆ। ਉਹ ਆਪਣਾ ਪੱਖ ਰੱਖਣਗੇ ਤੇ ਵਿਰੋਧ 'ਚ ਨੇ ਉਹ ਆਪਣਾ ਪੱਖ ਰੱਖਣਗੇ ਜੀ। ਕਿਉਂਕਿ ਆਪਾਂ ਤਾਂ ਚਲੋ ਖੁਦ, ਇਹ ਸਾਡੇ ਐਲੀਗੇਸ਼ਨ ਨਹੀਂ ਹੈ, ਮੈਂ ਤੁਹਾਨੂੰ ਜੋ ਐਲੀਗੇਸ਼ਨ ਲੱਗਿਆ ਮੈਂ ਉਹ ਦੱਸ ਰਿਹਾ ਵੀ ਉਹਨਾਂ ਦੇ ਤਾਂ ਬੋਗਸ ਡਾਟਾ ਇਕੱਠਾ ਕਰਨ ਦੇ, ਜਾਂ ਉਹਨਾਂ ਦੇ ਤਾਂ ਇਹ ਵੀ ਐਲੀਗੇਸ਼ਨ ਲਾਏ ਵੀ ਉਹਨਾਂ ਨੇ ਇੱਥੋਂ ਦੇ ਜ਼ਿਪ ਕੋਡ ਵਗੈਰਾ ਸ਼ੇਅਰ ਕੀਤੇ, ਸ਼ਾਇਦ ਇਦਾਂ ਦਾ ਵੀ ਕੋਈ ਕਹਿ ਕੇ ਗਏ। ਹਾਂਜੀ ਭਾਜੀ, ਬੇਨਤੀ ਇਹ ਹੈਗੀ ਆ ਵੀ ਜੇ ਮੰਨ ਲਓ ਵੀ ਉਹਨਾਂ ਦੇ ਕੋਲ ਬੋਗਸ ਡਾਟਾ ਹੈਗਾ, ਹਾਂਜੀ ਹਾਂਜੀ, ਤਾਂ ਫਿਰ ਅਮਰੀਕਾ ਦੇ ਵਿੱਚ ਕਾਨੂੰਨ ਤਾਂ ਸਾਰਿਆਂ ਲਈ ਇੱਕੋ ਹੈ ਜੀ, ਆਪਾਂ ਉਹਨਾਂ ਨੂੰ ਕਿਉਂ ਨਹੀਂ ਕੋਰਟ ਦੇ ਵਿੱਚ ਲੈ ਕੇ ਜਾਂਦੇ? ਉਹ ਠੀਕ ਹੈ ਜੀ ਜੀ। ਹਾਂਜੀ, ਉਹਨਾਂ ਨੂੰ ਜੇ ਬੋਗਸ ਡਾਟਾ ਹੈ ਉਹਨਾਂ ਦੇ ਕੋਲ, ਕਿਉਂ ਨਹੀਂ ਜਿਹੜੇ ਵਿਰੋਧ ਕਰਦੇ ਆ, ਜਿਹਨਾਂ ਨੂੰ ਲੱਗਦਾ ਵੀ ਇਹ ਬਿੱਲ ਦੇ ਪਾਸ ਹੋਣ ਦੇ ਨਾਲ ਪਤਾ ਨਹੀਂ ਕਿਹੜੀ ਪਰਲੋ ਆ ਜਾਣੀ ਆ ਜੀ ਜੀ, ਉਹਨਾਂ ਨੂੰ ਕੋਰਟ ਦੇ ਵਿੱਚ ਲੈ ਜਾਣ। ਫਿਰ ਆਪਾਂ ਇੱਕ ਹੋਰ, ਮੈਨੂੰ ਇਹਦੇ ਵਿੱਚ ਕੁਐਸਚਨ ਕਿਸੇ ਵੀ ਜਿਹੜਾ ਸਾਥੀ ਨੇ ਆਨਸਰ ਨਹੀਂ ਕੀਤਾ ਜੀ ਜੀ, ਆਪਾਂ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਇੱਥੇ ਜਾਤ ਪਾਤ ਬਾਰੇ ਪਤਾ ਨਹੀਂ, ਇਹ ਵੀ ਦੇਖੋ ਕਿੱਡੀ ਮਤਲਬ ਹਾਸੋਹੀਣੀ ਜਿਹੀ ਗੱਲ ਆ ਜੀ। ਠੀਕ ਹੈ ਜੀ, ਹੈ ਨਾ ਜੀ। ਇਹ ਵੀ ਮੈਨੂੰ ਤਾਂ ਬੜਾ ਹਾਸਾ ਸੁਣ ਕੇ ਆਇਆ ਵੀ ਆਪਣੇ ਬੱਚਿਆਂ ਨੂੰ ਆਪਣੀ ਜਾਤ ਬਾਰੇ ਨਾ ਪਤਾ ਹੋਵੇ, ਹੈ ਨਾ। ਹੋਰ ਕੁਝ ਅਸੀਂ ਲਿਆਈਏ ਨਾ ਲਿਆਈਏ, ਇਹਨੂੰ ਥੋੜੀ ਛੱਡ ਕੇ ਆਉਣਾ ਸੀ ਇੰਡੀਆ ਦੇ ਵਿੱਚ, ਹੈ ਨਾ ਜੀ। ਤੇ ਕੈਲੀਫੋਰਨੀਆ ਐਜੂਕੇਸ਼ਨ ਬੋਰਡ ਦਾ ਵੀ ਇੱਕ ਮਸਲਾ ਹੋਇਆ ਸੀ, ਮੈਂ ਤੁਹਾਡੇ ਨੋਟਿਸ ਦੇ ਵਿੱਚ ਲਿਆ ਤਾ। ਹਾਂਜੀ, ਤਕਰੀਬਨ 2016 ਦੇ ਵਿੱਚ ਇੱਥੇ ਕੀ ਕੈਲੀਫੋਰਨੀਆ ਐਜੂਕੇਸ਼ਨ ਬੋਰਡ ਜਿਹੜਾ ਹੈਗਾ ਆ, ਇੱਕ 10 ਸਾਲ ਬਾਅਦ ਹਰ ਇੱਕ ਕੰਟਰੀਆਂ ਦੇ ਰੈਪਰੈਜ਼ੈਂਟੇਟਿਵ ਨੂੰ ਇੱਕ ਮੌਕਾ ਦਿੰਦਾ ਤੇ ਜਿਹੜੀ ਅਸੀਂ ਹਿਸਟਰੀ ਤੁਹਾਡੀ ਕੰਟਰੀ ਦੇ ਮੁਤਾਬਕ ਇੱਥੇ ਪੜ੍ਹਾ ਰਹੇ ਹਾਂ, ਤੁਸੀਂ ਉਹਦੇ ਵਿੱਚ ਅਮੈਂਡਮੈਂਟ ਕਰ ਸਕਦੇ ਹੋ, ਉਹਨੂੰ ਤੁਸੀਂ ਵਧਾ ਸਕਦੇ ਹੋ, ਉਹਨੂੰ ਤੁਸੀਂ ਘਟਾ ਸਕਦੇ ਹੋ ਜੀ। ਤੇ ਜਿਹੜੀਆਂ ਆਰਗੇਨਾਈਜੇਸ਼ਨ ਇਸ ਬਿੱਲ ਨੂੰ ਅਪੋਜ਼ ਕਰ ਰਹੀਆਂ, ਇਹਨਾਂ ਹੀ ਆਰਗੇਨਾਈਜੇਸ਼ਨਾਂ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਆ ਰੱਦੋ ਬਦਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਇਹਨੂੰ ਸਰਚ ਕਰਿਓ ਜੀ, ਵੀ ਜਿਹੜੀ ਹਿਸਟਰੀ ਇੱਥੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਸਾਡਿਆਂ ਨੂੰ ਸਕੂਲਾਂ ਦੇ ਵਿੱਚ, ਹੁਣ ਮੈਂ ਕੈਲੀਫੋਰਨੀਆ ਦੀ ਗੱਲ ਕਰ ਰਿਹਾ ਜੀ, ਵੀ ਉਹਦੇ ਵਿੱਚ ਜਿਹੜਾ ਉਹਨਾਂ ਨੇ ਉਹਨੂੰ ਉੱਥੇ ਵੀ ਕੋਸ਼ਿਸ਼ ਕੀਤੀ ਸੀ ਵੀ ਉਹਦੇ ਵਿੱਚੋਂ ਵੀ ਕਾਸਟ ਵਰਡ ਜਿਹੜਾ ਆ ਉਹ ਕੱਢਿਆ ਜਾਵੇ। ਤੇ ਉਸੇ ਹੀ ਜਿਹੜੀ ਅਮੈਂਡਮੈਂਟ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੋਏ ਨੇ ਉਹ ਇੱਕ ਹਿੰਦੂ ਸੇਂਟ ਹੋਏ ਨੇ, ਵੀ ਇਹ ਕੋਈ ਵੱਖਰਾ ਰਿਲੀਜਨ ਨਹੀਂ ਹੈਗਾ। ਸਿੱਖ ਰਿਲੀਜਨ ਜਿਹੜਾ ਇਹ ਹਿੰਦੂਆਂ ਦਾ ਹੀ ਇੱਕ ਪਾਰਟ ਹੈ ਜੀ ਜੀ। ਇਹ ਵੀ ਕਰੈਕਸ਼ਨ ਉਹਦੇ ਵਿੱਚ ਕੀਤੀ ਜਾਵੇ, ਹੈ ਨਾ ਜੀ।
ਸੋ ਜਿਹੜੀ ਹਿਸਟਰੀ ਸਾਡੇ ਬੱਚਿਆਂ ਨੂੰ ਇੱਥੇ ਪੜ੍ਹਾਈ ਜਾਂਦੀ ਆ ਉਹਦੇ ਵਿੱਚ ਤਾਂ ਆਲਰੇਡੀ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ। ਤੁਸੀਂ ਕਾਸਟ ਅਟਰੋਸਿਟੀ ਜਿਹੜਾ ਹੈਗਾ ਵਰਡ ਆ, ਇਹਨੂੰ ਗੂਗਲ ਦੇ ਉੱਤੇ ਜਾ ਕੇ ਸਰਚ ਮਾਰੋ, ਮਿਲੀਅਨਸ ਫਾਈਲ ਖੁੱਲਣਗੀਆਂ ਜੀ। ਠੀਕ ਹੈ ਜੀ। ਗੂਗਲ ਦੇ ਉੱਤੇ ਮਿਲੀਅਨਸ ਫਾਈਲ ਖੋਲਦੀਆਂ, ਜਿਹਦੇ ਵਿੱਚ ਇੰਡੀਆ ਦੇ ਬਹੁਤ ਸਾਰੇ ਕੇਸ ਨੇ। ਹੁਣ ਇੱਥੇ ਇਸੇ ਕਰਕੇ ਆਇਆ ਕਿਉਂਕਿ ਇੱਥੇ ਵੀ ਇਹ ਜਿਹੜਾ ਕੋਡ ਆ, ਜਿਹਨੂੰ ਅਸੀਂ ਕਹਿੰਦੇ ਆ ਵੀ ਅਸੀਂ ਇੰਡੀਆ ਦੇ ਵਿੱਚ ਛੱਡ ਦਿੱਤਾ, ਇੱਥੇ ਤਾਂ ਜੀ ਜਾਤ ਪਾਤ ਹੈ ਹੀ ਨਹੀਂ ਗੀ। ਉਹ ਕੋਡ ਇੱਥੇ ਆਇਆ ਕਰਕੇ, ਉਹਦੇ ਵਿਕਟਮ ਬਣੇ ਲੋਕੀ ਕਰਕੇ, ਉਹਨਾਂ ਨੇ ਤਾਂ ਹਿੰਮਤ ਕੀਤੀ ਆ ਨਾ ਵੀ ਹੋਰ ਕਿਸੇ ਨਾਲ ਨਾ ਹੋਵੇ। ਜੀ ਇੱਕ ਹੋਰ ਬੇਨਤੀ ਆ, ਜਿੱਦਾਂ ਹੁਣ ਜਿਹੜੇ ਪਹਿਲੀਆਂ ਪ੍ਰੋਟੈਕਟਡ ਕੈਟਾਗਰੀਆਂ ਆਲਰੇਡੀ ਹੈਗੀਆਂ ਨੇ ਇੱਥੇ ਰਜਿਸਟਰਡ ਐਜ਼ ਅ ਪ੍ਰੋਟੈਕਟਡ ਕੈਟਾਗਰੀਜ਼, ਹੁਣ ਜਿੱਦਾਂ ਰੇਸ ਹੈ ਜੀ, ਇੱਕ ਐਗਜ਼ਾਮਪਲ ਲੈ ਲੈਂਦੇ ਆ। ਹੁਣ ਰੇਸਿਜ਼ਮ ਕਿਹੜਾ ਸਾਰਿਆਂ ਨਾਲ ਹੀ ਹੁੰਦਾ ਜੀ? ਕੀ ਆਪਾਂ ਏਦਾਂ ਕਹਿ ਸਕਦੇ ਹਾਂ ਵੀ ਲਾਅ ਬਣ ਗਿਆ ਜੀ ਇਸ ਕਰਕੇ ਬਣ ਗਿਆ ਵੀ ਸਾਰੇ ਹੀ ਗੋਰੇ ਸਾਰੇ ਕਾਲਿਆਂ ਨਾਲ ਰੇਸਿਜ਼ਮ ਕਰਦੇ ਸੀ, ਜਾਂ ਸਾਰੇ ਕਾਲਿਆਂ ਨਾਲ ਹੀ ਰੇਸਿਜ਼ਮ ਹੁੰਦਾ ਵੀ ਇਸ ਕਰਕੇ? ਨਹੀਂ, ਨਹੀਂ, ਏਦਾਂ ਨਹੀਂ ਹੁੰਦਾ। ਜੇ ਸਾਰਿਆਂ ਨਾਲ ਨਹੀਂ ਹੋ ਰਿਹਾ ਤਾਂ ਮਤਲਬ ਇਹ ਥੋੜੀ ਵੀ ਕਿਸੇ ਨਾਲ ਵੀ ਨਹੀਂ ਹੋ ਰਿਹਾ। ਜੀ ਜੀ, ਠੀਕ ਹੈ ਜੀ। ਜੇ ਹਨਾ ਜੀ, ਜੇ ਵਿਤਕਰਾ ਹੋ ਰਿਹਾ, ਮੰਨ ਲਓ 100 ਬੰਦੇ ਦੇ ਵਿੱਚੋਂ 10 ਬੰਦਿਆਂ ਨਾਲ ਵਿਤਕਰਾ ਹੋ ਰਿਹਾ, ਕਹਿੰਦੇ 90 ਨਾਲ ਤਾਂ ਹੋ ਨਹੀਂ ਰਿਹਾ ਯਾਰ, ਇਹਦੀ ਕੀ ਲੋੜ ਆ ਜੀ। ਫਿਰ ਹਨਾ, ਆਪਣੇ ਗੁਰੂਆਂ ਦੇ ਫਲਸਫੇ ਦੀ ਆਪਾਂ ਗੱਲ ਕੀਤੀ ਆ। ਹਾਂਜੀ ਹਾਂਜੀ, ਉਹਨੇ ਤਾਂ ਕਿਹਾ ਸੀ ਵੀ ਜਾਤ ਪਾਤ ਤੁਸੀਂ ਬਿਲਕੁਲ ਖਤਮ ਕਰੋ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੀਸੇ ਵਾਰਾ ਜਿਓ। ਹਾਂਜੀ, ਕਿਹਾ ਸੀਗਾ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਹਾਂਜੀ ਹਾਂਜੀ, ਮੈਨੂੰ ਤਾਂ ਇਹ ਬਿੱਲ ਵੀ ਉਹਨਾਂ ਗੁਰੂਆਂ ਦਾ ਹੀ ਲੱਗਦਾ। ਮੈਨੂੰ ਲੱਗਦਾ ਉਹਨਾਂ ਨੇ ਕਿਸੇ ਤੇ ਕਿਰਪਾ ਕੀਤੀ, ਕਿਸੇ ਇਨਸਾਨ ਦੇ ਉੱਤੇ ਜਾਂ ਇਨਸਾਨਾਂ ਦੇ ਉੱਤੇ, ਵੀ ਯਾਰ ਇੱਥੇ ਤੁਸੀਂ ਇਹ ਕੋਡ ਤਾਂ ਖਤਮ ਕਰੋ। ਹਾਂਜੀ ਹਾਂਜੀ, ਇੰਡੀਆ ਤਾਂ ਤੁਹਾਡੇ ਕੋਲ ਹੋਇਆ ਨਹੀਂ ਹੈਗਾ। ਹਾਂਜੀ, ਤੁਸੀਂ ਫਲਸਫਾ ਲੱਗਦਾ ਜਿਹਦੇ ਉੱਤੇ 100 ਗੁਰੂ ਘਰ ਨੇ ਜੇ ਮੋਹਰ ਲਾਈ ਹੈ ਜੀ, ਤਾਂ ਉਹਨਾਂ ਨੂੰ ਕੁਝ ਦਿਸਿਆ ਹੋਊਗਾ ਤੇ ਇਸ ਬਿੱਲ ਦੇ ਵਿੱਚ, ਤਾਂ ਹੀ ਤਾਂ ਉਹਨਾਂ ਨੇ ਸਪੋਰਟ ਕੀਤੀ ਹੈ ਜੀ ਇਸ ਬਿੱਲ ਦੀ। ਅੱਛਾ, ਠੀਕ ਹੈ। ਬਸ ਤੁਸੀਂ ਇਹ ਨਾ ਜ਼ਰੂਰ ਪਲੀਜ਼ ਇਹ ਗੱਲ ਤੋਂ ਥੋੜ੍ਹਾ ਜਿਹਾ ਇਹ ਸ਼ਬਦਾਂ ਤੋਂ ਗੁਰੇਜ਼ ਕਰੋ ਕਿ ਗੁਰੂ ਸਾਹਿਬ ਦਾ ਬਿੱਲ ਆ। ਹਾਂ, ਇਹ ਹੋ ਸਕਦਾ ਵੀ ਚਲੋ ਕਿਸੇ ਨੇ ਉਸ ਚੀਜ਼ ਨੂੰ, ਉਸ ਆਸ਼ੇ ਨੂੰ, ਉਸ ਚੀਜ਼ ਨੂੰ ਅਪਣਾਇਆ ਤੇ ਉਹਨੇ ਲਿਆਂਦਾ ਅੱਗੇ, ਕਿਉਂਕਿ ਇਹ ਬੜਾ ਵਿਵਾਦਤ ਜਿਹੀ ਗੱਲ ਹੋ ਜਾਂਦੀ ਹੈ ਫਿਰ। ਆਪਾਂ ਨੂੰ ਪਤਾ ਹੀ ਹੈ ਸੈਂਟੀਮੈਂਟਸ ਆ ਜਾਂਦੇ ਜੀ। ਮੈਂ ਆਪਣੇ ਸ਼ਬਦ ਵਾਪਸ ਇਹ ਲੈ ਲੈਣਾ। ਹਾਂਜੀ ਹਾਂਜੀ, ਧੰਨਵਾਦ, ਬਹੁਤ ਧੰਨਵਾਦ, ਬਹੁਤ ਧੰਨਵਾਦ। ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਨਹੀਂ ਕੀਤੀ ਜੀ। ਹਾਂਜੀ ਹਾਂਜੀ, ਬਿਲਕੁਲ। ਆਪਾਂ ਚਲੋ ਉਹਨਾਂ ਦੇ ਸੰਦਰਭ ਤੋਂ ਗੱਲ ਕਰ ਸਕਦੇ ਹਾਂ, ਬਟ ਆਪਾਂ ਇਹ ਗੱਲ ਕਰੀਏ ਕਿ ਉਹਨਾਂ ਦਾ ਤਾਂ ਫਿਰ ਇਹ ਤੁਹਾਨੂੰ ਪਤਾ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਚੀਜ਼ ਹੋ ਜਾਂਦੀ ਹੈ ਨਾ, ਕਿਉਂਕਿ ਆਪਾਂ ਤਾਂ ਇੱਥੇ ਮੇਰੇ ਸ਼ਬਦ ਇਸ ਤਰ੍ਹਾਂ ਸੀ ਵੀ ਉਹਨਾਂ ਨੇ ਹੀ ਕਿਰਪਾ ਕੀਤੀ ਕਿਸੇ ਇਨਸਾਨਾਂ ਦੇ ਉੱਤੇ। ਜੀ ਬਿਲਕੁਲ ਬਿਲਕੁਲ, ਹੈ ਜੀ। ਹਾਂਜੀ ਹਾਂਜੀ, ਜਿਹੜਾ ਦੇਖੋ ਜਦੋਂ ਗੁਰੂ ਸਾਹਿਬ ਨੇ ਸਹਾਈ ਹੋਣਾ, ਉਹਨਾਂ ਨੇ ਕਿਹੜਾ ਕਿਤੇ ਆਪ ਫਿਜ਼ੀਕਲ ਫਾਰਮ ਦੇ ਵਿੱਚ ਆ ਕੇ ਹੋ ਜਾਣਾ, ਕੋਈ ਨਾ ਕੋਈ ਉਹਨਾਂ ਨੇ ਜਿਹੜਾ ਤਰੀਕੇ ਬਣਾਉਣਾ ਹੁੰਦਾ ਜੀ। ਅਧਿਆਤਮਿਕ ਤੌਰ ਤੇ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਕੋਟ ਕਰ ਸਕਦੇ ਹਾਂ, ਅਸੀਂ ਉਹਨਾਂ ਦੇ ਆਸ਼ੇ ਨੂੰ, ਅਸੀਂ ਉਹਨਾਂ ਦੇ ਉਦੇਸ਼ਾਂ ਨੂੰ, ਅਸੀਂ ਉਹਨਾਂ ਦੇ ਜੋ ਵੀ ਸਾਨੂੰ ਉਹਨਾਂ ਨੇ ਜੀਵਨ ਦੇ ਵਿੱਚ ਜਾਂਚ ਸਿਖਾਈ ਹੈ ਧਰਮ ਨੂੰ, ਉਹ ਕੋਟ ਕਰ ਸਕਦੇ ਹਾਂ। ਬਟ ਕਈ ਵਾਰੀ ਤੁਹਾਨੂੰ ਪਤਾ ਚੀਜ਼ਾਂ ਬਹੁਤ ਕੰਟਰਾਡਿਕਟ ਹੋ ਜਾਂਦੀਆਂ, ਪਰ ਆਪਣਾ ਮਕਸਦ ਇੱਥੇ ਮੰਤਵ ਇਹ ਹੈ ਕਿ ਆਪਾਂ ਸੰਵਾਦ ਕਰਨਾ, ਹੈ ਨਾ, ਆਪਾਂ ਕਿਸੇ ਹੋਰ ਨਵੀਂ ਉਹਨੂੰ ਨਾ ਜਨਮ ਦੇ ਦਈਏ। ਸੋ ਇਸੇ ਕਰਕੇ ਮੈਂ ਤੁਹਾਨੂੰ ਰੋਕਣਾ ਪਿਆ ਸੀ। ਤੁਹਾਨੂੰ ਬਹੁਤ ਧੰਨਵਾਦ। ਤੁਸੀਂ ਹਾਂਜੀ, ਤੁਸੀਂ ਨਾਲ ਦੀ ਨਾਲ ਮਹਿਸੂਸ ਕਰਕੇ ਆਪਣੀ ਗੱਲ ਨੂੰ ਮਹਿਸੂਸ ਕੀਤਾ, ਉਹਦੇ ਲਈ ਵੀ ਧੰਨਵਾਦ। ਤੇ ਕਾਲਰਸ ਹੋਰ ਨੇ ਅਮਰ ਜੀ, ਬਹੁਤ ਧੰਨਵਾਦ ਇਸ ਗੱਲਬਾਤ ਦੇ ਵਿੱਚ ਆਪਣੀ ਗੱਲ ਰੱਖੀ। ਬਿਲਕੁਲ। ਆਪਾਂ ਇੱਕ ਜ਼ਰੂਰ ਦੱਸ ਦਈਏ ਕਿ ਇਹ ਪੰਜਾਬੀ ਰੇਡੀਓ USA ਦਾ ਉਸ ਕਾਨੂੰਨ ਦੇ ਨਾਲ ਬਣਦਾ ਜਾਂ ਨਹੀਂ ਬਣਦਾ ਨਾ, ਕੋਈ ਦੇਣ ਲੈਣੀ ਇੱਕ ਡਿਸਕਸ਼ਨ ਹੋ ਰਹੀ ਆ। ਹਾਂਜੀ ਹਾਂਜੀ, ਜਿਹੜਾ ਲੋਕਾਂ ਦੇ ਵਿੱਚ ਇਹ ਹੈਗਾ ਆ ਵੀ ਲਾ ਬਣ ਰਿਹਾ, ਇਹਦੇ ਵਿੱਚ ਹੈ ਕੀ? ਜੀ ਜੀ ਜੀ। ਤੇ ਉੱਥੇ ਮੈਨੂੰ ਐਂ ਲੱਗਦਾ ਹੈ ਕਿ ਜਾਂ ਸਾਨੂੰ ਸਮਝਣ ਵਾਲਿਆਂ ਨੂੰ, ਜਾਂ ਦੱਸਣ ਵਾਲਿਆਂ ਨੂੰ, ਜਾਂ ਜਿਨ੍ਹਾਂ ਨੇ ਕੀਤਾ ਆ, ਉੱਥੇ ਹਜੇ ਵੀ ਭੰਬਲ ਭੂਸਾ ਹੈਗਾ ਆ, ਜਿਹੜਾ ਉਸ ਚੀਜ਼ ਨੂੰ ਅਸੀਂ ਕਲੀਅਰ ਨਹੀਂ ਕਰ ਸਕੇ। ਜੀ, ਸੰਗੀਤਾ Hi, can you hear me? ਹਾਂਜੀ। Hi, I'm Sangeeta Shankar. I'm calling from Rancho Cordova, and I'm calling to say why I think the SB 403 is absolutely unnecessary and discriminatory. English is okay, correct? Yes, that's okay. Yeah. So hi. So I'm originally from Tamil Nadu, and I truly feel that this bill is really here to divide us, those of us who are Indian origin here in the US. So basically, if you see, when we come to this country, we all have the originality of Indian origin, but at the same time, we are here to build our own lives here as American Indians, correct?
for example, right? They have no clue, no bloody clue about the geography of India. Forget about the cultural, the religious, the social nuances, right, of the country and of the people who come here, right? He was talking about how Sikhs and Arabs need to be protected. I mean, these are like completely different countries separated by a damn big ocean in the middle, right? Arabian Sea. So Arab kidhar aata hai, Sikhs kidhar aate hain, right? They have no idea of what they're talking about. So we have to find out who's behind all of this. And in generally, everything that we do, we follow the money, right? Where is the money coming from? Who's going to benefit the most from the SB 403 bill? And if you see again and again, it points to Equality Labs. They are the ones who are defining the narrative of what caste discrimination is. I'm a Tamilian, and I can truly tell you that coming from Tamil Nadu and having lived in different parts of India and also lived in different parts of the US, right? Caste is not the only thing that I have ever, experienced. Right? Tenmu Soundarajan, who is the owner of Equality Labs, she's a first-generation American. How can her understanding of caste be the truth of everybody in the US? And even if it is so, let us say for a second that even if that is true, are you going to make all of us here in the US and a first and a second generation ever take on the burden of what our ancestors did, right? हम लोग तो ऐसे नहीं करते, right? We don't go behind all the white American Indians, and say, all of your ancestors committed genocide and destroyed an entire Native American race, and constantly tell them, no, you are wrong, you're bad, your father did this, your grandfather did this. Do we do that? No, we don't. It's the same thing with the Islamic community, right? There is so much of human rights violation when it happens to women's education with respect to women's rights. Or ab bhi ho raha, hamare samne ho raha, right, in Afghanistan. So then do we go around and tell everybody who follows the Islamic religion that something is wrong with all of you? But that's exactly what this SB 403 bill will do to us and our children. Correct? And to just give you a small example, my younger daughter. Yeah, try to finish fast because we have two more callers. Yeah, okay. So she's actually a dancer at a ballet school, and her friend who's studying in a private Christian school came and told her excitedly that at her school they are doing the caste lesson, and the teacher has practically made them learn the caste lesson by dividing the class into 4 groups. And that she was part of the Brahmin group, and the group became so rowdy that the teacher couldn't control it, and then they made every group do a research project. Now, when she came and told this to my daughter, she felt disgusted because now everybody essentially thinks of somebody from India or practicing Hinduism as somebody who is oppressed or oppressive. Okay, so this is wrong. Same thing with Sundar Iyer. He did not, of the Cisco case, correct? He calls himself an atheist, and yet everybody went after him according to his last name. So I truly think we continue to have the adoration that we have of each other. I love the Sikh community. In fact, when we went to Delhi last year, the first thing we did was go and see the Gurudwara there, the Bangla Sahib Gurudwara. So this is the story and the narrative that we need to keep passing on to our generations, and not let somebody come and tell us who we are in very, very derogatory terms. Thank you, Sangeeta ji. Yeah. Thank you. Thank you ji to explain what you think. ਹਾਂਜੀ ਪ੍ਰਵੀਨ ਜੀ ਆਪਾਂ 2 ਕਾਲਰ ਹੋਰ ਲਵਾਂਗੇ ਕਿਉਂਕਿ ਕਾਲਸ ਜਿਹੜੀਆਂ 45 ਮਿੰਟ ਤੋਂ ਬੰਦ ਕੀਤੀਆਂ, ਪਰ ਕਾਲਸ ਹਜੇ ਵੀ ਸਾਡੇ ਕੋਲ ਹੈਗੀਆਂ। 2 ਕਾਲਰ ਲੈਣੇ ਆ, ਇਹ ਲਾਸਟ ਸਾਡੇ ਕਾਲਰ ਹੋਣਗੇ। ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਦਾ ਜਿਹੜਾ ਉਹ ਵਿਊ ਹੈਗਾ, ਕੋਈ ਕੀ ਸੋਚਦਾ ਆ, ਉਸ ਨੂੰ ਸਾਰਿਆਂ ਦੇ ਵਿੱਚ ਲਿਆਉਣ ਦੀ, ਕਿ ਇਹ ਵੈਸੇ ਪਹਿਲਾਂ ਹੋਣ ਵਾਲੀਆਂ ਹੁੰਦੀਆਂ ਚੀਜ਼ਾਂ, ਪਰ ਆਪਾਂ ਲੇਟ ਆ ਕਿਉਂਕਿ ਸਾਨੂੰ ਵੀ ਬਾਅਦ ਵਿੱਚ ਹੀ ਪਤਾ ਲੱਗਾ ਕਿ ਇਹ ਕੁਛ ਕਮਿਊਨਿਟੀ ਦੇ ਵਿੱਚ ਖਿੱਚੋਤਾਣ ਜਿਹੜੀ ਚੱਲ ਰਹੀ ਆ। ਤੇ ਰੇਡੀਓ ਦਾ ਪਾਰਟ ਕੋਈ ਨਹੀਂ, ਇਹ ਇੱਕ ਜ਼ਰੀਆ ਹੈ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ। ਮਨਦੀਪ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ, ਤੇ ਸਾਰੇ ਵੀਰਾਂ ਨੇ ਜਿਹੜਾ ਹੈਗਾ ਬਹੁਤ ਵਧੀਆ ਸੁਲਝੇ ਤਰੀਕੇ ਨਾਲ ਜਿਹੜਾ ਹੈਗਾ ਪੱਖ ਵੀ ਜਿਹੜਾ ਹੈਗਾ ਗੱਲ ਦੱਸੀ ਤੇ ਅਗੇਂਸਟ ਵੀ। ਪਰ ਇਹਦੇ 'ਚ ਇੱਕ ਚੀਜ਼ ਹੈ ਭੈਣ ਜੀ ਕਿ ਜਿਹੜੇ ਵੀਰ ਪੱਖ ਦੇ ਵਿੱਚ ਆ ਰਹੇ ਹੈ,
ਉਹਨਾਂ ਚੋਂ ਕੁਝ ਬੰਦਿਆਂ ਨੂੰ ਮੈਂ ਪਰਸਨਲੀ ਜਾਣਦਾ ਵੀ ਹਾਂ। ਬੰਦੇ ਵੈਸੇ ਗੁਰੂ ਘਰਾਂ 'ਚ ਜੇ ਇਹ ਗੁਰਦੁਆਰਿਆਂ ਦਾ ਵੈਸੇ ਇਨਵੋਲਵ ਨਹੀਂ ਸੀ ਕਰਨਾ ਚਾਹੀਦਾ, ਪਰ ਗੁਰਦੁਆਰਿਆਂ ਦਾ ਇਹਨਾਂ ਨੇ ਖੁਦ ਦੱਸ ਕੇ ਗਏ ਆ, ਬਲਵਿੰਦਰ ਪਾਲ ਸਿੰਘ ਕਹਿ ਕੇ ਗਏ ਆ ਕਿ ਗੁਰਦੁਆਰਾ ਆਪਣੇ ਸਿੱਖਾਂ ਦਾ ਕੀ ਦੇਣ ਲੈਣੇ, ਆਪਣੇ ਆਪ ਨੂੰ ਇਨਵੋਲਵ ਕਰ ਰਹੇ ਆ। ਪਰ ਭਾਈ ਸਾਹਿਬ ਦੱਸ ਕੇ ਗਏ ਕਿ 100 ਗੁਰਦੁਆਰਿਆਂ ਨੇ ਸਾਈਨ ਕੀਤਾ ਇਹਦੇ ਵਿੱਚ। ਮੈਂ ਭੈਣ ਜੀ ਇੱਕ ਗੱਲ ਦੱਸਦਾ, ਮੈਂ ਆਪਣਾ ਫਰੈਜ਼ਨੋ ਏਰੀਆ ਦੇ ਵਿੱਚ ਰਹਿੰਦਾ ਤੇ ਮੈਂ ਹਰ ਇੱਕ ਗੁਰਦੁਆਰੇ ਜਾਂਦਾ। ਇੱਥੇ ਗੁਰੂ ਰਵਿਦਾਸ ਦੇ ਗੁਰਦੁਆਰਾ ਸਾਹਿਬ ਸਲਮੇ ਦੇ ਵਿੱਚ, ਉੱਥੇ ਮੈਂ ਪਿਛਲੇ 2.5-3 ਸਾਲ ਤੋਂ ਸੇਵਾ ਕਰ ਰਿਹਾ ਸੀ। ਜਦੋਂ ਉੱਥੇ ਸੇਵਾਦਾਰ ਨਹੀਂ ਸੀ, ਹੁਣ ਸੇਵਾਦਾਰ ਰੱਖਿਆ ਤੇ ਪਹਿਲੋਂ ਸੇਵਾਦਾਰ ਨਹੀਂ ਸੀ ਹੁੰਦਾ ਤੇ ਮੈਂ ਪਾਠ ਵੀ ਕਰ ਲੈਂਦਾ ਸੀ ਉੱਥੇ ਜਾ ਕੇ ਤੇ ਕੀਰਤਨ ਵੀ ਕਰ ਲੈਂਦਾ ਸੀ। ਉੱਥੇ ਇਹਨਾਂ ਦੀ ਡਿਸਕਸ਼ਨ ਹੋਣ ਲੱਗੀ ਤੇ ਮੈਂ ਉੱਥੇ ਗਿਆ ਵੀ ਹੋਇਆ ਸੀ ਤੇ ਮੈਂ ਅਜੇ ਕਿ 2.5-3 ਸਾਲ ਤੋਂ ਸੇਵਾ ਕਰ ਰਿਹਾ ਸੀ ਤੇ ਮੈਨੂੰ ਇਹਨਾਂ ਨੇ ਕਹਿਤਾ ਕਿ ਭਾਈ ਸਾਹਿਬ ਤੁਸੀਂ ਇਹਦੇ ਵਿੱਚ ਨਾ ਬੈਠੋ। ਇਹ ਮੈਨੂੰ ਕੁਝ ਬੰਦਿਆਂ ਨੇ ਕਿਹਾ ਕਿ ਬੈਠੋ ਤੁਸੀਂ ਸੇਵਾ ਕਰਦੇ ਹੋ। ਠੀਕ ਹੈ, ਜਿਹੜੇ ਬਿੱਲ ਦੇ ਸਪੋਰਟਰ ਸੀ ਉਹ ਆ ਕੇ ਕਹਿ ਰਹੇ ਕਿ ਤੁਸੀਂ ਨਾ ਵਿੱਚ ਬੈਠੋ। ਕੀ ਕਾਰਨ ਕੀ ਹੈ ਕਿ ਮੈਂ ਰਵਿਦਾਸੀਆ ਨਹੀਂ ਹੈਗਾ, ਡਿਸਕ੍ਰਿਮੀਨੇਸ਼ਨ ਕਰ ਰਹੇ। ਉੱਥੇ ਬਾਅਦ ਚੋਂ ਇਹਨਾਂ ਨੇ 4-5 ਘੰਟੇ ਜਿਹੜਾ ਹੈਗਾ ਇਹਨਾਂ ਦੀ ਗੱਲਬਾਤ ਹੋਈ, ਕਈ ਮੁੱਦਿਆਂ ਤੇ ਗੱਲ, ਸਪੋਰਟ ਦੀ ਵੀ ਗੱਲ, ਪਰ ਸੈਟਿਸਫਾਈ ਨਹੀਂ ਕਰ ਸਕੇ। ਬਾਅਦ ਚੋਂ ਜਿਹੜੀ ਮੈਨੂੰ ਸਭ ਤੋਂ ਦੁਖਦਾਈ ਗੱਲ ਲੱਗੀ ਕਿ ਗੱਲ ਕਰ ਰਿਹਾ ਸੀ, ਮੈਂ ਕਿਹਾ ਚਲੋ ਦੇਖੋ ਆਪਾਂ ਸਾਰਾ ਕੁਝ ਅਸੀਂ ਸਾਰੇ ਤਰ੍ਹਾਂ ਦੇ ਭੈਣ ਭਰਾ ਇਕੱਠੇ ਹੁੰਦੇ ਆ ਤੇ ਜਿਹੜਾ ਹੈਗਾ ਮੈਂ ਵਾਲਮੀਕ ਭਾਈਚਾਰੇ ਦਾ ਨਾਂ ਲੈ ਬੈਠਾ ਤੇ ਮੈਨੂੰ ਇਹਨਾਂ ਨੇ ਰਾਈਟ ਅਵੇ ਤਾੜਿਆ ਕਿ ਭਾਈ ਸਾਹਿਬ ਤੁਸੀਂ ਸਾਨੂੰ ਉਹਨਾਂ ਨਾਲ ਮਿਲਾਤਾ ਕਿ ਡਿਸਕ੍ਰਿਮੀਨੇਸ਼ਨ ਬਾਹਰ ਨਹੀਂ ਹੈਗੀ, ਦਿਲਾਂ 'ਚ ਹੈਗੀ। ਇਹ ਨਹੀਂ ਲੈ ਕੇ ਆਉਣੀ ਚਾਹੀਦੀ। ਇਹ ਬਿੱਲ ਲੈ ਕੇ ਆ ਰਹੇ ਔਰ ਉਹ ਲੋਕ ਜਿਹੜੇ ਹੈਗੇ ਗੱਲਾਂ ਕਰਦੇ ਪਏ ਮੇਨਲੀ ਜਿਹੜਾ ਹੈਗਾ ਇਹ ਜਿਹੜੀ ਅੱਗ ਲੈ ਕੇ ਆ ਰਹੇ ਗੁਰਦੁਆਰਿਆਂ 'ਚ ਲੈ ਕੇ ਆ ਰਹੇ। ਅਸੀਂ ਸਾਰਿਆਂ ਨੂੰ ਕਹਿ ਰਹੇ ਕਿ ਜਦੋਂ ਹਰ ਇੱਕ ਬੰਦਾ ਸਿੱਖ ਹੈ, ਜਿਹੜਾ ਬੰਦਾ ਗੁਰੂ ਨਾਨਕ ਦੇ ਮਗਰ ਜਾਂਦਾ ਹੈ ਉਹ ਸਿੱਖ ਹੈ। ਉਹਨਾਂ ਨੂੰ ਸ਼ਰਾਰਤ ਦੇ ਤਹਿਤ ਜਿਹੜਾ ਹੈਗਾ ਕੁਝ ਹੋਰ ਬਣਾਇਆ ਜਾ ਰਿਹਾ। ਦਲਿਤਾਂ ਤੋਂ ਸਿੱਖ ਬਣੇ, ਸਿੱਖਾਂ ਤੋਂ ਦਲਿਤ ਵਾਪਸ ਬਣਾਏ ਜਾਣ ਦੀ ਸ਼ਰਾਰਤ ਹੋ ਰਹੀ ਹੈ। ਬੰਦਾ ਇੱਥੇ ਹੀ ਹੈ, ਉਹ ਹੁਣ ਬੋਲ ਕੇ ਵੀ ਗਿਆ। ਉਦਾਂ ਇਹ ਕਹਿ ਦਿੰਦੇ ਕਿ ਨਹੀਂ ਜੀ ਜੱਟਾਂ ਨੇ ਸਾਡੇ ਨਾਲ ਆਹ ਕੀਤਾ ਉਹ ਕੀਤਾ, ਗੁਰਦੁਆਰਿਆਂ 'ਚ ਸਾਡੇ ਨਾਲ ਏਦਾਂ ਹੋ ਰਿਹਾ। ਪਰ ਜਿਹੜਾ ਹੈਗਾ ਜਦੋਂ ਇਲੈਕਸ਼ਨ ਆਏ ਤੇ ਮੈਂ ਨਾਂ ਨਹੀਂ ਲੈਂਦਾ, ਉਹ ਜਿਹੜੀ ਪਾਰਟੀ ਨੂੰ ਨਿੰਦਦੇ ਸੀ ਉਹ ਇਹਨਾਂ ਦਾ ਉੱਤੇ ਗੱਠਜੋੜ ਹੋ ਗਿਆ, ਉਹਨੂੰ ਜਾ ਕੇ ਸਪੋਰਟ ਕਰਦੇ। ਆਪਣਾ ਇੱਕ ਸਟੈਂਡ ਨਹੀਂ ਹੈਗਾ। ਜਿਹੜੀ ਗੁਰਬਾਣੀ ਦੀ ਇਹਨਾਂ ਨੇ ਹਵਾਲਾ ਦਿੱਤਾ ਤੇ ਜਿਹੜਾ ਗੁਰੂ ਨੂੰ ਮੰਨਣ ਵਾਲਾ ਉਹ ਇਹ ਹੈ ਕਿ ਜਾਤ ਪਾਤ ਤੇ ਮੰਨਦਾ ਹੀ ਨਹੀਂ ਹੈ। ਠੀਕ ਹੈ ਨਾ। ਪਹਿਲੀ ਦੋ ਗੱਲਾਂ ਮੈਂ ਕਹਾਂਗਾ ਤੇ ਫਿਰ ਸਮਾਪਤੀ ਕਰਾਂਗਾ। ਪਹਿਲੀ ਗੱਲ ਹੈਗੀ ਕਿ ਗੋਬਿੰਦ ਪਾਤਸ਼ਾਹ ਜੀ ਨੇ ਜਿਹੜਾ ਹੈਗਾ ਸਾਨੂੰ ਪੱਕਾ ਜਿਹੜਾ ਹੈਗਾ ਕਰਕੇ ਦਿੱਤਾ ਕਿ ਭਾਈ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ, ਜਾਤ ਹੈ ਨਹੀਂ। ਇਸ ਕਰਕੇ ਜਿਹੜਾ ਸਿੱਖ ਹੈ ਉਹਦੀ ਕੋਈ ਜਾਤ ਨਹੀਂ, ਉਹ ਗੁਰੂ ਨਾਨਕ ਦਾ ਸਿੱਖ ਹੈ। ਇਹ ਜਿਹੜੀ ਬਿੱਲ ਹੈ ਉਹ ਜਾਤ ਇੱਥੇ ਪੈਦਾ ਜ਼ਰੂਰ ਕਰੇਗਾ ਔਰ ਆਲਰੇਡੀ ਉਹਨੇ ਇਹ ਆਪਣਾ ਕੰਮ ਕਰਤਾ। ਤੁਸੀਂ ਵੇਖ ਸਕਦੇ ਹੋ ਆਪਣਾ ਕਿੰਨਾ ਕੁ ਭਾਈਚਾਰਾ ਹੈਗਾ, ਸਾਰਾ ਵੰਡਿਆ ਗਿਆ। ਕੁਝ ਸਪੋਰਟ 'ਚ ਇਹ ਅਜੇ ਆਇਆ ਨਹੀਂ, ਬਿੱਲ ਬਣਿਆ ਨਹੀਂ, ਪਾਸ ਨਹੀਂ ਹੋਇਆ ਕੁਛ। ਇਹ ਜਿਹੜਾ ਪਰ ਬਿਗਿਨਿੰਗ ਦੇ ਵਿੱਚ ਜਿਹੜੀ ਚੀਜ਼ ਕਾਰਨ ਲਿਆਂਦਾ ਗਿਆ ਡਿਵੀਜ਼ਨ ਪਾਉਣ ਵਾਸਤੇ ਸਾਡੀ ਕਮਿਊਨਿਟੀ 'ਚ, ਉਹ ਇਹਨੇ ਸ਼ੁਰੂ ਕਰਤਾ। ਸਿੱਖਾਂ ਨੂੰ ਵੰਡਣਾ ਉਹ ਟਾਰਗੇਟ ਕਰਤਾ। ਦੂਜੀ ਗੱਲ, ਜੇ ਗੁਰੂ ਰਵਿਦਾਸ ਜੀ ਦੀ ਗੱਲ ਕਰਦੇ ਹਾਂ, ਕਿਉਂਕਿ ਜ਼ਿਆਦਾ ਜਿਹੜੇ ਸਪੋਰਟਰ ਨੇ ਉਹ 90% ਉਹੀ ਆਪਣਾ ਗੁਰੂ ਰਵਿਦਾਸ ਭਾਈਚਾਰੇ ਤੋਂ ਆਪਣੇ ਆਪ ਨੂੰ ਕਹਿੰਦੇ। ਕਈ ਲੋਕ ਇੱਥੋਂ ਤੱਕ ਕਰਦੇ ਪਏ ਕਿ ਆਪਾਂ ਅੰਮ੍ਰਿਤ ਬਾਣੀ ਲਿਆਣੀ ਗੁਰਦੁਆਰਿਆਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਚੁੱਕਣੇ ਹੈ ਤੇ ਅੰਮ੍ਰਿਤ ਬਾਣੀ ਜਿਹੜਾ ਹੈਗਾ ਉੱਥੇ ਜਿਹੜਾ ਪ੍ਰਕਾਸ਼ ਕਰਨਾ ਹੈ। ਕੋਈ ਕਹਿੰਦੇ ਪਏ ਕਿ ਉਹ ਏਦਾਂ ਦੇ 500 ਨੇ ਬੜੀਆਂ ਜਿਹੀਆਂ ਗੱਲਾਂ ਕਰਦੇ ਪਏ ਜਿਹੜੀਆਂ ਚਾਹੀਦੀਆਂ ਨੇ। ਗੁਰੂ ਰਵਿਦਾਸ ਸਾਹਿਬ ਆਪ ਕਹਿੰਦੇ ਕਿ ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕੀਨੀ। ਰਵਿਦਾਸ ਸਮਾਜ ਉਹਨਾਂ ਨੇ ਉਹਨੂੰ ਕਿਹਾ ਕਿ ਜਿਹੜਾ ਜਿਹਨੇ ਰਾਜੇ ਰਾਮ ਦੀ ਸੇਵਾ ਨਹੀਂ ਕੀਤੀ ਉਹਦੇ ਵਾਸਤੇ ਉਹ ਸ਼ਬਦ ਵਰਤੇ। ਹੋਰ ਆਪਣੇ ਕੋਲ ਕਈ ਪ੍ਰਮਾਣ ਨੇ। ਇਹ ਗਲਤ ਹੋ ਰਿਹਾ। ਇਹ ਜਿਹੜਾ ਹੈਗਾ ਆਪ ਬੰਦੇ ਮੰਨ ਰਹੇ ਜਿਹੜੇ ਸਪੋਰਟਰ ਨੇ ਕਿ ਉਹ ਮੰਨਦੇ ਕਿ ਹਰ ਇੱਕ ਪੱਖ ਤੋਂ ਜਿਹੜਾ ਹੈਗਾ ਅਮਰੀਕਾ ਦਾ ਜਿਹੜਾ ਕਨਸਟੀਟਿਊਸ਼ਨ ਸਾਨੂੰ ਬਚਾਉਂਦਾ ਹੈ। ਤੇ ਜਿਹੜੀ ਚੀਜ਼ ਇਹ ਟਰਮ ਕਰ ਰਹੇ ਉਹ ਪੈਦਾ ਕਰ ਰਹੇ ਨਾ ਕਿ ਜਿਹੜਾ ਹੈਗਾ ਹੈਗੀ, ਉਹ ਹੈਗੀ ਨਹੀਂ, ਪਰ ਉਹਨੂੰ ਪੈਦਾ ਜ਼ਰੂਰ ਕਰ ਦੇਣਗੇ। ਦੂਜੀ ਗੱਲ ਜਿਹੜੀ ਇਹ ਸੈਨੇਟਰਾਂ ਦੀ ਕਰ ਰਹੇ, ਅਸੈਂਬਲੀਮੈਨਾਂ ਦੀ ਕਰ ਰਹੇ, ਜਿਹੜੇ ਹੁਣ ਗੋਰੇ ਨੂੰ ਜਿਹੜਾ ਹੈਗਾ, ਅਗਰ ਮੈਂ ਤੁਹਾਨੂੰ ਪੁੱਛਦਾ ਕਿ ਮਾਰਟਿਨਿਜ਼ ਦਾ ਕੀ ਮਤਲਬ ਹੈ,
ਰੋਬਰਟਸਨ ਦਾ ਕੀ ਮਤਲਬ ਹੈ ਤੁਸੀਂ ਨਹੀਂ ਦੱਸ ਸਕਦੇ। ਮਾਰਟਿਨਿਜ਼ ਜਿਹੜੇ ਹੈਗੇ ਆ, ਸੇਂਟ ਮਾਰਟਿਨ ਜਿਹੜਾ ਸੀ ਉਹਦੇ ਫੋਲੋਅਰ ਸੀ, ਆਪਾਂ ਵਿੱਚ ਨਹੀਂ ਫਿਰ ਪਤਾ ਲੱਗਦਾ। ਗੋਰਿਓ ਜਿਹੜੇ ਉੱਥੇ ਸੈਕਰਾਮੈਂਟੋ ਬੈਠੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਉਹਨਾਂ ਨੇ 2-4 ਜਣਿਆਂ ਨੂੰ ਜੇ ਪੁੱਛਿਆ ਵੀ ਉਹ ਕਹਿੰਦੇ ਕਿ ਯਾਰ ਬਿੱਲ ਆ ਉਹ ਥੋੜ ਕੀ ਠੀਕ ਹੈ, ਆਪਾਂ ਥੋੜਾ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਸਪੋਰਟਰ ਆਏ ਨੇ ਤੇ ਆਪਾਂ ਇਹਨਾਂ ਨੂੰ ਲਿਸਨ ਕੀਤਾ ਕਿ ਠੀਕ ਹੈ, ਪਰ ਐਕਚੁਅਲ ਦੇ ਵਿੱਚ ਜਿਹੜੀ ਗਰਾਊਂਡ ਲੈਵਲ ਤੇ ਤੁਸੀਂ ਵੀ ਕਈ ਵਾਰੀ ਕਹਿਤਾ, ਹੋਰ ਵੀ ਲੋਕਾਂ ਨੇ ਆ ਕੇ ਕਿਹਾ ਇੱਥੇ ਜਾਤ ਪਾਤ ਨਹੀਂ ਹੈਗੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ, ਜਾਤ ਪਾਤ ਇੰਡੀਆ ਰਹਿ ਗਈ ਸੀ ਉੱਥੇ ਹੈਗੀ। ਜੇ ਤੁਸੀਂ ਕੁਛ ਕਰਨਾ ਚਾਹੁੰਦੇ ਵਾਕਈ ਜਿਹੜਾ ਹੈਗਾ ਭਾਈਚਾਰੇ ਲਈ ਕੁਛ ਕਰਨਾ ਚਾਹੁੰਦੇ ਭਰਾ, ਉੱਥੇ ਜਾ ਕੇ ਜਿਹੜਾ ਹੈਗਾ ਨਾ ਕਿ ਉਹਨਾਂ ਵਾਸਤੇ ਆਪਾਂ ਇੱਥੋਂ ਵੀ ਕੁਛ ਕਰ ਸਕਦੇ, ਉੱਥੇ ਜਾ ਕੇ ਵੀ ਕਰ ਸਕਦੇ। ਜਿਹੜੀ ਚੀਜ਼ ਜਿਹੜੀ ਸਮਾਜਿਕ ਬੁਰਾਈ ਅਮਰੀਕਾ ਦੇ ਵਿੱਚ ਨਹੀਂ ਹੈਗੀ ਉਹਨੂੰ ਨਾ ਲੈ ਕੇ ਆਓ। ਔਰ ਇਹਦਾ ਸਭ ਤੋਂ ਵੱਡਾ ਨੁਕਸਾਨ ਹੋਏਗਾ, ਲੋਕ ਅੱਜ ਮੀਡੀਆ ਤੁਸੀਂ ਵੇਖਦੇ ਹੋ ਗੋਰੇ ਵੀ ਪੰਜਾਬੀ ਬੋਲਦੇ, ਕਾਲੇ ਵੀ ਪੰਜਾਬੀ ਬੋਲਦੇ, ਹਰ ਇੱਕ ਤਰ੍ਹਾਂ ਦੇ ਲੋਕੀ ਜਿਹੜੇ ਪੰਜਾਬੀ ਬੋਲਦੇ, ਆਪਾਂ ਵੀ ਉਹਨਾਂ ਦੀ ਭਾਸ਼ਾ ਸਿੱਖਦੇ ਹਾਂ। ਜਦੋਂ ਇਹ ਚੀਜ਼ ਜਾਤ ਪਾਤ ਦਾ ਬਿੱਲ ਲੈ ਕੇ ਆਉਂਦਾ ਨਾ ਅੱਜ, ਤੇ ਜੇ ਵੈਸੇ ਮੇਰੇ ਮੰਨਣ ਚ ਨਹੀਂ ਹੈਗਾ ਕਿ ਏਦਾਂ ਦਾ ਇੰਸੀਡੈਂਟ ਹੋਏਗਾ, ਕਿਉਂਕਿ ਆਪਾਂ ਸਾਰੇ ਰਲ ਕੇ ਭਰਾਵਾਂ ਵਾਂਗ ਜੇ ਕਹੀਏ ਕਿ ਰਹਿੰਦੇ ਆ, ਨਹੀਂ ਭਰਾ ਹੀ ਹੈਗੇ ਆ, ਬਣ ਕੇ ਨਹੀਂ ਰਹਿ ਰਹੇ, ਭਰਾ ਹੈਗੇ ਆ, ਸਾਰੇ ਆਪਸ ਚ ਪਿਆਰ ਨਾਲ ਰਹਿ ਰਹੇ। ਜੇ ਇਹ ਬੁਰਾਈ ਵੇਖੋ, ਸ਼ਰਾਰਤ ਜਿਹੜੀ ਕਿਸੇ ਸ਼ਰਾਰਤੀ ਨੂੰ ਜਿਹੜਾ ਹੈਗਾ ਜੇ ਦੱਸ ਦੋ ਕਿ ਸ਼ਰਾਰਤ ਕਿੱਦਾਂ ਕਰਨੀ ਤੇ ਉਹ ਬੜੀ ਛੇਤੀ ਫੈਲ ਜਾਂਦੀ। ਅੱਜ ਬੁਰਾਈ ਜਿਹੜਾ ਹੈਗਾ ਸਾਰੀ ਦੁਨੀਆ 'ਚ ਝੱਟ ਫੈਲਦੀ ਪਈ। ਤੇ ਜੇ ਆਪਾਂ ਦੂਜੇ ਜਿਹੜੇ ਹੈਗੇ ਰੇਸਿਸ ਨੂੰ ਆਪਾਂ ਐਜੂਕੇਟ ਕਰਤਾ ਨਾ ਕਿ ਜਿਹੜਾ ਹੈਗਾ ਬੁਲਿੰਗ ਕਿੱਦਾਂ ਕਰੀਦੀ ਹੈ, ਜਾਤ ਪਾਤ ਦੇ ਆਧਾਰ ਤੇ, ਕਾਸਟ ਸਿਸਟਮ ਕੀ ਹੈ, ਤੇ ਇਹ ਜਿਹੜਾ ਹੈਗਾ ਅੱਜ ਦੇ ਸਿਆਣੇ ਸਾਡੇ ਕਹਿੰਦੇ ਆ ਹੱਥਾਂ ਤੇ ਦਿੱਤੀਆਂ ਮੂੰਹਾਂ ਨਾਲ ਖੋਲ੍ਹਣੀਆਂ ਪੈਂਦੀਆਂ ਹੁੰਦੀਆਂ, ਪਰ ਗਰੰਟੀ ਨਹੀਂ ਕਿ ਬਾਅਦ 'ਚ ਖੁੱਲ ਵੀ ਜਾਏ। ਤੇ ਇਹ ਜਿਹੜਾ ਹੈਗਾ ਲੋਕਾਂ ਨੇ ਮੂੰਹ ਲਗਾਈ ਜਾਣਾ ਕਿ ਜਿਹੜੇ ਹਰ ਇੱਕ ਬੰਦਾ ਜੇ ਉਸ ਚੀਜ਼ ਨੂੰ ਆ ਗਿਆ ਨਾ ਇਹ ਸਾਂਭੀ ਨਹੀਂ ਜਾਣੀ। ਇੰਡੀਆ 'ਚ ਤੇ ਚਲੋ ਗੁਰੂਆਂ ਦੀ ਕਿਰਪਾ ਨਾਲ ਜਿਹੜਾ ਹੈਗਾ ਉੱਥੇ ਸਾਂਭੀ ਗਈ ਸੀ। ਕਈ ਆਪਾਂ ਜਦੋਂ ਜੰਗਾਂ ਦੇ ਬਾਅਦ ਆ ਕੇ ਆਪਾਂ ਜਿਹੜਾ ਹੈਗਾ ਕਿ ਠੀਕ ਹੈ ਨਾ, ਬਿਲਕੁਲ ਲੈ ਕੇ ਆਉਣਾ ਚਾਹੀਦਾ, ਗਲਤ ਹੈ। ਇਹ ਆਪਣੇ ਸਮਾਜ ਨਾਲ, ਆਪਣੇ ਭਾਈਚਾਰੇ ਨਾਲ, ਆਪਣੇ ਗੁਰੂਆਂ ਨਾਲ ਧਰੋ ਹੈ ਦੇ ਵੀਰਾਂ ਨੂੰ ਜਿਹੜਾ ਹੈਗਾ ਹੱਥ ਜੋੜ ਕੇ ਬੇਨਤੀ ਇਦਾਂ ਦਾ ਕੰਮ ਨਾ ਕਰੋ। ਧੰਨਵਾਦ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਆ। ਇਹ ਪ੍ਰਵੀਨ ਜੀ ਇਹਨਾਂ ਦੇ ਆਪਣੇ ਆਪਣੇ ਵਿਊ ਹੈਗੇ ਆ। ਬਿਲਕੁਲ। ਤੇ ਆਪਾਂ ਹੁਣ ਇੱਕ ਕਾਲਰ ਹੋਰ ਲਵਾਂਗੇ, ਉਸ ਤੋਂ ਬਾਅਦ ਸਾਡੀ ਸਮਾਪਤੀ ਆ। ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਪ੍ਰੋਗਰਾਮ ਵਧੀਆ, ਸਾਰੇ ਵੀਰ ਆਪਣੇ ਆਪਣੇ ਮੁਤਾਬਕ ਬਹੁਤ ਸਾਰਾ ਵਧੀਆ ਬੋਲੇ ਆ ਤੇ ਧੰਨਵਾਦ ਤੁਹਾਡਾ ਵੀ ਜਿਹੜਾ ਤੁਸੀਂ ਇਸ ਵਿਸ਼ੇ ਤੇ ਸਾਰਿਆਂ ਨੂੰ ਟਾਈਮ ਦੇ ਰਹੇ ਆ, ਕਿਉਂਕਿ ਬਹੁਤ ਵੱਡਾ ਪਲੇਟਫਾਰਮ ਤੁਹਾਡਾ, ਤੁਸੀਂ ਕਿਸੇ ਨਾਲ ਕੋਈ ਬਤਕਰ ਨਹੀਂ ਕਰਦੇ। ਭੈਣ ਜੀ ਗੱਲ ਏਦਾਂ ਦੇਖੋ, ਸਾਰੇ ਆਪਣੇ ਸਾਥ ਗੱਲ ਮੇਰਾ ਇਹ ਗੱਲ ਕਰਨਾ ਸੀ। ਦੇਖੋ ਸਭ ਤੋਂ ਪਹਿਲਾਂ ਤਾਂ ਕਿ ਜੇ ਅਸੀਂ ਸਾਰੇ ਵੀ ਸਾਰੇ ਕਹਿ ਰਹੇ ਵੀ ਡਿਸਕ੍ਰਿਮੀਨੇਸ਼ਨ ਦਾ ਲਾਅ ਆਲਰੇਡੀ ਹੈਗਾ, ਇਸ ਕੰਪਲੀਟ ਸਾਰਾ ਸਿਸਟਮ ਹੈਗਾ ਵੀ ਸਾਰੇ ਇੱਥੇ ਲਾਅ ਬਣੇ ਹੋਏ ਆ ਤੇ ਸਾਨੂੰ ਇਸ ਦੀ ਲੋੜ ਦੀ ਪਈ। ਜਿਹੜਾ ਕੋਡ ਅਸੀਂ ਉੱਥੇ ਇੰਡੀਆ ਫਾਈਟ ਕਰਦੇ ਹਾਂ, ਮਰ ਗਿਆ, ਸਾਡੇ ਬਜ਼ੁਰਗ ਮਰ ਗਏ ਆ, ਉਹ ਅਸੀਂ ਕੋਡ ਇੱਥੇ ਕਿਉਂ ਲਿਆਉਣਾ ਚਾਹੁੰਦੇ ਹਾਂ। ਦੂਜੀ ਗੱਲ ਵੀ ਜਿਹੜੇ ਹੁਣ ਆ ਵੀਰ, ਉਹੀ ਵੀਰ ਜਿਹੜਾ ਇਹ ਸਾਰੇ ਬਹੁਤ ਪੜ੍ਹੇ ਲਿਖੇ ਹੋ ਆ, ਬੜੀ ਬੜੀ ਜੌਬਾਂ ਤੇ ਹੈਗੇ ਆ, ਚੰਗੀਆਂ ਪੋਸਟਾਂ। ਮੈਂ ਇਹਨਾਂ ਨੂੰ ਕੁਐਸਚਨ ਕਰਦਾ ਵੀ ਇਹਨਾਂ ਨਾਲ ਕਿੰਨਾ ਕਿਸੇ ਧੱਕਾ ਹੋਇਆ, ਮੈਨੂੰ ਇੱਕ ਵੀ ਬੰਦਾ ਆ ਕੇ ਦੱਸੇ ਜੀ ਕਿਸੇ ਨੇ ਕਿੰਨੀ ਕਿ ਇਹਨਾਂ ਜਾਤ ਪੁੱਛੀ ਆ। ਠੀਕ ਹੈ, ਉਹ ਮਤਲਬ ਹੁਣ ਜੇ ਕੰਪਨੀਆਂ ਦੀ ਗੱਲ ਕਰਦੇ, ਜੇ ਹੁਣ ਜਿਹੜਾ ਬੰਦਾ ਸਿਸਕੋ ਦੀ ਗੱਲ ਕਰਦੇ, ਸਿਵਲ ਰਾਈਟ ਹੈ, ਸਿਵਲ ਰਾਈਟ ਜੀ ਉਹਨੇ ਜਿਸ ਬੰਦੇ ਨੇ ਉਹਨੂੰ ਫਰਕ ਕੀਤਾ ਉਹੀ ਡਿਸਮਿਸ ਕਰ ਦਿੱਤਾ ਤੇ ਸਿਵਲ ਰਾਈਟ ਕੀ ਕਰੋ, ਉਹ ਤਾਂ ਮਤਲਬ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ। ਤੇ ਦੂਸਰੀ ਮੈਂ ਕਹਿੰਦੇ ਵੀ ਕਿੰਨੇ ਅੱਜ ਤੇ ਭੈਣ ਜੀ ਕੋਈ ਅਸੀਂ ਨਾ ਕੋਈ ਕਾਲਜ ਹੈ ਸਟੂਡੈਂਟ ਦਾ ਕੋਈ ਪੁੱਛਿਆ ਨਹੀਂ ਕੋਈ ਹੈ, ਜਿਹੜੀ ਇਕੁਐਲਿਟੀ ਲੈਬ ਕਹਿੰਦੇ 67% ਭੈਣ ਜੀ ਕਹਿੰਦੇ ਇਹ ਹੋ ਰਹੀ ਆ, ਇਹ ਤਾਂ ਸਿਵਲ ਵਾਰ ਲੱਗ ਜਾਓ ਜੇ ਇੰਨਾ ਹੋਇਆ ਤਾਂ 67% ਬਹੁਤ ਹੁੰਦਾ। ਤੇ ਦੂਜਾ ਆਪਣੇ ਇਹੀ ਵੀਰ ਜਿਹੜੇ ਸਾਨੂੰ ਨਾ ਮੋਰੇ ਆਇਓ ਆ, ਇਹ ਬਹੁਤ ਪੜ੍ਹੇ ਲਿਖੇ ਤੇ ਜਦੋਂ ਅਸੀਂ ਵਿਰੋਧ ਕਰਦੇ ਇਹ ਨਹੀਂ ਸਾਡੇ ਮਤਲਬ ਇੱਕ ਅਸੀਂ ਕਿਉਂ ਇਹਨਾਂ ਨਾਲ ਮਤਲਬ ਸਹਿਮਤ ਹੋਈਏ, ਕਿਉਂਕਿ ਜਿਹੜਾ ਸਾਨੂੰ ਜੋ ਕੁਛ ਹੈ ਹੀ ਨਹੀਂ ਹੈ, ਜੋ ਹੈ ਉਹਦੇ ਨਾਲ ਅਸੀਂ ਸਹਿਮਤ ਕਿਉਂ ਹੋਈਏ। ਜਿਹੜਾ ਸੱਚ ਆ ਸੱਚ ਦੇ ਨਾਲ ਖੜਾਂਗੇ, ਜਿਹੜਾ ਝੂਠ ਹੈ ਝੂਠ ਦੇ ਨਾਲ ਅਸੀਂ ਕਿਉਂ ਖੜੀਏ। ਇਹ ਸਾਡੇ ਗੁਰੂ ਸਾਡੇ ਬਜ਼ੁਰਗਾਂ ਸਾਨੂੰ ਇਹ ਗੱਲਾਂ ਨਹੀਂ ਦੱਸੀਆਂ ਵੀ ਹਾਂ ਝੂਠ ਦਾ ਸਾਥ ਦਿਓ। ਭਾਈਚਾਰਾ ਠੀਕ ਹੈ, ਸਾਡਾ ਸਾਰਾ ਭਾਈਚਾਰਾ ਇੱਕੋ ਹੀ ਹੈ, ਕੋਈ ਵੀ ਜਾਤ ਸਾਨੂੰ ਕੋਈ ਫਰਕ ਨਹੀਂ ਹੈ। ਨਾਲੇ ਤਾਂ ਕਹਿੰਦੇ ਮਾਨਸੀ ਜਾਤ ਸਭ ਇੱਕ ਪਛਾਣ ਵੀ ਇੱਕੋ ਬੰਦੇ ਹੈਗੇ ਆ। ਇਹੀ ਭੈਣ ਜੀ ਬੰਦੇ ਜਿਹੜੇ ਹੈਗੇ ਤੇ ਕਹਿੰਦੇ ਨੇ ਆਪਣੇ ਮੋਹਰੇ ਹੋਏ ਆ,
ਮੈਨੂੰ ਇਹ ਲੱਗਦਾ ਵੀ ਸਾਡੇ ਸਿੱਖੀ ਤੇ ਇਹ ਹਮਲਾ ਹੋ ਰਿਹਾ। ਇਹੀ ਬੰਦੇ ਜਿਹੜੇ ਸਿੱਖੀ ਦਾ ਘਾਣ ਕਰ ਰਹੇ ਉਹਨਾਂ ਦੇ ਨਾਲ ਖੜੇ ਹੈ, ਰਾਵਲਪਿੰਡੀ ਦੇ ਨਾਲ ਉੱਥੇ ਉਹਨਾਂ ਦਾ ਸਨਮਾਨਿਤ ਕਰ ਰਹੇ ਸੀ। ਇਹੀ ਬੰਦੇ ਹੈਗੇ ਆ ਜਿਹੜੇ ਕਹਿੰਦੇ ਨਾਲੇ ਮੰਦਰਾਂ 'ਚ ਜਾ ਕੇ ਉਹਨਾਂ ਦੇ ਮੈਂਬਰ ਵੀ ਹੈਗੇ ਆ, ਉੱਥੇ ਕਮੇਟੀਆਂ 'ਚ ਵੀ ਹੈਗੇ ਆ। ਇਹੀ ਬੰਦੇ ਜਿਹੜੇ ਇਹ ਜਾ ਕੇ ਇਹਨਾਂ ਬੀਬੀਆਂ ਜਾ ਕੇ ਮੰਦਰਾਂ 'ਚ ਜਾ ਕੇ ਵਰਤ ਰੱਖਦੀਆਂ, ਵਰਤ ਤੋੜੀਆਂ। ਇਹਨਾਂ ਫਰਕ ਕਿੱਦਾਂ ਹੋਇਆ ਮੈਨੂੰ ਇਹ ਨਹੀਂ ਸਮਝ ਲੱਗੀ ਇੱਥੇ। ਨਹੀਂ ਮੰਦਿਰ 'ਚ ਜਾਣਾ ਗੁਨਾਹ ਵਾ? ਨਹੀਂ ਮੈਂ ਨਹੀਂ ਕਿਹਾ ਗੁਨਾਹ ਆ, ਮੈਂ ਇਹੀ ਕਹਿੰਦਾ ਵੀ ਇਹ ਕਹਿ ਰਹੇ ਆ ਵੀ ਉੱਥੇ ਤਾਂ ਇਹਨਾਂ ਕਿਸੇ ਪੁੱਛਿਆ ਨਹੀਂ ਹੈ, ਮੰਦਰਾਂ 'ਚ ਕੋਈ ਨਹੀਂ ਪੁੱਛਦਾ, ਗੁਰਦੁਆਰੇ ਕੋਈ ਨਹੀਂ ਪੁੱਛਦਾ ਨਾ। ਨਹੀਂ ਦੇਖੋ ਤੁਹਾਡੀ ਕਿਸੇ ਨਾਲ ਸਹਿਮਤੀ ਹੈ, ਸਹਿਮਤੀ ਹੈ ਪ੍ਰਵੀਨ ਜੀ, ਮੈਂ ਨਹੀਂ ਕਿਹਾ ਮੰਦਿਰ ਜਾਣਾ ਗੁਨਾਹ ਆ। ਹਾਂ ਮੈਂ ਇਹਨਾਂ ਨੂੰ ਇਹ ਕਹਿਣਾ ਵੀ ਜੇ ਇੰਨਾ ਇਹ ਮਤਲਬ ਨਫ਼ਰਤ ਕਰਦੇ ਆ ਉੱਥੇ ਤਾਂ ਇਹਨਾਂ ਨੂੰ ਕਦੇ ਪੁੱਛਿਆ ਨਹੀਂ ਹੈ। ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਭਾਜੀ, ਦੇਖੋ ਮੈਂ ਤੁਹਾਨੂੰ ਸਮਝਾਉਣਾ ਗੱਲ। ਪਹਿਲੀ ਗੱਲ ਤਾਂ ਇਹ ਕਿ ਆਪਾਂ SB 403 ਦੇ ਜੋ ਲੋਕ ਪੱਖ 'ਚ ਆ, ਜੋ ਸਹਿਮਤ ਹੈ ਆਪਾਂ ਉਹਦੀ ਚਰਚਾ ਕਰ ਰਹੇ ਹਾਂ। ਹਾਂਜੀ ਇਹਦੇ ਵਿੱਚ ਹਿੰਦੂ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਤੇ ਇਹਦੇ ਵਿੱਚ ਹਿੰਦੂ ਜਥੇਬੰਦੀਆਂ ਸਹਿਮਤ ਵੀ ਹੈ। ਤੁਹਾਨੂੰ ਮੈਂ ਦੋਨੇ ਗੱਲਾਂ ਹੀ ਦੱਸ ਦਿੰਦਾ, ਗੂਗਲ ਤੇ ਜਾ ਕੇ ਚੈੱਕ ਕਰ ਲਓ। ਮੈਂ ਉਹ ਨਹੀਂ ਕਹਿੰਦਾ, ਹਿੰਦੂ ਤਾਂ ਇੱਕ ਹੀ ਹੈ ਨਾ, ਹਿੰਦੂ ਤਾਂ ਇੱਕ ਹੀ ਹੈ, ਪਰ ਬੰਦੇ ਦੀ ਥਿੰਕਿੰਗ ਦਾ ਪਰ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਸੁਣ ਲਓ। ਹਿੰਦੂ ਜਥੇਬੰਦੀਆਂ ਇਹਦੇ ਪੱਖ ਦੇ ਵਿੱਚ ਵੀ ਆ, ਇਹਦੇ ਵਿਰੋਧ ਦੇ ਵਿੱਚ ਵੀ ਹੈ। ਸੇਮ ਆਪਣੇ ਸਿੱਖ ਭਾਈਚਾਰਾ 100 ਗੁਰਦੁਆਰੇ ਦੇ ਕਰੀਬ ਇਹਦੇ ਪੱਖ ਦੇ ਵਿੱਚ ਆ। ਬਹੁਤ ਸਾਰੇ ਅਸਹਿਮਤ ਵੀ ਹੋਣਗੇ, ਹੋ ਸਕਦਾ ਉਹਨਾਂ ਦੀ ਗਿਣਤੀ 100 ਤੋਂ ਵੱਧ ਹੋਵੇ, ਆਪਾਂ ਨੂੰ ਨਹੀਂ ਪਤਾ ਕਿੰਨੇ। ਸੇਮ ਮੁਸਲਿਮ ਭਾਈਚਾਰਾ ਉਹ ਕਹਿੰਦੇ ਵੀ ਸਾਡੇ ਵਿੱਚ ਵੀ ਸਾਡੀਆਂ ਔਰਤਾਂ ਦੇ ਨਾਲ ਵੀ ਹੁੰਦਾ ਧੱਕਾ, ਸੇਮ ਪੈਟਰਨ ਤੇ ਉਹ ਖੜੇ ਨੇ, ਸੇਮ ਪੇਜ ਤੇ ਉਹ ਖੜੇ ਨੇ। ਪਰ ਇਹਦੀ ਆੜ ਦੇ ਵਿੱਚ ਆਪਾਂ ਕਹੀ ਯਾਰ ਫਲਾਂ ਬੰਦਾ ਮਾੜਾ, ਫਲਾਂ ਇਹ ਠੀਕ ਹੈ। ਆਪਾਂ ਕਹਿੰਦੇ ਆ ਭਾਰਤ ਦੇ ਵਿੱਚ ਅੱਜ ਵੀ ਕਾਸਟ ਸਿਸਟਮ ਦੀਆਂ, ਮੈਂ ਇਸੇ ਪ੍ਰੋਗਰਾਮ ਦੇ ਵਿੱਚ 2 ਉਦਾਹਰਨਾਂ ਦਿੱਤੀਆਂ। ਭਾਰਤ ਵਿੱਚ ਤੇ ਜਾਤ ਪਾਤ ਤੇ ਪਾਰਟੀਆਂ ਬਣੀਆਂ ਪਈਆਂ, ਪੋਲੀਟੀਕਲ ਹਾਂ ਅੱਜ ਵੀ ਅਸੀਂ ਕਹਿੰਦੇ ਅੱਜ ਵੀ ਦੇਖੋ ਜਿੱਥੇ ਧੱਕਾ ਹੁੰਦਾ ਆਪਾਂ ਸ਼ਰੇਆਮ ਕਹਿੰਦੇ ਕਿ ਯਾਰ ਆਹ ਧੱਕਾ ਉੱਥੋਂ ਦੀ ਸਟੇਟ ਨੇ ਕੀਤਾ। ਪਰ ਤੁਸੀਂ ਸਮਝਤਾ ਕਿ ਮੈਂ ਗੱਲ ਕਰੋ, ਤੁਸੀਂ ਖਤਮ ਹੈ ਪ੍ਰੋਗਰਾਮ। ਹਾਂ ਤੁਸੀਂ ਪਲੀਜ਼ ਮੇਰੀ ਦੇਖੋ ਸੁਣੋ ਮੇਰੀ ਇੱਕ ਗੱਲ ਸੁਣ ਲਓ। ਤੁਸੀਂ ਸਮਝਤਾ 'ਚ ਸਾਰਿਆਂ ਨੂੰ ਇੱਕੋ ਰੱਸੇ ਨਾ ਬੰਨੋ ਪਲੀਜ਼। ਤੁਹਾਡੀ ਸਹਿਮਤੀ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ। ਤੁਸੀਂ ਠੀਕ ਹੈ, ਤੁਹਾਨੂੰ ਕੋਈ ਚੀਜ਼ਾਂ ਨਹੀਂ ਪਸੰਦ ਹੋਣੀਆਂ, ਅਸੀਂ ਉਹਨੂੰ ਸਵੀਕਾਰ ਕਰਦੇ ਹਾਂ। ਪਰ ਤੁਸੀਂ ਇਹ ਨਾ ਕਹੋ ਕਿ ਯਾਰ ਇਹ ਤਾਂ ਐਂ ਕਰਦੇ। ਕੱਲ ਨੂੰ ਦੂਜਾ ਕਾਲਰ ਆਊਗਾ ਉਹ ਫਿਰ ਆਪਾਂ ਨੂੰ ਕੁਛ ਮਾੜਾ ਚੰਗਾ ਕਹਿਣ ਲੱਗ ਪਊ, ਇਹਦਾ ਕੀ ਫਾਇਦਾ? ਤੁਸੀਂ 403 ਦੇ ਪ੍ਰੋਸ ਦੱਸੋ, ਕੌਨਸ ਦੱਸੋ, ਉਹਦੀਆਂ ਲਾਭ ਦੱਸੋ, ਹਾਨੀਆਂ ਦੱਸੋ, ਗੱਲ ਖਤਮ ਆ। ਨਹੀਂ ਪ੍ਰਵੀਨ ਜੀ, ਤੁਸੀਂ ਉਹਨਾਂ ਦਾ ਪੁੱਛਿਆ ਜਦ ਉਹ ਕਹਿ ਰਹੇ ਅਸੀਂ ਗਲਤ ਇਨਫੋਰਮੇਸ਼ਨ ਦੇ ਰਹੇ, ਤੁਸੀਂ ਉਹਨਾਂ ਦਾ ਕਿਹਾ ਨਹੀਂ? ਉਹਨਾਂ ਨੂੰ ਕਿਉਂ ਨਹੀਂ ਕਿਹਾ? ਉਹਨਾਂ ਨੂੰ ਕਿਹਾ ਤੁਹਾਡੇ ਸਾਹਮਣੇ ਪੁੱਛਿਆ ਵੀ ਜਦੋਂ ਜਿੱਦਾਂ ਉਹ ਕਹਿ ਰਹੇ ਅਸੀਂ ਵੀ ਉਹੀ ਕਹਿ ਰਹੇ ਵੀ ਮੰਨ ਲਓ ਵੀ ਇਹ ਗਲਤ ਇਨਫੋਰਮੇਸ਼ਨ ਦੇ ਰਹੇ। ਹੁਣ 100 ਮੈਂ ਤੁਹਾਨੂੰ ਜਿਹੜੇ ਬੰਦੇ ਇੱਥੇ ਇਹਦੀਆਂ ਵਿਸ਼ੇਸ਼ਤਾਵਾਂ, ਮੇਰੀ ਗੱਲ ਸੁਣੋ, ਜਿਹੜੇ ਬੰਦੇ ਦੀਆਂ ਵਿਸ਼ੇਸ਼ਤਾਵਾਂ ਦੱਸ ਰਹੀ ਸੀ, ਆਪਾਂ ਉਹਨਾਂ ਨੂੰ ਕਿਹਾ ਨਾ ਕਿ ਬਈ ਕੁਝ ਲੋਕਾਂ ਦਾ ਇਤਰਾਜ਼ ਆ ਕਿ ਸਕੂਲਾਂ ਦੇ ਵਿੱਚ ਕਿਵੇਂ ਹੋਊਗਾ, ਉਹਨਾਂ ਨੇ ਉਹ ਜਵਾਬ ਦਿੱਤਾ। ਫਿਰ ਆਪਾਂ ਕੁਝ ਲੋਕਾਂ ਦੇ ਇਕੁਇਟੀ ਲੈਬ ਬਾਰੇ ਆ, ਤੁਹਾਡੇ ਤੋਂ ਪਹਿਲਾਂ ਜਿਹੜੇ ਕਾਲਰ ਸੀਗੇ ਇਕੁਇਟੀ ਲੈਬ ਬਾਰੇ ਉਹਨਾਂ ਦੇ ਅੰਕੜਿਆਂ ਤੇ ਇਤਰਾਜ਼ ਆ ਲੋਕਾਂ ਨੂੰ, ਆਪਾਂ ਉਹਨਾਂ ਨੂੰ ਪੁੱਛਿਆ ਕਿ ਭਾਈ ਇਕੁਇਟੀ ਲੈਬ ਤੇ ਜਿਹੜੇ ਤੁਹਾਡੇ ਇਤਰਾਜ਼ ਆ ਉਹਨਾਂ ਬਾਰੇ ਤੁਸੀਂ ਦੱਸੋ। ਤੁਹਾਡੇ ਸਾਹਮਣੇ ਆ। ਠੀਕ ਆ, ਅਸੀਂ ਕਹਿੰਦੇ ਡੇਟਾ ਦਿਓ ਸਾਨੂੰ। ਹਾਂਜੀ ਬਿਲਕੁਲ। ਕਹਿੰਦੇ ਅਸੀਂ ਉਹਨਾਂ ਦੇ ਭਾਜੀ ਉਹਨਾਂ ਦੀ ਇਹ ਵਰਡਿੰਗ ਸੀ ਵੀ ਸਾਡਾ ਜਿਹੜਾ ਭਾਈਚਾਰਾ ਸਾਡੇ ਨਾਲ ਕਿਉਂ ਨਹੀਂ ਖੜਦਾ, ਅਸੀਂ ਕਾਹਤੇ ਖੜੀਏ। ਹਾਂਜੀ ਪਰ ਉਹ ਕਹਿੰਦੇ ਇਕੁਇਟੀ ਲੈਬ ਨੂੰ ਤੁਸੀਂ ਕੋਰਟ ਚੈਲੰਜ ਕਰ ਦਿਓ, ਉਹਨਾਂ ਨੇ ਵੀ ਕਿਹਾ ਉਹ ਤਾਂ ਕਰਾਂਗੇ। ਹਾਂਜੀ ਵੀ ਉਹ ਵੀ ਕਰਾਂਗੇ, ਕਿਉਂਕਿ ਦੇਖੋ ਭਾਜੀ ਇਹ ਦੇਖੋ ਇਹ ਕਹਿੰਦੇ ਵੀ ਇਦਾਂ ਹੋਣੀ ਨਹੀਂ ਹੈ। ਹਾਂਜੀ ਇਹ ਸਾਡੀ ਨਾ ਤੁਹਾਡੀ ਨੇ ਸਾਡੀ ਕਿਸੇ ਨੇ ਜਦੋਂ ਇਦਾਂ ਕੇਸ ਹੋਣਾ ਉੱਥੇ ਵਕੀਲਾਂ ਨੇ ਲੜਨਾ। ਜੀ ਬਿਲਕੁਲ। ਵਕੀਲਾਂ ਨੇ ਉਹ ਪੁੱਛਣਾ ਵੀ ਜੇ ਹਾਂ ਵੀ ਕੀ ਤੇਨਾ ਹੋਇਆ, ਉਹ ਕਹੇ ਮੇਰੇ ਜਾਤ ਦੇ ਤੌਰ ਤੇ ਵਕੀਲ ਕਹੇ ਤੇਰੀ ਤਾਂ ਜਾਤ ਹੈ ਹੀ ਨਹੀਂ, ਫਿਰ ਕਿੱਥੋਂ ਪ੍ਰੂਫ ਦੇਵਾਂਗੇ? ਠੀਕ ਹੈ। ਹਾਂਜੀ ਹੁਣ ਜੱਜ ਕਹੂਗਾ ਹਾਂ ਵੀ ਪ੍ਰੂਫ ਲਿਆਓ, ਕਿੱਥੋਂ ਪ੍ਰੂਫ ਦੇਵਾਂਗੇ? ਹੁਣ ਅਸੀਂ ਤਾਂ ਚਲੋ ਇੰਡੀਆ ਤੋਂ ਚੱਲ ਜਿਹੜੇ ਪਿੱਛੇ ਉੱਤੇ ਹੈਗੇ ਸਾਡੇ ਇੱਥੇ ਬੱਚੇ ਜੰਪ ਵਾਲਿਆ, ਉਹ ਕਿੱਦਾਂ ਪ੍ਰੂਫ ਦੇਣਗੇ? ਜੀ ਠੀਕ ਹੈ ਜੀ, ਥੈਂਕ ਯੂ ਜੀ। ਇਹ ਸਾਡੀ ਤੁਹਾਡੀ ਗੱਲ ਨਹੀਂ। ਤੇ ਦੂਜਾ ਹਾਂਜੀ ਬਿਲਕੁਲ ਦੇਖੋ ਇਹਦੀ ਬਹੁਤ ਜਦੋਂ ਸਾਨੂੰ ਪਤਾ ਲੱਗਾ ਭਾਜੀ, ਅਸੀਂ ਕਈ ਬੰਦੇ ਇਕੱਠੇ ਹੋ ਕੇ ਉੱਥੇ ਸਟੇਟ 'ਚ ਗਏ ਆ। ਜੀ ਆਪਣੇ ਡਾਕਟਰ ਜਸਮੀਤ ਬੈਂਸ ਨੂੰ ਮਿਲੇ ਆ ਉੱਥੇ। ਠੀਕ ਹੈ ਕਿਉਂਕਿ ਉਹਨਾਂ ਦਾ ਜਦੋਂ ਇਲੈਕਸ਼ਨ ਹੋਇਆ ਸੀ ਉਹਨਾਂ ਦੀ ਬੜੀ ਮਦਦ ਕੀਤੀ। ਉਹ ਕਹਿੰਦੇ ਅਸੀਂ ਕਮਿਊਨਿਟੀ ਨੂੰ ਇਕੱਠੇ ਰੱਖਣਾ, ਇਹ ਕਮਿਊਨਿਟੀ ਪਾੜਨ ਵਾਲੀ ਗੱਲ ਆ। ਠੀਕ ਹੈ। ਜਦੋਂ ਅਸੀਂ ਇੱਥੇ ਗਏ ਉਹਨੇ ਸਾਡੀ ਬਿਲਕੁਲ ਉਹ ਕਹਿੰਦੇ ਵੀ ਬਿੱਲ ਪਾਸ ਹੋ ਗਿਆ, ਤੁਸੀਂ ਹੋਰ ਕਿਸੇ ਗੱਲ ਤੇ ਗੱਲ ਕਰੋ। ਹੁਣ ਸਾਡੇ ਨਾਲ ਗੱਲ ਨਹੀਂ ਕੀਤੀ ਇੱਥੇ ਤੱਕ। ਠੀਕ ਹੈ। ਬਿੱਲ ਪਾਸ ਹੋ ਗਿਆ। ਉਹਨਾਂ ਸਿਰਫ ਇਹ ਕਹਿੰਦੇ ਅਸੀਂ ਕਹਿੰਦੇ ਦੱਸੋ ਕਿੰਨਾ, ਉਹ ਕਹਿੰਦੀ ਸਿਰਫ ਮੈਨੂੰ ਉਹ ਕੇਸ ਚਾਹੀਦਾ ਪ੍ਰੂਵ ਕਰਨ ਵਾਸਤੇ। ਬਾਕੀ ਜਿਹੜੇ 99 ਆ ਜਿਹੜੇ ਉਹਨਾਂ ਦੀ ਕੋਈ ਬੁੱਕ ਤੇ ਹੈ ਨਹੀਂ। ਜੀ ਜਿਹੜੇ ਬੰਦੇ ਉਹਦਾ ਵਿਰੋਧ ਕਰਦੇ ਸੀ ਉਹੀ ਉਹਨਾਂ ਦੇ ਹੱਕ 'ਚ ਬੋਲ ਰਹੇ ਆ।
ਠੀਕ ਹੈ ਅਸੀਂ ਤਾਂ ਇਹ ਕਹਿੰਦੇ ਵੀ ਠੀਕ ਹੈ, ਜਿਹੜੀ ਸਹੀ ਗੱਲ ਸਹੀ ਨੂੰ ਸਹੀ ਕਰੋ। ਜੀ ਜੀ ਇਹਦਾ ਜਿਹੜਾ ਜਾਂ ਇਹਨੇ ਇੰਨਾ ਖਲਾਰਾ ਪੈਣਾ ਇੱਥੇ ਸਾਤੋਂ ਸਾਂਭਿਆ ਨਹੀਂ ਜਾਣਾ। ਠੀਕ ਹੈ ਜੀ ਠੀਕ। ਕੱਲ ਨੂੰ ਜੇ ਹੁਣ ਇਹ ਕਹਿੰਦੇ ਅਸੀਂ ਕਿਉਂ ਇਕੱਲੇ ਇੰਡੀਅਨ ਕਿਉਂ ਕਰ ਰਹੇ, ਜੇ ਕਹਿੰਦੇ ਦੂਜੇ ਅਫਰੀਕਨ ਚ ਹੈ, ਦੂਜੀਆਂ ਕਮੇਟੀਆਂ, ਉਹ ਤਾਂ ਕੋਈ ਅੱਗੇ ਆਇਆ ਨਹੀਂ ਹੈ। ਠੀਕ ਹੈ ਜੀ। ਅਸੀਂ ਆਪਣੇ ਚੱਕੇ ਇਹ ਥੋੜੇ ਜਿਹੇ ਬੰਦੇ ਹੈਗੇ ਆ ਪੜ੍ਹੇ ਲਿਖੇ, ਮੈਂ ਸਮਝ ਬਹੁਤ ਅਸੀਂ ਇੱਜ਼ਤ ਕਰਦੇ ਹਾਂ, ਪਰ ਸਾਡੇ ਪਾਸੇ ਨਹੀਂ ਇੰਨਾ ਜ਼ਹਿਰ ਉਗਲਿਆ, ਸਾਨੂੰ ਪਤਾ ਨਹੀਂ ਕੀ ਨਾ ਕੀ ਨਹੀਂ ਕਿਹਾ ਬੰਦਿਆਂ ਨੇ, ਇਹੀ ਕਹਿੰਦੇ ਸੀ। ਕੋਈ ਨਹੀਂ ਸਤਨਾਮ ਸਿੰਘ ਜੀ, ਇਹ ਹੁੰਦਾ ਹੀ ਹੁੰਦਾ ਹੈ, ਕਮਿਊਨਿਟੀ ਚ ਹੁੰਦਾ ਹੀ ਹੁੰਦਾ ਹੈ। ਜੀ ਹਾਂਜੀ ਅਸੀਂ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਕੋਈ ਕਹੀ ਜਾ ਕਿ ਅਸੀਂ ਆਪਣੀ ਜ਼ਬਾਨ ਗੰਦੀ ਨਹੀਂ ਕਰਨੀ। ਬਿਲਕੁਲ ਜੀ ਬਿਲਕੁਲ, ਇਹ ਉਹਨਾਂ ਦੀ ਸੋਚਣੀ ਹੈ, ਸਾਡੀ ਸੋਚਣੀ ਹੋਵੇ। ਬਿਲਕੁਲ ਜੀ, ਬਿਲਕੁਲ ਸੰਵਾਦ ਦੀ ਥੈਂਕ ਯੂ ਜੀ, ਥੈਂਕ ਯੂ। ਸੰਵਾਦ ਦੀ ਇੱਕ ਮਰਿਆਦਾ ਵਾ, ਆਪਣੇ ਰੇਡੀਓ ਦੀ ਇੱਕ ਮਰਿਆਦਾ ਵਾ। ਥੈਂਕ ਯੂ ਸਤਨਾਮ ਸਿੰਘ ਜੀ, ਬਹੁਤ ਧੰਨਵਾਦ ਆ ਸਾਰੇ ਕਾਲਰਸ ਦਾ, ਬਹੁਤ ਬਹੁਤ ਧੰਨਵਾਦ ਆ। ਤੁਸੀਂ ਸਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ। ਆਪਾਂ 3 ਵਜੇ ਤੋਂ ਲੱਗਿਆ 2.5 ਘੰਟੇ ਹੋ ਗਏ ਆਪਾਂ ਨੂੰ ਸੰਵਾਦ। ਕਿਸੇ ਦੇ ਕਾਲ ਦੇ ਉੱਤੇ ਲਿਖਿਆ ਨਹੀਂ ਸੀ ਆਉਂਦਾ ਤੁਸੀਂ ਕਿਸੇ ਦੇ ਹੱਕ 'ਚ ਆ, ਤੁਸੀਂ ਵਿਰੋਧ ਵਿੱਚ ਆ। ਕੋਸ਼ਿਸ਼ ਕੀਤੀ ਆ ਤੁਹਾਡੇ ਸਾਰਿਆਂ ਦਾ। ਅਸੀਂ ਤਾਂ ਕਹਿੰਦੇ ਜੇ ਬਿੱਲ ਪਾਸ ਹੁੰਦਾ ਤੇ ਜੇ ਜਿਸ ਤਰ੍ਹਾਂ ਸਾਡੇ ਕਾਲਰ ਕਹਿ ਕੇ ਗਏ ਆ ਵੀ ਗੁਰਦੁਆਰੇ ਵੱਖ-ਵੱਖ ਬਣੇ ਆ, ਕੋਈ ਰਵਿਦਾਸੀਆਂ ਦਾ ਬਣਿਆ, ਕੋਈ ਰਾਮਗੜੀਆਂ ਦਾ ਬਣਿਆ ਆ, ਸ਼ਾਇਦ ਇਹ ਬਿੱਲ ਜੇ ਪਾਸ ਹੋ ਗਿਆ ਤਾਂ ਸਾਰੇ ਇਕੱਠੇ ਹੀ ਹੋ ਜਾਣਗੇ। ਨਹੀਂ ਦੇਖੋ, ਦੂਜੀ ਗੱਲ ਇਹ ਆ ਵੀ ਕਈ ਆਪਣੇ ਇੱਥੇ ਵਿਚਰੇ ਜਾਂਦੇ, ਕਈਆਂ ਦੇ ਇੱਕ ਦੂਜੇ ਨਾਲ ਪਰਸਨਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪਲੀਜ਼ ਆਪਾਂ ਡਿਸਕਸ਼ਨ ਦੇ ਵਿੱਚ ਨਾ ਲੈ ਕੇ ਆਈਏ ਤਾਂ ਚੰਗਾ। ਪਰ ਇੱਕ ਗੱਲ ਜ਼ਰੂਰ ਹੈ, ਆਪਣਾ ਗੱਲ ਕਹਾਂਗੇ, ਇੱਕ ਸਾਡੇ ਕਾਲਰ ਬਲਵਿੰਦਰਪਾਲ ਸਿੰਘ ਨੇ ਕਿਹਾ ਸੀਗਾ ਵੀ ਅਸੀਂ ਆਪਣੇ ਆਪ ਨੂੰ ਵਿੱਚ ਕਿਉਂ ਸਿੱਟਦੇ ਹਾਂ, ਪਰ ਸਾਡੇ ਵਿਨੋਦ ਜੀ ਕਹਿ ਕੇ ਗਏ ਕਿ 100 ਗੁਰਦੁਆਰੇ ਨੇ ਸਾਈਨ ਕੀਤੇ ਆ। ਇਹਦੇ ਵਿੱਚੋਂ ਧਾਰਮਿਕ ਥਾਵਾਂ ਦਾ ਕੀ ਲੈਣ ਦੇਣ ਆ, ਇਹ ਨਹੀਂ ਮੈਨੂੰ ਸਮਝ ਲੱਗੀ। ਵੈਸੇ ਚਲੋ ਫੇਰ ਕਿਤੇ ਡਿਸਕਸ਼ਨ ਹੋਈ ਤਾਂ ਕਰਾਂਗੇ। ਆਪਾਂ ਨੂੰ ਸਾਰਿਆਂ ਨੂੰ ਹਜੇ ਵੀ ਬੈਠ ਕੇ ਉਹ ਗੱਲਬਾਤ ਕਰ ਲੈਣੀ ਚਾਹੀਦੀ ਆ ਵੀ ਭਾਈ ਸਾਨੂੰ ਕੋਈ ਨੁਕਸਾਨ ਤਾਂ ਨਹੀਂ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ, ਜਦੋਂ ਪੰਜਾਬ ਦੀ ਗੱਲ ਕਰਦੇ ਆ ਨਾ, ਫਿਰ ਅਸੀਂ ਉਦੋਂ ਰੋਂਦੇ ਹੁੰਦੇ ਆ ਕਿ ਸਾਡੇ ਜਿਹੜੇ ਵਡੇਰੇ ਸੀ ਸਾਨੂੰ ਫਸਾ ਗਏ, ਅਸੀਂ ਅਜੇ ਤਾਈਂ ਰੋਈ ਜਾਂਦੇ ਆ ਕਿ ਉਹ ਪੰਜਾਬ ਵੱਖ ਦਿੰਦੇ ਸੀਗੇ, ਅਸੀਂ ਲਿਆ ਨਹੀਂ ਸੀਗਾ। ਅਸੀਂ ਉਦੋਂ ਸਾਡੇ ਜਿਹੜੇ ਲੀਡਰ ਸੀ ਉਹਨਾਂ ਨੇ ਕਿਹਾ ਸੀ ਨਹੀਂ ਅਸੀਂ ਨਾਲ ਰਵਾਂਗੇ। ਸੋ ਇਹ ਨਾ ਹੋਵੇ ਵੀ ਕੱਲ ਨੂੰ ਸਾਨੂੰ ਪਛਤਾਉਣਾ ਪਵੇ। ਪਰ ਹੁਣ ਅਸੀਂ ਕਾਲ ਕੋਈ ਨਹੀਂ ਲੈ ਰਹੇ ਤੇ ਪਰ ਸਾਡੀ ਪ੍ਰੋਗਰਾਮ ਦੀ ਸਮਾਪਤੀ ਆ। ਕੋਸ਼ਿਸ਼ ਇਹੀ ਕੀਤੀ ਆ, ਬਾਕੀ ਇਹ ਸਾਡਾ ਕੇਸ ਨਹੀਂ ਹੈਗਾ, ਕਮਿਊਨਿਟੀ ਦਾ ਕੇਸ ਆ। ਕੋਰਟ ਜਾਣਾ ਪਊਗਾ ਸਾਰਿਆਂ ਨੂੰ, ਜਿੱਥੇ ਇਹ ਕੋਰਟਾਂ ਦੇ ਵਿੱਚ ਆ ਜਾਂ ਸੈਨੇਟਰਾਂ ਦੇ ਕੋਲ ਆ, ਉੱਥੇ ਜਾਣਾ ਪਊਗਾ। ਇਹ ਤਾਂ ਸਾਡੀਆਂ ਲਾਈਨਸ ਓਪਨ ਸੀ, ਇੱਥੇ ਜਿਹੜਾ ਮਰਜ਼ੀ ਆ ਜਾਂਦਾ, ਜਾਂ ਜਿਹਦੇ ਨਾਲ ਹੋਇਆ ਉਹ ਆ ਜਾਂਦਾ, ਜਿਨ੍ਹਾਂ ਨੇ ਕੀਤਾ ਆ ਉਹ ਆ ਜਾਂਦਾ, ਜਿਹੜਾ ਹੱਕ 'ਚ ਆ ਉਹ ਆਏ ਆ, ਜਿਹੜੇ ਵਿਰੋਧ ਵਿੱਚ ਆ ਉਹ ਆਏ ਆ। ਜੀ ਜੀ ਜੀ। ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਪ੍ਰੋਗਰਾਮ ਦੇ ਵਿੱਚ ਕਈ ਪੱਖਾਂ ਨੂੰ ਛੋਇਆ ਗਿਆ। ਇਸੇ ਸੰਵਾਦ ਦੇ ਦੌਰਾਨ ਸਾਰੇ ਲੋਕਾਂ ਨੇ ਆਪਣੀ ਰਾਏ ਦਿੱਤੀ। ਬਿੱਲ ਦੇ ਹੱਕ ਦੇ ਵਿੱਚ ਵੀ ਜਿਹੜੇ ਕਾਲਰ ਸੀਗੇ ਉਹਨਾਂ ਨੇ ਆਪਣੀ ਰਾਏ ਰੱਖੀ, ਬਿੱਲ ਦੇ ਵਿਰੋਧ ਦੇ ਵਿੱਚ ਵੀ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੀ ਰਾਏ ਰੱਖੀ। ਅਸੀਂ ਜਿੱਥੇ ਸਾਨੂੰ ਅਸਪਸ਼ਟਤਾ ਸੀ ਖੁਦ ਨੂੰ, ਅਸੀਂ ਉੱਥੇ ਸਵਾਲ ਵੀ ਪੁੱਛੇ, ਵਿਰੋਧ ਵਾਲਿਆਂ ਨੂੰ ਵੀ ਪੁੱਛੇ ਨੇ ਤੇ ਹੱਕ ਵਾਲਿਆਂ ਨੂੰ ਵੀ ਪੁੱਛੇ ਨੇ। ਤੇ ਇਹ ਤੁਹਾਡਾ ਵੀ ਹੱਕ ਹੈ, ਤੁਹਾਡਾ ਕਾਲਿੰਗ ਦਾ ਹੱਕ, ਆਪਣੀ ਗੱਲ ਰੱਖਣ ਦਾ ਹੱਕ ਹੈ। ਸਾਨੂੰ ਜਿੱਥੇ ਅਸਪਸ਼ਟਤਾ ਜਾਂ ਸਾਨੂੰ ਜਾਣਕਾਰੀ ਘੱਟ ਹੈ, ਅਸੀਂ ਉੱਥੇ ਪੁੱਛ ਵੀ ਸਕਦੇ ਹਾਂ ਤੁਹਾਡੇ ਤੋਂ ਕਿ ਯਾਰ ਆਹ ਚੀਜ਼ ਸਾਨੂੰ ਸਮਝਾਓ। ਪਰ ਕਈ ਵਾਰੀ ਆਪਾਂ ਗੱਲਬਾਤ ਕਰਦੇ ਕਰਦੇ ਪਰਸਨਲ ਹੋ ਜਾਂਦੇ ਹਾਂ। ਇਹ ਚੀਜ਼ਾਂ ਸਾਨੂੰ ਥੋੜ੍ਹੀਆਂ ਜਿਹੀਆਂ, ਜੇ ਅਸੀਂ ਚਾਹੁੰਦੇ ਹਾਂ ਕਿ ਸੰਵਾਦ ਹੋਣ, ਗੋਸ਼ਟੀਆਂ ਹੋਣ, ਤਾਂ ਫਿਰ ਇਹ ਚੀਜ਼ਾਂ ਸਾਨੂੰ ਦੂਰ ਕਰਨੀਆਂ ਪੈਣਗੀਆਂ। ਭਾਰਤ ਦੇ ਨਿਜ਼ਾਮ ਨੂੰ, ਉੱਥੋਂ ਦੇ ਕਾਸਟ ਸਿਸਟਮ ਨੂੰ ਇੱਥੋਂ ਨਾਲ ਆਪਾਂ ਕਦੇ ਕੰਪੇਅਰ ਨਹੀਂ ਕਰ ਸਕਦੇ। ਉੱਥੋਂ ਦਾ ਦਾਇਰਾ ਬੜਾ ਸੰਕੀਰਨ ਤੇ ਨਾ ਹੋ ਜਾਈਏ ਜਿਹੜੀਆਂ ਅਲਾਮਤਾਂ ਆ ਅਸੀਂ ਤੇ ਲਿਆਉਣ ਦੀ ਕੋਸ਼ਿਸ਼ ਕਰੀਏ। ਬਿਲਕੁਲ। ਇੱਕ ਦੇਖੋ, ਇੱਕ ਕਹਿ ਲਓ ਕਿ ਖੁੱਲੇ ਦਿਲ ਇਨਸਾਨ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਉੱਥੇ ਐਕਸੈਪਟ ਕਰਨੀਆਂ ਪੈਂਦੀਆਂ ਵਾ, ਬਸ਼ਰਤੇ ਤੁਸੀਂ ਕਿਸੇ ਵੀ ਕਾਸਟ ਦੇ ਵਿੱਚ ਆਉਂਦੇ ਹੋ, ਕਿਸੇ ਵੀ ਧਰਮ ਦੇ ਵਿੱਚੋਂ, ਕਿਸੇ ਰਿਲੀਜਨ ਦੇ ਵਿੱਚ ਆਉਂਦੇ ਆ। ਜੋ ਕਿਸੇ ਨਾਲ ਮਿਨੋਰਿਟੀ ਨਾਲ ਧੱਕਾ ਹੋਇਆ, ਤੁਹਾਨੂੰ ਕਹਿਣਾ ਪਊਗਾ ਕਿ ਯਾਰ ਇਹ ਧੱਕਾ ਵਾ, ਗਲਤ ਨੂੰ ਗਲਤ ਕਹਿਣਾ ਪਊਗਾ। ਜੇ ਕਿਸੇ ਨਾਲ ਜ਼ਿਆਦਤੀ ਹੋ ਗਈ, ਦਲਿਤ ਭਾਈਚਾਰੇ ਨਾਲ, ਤੁਹਾਨੂੰ ਕਹਿਣਾ ਪਊਗਾ। ਪਰ ਹਾਂ, ਇੱਥੇ ਕਿਉਂਕਿ ਆਪਾਂ ਮੰਚ ਤਾਂ ਦਿੱਤਾ ਵਾ ਕਿਉਂਕਿ ਇੱਥੋਂ ਦਾ ਨਿਜ਼ਾਮ ਮੰਚ ਪ੍ਰਦਾਨ ਕਰਦਾ ਕਿ ਤੁਸੀਂ ਗੱਲਬਾਤ ਕਰੋ। ਜੀ ਤੇ ਆਪਾਂ ਹੁਣ ਲਈਏ ਇਜਾਜ਼ਤ। ਹਾਂਜੀ ਬਿਲਕੁਲ ਜੀ। ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਕੁਝ ਹੀ ਮਿੰਟਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤਿਓ, ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਇਹ ਜ਼ਰੂਰ ਦੱਸਦੇ ਜਾਈਏ ਕਿ ਮੰਟਿਕਾ ਦੇ ਵਿੱਚ ਜਿਨ੍ਹਾਂ ਨੂੰ ਰੇਡੀਓ ਚਾਹੀਦੇ ਆ, ਉੱਥੋਂ ਤੁਸੀਂ ਇਹ ਰੇਡੀਓ ਸੈੱਟ ਲੈ ਸਕਦੇ ਆ। ਮੰਟਿਕਾ ਜਾਂ ਲਾਗੇ ਛਾਗੇ ਜਿਹੜੇ ਲੈਥਰੋਪ ਹੈਗਾ ਆ, ਜਾਂ ਸਲੀਡਾ ਆ, ਜਾਂ ਰਿਪਨ ਆ, ਇਹਨਾਂ ਸ਼ਹਿਰਾਂ ਦੇ ਰੇਡੀਓ ਸੈੱਟ ਆ ਗਏ ਆ। ਉਹ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਤੁਸੀਂ ਲੈ ਸਕਦੇ। ਮੰਟਿਕਾ ਗੁਰੂ ਘਰ ਤੋਂ ਉੱਥੇ ਸਾਡੇ ਟੀਮ ਦੇ ਕੁਝ ਮੈਂਬਰ ਆਉਣਗੇ, ਉਹ ਰੇਡੀਓ ਸੈੱਟ ਲੈ ਕੇ ਆਉਣਗੇ, ਉੱਥੋਂ ਤੁਸੀਂ ਲੈ ਸਕਦੇ ਆ। ਤੇ ਬਾਕੀ ਤੁਸੀਂ ਪਤਾ ਕਰ ਸਕਦੇ ਆ ਕਾਲ ਕਰਕੇ ਰੇਡੀਓ ਸੈੱਟ ਕਿੱਥੋਂ ਮਿਲਣੇ ਆ ਮੰਟਿਕਾ ਦੇ।
ਉਹ ਸਾਤੋਂ ਕਾਲ ਕਰਕੇ ਪਤਾ ਕਰ ਸਕਦੇ ਆ। ਮੰਟਿਕਾ ਗੁਰੂ ਘਰ ਦੇ ਵਿੱਚੋਂ ਤੁਸੀਂ ਰੇਡੀਓ ਸੈੱਟ ਆ ਜਿਹੜੇ ਉਹ ਐਤਵਾਰ ਨੂੰ ਲੈ ਸਕੋਗੇ, ਜਾਂ ਤੁਸੀਂ ਲਾਗੇ ਲੈਥਰੋਪ ਰਹਿੰਦੇ ਆ, ਜਾਂ ਤੁਸੀਂ ਸਲੀਡਾ ਦੇ ਵਿੱਚ ਆ ਜਾਂ ਰਿਪਨ ਦੇ ਵਿੱਚ ਆ, ਉੱਥੋਂ ਤੁਸੀਂ ਰੇਡੀਓ ਸੈੱਟ ਪ੍ਰਾਪਤ ਕਰ ਸਕੋਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ